ਸਰਕਾਰ ਪੰਜਾਬ ਦਾ ਮਾਹੌਲ ਅਕਸਰ ਸਵਾਲ ਚੁੱਕਦੇ ਹੋ, ਟਵੀਟ ਕਰਦੇ ਹੋ। ਟਵੀਟ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਵੀ ਰਹਿੰਦੇ ਹੋ। ਪੁਲਿਸ ਦਾ ਇਸ ਦੇ ਵਿੱਚ ਵਰਜਨ ਕੀ ਆ? ਪੁਲਿਸ ਕੀ ਕਹਿ ਰਹੀ ਆ ਤੁਹਾਨੂੰ? ਮੈਂ ਤੇ ਦੇਖੋ ਇੱਕ ਟਵੀਟ ਕੀਤਾ ਕਿ ਜਿਹੜਾ ਆਹ ਟੈਂਡਰ ਹੈਗਾ ਹਵਾਈ ਜਹਾਜ਼ ਦਾ, ਇਹਦੀ ਸਾਨੂੰ ਕੀ ਲੋੜ ਹੈ? ਚਿੜੀ ਦੇ ਪਹੁੰਚੇ ਜਿੱਡਾ ਪੰਜਾਬ ਹੈ ਜੀ, ਇਹਦੇ 'ਚ ਹੈਲੀਕਾਪਟਰ ਮਸਾਂ ਚੱਲਦਾ ਹੈਗਾ। ਹੈਲੀਕਾਪਟਰ ਚੱਲਦਾ, ਉਹਨੂੰ ਤਾਰ ਲਓ ਖੇਤ 'ਚ, ਕਿਤੇ ਤਾਰ ਲਓ ਛੱਤ 'ਤੇ ਤਾਰ ਲਓ, ਹੈਲੀਪੈਡ 'ਤੇ ਤਾਰ ਲਓ। ਪਰ ਜਹਾਜ਼ ਹੈ ਜਿਹੜਾ ਇੱਕ ਪਲੇਨ ਹੈ, ਉਹਨੂੰ ਰਨਵੇ ਚਾਹੀਦਾ ਪੂਰਾ। ਉਹਨੂੰ ਮੈਂ ਜਦੋਂ ਟਵਿੱਟਰ 'ਤੇ ਸ਼ੇਅਰ ਕੀਤਾ, ਉੱਥੇ ਆ ਕੇ ਪੁਲਿਸ ਮੈਨੂੰ ਧਮਕੀ ਦਿੰਦੀ ਹੈ ਸ਼ਰੇਆਮ ਕਿ ਇਹ ਬੜਾ ਸੈਂਸਿਟਿਵ ਡਾਕੂਮੈਂਟ ਹੈ, ਇਹਨੂੰ ਡਿਲੀਟ ਕਰੋ ਹੁਣੀ, ਤੇ ਅੱਗੇ ਤੋਂ ਵੀ ਖਿਆਲ ਰੱਖਿਓ। ਨਾ ਤਾਂ ਇਹਨਾਂ ਨੂੰ ਆਰਟੀ ਦਾ ਜਵਾਬ ਦੇਣਾ ਪਸੰਦ ਹੈ, ਨਾ ਇਹਨਾਂ ਨੂੰ ਉਹ ਪੱਤਰਕਾਰ ਪਸੰਦ ਨੇ ਜਿਹੜੇ ਸਵਾਲ ਕਰਦੇ ਨੇ, ਨਾ ਇਹਨਾਂ ਨੂੰ ਐਕਟਿਵਿਸਟ ਪਸੰਦ ਹੈ ਜਿਹੜੇ ਸਵਾਲ ਕਰਦੇ ਆ, ਨਾ ਇਹਨਾਂ ਨੂੰ ਕੋਈ ਖੁਲਾਸਾ ਇਹਨਾਂ ਦਾ ਬਾਹਰ ਆ ਜੇ ਉਹ ਜਰਿਆ ਜਾਂਦਾ। ਫਿਰ ਉਹਨੂੰ ਕੀ ਕਰਦੇ ਜਦੋਂ ਕੋਈ ਖੁਲਾਸਾ ਬਾਹਰ ਆ ਜਾਂਦਾ? ਪੁਲਿਸ ਵਰਤਦੇ ਆ, ਕਿਸੇ ਨੂੰ ਅੰਦਰ ਦੇ ਦਿੰਦੇ ਆ, ਪੱਤਰਕਾਰਾਂ ਦੇ ਘਰੇ ਪੁਲਿਸ ਭੇਜਦੇ ਆ, ਕੋਈ ਪੋਲੀਟੀਕਲ ਲੀਡਰ ਜਿਹੜਾ ਬੋਲਦਾ ਉਹਨੂੰ ਚੱਕ ਕੇ ਅੰਦਰ ਦੇ ਦਿੰਦੇ ਆ। ਗੋਇਲ ਸਾਹਿਬ, ਤੁਸੀਂ ਬੜਾ ਖੁੱਲ੍ਹ ਕੇ ਬੋਲਦੇ ਹੋ, ਕਦੇ ਡਰ ਨਹੀਂ ਲੱਗਿਆ ਵੀ ਅਸੀਂ ਇੰਨਾ ਖੁੱਲ੍ਹ ਕੇ ਬੋਲ ਰਹੇ ਹਾਂ, ਕਦੇ ਸਾਡੇ ਨਾਲ ਨਾ ਕਿਤੇ ਉਹ ਵਾਪਰ ਜੇ ਜੋ ਪਿਛਲੇ ਦਿਨਾਂ ਦੇ ਦੌਰਾਨ ਵਾਪਰਿਆ? ਪੰਜਾਬ ਦੇ ਜਵਾਨਾਂ ਦੇ ਉੱਪਰ NSA ਲਾ ਕੇ ਡਿਬਰੂਗੜ੍ਹ ਭੇਜਤਾ, ਜਾਂ ਸੁਖਪਾਲ ਸਿੰਘ ਖਹਿਰਾ ਨੂੰ ਘਰੋਂ ਚੱਕ ਲਿਆ ਸਵੇਰੇ ਸਵੇਰੇ। ਡਰਨ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ, ਪਰ ਗੱਲ ਇਹ ਹੁੰਦੀ ਹੈ ਵੀ ਜਦੋਂ ਇਹ ਹਰ ਪਾਸੇ ਮੂੰਹ ਬੰਦ ਕਰਦੇ ਪਏ ਆ, ਚਾਹੇ ਉਹ ਪੱਤਰਕਾਰ ਨੇ, ਚਾਹੇ ਉਹ ਐਕਟਿਵਿਸਟ ਨੇ, ਚਾਹੇ ਉਹ ਜਿਹੜੇ ਬੋਲਣ ਵਾਲੇ ਪੋਲੀਟੀਸ਼ੀਅਨ ਨੇਗੇ ਇਹਨਾਂ ਦੇ ਓਪੋਜੀਸ਼ਨ ਦੇ ਵਿੱਚ, ਚਾਹੇ ਉਹ ਕਿਸੇ ਵੀ ਤਰੀਕੇ ਦੇ ਬੰਦੇ ਨੇ, ਈਵਨ ਜਿਹੜਾ ਫੇਸਬੁੱਕ ਤੇ ਇੱਕ ਜਾਂ ਟਵਿੱਟਰ ਤੇ ਜਾਂ WhatsApp ਤੇ ਇੱਕ ਪੋਸਟ ਪਾਉਣ ਵਾਲਾ ਬੰਦਾ ਵੀ ਹੈ ਨਾ, ਉਹਦੇ ਘਰ ਵੀ ਪੁਲਿਸ ਭੇਜ ਦਿੱਤੀ ਜਾਂਦੀ ਹੈ। ਤੁਹਾਡੇ ਉੱਪਰ ਵੀ ਕਈ ਸਵਾਲ ਖੜੇ ਹੁੰਦੇ ਨੇ, ਸੋਸ਼ਲ ਮੀਡੀਆ ਦੇ ਉੱਪਰ ਵੀ ਤੁਸੀਂ ਦੇਖਦੇ ਹੋਵੋਗੇ ਅਕਸਰ ਕਮੈਂਟਾਂ ਦੇ ਵਿੱਚ ਵੀ ਇਹੀ ਕਿਹਾ ਜਾਂਦਾ ਕਿ ਇਹ ਕਾਂਗਰਸੀ ਆ, ਇਹ ਅਕਾਲੀ ਆ। ਪਰਨੀਤ ਕੌਰ ਦੀ ਇੱਕ ਸ਼ੈਲਰ ਦੇ ਵਿੱਚੋਂ ਦਾਰੂ ਫੜਵਾਈ ਸੀ ਰਾਤ ਨੂੰ, ਸੜਕ ਰੋਕ ਕੇ ਧਰਨਾ ਲਾ ਕੇ। ਅਸੀਂ ਕਾਂਗਰਸੀ ਕਿਵੇਂ ਹੋ ਗਏ? ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਦੇ ਤਹਿਤ। ਇਹ ਮੁਲਾਕਾਤ ਅਹਿਮ ਰਹਿਣ ਵਾਲੀ ਆ, ਕਿਉਂਕਿ ਇਸ ਮੁਲਾਕਾਤ ਦੇ ਵਿੱਚ ਕਾਫੀ ਖੁਲਾਸੇ ਹੋਣੇ ਆ। ਜੋ ਮੌਜੂਦਾ ਸਰਕਾਰ ਆ, ਮੌਜੂਦਾ ਸਰਕਾਰ ਦੇ ਉੱਪਰ ਹਮੇਸ਼ਾ ਟੀਕਾ ਟਿੱਪਣੀ ਹੁੰਦੀ ਰਹੀ ਹੈ, ਪਰ ਅੱਜ ਜਿਸ ਸ਼ਖਸ ਦੇ ਨਾਲ ਅਸੀਂ ਮਿਲਾਉਣ ਜਾ ਰਹੇ ਹਾਂ, RTI ਐਕਟਿਵਿਸਟ ਨੇ ਮਲਕ ਗੋਇਲ ਜੀ। ਜੀ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਿਹਤਾਂ ਦੱਸੋ, ਕਿਵੇਂ? ਠੀਕ ਹੋ? ਸਭ ਠੀਕ ਹੈ, ਵਧੀਆ। ਤੁਸੀਂ ਦੱਸੋ? ਪੰਜਾਬ ਸਰਕਾਰ, ਪੰਜਾਬ ਦਾ ਮਾਹੌਲ ਅਕਸਰ ਸਵਾਲ ਚੁੱਕਦੇ ਹੋ, ਟਵੀਟ ਕਰਦੇ ਹੋ। ਟਵੀਟ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਵੀ ਰਹਿੰਦੇ ਹੋ। ਕੀ ਲੱਗਦਾ ਮਾਹੌਲ ਕੀ ਆ? ਦੇਖੋ, ਜਿਹੜਾ ਸੰਵਿਧਾਨ ਹੈਗਾ ਉਹ ਸਾਨੂੰ ਬੋਲਣ ਦੀ ਆਜ਼ਾਦੀ ਦਿੰਦਾ ਜੀ। ਇਹ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਕੇਜਰੀਵਾਲ ਜੀ, ਜਦੋਂ ਪਾਰਟੀ ਉਹਨਾਂ ਨੇ ਬਣਾਈ ਹੈ, ਸਭ ਤੋਂ ਪਹਿਲਾਂ ਉਹਨਾਂ ਨੇ ਕੀ ਗੱਲ ਕਹੀ ਸੀ? ਬੋਲਣ ਦੀ ਆਜ਼ਾਦੀ, ਬੋਲਣ ਦੀ ਆਜ਼ਾਦੀ ਦੀ ਗੱਲ ਕਹੀ ਸੀ, ਟਰਾਂਸਪੇਰੈਂਸੀ ਦੀ ਗੱਲ ਕਹੀ ਸੀ ਕਿ ਜਿਹੜਾ ਕੁਝ ਹੁੰਦਾ ਸਰਕਾਰਾਂ ਕਰਦੀਆਂ ਨੇ ਉਹਦੀ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ, ਉਹ ਲੁਕਣਾ ਨਹੀਂ ਚਾਹੀਦਾ ਕਿਤੇ। ਬਿਲਕੁਲ ਇਹੀ ਗੱਲ ਭਗਵੰਤ ਮਾਨ ਕਰਦੇ ਸੀ ਵੋਟਾਂ ਤੋਂ ਪਹਿਲਾਂ, ਕਿ ਸਰਕਾਰਾਂ ਨੂੰ ਸਵਾਲ ਕਰੋ, ਜਿਹੜਾ ਲੁਕਿਆ ਹੋਇਆ ਹੈ, ਜਿਹੜੀਆਂ ਇਹ ਗੁਪਤ ਗੱਲਾਂ ਦੀਆਂ ਸੋਹਾਂ ਖਾਂਦੇ ਆ, ਇਹ ਗਲਤ ਅੰਗਰੇਜ਼ਾਂ ਵੇਲੇ ਦੀਆਂ ਨੇਗੀਆਂ, ਇਹ ਸਾਰਾ ਕੁਝ ਸਾਹਮਣੇ ਹੋਣਾ ਚਾਹੀਦਾ। ਬਿਲਕੁਲ। ਪਰ ਜਦੋਂ ਸਰਕਾਰ ਬਣੀ ਉਸ ਤੋਂ ਬਾਅਦ ਤਾਂ ਬਿਲਕੁਲ ਉਲਟੀ ਹੋਇਆ ਨਾ ਕੰਮ। ਨਾ ਤਾਂ ਇਹਨਾਂ ਨੂੰ RTI ਦਾ ਜਵਾਬ ਦੇਣਾ ਪਸੰਦ ਹੈ, ਨਾ ਇਹਨਾਂ ਨੂੰ ਉਹ ਪੱਤਰਕਾਰ ਪਸੰਦ ਨੇ ਜਿਹੜੇ ਸਵਾਲ ਕਰਦੇ ਨੇ, ਨਾ ਇਹਨਾਂ ਨੂੰ ਐਕਟਿਵਿਸਟ ਪਸੰਦ ਹੈ ਜਿਹੜੇ ਸਵਾਲ ਕਰਦੇ ਆ, ਨਾ ਇਹਨਾਂ ਨੂੰ ਕੋਈ ਖੁਲਾਸਾ ਇਹਨਾਂ ਦਾ ਬਾਹਰ ਆ ਜੇ ਉਹ ਜਰਿਆ ਜਾਂਦਾ। ਫਿਰ ਉਹਨੂੰ ਕੀ ਕਰਦੇ ਜਦੋਂ ਕੋਈ ਖੁਲਾਸਾ ਬਾਹਰ ਆ ਜਾਂਦਾ? ਪੁਲਿਸ ਵਰਤਦੇ ਆ, ਕਿਸੇ ਨੂੰ ਅੰਦਰ ਦੇ ਦਿੰਦੇ ਆ, ਪੱਤਰਕਾਰਾਂ ਦੇ ਘਰੇ ਪੁਲਿਸ ਭੇਜਦੇ ਆ, ਕੋਈ ਪੋਲੀਟੀਕਲ ਲੀਡਰ ਜਿਹੜਾ ਬੋਲਦਾ ਉਹਨੂੰ ਚੱਕ ਕੇ ਅੰਦਰ ਦੇ ਦਿੰਦੇ ਆ। ਐਕਟਿਵਿਸਟਾਂ ਨੂੰ, ਜਿੱਦਾਂ ਮੇਰੇ ਨਾਲ ਹੋਇਆ ਕਿ ਮੈਂ ਇੱਕ ਜਿਹੜਾ ਟੈਂਡਰ ਦਾ ਨੋਟਿਸ ਸੀਗਾ, ਉਹਨੂੰ ਮੈਂ ਜਦੋਂ ਟਵਿੱਟਰ 'ਤੇ ਸ਼ੇਅਰ ਕੀਤਾ, ਉੱਥੇ ਆ ਕੇ ਪੁਲਿਸ ਮੈਨੂੰ ਧਮਕੀ ਦਿੰਦੀ ਹੈ ਸ਼ਰੇਆਮ ਕਿ ਇਹ ਬੜਾ ਸੈਂਸਿਟਿਵ ਡਾਕੂਮੈਂਟ ਹੈ, ਇਹਨੂੰ ਡਿਲੀਟ ਕਰੋ ਹੁਣੀ, ਤੇ ਅੱਗੇ ਤੋਂ ਵੀ ਖਿਆਲ ਰੱਖਿਓ। ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਪੰਜਾਬ ਦੇ ਵਿੱਚ ਪੰਜਾਬ ਦਾ ਬਣਦਾ ਕੀ ਜਾ ਰਿਹਾ ਹੈ। ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੂੰ ਆਪਾਂ ਅਕਸਰ ਮਾੜਾ ਕਹਿੰਦੇ ਆ ਸਾਰੇ, ਬਿਲਕੁਲ, ਪਰ ਉਹਨਾਂ 'ਚ ਤਾਂ ਕਦੇ ਸਾਡੇ ਨਾਲ ਤਾਂ ਇਦਾਂ ਹੋਇਆ ਨਹੀਂਗਾ। ਅਸੀਂ ਉਹਨਾਂ 'ਚ ਵੀ ਬੋਲਦੇ ਸੀ, ਹੁਣ ਵੀ ਬੋਲਦੇ ਆ। ਕਿਸੇ ਨੇ ਮੈਂ ਦੇਖਿਆ ਨਹੀਂ ਵੀ ਕਿਤੇ ਜਾ ਕੇ ਇਸ ਤਰੀਕੇ ਨਾਲ ਕੀਤਾ ਹੋਵੇ, ਕਿਸੇ ਨੇ ਪੁਲਿਸ ਭੇਜੀ ਹੋਵੇ ਜਾਂ ਪੁਲਿਸ ਦੀ ਗੱਲ ਕੀਤੀ ਹੋਵੇ ਜਾਂ ਪੁਲਿਸ ਤੋਂ ਫੋਨ ਕਰਾਏ ਹੋਣ। ਮੈਨੂੰ ਤਾਂ ਨਹੀਂ ਲੱਗਦਾ ਵੀ ਇੱਦਾਂ ਕੁਝ ਹੋਇਆ। ਬਟ ਇਹਦੇ 'ਚ ਜਿਹੜੀ ਸਰਕਾਰ ਹੈ, ਸਰਕਾਰ ਦੀ ਸਹਿਣ ਸ਼ਕਤੀ ਬਹੁਤ ਘੱਟ ਹੈ। ਸਹਿਣ ਸ਼ਕਤੀ ਘੱਟ ਹੋਣਾ ਕਿਉਂ ਹੈਗਾ? ਕਿਉਂਕਿ ਜਦੋਂ ਤੁਸੀਂ ਇੱਕ ਝੂਠ ਦਾ ਪਲੰਦਾ ਬਣਾ ਰਹੇ ਹੁੰਦੇ ਹੋ ਨਾ, ਤੁਹਾਨੂੰ ਸਭ ਤੋਂ ਵੱਡਾ ਡਰ ਇਹ ਹੁੰਦਾ ਵੀ ਕੋਈ ਸੱਚ ਨਾ ਬਾਹਰ ਆ ਜੇ। ਹੁਣ ਇਹ ਆਮ ਆਦਮੀ ਪਾਰਟੀ ਪੰਜਾਬ 'ਚ ਕੀ ਕਰ ਰਹੀ ਹੈ? ਇੱਕ ਝੂਠ ਦਾ ਪਲੰਦਾ ਖੜਾ ਕਰਦੀ ਪਈ ਹੈ ਜੀ। ਪੰਜਾਬ ਦਾ ਪੈਸਾ ਖਰਾਬ ਕਰਕੇ ਇੱਕ ਝੂਠ ਦਾ ਪਲੰਦਾ ਬਣਾਇਆ ਜਾ ਰਿਹਾ। ਇਹਨਾਂ ਨੂੰ ਹੁਣ ਡਰ ਇਹ ਹੈ ਵੀ ਪੰਜਾਬ ਤੋਂ ਬਾਹਰ ਇਹ ਝੂਠ ਦਾ ਪਲੰਦਾ ਨਾ ਚਲਾ ਜਾਵੇ, ਤਾਂ ਕਿ ਜਦੋਂ ਅਸੀਂ ਹੋਰ ਸਟੇਟਾਂ ਦੇ ਵਿੱਚ ਵੋਟਾਂ ਲੜਨ ਜਾਈਏ ਤੇ ਸਾਨੂੰ ਸਵਾਲ ਆਉਣ
ਹੁਣ ਝੂਠ ਦਾ ਪਲੰਦਾ ਕੀ ਹੈ? ਪਹਿਲੀ ਗੱਲ, ਮੁਹੱਲਾ ਕਲੀਨਿਕਾਂ ਦੀ ਇਹਨਾਂ ਦੀ ਕੀਤੀ ਹੈ। ਹਰ ਇੱਕ ਸੂਬੇ ਦੇ ਵਿੱਚ ਪੰਜਾਬ ਦੇ ਪੈਸੇ ਨਾਲ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ ਕਿ ਮੁਹੱਲਾ ਕਲੀਨਿਕ ਬਣਾਏ ਅਸੀਂ, ਪਰ ਉਹ ਹੈ ਕੀ? ਗਰਾਊਂਡ ਤੇ ਕੀ ਆ ਉਹ? ਜਾਂ ਤਾਂ ਪੁਰਾਣੇ ਬੰਦ ਪਏ ਸੇਵਾ ਕੇਂਦਰ ਨੇ, ਜਾਂ ਫਿਰ ਜਿਹੜੀਆਂ ਡਿਸਪੈਂਸਰੀਆਂ ਸੀ ਪ੍ਰੋਪਰ 15-15 ਦੇ ਸਟਾਫ ਵਾਲੀਆਂ, 5-5 7-7 ਡਾਕਟਰਾਂ ਵਾਲੀਆਂ, ਉਹ ਬੰਦ ਕਰਕੇ ਇੱਕ ਮੁਹੱਲਾ ਕਲੀਨਿਕ ਬਣਾ ਦਿੱਤਾ ਇੱਕ ਕਮਰੇ ਦਾ, ਜਿਹੜਾ 2 ਵਜੇ ਤੱਕ ਗੋਲੀਆਂ ਦਿੰਦਾ ਕੱਲ। ਉੱਥੇ ਪਹਿਲਾਂ ਡਿਲੀਵਰੀਆਂ ਵੀ ਹੁੰਦੀਆਂ ਸੀਗੀਆਂ, ਬਿਲਕੁਲ ਬੱਚਾ ਜੱਚਾ ਸੈਂਟਰ ਬਣਦੇ ਸੀ, ਵੀ ਬਣੇ ਹੋਏ ਸੀ ਉੱਥੇ। ਪਹਿਲਾਂ ਆਪਰੇਸ਼ਨ ਵੀ ਹੋ ਜਾਂਦਾ ਸੀਗਾ ਉੱਥੇ, ਪਹਿਲਾਂ ਹੱਡੀਆਂ ਦਾ ਡਾਕਟਰ ਵੀ ਹੁੰਦਾ ਸੀਗਾ ਉੱਥੇ, ਦੰਦਾਂ ਵਾਲਾ ਡਾਕਟਰ ਵੀ ਹੁੰਦਾ ਸੀਗਾ, ਨਰਸਾਂ ਵੀ ਹੁੰਦੀਆਂ ਸੀ। ਹੁਣ ਕੀ ਹੈ? ਇੱਕ ਡਾਕਟਰ ਬਿਠਾ ਰੱਖਿਆ 2 ਵਜੇ ਤੱਕ ਗੋਲੀਆਂ ਦਿੰਦਾ ਸਿਰ ਦੁਖਣ ਦੀਆਂ, ਜ਼ੁਕਾਮ ਦੀਆਂ, ਤੇ ਬਾਕੀ ਜਿਹੜੀਆਂ ਦਿੱਕਤਾਂ ਨੇਗੀਆਂ ਉਹਨਾਂ ਵਾਸਤੇ ਜਿਹੜੇ ਆਪਣੇ ਡਿਸਟ੍ਰਿਕਟ ਹਸਪੀਟਲ ਆ, ਜਿਹਨੂੰ ਆਪਾਂ ਸਿਵਲ ਹਸਪੀਟਲ ਕਹਿੰਦੇ ਆ, ਉਹਨਾਂ ਤੇ ਭਾਰ ਪੈ ਗਿਆ। ਉੱਥੇ ਇੰਨੀ ਭੀੜ ਹੋਈ ਪਈ ਆ, ਬੰਦੇ ਦਾ ਜਾਣ ਦਾ ਜੀ ਨਹੀਂ ਕਰਦਾ। ਇਹਦੇ ਨਾਲ ਬੇਰੁਜ਼ਗਾਰੀ ਵੀ ਵਧੂ। ਜਿਹੜੇ ਇਹਨਾਂ ਨੇ ਮੁਹੱਲਾ ਕਲੀਨਿਕ ਖੋਲ੍ਹੇ ਆ, ਕਿਤੇ ਨਾ ਕਿਤੇ ਲੱਗਦਾ ਹੈਗਾ ਵੀ ਜਿਹੜੇ ਤੁਸੀਂ ਕਿਹਾ ਕਿ 15-15 ਡਾਕਟਰਾਂ ਦਾ ਸਟਾਫ ਹੁੰਦਾ ਸੀ ਤੇ ਅੱਜ ਉੱਥੇ ਇੱਕ ਡਾਕਟਰ ਭਰਤੀ ਕਰਤਾ। ਨਹੀਂ, ਬੇਰੁਜ਼ਗਾਰੀ ਇਹਦੇ 'ਚ ਦੇਖੋ, ਬੇਰੁਜ਼ਗਾਰੀ ਇਹਦੇ ਨਾਲ ਨਹੀਂ ਵੱਧਦੀ, ਬਟ ਇਹਦੇ 'ਚ ਇਹ ਹੈ ਵੀ ਲੋਕਾਂ ਨੂੰ ਬੜੀ ਦਿੱਕਤ ਆਈ ਹੈ। ਹੁਣ ਜਿਹੜੇ 25,000 ਜਾਂ 30,000 ਲੋਕਾਂ ਮਗਰ ਇੱਕ ਡਿਸਪੈਂਸਰੀ ਹੁੰਦੀ ਸੀ, ਜਾਂ PHC ਜਾਂ CSC ਬਣਿਆ ਹੋਇਆ ਸੀਗਾ, ਇੱਕ ਛੋਟਾ ਹਸਪਤਾਲ ਕਹਿ ਦਿੰਦੇ ਉਹਨੂੰ, ਜਾਂ ਡਿਸਪੈਂਸਰੀ ਕਹਿ ਦਿੰਦੇ ਆ, ਉਹ ਬਣੇ ਹੋਏ ਸੀ ਪਿੰਡਾਂ ਦੇ ਵਿੱਚ, ਉਹਨੂੰ ਇੱਕ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ। ਪਹਿਲਾਂ ਉੱਥੇ ਸਾਰਾ ਕੁਝ ਹੁੰਦਾ ਸੀਗਾ, ਮਤਲਬ ਬਹੁਤ ਵੱਡੀ ਕੰਪਲਿਕੇਸ਼ਨ ਨੂੰ ਛੱਡ ਕੇ ਛੋਟੀਆਂ ਗੱਲਾਂ ਸਾਰੀਆਂ ਹੁੰਦੀਆਂ ਸੀ, ਡਿਲੀਵਰੀਆਂ ਤੋਂ ਲੈ ਕੇ ਔਰਥੋ ਦੇ ਜਿਹੜੇ ਹੱਡੀਆਂ ਦੇ ਡਾਕਟਰਾਂ ਦੇ ਆਪਰੇਸ਼ਨ ਹੋ ਗਏ, ਕਿਤੇ ਕਿਤੇ ਬਹੁਤ ਕੁਝ ਹੁੰਦਾ ਸੀ। ਲੋਕ ਐਡਮਿਟ ਰਹਿੰਦੇ ਸੀ ਉੱਥੇ। ਬਹੁਤ ਵੱਡੇ ਵੱਡੇ ਹਸਪਤਾਲ ਬਣੇ ਹੋਏ ਆ ਆਪਣੇ ਪਿੰਡਾਂ 'ਚ ਵੀ, ਜਿਹਨੂੰ ਕਹਿਣ ਨੂੰ ਛੋਟੇ ਹਸਪਤਾਲ ਨੇ, ਬਹੁਤ 10-10 20-20 ਕਿੱਲਿਆਂ ਦੇ ਵਿੱਚ ਬਣੇ ਹੋਏ ਆ। ਉਹਨਾਂ ਨੂੰ ਸਾਰਿਆਂ ਨੂੰ ਬੰਦ ਕਰਕੇ ਸਟਾਫ ਉੱਥੋਂ ਹੋਰ ਜਗ੍ਹਾ ਤੇ ਲਾ ਕੇ ਉੱਥੇ ਇੱਕ ਕਮਰੇ ਦਾ ਮੁਹੱਲਾ ਕਲੀਨਿਕ ਖੋਲ ਦਿੱਤਾ ਗਿਆ, ਜਿੱਥੇ ਗੋਲੀਆਂ ਆਹੀ ਮਤਲਬ ਆ ਖੰਘ ਦੀ ਜ਼ੁਕਾਮ ਦੀ ਗੋਲੀ ਦਿੱਤੀ ਆ, ਬਸ ਆਹ ਚੱਲਦਾ। ਉਹ ਵੀ 2 ਵਜੇ ਬੰਦ ਕਰ ਦਿੰਦੇ ਨੇ। ਅੱਧੇ ਦਾ ਵਿੱਚੋਂ ਜਿਹੜਾ ਪਿੱਛੇ ਸਕੈਮ ਵੀ ਨਿਕਲਿਆ ਸੀ, ਅੱਧੇ ਵਿੱਚ ਝੂਠੀਆਂ ਹਾਜ਼ਰੀਆਂ ਲਾ ਕੇ ਪੈਸੇ ਕਮਾਈ ਜਾਂਦੇ ਨੇ। ਮਤਲਬ ਆਹ ਚੱਲਦਾ ਪਿਆਗਾ। ਉਸ ਤੋਂ ਬਾਅਦ ਗੱਲ ਕਰਦੇ ਸੀ ਇਹ ਸਿੱਖਿਆ ਦੀ, ਸਕੂਲ ਆਫ ਐਮੀਨੈਂਸ। ਸਕੂਲ ਆਫ ਐਮੀਨੈਂਸ ਕੀ ਆ? ਜਿਹੜੇ ਇਹਨਾਂ ਨੇ ਬਿਲਡਿੰਗਾਂ ਦੇਖੀਆਂ ਵੀ ਕਿਹੜੇ ਕਿਹੜੇ ਸਕੂਲ ਜਿਹੜੇ ਚੰਗੇ ਬਣੇ ਹੋਏ ਆ, ਉਹ ਬਿਲਡਿੰਗਾਂ ਦੇਖ ਕੇ ਉਹਨਾਂ ਨੂੰ ਚੁਣ ਲਿਆ ਵੀ ਅਸੀਂ ਇਹਨਾਂ ਨੂੰ ਸਕੂਲ ਆਫ ਐਮੀਨੈਂਸ ਬਣਾਵਾਂਗੇ। ਉਹਨਾਂ ਦੇ ਰੰਗ ਮਾਰ ਕੇ, ਲਸ਼ਕਾ ਕੇ, ਉਹਨਾਂ ਨੂੰ ਉੱਤੇ ਸਕੂਲ ਆਫ ਐਮੀਨੈਂਸ ਲਗਾ ਕੇ ਭਗਵੰਤ ਮਾਨ ਦੀ ਫੋਟੋ ਲਾਤੀ, ਕੇਜਰੀਵਾਲ ਦੀ ਫੋਟੋ ਲਾਤੀ, ਤੇ ਉਹਨੂੰ ਹੁਣ ਸਾਰੇ ਦੇਸ਼ 'ਚ ਪ੍ਰਚਾਰਿਆ ਜਾ ਰਿਹਾ ਵੀ ਅਸੀਂ ਸਾਲ 'ਚ ਪੰਜਾਬ ਦਾ ਸਕੂਲ ਚੰਗਾ ਬਣਾਤਾ। ਜਦੋਂ ਕਿ ਗੱਲ ਕੀ, ਸਕੂਲ ਪਹਿਲਾਂ ਹੀ ਹੈਗੇ ਸੀਗੇ ਉਹ, ਇਹਨਾਂ ਨੇ ਤਾਂ ਕੁਝ ਕੀਤਾ ਨਹੀਂ। ਬਿਲਕੁਲ ਮੁਹੱਲਾ ਕਲੀਨਿਕ ਵਾਲੇ ਮਾਮਲੇ 'ਚ ਡੀਗ੍ਰੇਡ ਕਰਤਾ ਚੀਜ਼ਾਂ ਨੂੰ, ਸਿੱਖਿਆ ਵਾਲੇ ਮਾਮਲੇ 'ਚ ਆਹ ਫਰਾਡ ਕੀਤਾ। ਇਸੇ ਤਰੀਕੇ ਹਰ ਥਾਂ ਤੇ, ਹਰ ਫੀਲਡ ਦੇ ਵਿੱਚ ਜਿਹੜਾ ਇਹਨਾਂ ਨੇ ਕਿਹਾ ਕਿ ਅਸੀਂ ਚੰਗਾ ਕਰਾਂਗੇ, ਚਾਹੇ ਉਹ ਰੇਤੇ ਵਾਲੀ ਆ, ਰੇਤੇ ਵਾਲੇ ਮਸਲੇ ਤੁਸੀਂ ਦੇਖ ਲਓ, ਮਾਈਨਿੰਗ ਸ਼ਰੇਆਮ ਚੱਲਦੀ ਪਈ ਹੈ। ਜਿਹੜਾ ਮੰਤਰੀ ਹੈਗਾ, ਸਿੱਖਿਆ ਮੰਤਰੀ ਹਰਜੋਤ ਬੈਂਸ, ਉਹਦੇ ਜਮਾ ਘਰ ਦੇ ਨੇੜੇ ਮਾਈਨਿੰਗ ਚੱਲਦੀ ਹੈ, ਉਹਦੇ ਹਲਕੇ ਦੇ ਵਿੱਚ ਮਾਈਨਿੰਗ ਚੱਲਦੀ ਹੈ, ਸ਼ਰੇਆਮ ਚੱਲਦੀ ਹੈ। ਤੇ ਮੈਂ ਵੀਡੀਓ ਕਿੰਨੀ ਵਾਰ ਪਾਈ ਹੈ ਤੇ ਉਹ ਸ਼ਰਮ ਨਹੀਂ ਮੰਨਦਾ ਇਸ ਗੱਲ ਦੀ। ਤੇ ਉਸ ਤੋਂ ਬਾਅਦ ਜਿਹੜਾ ਹੁਣ MLA ਹੈਗਾ ਲਾਲਪੁਰਾ, ਉਹਦਾ ਜਿਹੜਾ ਜੀਜਾ, ਮੇਰੀ ਗੱਲ ਹੋਈ, ਉਹ ਰਾਤ ਨੂੰ ਸ਼ਰੇਆਮ ਮਾਈਨਿੰਗ ਕਰਦੇ ਪਏ ਸੀ। ਪੁਲਿਸ ਨੇ ਇੱਕ ਚੰਗਾ ਅਫਸਰ ਸੀਗਾ, SSP ਚੰਗਾ ਸੀ, ਉੱਥੇ SP ਵੀ ਚੰਗਾ ਲੱਗਿਆ ਹੋਇਆ ਤਰਨਤਾਰਨ ਦੇ ਵਿੱਚ, ਮੇਰੀ ਉੱਥੇ ਗੱਲ ਹੋਈ। ਉਹ ਕਹਿੰਦੇ ਵੀ ਸ਼ਰੇਆਮ ਮਾਈਨਿੰਗ ਕਰਦੇ ਸੀਗੇ। ਪੁਲਿਸ ਨੇ ਜਦੋਂ ਛਾਪਾ ਮਾਰਿਆ, ਉਹਨਾਂ ਨੇ ਕੁਛ ਕੁ ਬੰਦੇ ਭੱਜ ਗਏ, ਕੁਛ ਕੁ ਫੜ ਲਏ ਉੱਥੇ, ਜਿਹਦੇ 'ਚ ਉਹਦਾ ਜੀਜਾ ਵੀ ਸੀਗਾ। ਤੇ ਉਸ ਕਰਕੇ ਲਾਲਪੁਰੇ ਨੂੰ ਮਤਲਬ ਵੀ ਮੈਂ ਤਾਂ ਜੀ MLA, ਮੇਰਾ ਰਿਸ਼ਤੇਦਾਰ ਕਿਵੇਂ ਫੜ ਲਿਆ? ਇਹਦਾ ਵੀ ਹਿੱਸਾ ਹੋਣਾ ਵਿੱਚ, ਇਹਦਾ ਵੀ ਹਿੱਸਾ ਹੋਣਾ, ਤਾਂ ਹੀ ਤੇ ਤੜਫਦਾ, ਤਾਂ ਹੀ ਐਡੀਆਂ ਖਬਰਾਂ ਵਾਇਰਲ ਹੋ ਗਈਆਂ, ਤਾਂ ਹੀ ਤੇ ਉਹਦੇ ਮਤਲਬ ਟਿੱਪਰ ਟੁੱਪਰ ਖੜੇ ਹੈਗੇ ਉਹਨਾਂ ਦੇ ਘਰਾਂ 'ਚ। ਕਿੱਥੋਂ ਆਇਆ ਸਾਰਾ ਕੁਝ ਇਹ? ਗੋਇਲ ਸਾਹਿਬ, ਤੁਸੀਂ ਬੜਾ ਖੁੱਲ੍ਹ ਕੇ ਬੋਲਦੇ ਹੋ, ਕਦੇ ਡਰ ਨਹੀਂ ਲੱਗਿਆ ਵੀ ਅਸੀਂ ਇੰਨਾ ਖੁੱਲ੍ਹ ਕੇ ਬੋਲ ਰਹੇ ਹਾਂ? ਕਦੇ ਸਾਡੇ ਨਾਲ ਨਾ ਕਿਤੇ ਉਹ ਵਾਪਰ ਜੇ ਜੋ ਪਿਛਲੇ ਦਿਨਾਂ ਦੇ ਦੌਰਾਨ ਵਾਪਰਿਆ, ਪੰਜਾਬ ਦੇ ਜਵਾਨਾਂ ਦੇ ਉੱਪਰ NSA ਲਾ ਕੇ ਡਿਬਰੂਗੜ੍ਹ ਭੇਜਤਾ, ਜਾਂ ਸੁਖਪਾਲ ਸਿੰਘ ਖਹਿਰਾ ਨੂੰ ਘਰੋਂ ਚੱਕ ਲਿਆ ਸਵੇਰੇ ਸਵੇਰੇ? ਦੇਖੋ, ਜੇ ਸੱਚ ਬੋਲਣ ਤੇ ਤੁਹਾਨੂੰ ਡਰਾਉਣਗੇ ਜਾਂ ਮਤਲਬ ਇਹ ਕਰਨਗੇ ਤਾਂ ਫਿਰ ਕਰ ਲੈਣ ਤੋਂ ਕੋਈ ਦਿੱਕਤ ਨਹੀਂ। ਦੇਖੋ, ਸਿੱਧੀ ਗੱਲ ਹੁੰਦੀ ਹੈ ਵੀ ਜਦੋਂ ਤੁਸੀਂ ਬੋਲਣ ਦੇ, ਲੋਕਾਂ ਦਾ ਗਲਾ ਦੱਬਣ ਤੇ ਆ ਜਾਓ, ਆਵਾਜ਼ ਬੰਦ ਕਰਨ ਤੇ ਆ ਜਾਓ, ਤੇ ਪੰਜਾਬ ਦੇ ਲੋਕ ਤਾਂ ਹੋਰ ਬੋਲਣਗੇ, ਹੋਰ ਉਹਨੂੰ ਚੰਗੇ ਤਰੀਕੇ ਨਾਲ ਗੱਲ ਬਾਹਰ ਆਊਗੀ। ਡਰਨ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਗੱਲ ਇਹ ਹੁੰਦੀ ਹੈ ਵੀ ਜਦੋਂ ਇਹ ਹਰ ਪਾਸੇ ਮੂੰਹ ਬੰਦ ਕਰਦੇ ਪਏ ਆ, ਚਾਹੇ ਉਹ ਪੱਤਰਕਾਰ ਨੇ, ਚਾਹੇ ਉਹ ਐਕਟਿਵਿਸਟ ਨੇ, ਚਾਹੇ ਉਹ ਜਿਹੜੇ ਬੋਲਣ ਵਾਲੇ ਪੋਲੀਟੀਸ਼ੀਅਨ ਨੇਗੇ ਇਹਨਾਂ ਦੇ ਓਪੋਜੀਸ਼ਨ ਦੇ ਵਿੱਚ, ਚਾਹੇ ਉਹ ਕਿਸੇ ਵੀ ਤਰੀਕੇ ਦੇ ਬੰਦੇ ਨੇ, ਈਵਨ ਜਿਹੜਾ ਫੇਸਬੁੱਕ ਤੇ ਇੱਕ ਜਾਂ ਟਵਿੱਟਰ ਤੇ ਜਾਂ WhatsApp ਤੇ ਇੱਕ ਪੋਸਟ ਪਾਉਣ ਵਾਲਾ ਬੰਦਾ ਵੀ ਹੈ ਨਾ, ਉਹਦੇ ਘਰ ਵੀ ਪੁਲਿਸ ਭੇਜ ਦਿੱਤੀ ਜਾਂਦੀ ਹੈ। ਮੰਤਰੀ ਜਿਹੜਾ ਹੈਗਾ ਲਾਲਜੀਤ ਭੁੱਲਰ, ਉਹਨਾਂ ਦੀ ਪਾਰਟੀ ਦਾ ਇੱਕ ਬੰਦਾ, ਉਹਨਾਂ ਦੀ ਆਪਦੀ ਪਾਰਟੀ ਦਾ ਹੀ ਬੰਦਾ, ਉਹਨਾਂ ਦਾ ਵਲੰਟੀਅਰ
ਉਹ ਸਵਾਲ ਕਰਦਾ ਪਿਆ ਸੀਗਾ। ਉਹਨੇ WhatsApp ਤੇ ਇੱਕ ਆਡੀਓ ਪਾਈ ਕਿ ਇਦਾਂ ਕਰਕੇ ਤੁਸੀਂ ਗਲਤ ਕਰਦੇ ਪਏ ਹੋ, ਗਲਤ ਰਾਹ ਤੇ ਪਹੁੰਚ ਗਏ, ਵੀ ਇਦਾਂ ਕਰਪਸ਼ਨ ਚੱਲਦੀ ਪਈ ਹੈ, ਸਾਰੇ ਪਾਸੇ ਮਾਈਨਿੰਗ ਹੁੰਦੀ ਪਈ ਹੈ। ਉਹਦੇ ਘਰੇ ਉਹਨੂੰ ਠੰਡਰ ਦਾ ਫੋਨ ਆ ਗਿਆ, ਕਹਿੰਦਾ ਤੈਨੂੰ ਮਤਲਬ ਤੂੰ ਜ਼ਿਆਦਾ ਮੈਸੇਜ ਪਾਉਣੇ ਆ। ਉਹਨਾਂ ਦੇ ਘਰੇ ਪੁਲਿਸ ਚਲੀ ਗਈ। ਗੋਇਲ ਸਾਹਿਬ, ਇੱਕ ਗੱਲ ਇਹ ਵੀ ਸਾਹਮਣੇ ਆਉਂਦੀ ਆ ਕਿ ਜਦੋਂ ਮਲਕ ਗੋਇਲ ਕੋਈ ਵੀ ਟਵੀਟ ਕਰਦੇ ਨੇ ਉਹ ਇੱਕ ਪੱਖ ਤੋਂ ਹੋ ਕੇ ਕਰਦੇ ਨੇ। ਤੁਹਾਡੇ ਉੱਪਰ ਵੀ ਕਈ ਸਵਾਲ ਖੜੇ ਹੁੰਦੇ ਨੇ, ਸੋਸ਼ਲ ਮੀਡੀਆ ਦੇ ਉੱਪਰ ਵੀ ਤੁਸੀਂ ਦੇਖਦੇ ਹੋਵੋਗੇ ਅਕਸਰ ਕਮੈਂਟਾਂ ਦੇ ਵਿੱਚ ਵੀ ਇਹੀ ਕਿਹਾ ਜਾਂਦਾ ਕਿ ਇਹ ਕਾਂਗਰਸੀ ਆ, ਇਹ ਅਕਾਲੀ ਆ। ਕੀ ਲੱਗਦਾ ਉਹ ਕਮੈਂਟਾਂ ਵਾਲਿਆਂ ਨੂੰ ਕੀ ਜਵਾਬ ਆ ਫਿਰ? ਤੇ ਕਮੈਂਟ ਵਾਲਿਆਂ ਨੂੰ ਜਵਾਬ ਇਹ ਹੈ ਵੀ ਜਦੋਂ ਪਹਿਲਾਂ ਵਾਲੀ ਸਰਕਾਰਾਂ ਸੀ, ਅਸੀਂ ਕੈਪਟਨ ਤੇ ਵੀ ਸਵਾਲ ਖੜੇ ਕੀਤੇ ਸੀਗੇ ਜਦੋਂ ਵੋਟਾਂ ਹੋਈਆਂ ਸੀਗੀਆਂ। ਬਿਲਕੁਲ, ਪਿਛਲੀ ਵਾਰ ਵੋਟਾਂ ਹੋਈਆਂ ਸੀ ਜਦੋਂ ਪਾਰਲੀਮੈਂਟਰੀ ਇਲੈਕਸ਼ਨ ਹੋਈਆਂ ਸੀਗੀਆਂ 2019 ਦੇ ਵਿੱਚ, ਲੋਕ ਸਭਾ ਦੀਆਂ ਵੋਟਾਂ ਹੋਈਆਂ ਸੀਗੀਆਂ। ਜਿਹੜਾ ਕੈਪਟਨ ਹੈ, ਕੈਪਟਨ ਦੀ ਵਾਈਫ ਖੜੀ ਹੋਈ ਸੀ ਉੱਥੇ, ਪ੍ਰਨੀਤ ਕੌਰ। ਪ੍ਰਨੀਤ ਕੌਰ ਦੀ ਇੱਕ ਸ਼ੈਲਰ ਦੇ ਵਿੱਚੋਂ ਦਾਰੂ ਫੜਵਾਈ ਸੀ ਰਾਤ ਨੂੰ, ਸੜਕ ਰੋਕ ਕੇ ਧਰਨਾ ਲਾ ਕੇ। ਅਸੀਂ ਕਾਂਗਰਸੀ ਕਿਵੇਂ ਹੋ ਗਏ? ਮਤਲਬ ਗੱਲ ਇਹ ਹੈ ਵੀ ਲੋਕਾਂ ਦਾ ਕੀ ਹੈ, ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਭਗਤ ਨੇ ਜਾਂ ਵਲੰਟੀਅਰ ਨੇ ਜਾਂ ਜੋ ਵੀ ਆ, ਮਤਲਬ ਭਗਤ ਤੇ ਨਹੀਂ ਕਹੂੰਗਾ, ਚਲੋ ਕਿਸੇ ਨੂੰ ਕੀ ਕਹਿਣਾ, ਬਟ ਜਿਹੜੇ ਸਪੋਰਟਰ ਨੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ, ਜਦੋਂ ਉਹਨਾਂ ਦੇ ਖਿਲਾਫ ਕੋਈ ਖੁਲਾਸਾ ਹੁੰਦਾ ਤੇ ਉਹ ਕਹਿੰਦੇ ਤੁਸੀਂ ਕਾਂਗਰਸੀ ਹੋ, ਤੁਸੀਂ ਅਕਾਲੀ ਹੋ, ਤੁਸੀਂ ਫਲਾਣਾ ਢੁਕਾਣਾ। ਤੇ ਜਦੋਂ ਕਿਸੇ ਹੋਰ ਦਾ ਹੁੰਦਾ ਦੂਜੇ ਦੇ ਇਲਜ਼ਾਮ ਲਾਉਣ ਲੱਗ ਜਾਂਦੇ। ਬਟ ਇੱਕ ਗੱਲ ਹੈ, ਜਿਹੜੀ ਸਰਕਾਰ ਹੋਊਗੀ, ਦੇਖੋ ਮੈਂ ਪੱਤਰਕਾਰਾਂ ਨੂੰ ਵੀ ਇਹੀ ਕਹਿਣਾ ਹੁੰਦਾ ਵੀ ਜਦੋਂ ਸਰਕਾਰ ਜਿਹੜੀ ਹੈਗੀ ਹੈ, ਤੁਹਾਡਾ ਫਰਜ਼ ਸਰਕਾਰ ਤੇ ਸਵਾਲ ਕਰਨਾ ਹੈ। ਅਪੋਜੀਸ਼ਨ ਤਾਂ ਯਾਰ, ਅਪੋਜੀਸ਼ਨ ਤੇ ਕੀ ਸਵਾਲ ਕਰਨੇ? ਅਪੋਜੀਸ਼ਨ ਤਾਂ ਲੋਕਾਂ ਨੇ ਨਕਾਰਤਾ ਇੱਕ ਵਾਰੀ। ਬਿਲਕੁਲ, ਜਦੋਂ ਕਦੇ ਉਹ ਫੇਰ ਆਏ, ਜਦੋਂ ਕਦੇ ਫੇਰ ਉਹ ਪਾਵਰ ਦੇ ਵਿੱਚ ਆਏ, ਤੁਸੀਂ ਸਵਾਲ ਕਰਿਓ, ਜੋ ਠੋਕ ਕੇ ਕਰੋ ਵੀ ਕੀ ਤੁਸੀਂ ਪਾਲਿਸੀਜ਼ ਨੇ, ਕਿੱਥੇ ਪੈਸਾ ਜਾ ਰਿਹਾ, ਕਿੱਥੇ। ਹੁਣ ਜੇ ਆਪਾਂ ਕਹੀਏ, ਲੋਕ ਕਹਿਣਗੇ ਵੀ ਤੂੰ ਭਾਈ ਅਕਾਲੀ ਦਲ ਤੇ ਸਵਾਲ ਕਰ ਹੁਣ ਰੋਜ਼। ਯਾਰ ਅਕਾਲੀ ਦਲ ਤੱਕ 2 ਤਾਂ ਸੀਟਾਂ ਨੇ ਉਹਨਾਂ ਕੋਲੇ। ਦੇਖੋ ਪੱਤਰਕਾਰਾਂ ਦਾ ਵੀ, ਲੋਕਾਂ ਦਾ ਵੀ, ਜਿਹੜੀ ਓਪੋਜੀਸ਼ਨ ਵਿਰੋਧੀ ਧਿਰ ਹੁੰਦੀ ਹੈ, ਵਿਰੋਧੀ ਧਿਰ ਇਕੱਲੀਆਂ ਕੋਈ ਪਾਰਟੀਆਂ ਨਹੀਂ ਹੁੰਦੀਆਂ। ਵਿਰੋਧੀ ਧਿਰ ਦੇ ਵਿੱਚ ਬਹੁਤ ਲੋਕ ਹੁੰਦੇ ਆ। ਪੱਤਰਕਾਰ ਵੀ ਵਿਰੋਧੀ ਧਿਰ ਹੁੰਦੇ ਆ, ਜਿਹੜੇ ਐਕਟਿਵਿਸਟ ਹੁੰਦੇ ਆ ਉਹ ਵੀ ਵਿਰੋਧੀ ਧਿਰ ਹੁੰਦੇ ਆ, ਜਿਹੜੇ ਲੋਕ ਹੁੰਦੇ ਆ ਉਹ ਵੀ ਵਿਰੋਧੀ ਧਿਰ ਹੁੰਦੇ ਆ। ਪਾਰਟੀਆਂ ਤਾਂ ਚਲੋ ਹੈਗੀਆਂ। ਵਿਰੋਧੀ ਧਿਰ ਦਾ ਮਤਲਬ ਕੋਈ ਵਿਰੋਧ ਕਰਨਾ ਨਹੀਂ ਹੁੰਦਾ। ਵਿਰੋਧੀ ਧਿਰ ਦਾ ਮਤਲਬ ਹੁੰਦਾ ਵੀ ਜਿਹੜੇ ਬੰਦੇ ਕੋਲੇ ਅਸੀਂ ਸਰਮਾਇਆ ਸਮਾਇਆ ਸਟੇਟ ਦਾ, ਜਿਹੜੇ ਬੰਦੇ ਨੂੰ ਅਸੀਂ ਕੁੰਜੀਆਂ ਦਿੱਤੀਆਂ ਨੇਗੀਆਂ, ਜਿਹੜੇ ਬੰਦੇ ਨੂੰ ਅਸੀਂ ਤਜੌਰੀ ਦੀਆਂ ਕੁੰਜੀਆਂ ਦਿੱਤੀਆਂ ਨੇ, ਸਟੇਟ ਦਾ ਸਾਰਾ ਸਰਮਾਇਆ ਸੰਭਾਇਆਗਾ, ਉਹਨੂੰ ਸਵਾਲ ਕਰਨੇ ਕਿ ਤੁਸੀਂ ਇਹ ਕਿੱਥੇ ਵਰਤਦੇ ਪਏ ਹੋ ਪੈਸਾ। 50,000 ਕਰੋੜ ਰੁਪਏ ਦਾ ਤੁਸੀਂ ਕਰਜ਼ਾ ਲੈ ਲਿਆ 1 ਸਾਲ ਦੇ ਵਿੱਚ, ਉਹ ਕਿੱਥੇ ਗਿਆ? ਸਾਨੂੰ ਕੋਈ ਸਟੇਟ ਦੇ ਵਿੱਚ ਕੋਈ ਹਸਪਤਾਲ ਨਹੀਂ ਦਿਖਿਆ, ਸਾਨੂੰ ਕੋਈ ਸਟੇਟ ਦੇ ਵਿੱਚ ਕੋਈ ਵੱਡਾ ਕਾਲਜ ਨਹੀਂ ਦਿਖਿਆ, ਸਾਨੂੰ ਕੋਈ ਸੜਕਾਂ ਨਹੀਂ ਬਣੀਆਂ ਦਿਖੀਆਂ। ਗੜੇਮਾਰੀ ਵਾਲਿਆਂ ਨੂੰ ਤੁਸੀਂ ਨਹੀਂ ਕੋਈ ਮੁਆਵਜ਼ਾ ਦਿੱਤਾ, ਹੜ੍ਹਾਂ ਵਾਲਿਆਂ ਨੂੰ ਤੁਸੀਂ ਨਹੀਂ ਮੁਆਵਜ਼ਾ ਦਿੱਤਾ, ਕੋਈ ਇੰਡਸਟਰੀ ਨਹੀਂ ਲੱਗੀ ਕੋਈ ਵੱਡੀ ਵੀ ਤੁਸੀਂ ਕੋਈ ਇੰਡਸਟਰੀ ਡਿਵੈਲਪ ਕੀਤੀ ਆ। ਤੁਸੀਂ ਕੋਈ ਇਹ ਨਹੀਂ ਕੀਤਾ ਕਿ ਅਸੀਂ ਕੋਈ ਬਹੁਤ ਵੱਡੀ ਕੋਈ ਡਿਵੈਲਪਮੈਂਟ ਕਰਤੀ, ਕੋਈ ਵੱਡੇ ਲੈਵਲ ਤੇ ਘਰ ਬਣਾਤੇ ਗਰੀਬਾਂ ਵਾਸਤੇ, ਉਹ ਨਹੀਂ ਕੀਤਾ। ਕੀਤਾ ਕੀ ਹੈ 50,000 ਕਰੋੜ ਦਾ? ਆਹੀ ਹੈ ਵੀ ਕਿਲੋਮੀਟਰ 'ਚ 50 ਫਲੈਕਸਾਂ ਲਾਤੀਆਂ। ਸਾਰੇ ਦੇਸ਼ ਦੇ ਮੀਡੀਆ ਨੂੰ ਪੈਸਾ ਵੰਡਤਾ ਪੰਜਾਬ 'ਚੋਂ। ਵੱਡੇ ਜਹਾਜ਼ ਲੈ ਲਏ ਜਿਨ੍ਹਾਂ ਦਾ ਇੱਕ ਦਿਨ ਦਾ ਖਰਚਾ ਹੀ ਕਰੋੜਾਂ ਰੁਪਏ ਆ, ਜਿਨ੍ਹਾਂ ਦੇ ਵਿੱਚ ਤੁਸੀਂ ਕੇਜਰੀਵਾਲ ਤੇ ਹੋਰ ਲੀਡਰਾਂ ਨੂੰ ਘੁਮਾਉਣੇ ਹੋਗੇ। ਕੀ ਲੱਗਦਾ ਗਾ ਜਿਹੜਾ ਤੁਸੀਂ ਫਲੈਕਸਾਂ ਦੀ ਗੱਲ ਕਰੀ ਆ, ਫਲੈਕਸਾਂ ਦੇ ਉੱਪਰ ਤਾਂ ਇਹ ਲਿਖਿਆ ਗਿਆ ਕਿ ਸਾਡਾ ਕੰਮ ਬੋਲਦਾ ਸੀ, ਇੰਨੇ ਭ੍ਰਿਸ਼ਟਾਚਾਰ ਖਤਮ ਕਰਤੇ, ਇੰਨੀਆਂ ਅਸੀਂ ਨੌਕਰੀਆਂ ਦਿੱਤੀਆਂ, ਇੰਨੇ ਬੇਰੁਜ਼ਗਾਰ ਸੀ ਉਹਨਾਂ ਨੂੰ ਰੁਜ਼ਗਾਰ ਮਿਲ ਗਿਆ। ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਤਾਂ ਇਹ ਵੀ ਬਿਆਨ ਆਉਂਦਾ ਕਿ ਇੱਥੇ ਗੋਰੇ ਕੰਮ ਕਰਨ ਆਇਆ ਕਰਨਗੇ। ਢਿੱਲੋਂ ਸਾਹਿਬ ਮੇਰੀ ਗੱਲ ਸੁਣੋ, ਜਿਹੜੇ ਬੰਦੇ ਦੇ ਕੰਮ ਬੋਲਦੇ ਹੁੰਦੇ ਆ ਨਾ, ਉਹਨੂੰ ਤੁਸੀਂ ਇੱਥੋਂ ਟੱਪ ਜਾਓ। ਮੈਂ ਕਹਿੰਦਾ ਗਲੀ ਟੱਪੋ, ਸੜਕ ਆ ਗਈ, ਕਿਲੋਮੀਟਰ ਦੇ ਵਿੱਚ ਫਲੈਕਸਾਂ ਗਿਣ ਲਿਓ। ਬਿਲਕੁਲ 50 ਤੋਂ ਘੱਟ ਹੋਣੀ ਹੀ ਨਹੀਂ। ਥਾਂ ਤੇ ਹਰ ਇੱਕ ਦਰਖਤ ਦੇ ਵਿੱਚ ਕਿੱਲ ਲਾ ਕੇ ਇਹਨਾਂ ਨੇ ਫਲੈਕਸ ਲਾ ਰੱਖੀ ਹੈ, ਹਰ ਇੱਕ ਖੰਭੇ ਤੇ ਫਲੈਕਸ ਲਾ ਰੱਖੀ ਹੈ। ਕੋਈ ਛੋਟੀ ਜਿਹੀ ਇੱਕ ਮੀਟਿੰਗ ਕਰਨੀ ਹੁੰਦੀ ਹੈ, ਕੋਈ ਮੀਟਿੰਗ ਕਰਨੀ ਹੈ, ਉਹਨਾਂ ਦੀ ਫਲੈਕਸ ਲਾ ਰੱਖੀ ਹੈ। ਵਪਾਰੀਆਂ ਨਾਲ ਮੀਟਿੰਗ ਕਰਨੀ ਸੀ, ਉਹਦੇ ਸਾਰੇ ਪੰਜਾਬ 'ਚ ਫਲੈਕਸਾਂ ਲਾਤੀਆਂ। ਦੂਜੀਆਂ ਸਟੇਟਾਂ ਦੇ ਵਿੱਚ, ਰਾਜਸਥਾਨ ਦੇ ਵਿੱਚ ਉਹਦੀ ਐਡ ਚੱਲਦੀ ਪਈ ਹੈ। PAP ਗਰਾਊਂਡ ਦੇ ਵਿੱਚ ਕੋਈ ਯੋਗਾ ਹੋਣੀ ਹੈ ਇੱਕ ਦਿਨ, ਉਹ ਅਰਬਾਂ ਦੀਆਂ ਫਲੈਕਸਾਂ ਲਾ ਦਿੱਤੀਆਂ ਉਹਦੀਆਂ। ਮੈਂ ਉਸ ਟਾਈਮ ਮੈਂ ਜੈਪੁਰ ਦੇ ਵਿੱਚ ਸੀਗਾ ਜਦੋਂ PAP ਦੇ ਵਿੱਚ ਯੋਗਾ ਦਾ ਪ੍ਰੋਗਰਾਮ ਸੀ। ਜੈਪੁਰ ਦੇ ਲੋਕਲ ਚੈਨਲਾਂ ਤੇ ਐਡ ਚੱਲਦੀ ਪਈ ਕਿ PAP ਜਲੰਧਰ ਦੇ ਵਿੱਚ ਪ੍ਰੋਗਰਾਮ ਹੈ। ਉਹ ਕਰੋੜਾਂ ਦੀ ਐਡ ਉੱਥੇ ਕਿਉਂ ਦਿੱਤੀ ਹੈ? ਕਿਉਂਕਿ ਉੱਥੇ ਵੋਟਾਂ ਆਉਣੀਆਂ ਨੇ। ਉੱਥੋਂ ਦਾ ਜਿਹੜਾ ਮੀਡੀਆ ਉਹਨੂੰ ਪੈਸਾ ਦਿੱਤਾ ਜਾ ਰਿਹਾ ਕਿ ਵੋਟਾਂ ਦੇ ਵਿੱਚ ਸਾਡੀ ਸਪੋਰਟ ਕਰਿਓ। ਪੱਤਰਕਾਰਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਸੀਂ ਇੱਕ ਐਕਟਿਵਿਸਟ ਹੋ, ਪੱਤਰਕਾਰਾਂ ਦੇ ਨਾਲ ਵੀ ਅਕਸਰ ਤੁਹਾਡਾ ਬਾਹ ਪੈਂਦਾ ਗਾ। ਪੱਤਰਕਾਰਾਂ ਨੂੰ ਕਿਵੇਂ ਦੇਖਦੇ ਹੋ? ਲੱਗਦਾ ਵੀ ਪਹਿਲਾਂ ਵਾਲੀ ਪੱਤਰਕਾਰਤਾ ਰਹਿ ਗਈ ਆ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ? ਦੇਖੋ ਜੀ, ਦੇਸ਼ ਦੀ ਪੱਤਰਕਾਰਤਾ ਤੇ ਲੋਕਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ, ਪਰ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਜੇ ਦੇਸ਼ ਦੇ ਵਿੱਚ, ਤੇ ਆਪਾਂ ਨੂੰ ਪਤਾ ਹੀ ਹੈ ਵੀ ਇੱਕ ਗੋਦੀ ਮੀਡੀਆ ਜਿਹਨੂੰ ਕਹਿੰਦੇ ਆ ਆਪਾਂ, ਕੁਝ ਲੋਕ ਨੇ ਬੋਲਣ ਵਾਲੇ ਬਚੇ ਆ।
ਪਹਿਲਾਂ ਪੰਜਾਬ 'ਚ ਬੋਲਦੇ ਹੁੰਦੇ ਸੀ ਲੋਕ, ਅੱਜ ਤੋਂ ਮਤਲਬ ਪਿਛਲੀ ਸਰਕਾਰ ਤੱਕ ਮੈਨੂੰ ਲੱਗਦਾ ਵੀ ਜ਼ਿਆਦਾ ਵਿੱਚ ਹੁੰਦਾ ਸੀ ਮਾੜਾ ਮੋਟਾ ਮੈਨੇਜ ਹੁੰਦਾ ਸੀ ਚੀਜ਼ਾਂ, ਪਰ ਇਸ ਲੈਵਲ ਤੇ ਨਹੀਂ ਕਦੇ ਹੋਇਆ। ਤੁਸੀਂ ਦੇਖੋ ਵੀ ਉਹ ਚੈਨਲ ਜਿਹੜੇ ਕਿਸਾਨ ਅੰਦੋਲਨ ਵੇਲੇ ਖੜੇ ਹੋਏ, ਜਿਹੜੇ ਕਿ ਆਵਾਜ਼ਾਂ ਦੀਆਂ ਕਹਿੰਦੇ ਸੀ ਅਸੀਂ ਬਹੁਤ ਵੱਡੀਆਂ ਸਾਡੀਆਂ ਆਵਾਜ਼ਾਂ ਨੇ, ਅਸੀਂ ਸਵਾਲ ਕਰਦੇ ਹਾਂ ਲੋਕਾਂ ਨੂੰ, ਜਾਂ ਜਿਹੜੇ ਪੁਰਾਣੇ ਅਖਬਾਰਾਂ ਦੇ ਨਾਂ 'ਤੇ ਚੈਨਲ ਬਣੇ ਆ, ਉਹਨਾਂ 'ਚੋਂ ਤੁਸੀਂ ਦੇਖੋ ਵੀ ਕਿੰਨੇ ਕੁ ਬੋਲਦੇ ਆ। ਉਹ ਪਹਿਲਾਂ ਸਵਾਲ ਕਰਦੇ ਸੀਗੇ, ਬਟ ਇੱਕੋ ਦਮ ਜਦੋਂ ਇਹ ਸਰਕਾਰ ਆਈ, ਸਰਕਾਰ ਆਉਣ ਤੋਂ ਪਹਿਲਾਂ ਹੀ ਇਹਨਾਂ ਨੇ ਮਤਲਬ ਵੋਟਾਂ ਵੇਲੇ ਹੀ ਕਰੋੜਾਂ ਰੁਪਇਆ ਵੰਡਿਆ ਮੀਡੀਆ ਨੂੰ। ਉਸ ਤੋਂ ਬਾਅਦ ਫਿਰ ਆ ਕੇ ਵੱਡੇ ਪਾਲਿਸੀਆਂ ਚੇਂਜ ਕਰਕੇ ਹਰ ਇੱਕ ਮੀਡੀਆ ਨੂੰ ਮਹੀਨੇ ਦਾ ਕਰੋੜਾਂ ਰੁਪਇਆ ਦੇਣਾ। ਉਸ ਤੋਂ ਬਾਅਦ ਪੁੱਠੇ ਸਿੱਧੇ ਢੰਗ ਨਾਲ ਉਹਨਾਂ ਦੀ ਵੈਬਸਾਈਟਾਂ ਐਮਪੈਨਲ ਕਰਨੀਆਂ, ਉੱਥੇ ਉਹਨਾਂ ਨੂੰ ਪੱਕੀਆਂ ਇੱਕ ਤਰੀਕੇ ਦੀਆਂ ਪੈਨਸ਼ਨਾਂ ਲਾਤੀਆਂ 3-3 4-4 ਲੱਖ ਰੁਪਏ ਦੀਆਂ, ਜਿਹੜੇ ਆਪਦੇ ਬੰਦੇ ਨੇ ਇੱਕ ਵੈਬਸਾਈਟ ਬਣਾਈ, ਉਹਨੂੰ ਐਮਪੈਨਲ ਕੀਤਾ ਲੋਕ ਸੰਪਰਕ ਵਿਭਾਗ ਦੇ ਵਿੱਚ, ਕੋਈ ਉਹਦੀ ਐਲੀਜੀਬਿਲਟੀ ਨਹੀਂ ਦੇਖਣੀ, ਕੁਝ ਨਹੀਂ ਦੇਖਣੀ, ਤੇ ਉਹਦੀ 2-3 ਲੱਖ ਰੁਪਏ ਦੀ ਕਿਸੇ ਕੈਟਾਗਰੀ 'ਚ ਪਾ ਕੇ ਐਮਪੈਨਲਮੈਂਟ ਕਰ ਦਿੱਤੀ। ਕਿਹੜਾ ਪੱਤਰਕਾਰ ਹੈ ਮੈਨੂੰ ਐਂ ਦੱਸੋ। ਤੁਸੀਂ ਇਹ ਦੇਖੋ ਵੀ ਮੈਂ ਤਾਂ ਇਹ ਕਹਿੰਦਾ ਵੀ 70-80% ਬੋਲਣੇ ਬੰਦ ਹੋ ਗਏ। ਕੁਛ ਨਵੇਂ ਮੁੰਡੇ ਬੱਚੇ ਹੈਗੇ ਜਿਹੜੇ ਨਵੇਂ ਚੈਨਲ ਵਾਲੇ ਨੇਗੇ, ਕੁਛ ਹੈਗੇ ਪੁਰਾਣੇ ਵੀ ਹੈਗੇ ਜਿਹੜੇ ਬੋਲਦੇ ਵੈਬ ਚੈਨਲ ਵਾਲੇ, ਕੁਛ ਪ੍ਰਿੰਟ ਮੀਡੀਆ ਵਾਲੇ ਵਿੱਚ ਟਾਵੇਂ ਪੱਤਰਕਾਰ ਨੇ ਜਿਹੜੇ ਇੱਕ ਇੰਡੀਪੈਂਡੈਂਟ ਵੌਇਸਿਸ ਨੂੰ ਜਾਂ ਕਹਿ ਲਓ ਵੀ ਸਹੀ ਤਰੀਕੇ ਨੂੰ ਸਪੋਰਟ ਕਰਦੇ ਆ। ਅਦਰਵਾਈਜ਼ ਬੰਦ ਐਡਾ ਵੱਡਾ ਇੰਸੀਡੈਂਟ ਹੋਇਆ, ਪੁਲਿਸ ਨੇ ਸ਼ਰੇਆਮ ਟਵਿੱਟਰ ਤੇ ਆ ਕੇ ਧਮਕੀ ਦਿੱਤੀ, ਤੇ ਤੁਸੀਂ ਦੇਖੋ ਵੀ ਜਿਹੜੇ ਬੋਲੇ ਆ ਕਿੰਨੇ ਕੁ ਨਹੀਂ ਬੋਲੇ। ਇਹੀ ਸਵਾਲ ਸੀਗਾ ਤੁਹਾਨੂੰ ਆ ਕਿ ਪੁਲਿਸ ਨੇ ਜਿਹੜਾ ਕਿ ਰੀਟਵੀਟ ਕਰਦੀ ਆ ਟਵਿੱਟਰ ਦੇ ਉੱਪਰ, ਇਹੀ ਸਵਾਲ ਸੀ ਤੁਹਾਡੇ ਕੋਲ ਕਿੰਨੇ ਕੁ ਪੱਤਰਕਾਰ ਪਹੁੰਚਿਆ, ਕਿੰਨੇ ਕੁ ਨੇ ਤੁਹਾਡੇ ਨਾਲ ਗੱਲ ਕਰੀ ਆ ਫੋਨ ਤੇ, ਜਾਂ ਤੁਹਾਡੀ ਆਵਾਜ਼ ਕਿੰਨੇ ਕੁ ਪੱਤਰਕਾਰਾਂ ਨੇ ਚੁੱਕੀ ਆ? ਨਹੀਂ ਦੇਖੋ ਹੈਗੇ ਆ ਵਿੱਚ ਚੱਕਣ ਵਾਲੇ, ਬਹੁਤ ਪੱਤਰਕਾਰਾਂ ਨੇ ਚੱਕੀ, ਇਹੋ ਜਿਹੀ ਗੱਲ ਨਹੀਂ, ਪਰ ਜਿੱਡੀ ਵੱਡੀ ਇਹ ਗੱਲ ਸੀਗੀ, ਬਹੁਤ ਸਾਰੇ ਅਦਾਰੇ ਚੁੱਪ ਨੇ, ਬਹੁਤ ਸਾਰੇ ਅਦਾਰੇ ਜਿਨ੍ਹਾਂ ਨੇ ਕਹਿਣ ਦੇ ਬਾਵਜੂਦ ਵੀ ਖਬਰ ਨਹੀਂ ਲਾਈ, ਬਟ ਵਿੱਚ ਹੈਗੇ ਜਿਹੜੇ ਸਪੋਰਟ ਕਰਦੇ ਆ, ਜਿਨ੍ਹਾਂ ਨੇ ਖਬਰਾਂ ਵੀ ਲਾਈਆਂ, ਪ੍ਰਿੰਟ ਦੇ ਵਿੱਚ ਵੀ ਖਬਰਾਂ ਲਾਈਆਂ, ਜਿਹੜੇ ਵੈਬ ਚੈਨਲਾਂ 'ਤੇ ਵੀ ਖਬਰਾਂ ਲਾਈਆਂ, ਕੁਛ ਜਿਹੜੇ ਆਪਣੇ ਔਨ ਏਅਰ ਨੇਗੇ ਚੈਨਲ ਜਿਹੜੇ ਟੀਵੀ 'ਤੇ ਚੱਲਦੇ, ਜਿਹਨੂੰ ਆਪਾਂ ਔਨ ਏਅਰ ਚੈਨਲਸ ਕਹਿ ਦਿੰਦੇ ਆ, ਉਹਨਾਂ ਨੇ ਵੀ ਕੁਛ ਨੇ ਚਲਾਇਆ, ਬਟ ਬਹੁਤ ਸਾਰੇ ਚੁੱਪ ਨੇ। ਗੋਇਲ ਸਾਹਿਬ, ਇੱਕ ਸਵਾਲ ਹੋਰ, ਜਿਹੜਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਸਵੇਰੇ ਤੜਕਸਾਰ ਚੁੱਕ ਲੈਣਾ ਪੰਜਾਬ ਪੁਲਿਸ ਦੇ ਵੱਲੋਂ, ਤੇ ਖਹਿਰਾ ਸਾਹਿਬ ਇਹ ਕਹਿੰਦੇ ਰਹੇ ਕਿ ਤੁਸੀਂ ਮੈਨੂੰ ਵਾਰੰਟ ਦੇ ਦਿੰਦੇ, ਤੁਸੀਂ ਮੈਨੂੰ ਨੋਟਿਸ ਭੇਜ ਦਿੰਦੇ, ਮੈਂ ਖੁਦ ਚੱਲ ਕੇ ਆ ਜਾਂਦਾ। ਅਜਿਹੀਆਂ ਗੱਲਾਂ ਹੋਈਆਂ ਨੇ, ਉਸ ਮਸਲੇ ਨੂੰ ਕਿਵੇਂ ਦੇਖਦੇ ਹੋ, ਪੂਰੇ ਮਸਲੇ ਨੂੰ? ਹਾਲਾਂਕਿ ਪੁਰਾਣਾ ਕੇਸ ਆ 2015 ਦਾ। ਦੇਖੋ ਇਹ ਸਰਕਾਰ ਹੈ ਜਿਹੜੀ ਇਹ ਬਦਲਾਖੋਰੀ ਦੀ ਨੀਤੀ ਤੇ ਆ ਚੁੱਕੀ ਹੈ। ਜਿਹੜਾ ਬੰਦਾ ਬੋਲਦਾ ਉਹਨੂੰ ਬਾਏ ਹੁੱਕ ਐਂਡ ਕਰੋਕ ਇਹਨਾਂ ਨੇ ਚੱਕਣਾ ਹੀ ਹੈ, ਉਹਨੂੰ ਧਮਕਾਉਣਾ, ਉਹਨੂੰ ਡਰਾਉਣਾ, ਚੱਕਣਾ, ਮਤਲਬ ਇਸ ਤਰੀਕੇ ਨਾਲ, ਕਿਉਂਕਿ ਇਹਨਾਂ ਨੂੰ ਇਹ ਹੋਇਆ ਪਿਆ ਵੀ ਸਾਡੇ ਖਿਲਾਫ ਕੋਈ ਬੋਲੇ ਨਾ। ਹੁਣ ਇੱਕ MLA ਚਾਹੇ ਕਿਸੇ ਪਾਰਟੀ ਦਾ MLA ਆ, ਉਹਨੂੰ ਇੱਕ ਹਲਕੇ ਨੇ ਚੁਣਿਆ, 1.5-2 ਲੱਖ ਲੋਕਾਂ ਨੇ ਵੋਟ ਪਾਈ ਆ ਉਹਨੂੰ, ਤੇ ਉਹਦਾ ਮਤਲਬ ਉਹਨੂੰ ਇਸ ਤਰੀਕੇ ਨਾਲ ਚੱਕ ਲੈਣਾ, ਉਹਦੇ ਘਰੇ ਚਲੇ ਜਾਣਾ, ਮਤਲਬ ਸਵੇਰੇ 5 ਵਜੇ ਉਹਦੇ ਘਰੇ ਵੜ ਜਾਣਾ, ਚੰਡੀਗੜ੍ਹ ਸਥਿਤ ਉਹਦੇ ਘਰ ਹੈ, ਉਹਦੇ 'ਚ ਵੜ ਜਾਣਾ, ਉਸ ਤੋਂ ਬਾਅਦ ਉਹਦੇ ਬੈਡਰੂਮ 'ਚ ਚਲੇ ਜਾਣਾ, ਉਹਦੇ ਬੈਡਰੂਮ 'ਚ ਜਾ ਕੇ ਉਹਨੂੰ ਚੱਕ ਲੈਣਾ। ਇਹ ਕਿਹੜਾ ਲਾ ਕਹਿੰਦਾ, ਕਿਹੜਾ ਕਨਸਟੀਟਿਊਸ਼ਨ ਕਹਿੰਦਾ? ਅਰੈਸਟ ਵਾਰੰਟ ਉਹਨਾਂ ਕੋਲ ਹੈ ਨਹੀਂ ਸੀ, ਸਿਵਲ ਵਰਦੀ 'ਚ ਅੱਧੇ ਪੁਲਿਸ ਵਾਲੇ ਸੀਗੇ, ਬਦਲਾਖੋਰੀ ਨਹੀਂ ਤੇ ਹੋਰ ਕੀ ਆ? ਤੁਸੀਂ ਕਿਸੇ ਬੰਦੇ ਨੂੰ, ਪਹਿਲੀ ਗੱਲ ਤੇ ਪੁਰਾਣਾ ਕੇਸ ਹੈ, ਸੁਪਰੀਮ ਕੋਰਟ ਨੇ ਰਾਹਤ ਦਿੱਤੀ ਹੋਈ ਹੈ, ਸਾਰਾ ਕੁਛ ਹੈ, ਚਲੋ ਆਪਾਂ ਉਹਨੂੰ ਵੀ ਇੱਕ ਵਾਰ ਛੱਡ ਦਿਓ ਗੱਲ ਨੂੰ। ਤੁਸੀਂ ਕਿਸੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰਨੀ ਹੈ ਤਾਂ ਤੁਸੀਂ ਤੇ ਤੁਸੀਂ ਉਹਦੇ 'ਚ ਕੀ ਕਰੋਗੇ? ਤੁਸੀਂ ਉਹਨੂੰ ਸੰਮਨ ਦਿਓਗੇ, ਉਹਨੂੰ ਬੁਲਾਓਗੇ, ਉਹਨੂੰ ਆਪਦਾ ਵਰਸ਼ਨ ਦੇਣ ਦਾ ਮੌਕਾ ਦਿਓਗੇ ਕਿ ਤੁਸੀਂ ਆਪਦਾ ਵਰਸ਼ਨ ਦਿਓ ਤੇ ਅਸੀਂ ਉਸ ਤੋਂ ਬਾਅਦ ਗੱਲ ਕਰਾਂਗੇ ਤੁਹਾਡੇ ਨਾਲ। ਬਿਲਕੁਲ। ਤੇ ਇਹੀ ਗੱਲ ਹੈ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਹ ਬਦਲਾਖੋਰੀ ਦੀ ਰਾਜਨੀਤੀ ਹੈ, ਹੋਰ ਕੁਝ ਨਹੀਂ ਹੈਗਾ। ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ, ਤੁਹਾਡਾ ਟਵੀਟ ਹੁੰਦਾ, ਤੁਹਾਡੇ ਟਵੀਟ ਨੂੰ ਰੀਟਵੀਟ ਕਰ ਦਿੱਤਾ ਜਾਂਦਾ, ਫਿਰ ਤੁਹਾਡੇ ਵੱਲੋਂ ਜੋ ਐਕਸ਼ਨ ਲਿਆ ਜਾਂਦਾ, ਤੁਸੀਂ ਕੀ ਕਰਨਾ ਚਾਹੁੰਦੇ ਹੋ? ਜਿਹੜਾ ਕਿ ਟਵੀਟ ਤੁਸੀਂ ਲਗਾਤਾਰ ਕਰਦੇ ਰਹਿੰਦੇ ਹੋ ਸਰਕਾਰਾਂ ਦੇ ਉੱਪਰ, ਪੁਲਿਸ ਦਾ ਇਸ ਦੇ ਵਿੱਚ ਵਰਜਨ ਕੀ ਆ? ਪੁਲਿਸ ਕੀ ਕਹਿ ਰਹੀ ਆ ਤੁਹਾਨੂੰ? ਨਹੀਂ ਦੇਖੋ, ਪੁਲਿਸ ਨੇ ਤਾਂ ਉੱਥੇ ਆ ਕੇ, ਮੈਂ ਤੇ ਦੇਖੋ ਇੱਕ ਟਵੀਟ ਕੀਤਾ ਕਿ ਜਿਹੜਾ ਆਹ ਟੈਂਡਰ ਹੈਗਾ ਹਵਾਈ ਜਹਾਜ਼ ਦਾ, ਇਹਦੀ ਸਾਨੂੰ ਕੀ ਲੋੜ ਹੈ? ਚਿੜੀ ਦੇ ਪਹੁੰਚੇ ਜਿੱਡਾ ਪੰਜਾਬ ਹੈ ਜੀ, ਇਹਦੇ 'ਚ ਹੈਲੀਕਾਪਟਰ ਮਸਾਂ ਚੱਲਦਾ ਹੈਗਾ, ਹੈਲੀਕਾਪਟਰ ਚੱਲਦਾ, ਉਹਨੂੰ ਤਾਰ ਲਓ ਖੇਤ 'ਚ, ਕਿਤੇ ਤਾਰ ਲਓ ਛੱਤ 'ਤੇ ਤਾਰ ਲਓ, ਹੈਲੀਪੈਡ 'ਤੇ ਤਾਰ ਲਓ, ਪਰ ਜਹਾਜ਼ ਹੈ ਜਿਹੜਾ ਇੱਕ ਪਲੇਨ ਹੈ, ਉਹਨੂੰ ਰਨਵੇ ਚਾਹੀਦਾ ਪੂਰਾ। ਉਹ ਰਨਵੇ ਕਿੰਨੇ ਕੁ ਨੇ ਆਪਣੇ ਕੋਲੇ, ਕਿੰਨੇ ਕੁ ਏਅਰਪੋਰਟ ਨੇ, ਕਿੱਥੇ ਕਿ ਉਹ ਮਤਲਬ ਉਹ ਕੰਮ ਪੰਜਾਬ 'ਚ ਤਾਂ ਚੱਲਣ ਦਾ ਕੰਮ ਹੀ ਨਹੀਂ ਹੈਗਾ ਉਹਦਾ ਜਹਾਜ਼ ਦਾ। ਉਹ ਇੱਕੋ ਹੀ ਹੈ ਵੀ ਜਿੱਦਾਂ ਹੁਣ ਇਹ ਜਹਾਜ਼ ਵਰਤਦੇ ਪਏ ਆ, ਹੁਣ ਵੀ ਚੱਲਦਾ ਪਿਆ ਜਹਾਜ਼, ਜਿੱਥੇ ਕੇਜਰੀਵਾਲ ਨੇ ਜਾਣਾ ਉੱਥੇ ਜਹਾਜ਼ ਜਾਂਦਾ, ਨਾਲ ਭਗਵੰਤ ਮਾਨ ਜੀ ਰੂੰਗੇ 'ਚ ਚਲੇ ਜਾਂਦੇ ਆ।
ਉਹ ਜਾਂਦੇ ਕਿਉਂ ਹੈ? ਕਿਉਂਕਿ ਪੈਸਾ ਪੰਜਾਬ ਦਾ ਲੱਗਣਾ, ਵਿੱਚ ਮੁੱਖ ਮੰਤਰੀ ਬੈਠਾ ਹੋਣਾ ਜ਼ਰੂਰੀ ਆ। ਉਹੀ ਇਹਨਾਂ ਨੇ ਹੁਣ ਇੱਕ ਹੋਰ ਜਹਾਜ਼ ਦਾ ਟੈਂਡਰ ਕੱਢਤਾ। ਮੈਂ ਕਿਹਾ ਯਾਰ, ਮੈਂ ਤਾਂ ਇਹੀ ਕਿਹਾ ਸੀ, ਮੈਂ ਕਿਹਾ ਤੁਸੀਂ ਟੈਂਡਰ ਇਹ ਕੱਢਿਆ ਕਿਉਂ ਹੈ? ਕੇਜਰੀਵਾਲ ਨੂੰ ਲਿਜਾਣ ਲਈ ਅੱਗੇ ਵੋਟਾਂ ਦੀ ਉਹਦੇ ਲਈ ਕੱਢਿਆ, ਪਰ ਪੰਜਾਬ ਦੇ ਤੁਸੀਂ 50,000 ਕਰੋੜ ਦਾ ਕਰਜ਼ਾ ਤੇ ਪਹਿਲਾਂ ਚੜਾ ਦਿੱਤਾ, ਤੇ ਹੁਣ ਜਦੋਂ ਇਹ ਟੈਂਡਰ ਤੁਸੀਂ ਇਹ ਜਹਾਜ਼ ਰੋਜ਼ ਦਾ ਕਰੋੜਾਂ ਰੁਪਇਆ ਫੂਕੂਗਾ ਤੇ ਪੰਜਾਬ ਦੇ ਖਾਤੇ ਨੂੰ ਕਿਵੇਂ ਸਾਹ ਆਊਗਾ? ਲੋੜ ਤਾਂ ਹੈ ਨਹੀਂ। ਦੇਖੋ, ਸੁਖਬੀਰ ਬਾਦਲ ਨੂੰ ਲੋੜ ਨਹੀਂ ਪਈ ਜਹਾਜ਼ ਦੀ ਟੈਂਡਰ ਕੱਢਣ ਦੀ, ਕੈਪਟਨ ਅਮਰਿੰਦਰ ਨੂੰ ਲੋੜ ਨਹੀਂ ਪਈ, ਚੰਨੀ ਨੂੰ ਲੋੜ ਨਹੀਂ ਪਈ, ਜਾਂ ਉਦੋਂ ਪਹਿਲਾਂ ਜੋ ਵੀ ਬੰਦੇ ਰਹੇ ਉਹਨਾਂ ਨੇ ਤਾਂ ਕਦੇ ਜਹਾਜ਼ ਦਾ ਟੈਂਡਰ ਕੱਢਿਆ ਨਹੀਂਗਾ ਜਾਂ ਵਰਤਿਆ ਨਹੀਂ ਇਸ ਲੈਵਲ ਤੇ ਉਹ ਹੈਲੀਕਾਪਟਰ ਵਰਤਦੇ ਰਹੇ ਸਾਰੇ। ਪਰ ਤੁਸੀਂ ਤਾਂ ਉਹਨਾਂ ਦੇ ਹੈਲੀਕਾਪਟਰ ਦਾ ਮਜ਼ਾਕ ਉਡਾਉਂਦੇ ਸੀ ਕਿ ਇਹ ਹੈਲੀਕਾਪਟਰ ਰੋਜ਼ ਵਰਤਦੇ ਆ। ਤੁਸੀਂ ਹੈਲੀਕਾਪਟਰ ਵੀ ਵਰਤੀ ਜਾਂਦੇ ਹੋ ਤੇ ਨਾਲ ਰੋਜ਼ ਦਾ ਕਰੋੜਾਂ ਰੁਪਏ ਜਹਾਜ਼ ਤੇ ਹੀ ਫੂਕੀ ਜਾਂਦੇ ਹੋ। ਤੁਸੀਂ ਤੇ ਉਹਨਾਂ ਨਾਲੋਂ ਵੱਧ ਜਿੰਨਾ ਖਰਚਾ ਤੁਸੀਂ ਹੁਣ ਤੱਕ ਜਹਾਜ਼ ਤੇ ਕਰ ਚੁੱਕੇ ਹੋ, ਉਹਨਾਂ ਖਰਚਾ ਤੇ ਹੈਲੀਕਾਪਟਰ ਤੇ 5 ਸਾਲਾਂ 'ਚ ਵੀ ਨਹੀਂ ਹੁੰਦਾ। ਪੰਜਾਬ ਦੇ ਗਵਰਨਰ ਵੱਲੋਂ ਵੀ ਸਵਾਲ ਖੜੇ ਕੀਤੇ ਗਏ, ਕਹਿੰਦੇ ਕਿ ਸਾਨੂੰ ਹਿਸਾਬ ਚਾਹੀਦਾ 50,000 ਕਰੋੜ ਰੁਪਇਆ ਜਿਹੜਾ ਤੁਸੀਂ ਵਰਤਿਆ ਕਿੱਥੇ ਕਿੱਥੇ ਖਰਚਿਆ। ਦੇਖੋ ਜੀ, ਸੰਵਿਧਾਨ ਦੇ ਅਕੋਰਡਿੰਗ ਕੁਛ ਮਰਜ਼ੀ ਇਹ ਜਾਣਬੁੱਝ ਕੇ ਇੱਕ ਗਵਰਨਰ ਤੇ CM ਦੀ ਲੜਾਈ ਖੜੀ ਕਰਦੇ ਪਏ ਆ। ਇਹ ਜਾਣਬੁੱਝ ਕੇ ਇੱਕ ਲੜਾਈ ਬਣਾਈ ਜਾ ਰਹੀ ਹੈ ਕਿ ਜਿਹੜੇ ਪੰਜਾਬ ਦੇ ਲੋਕ ਆ ਦਿੱਲੀ ਵਾਂਗੂ ਇਸੇ ਲੜਾਈ ਦੇ ਵਿੱਚ ਉਲਝ ਕੇ ਰਹਿ ਜਾਣ, ਕਿ ਜਿਹੜੇ ਅਸਲ ਸਵਾਲ ਨੇ ਉਹਨਾਂ ਤੋਂ ਧਿਆਨ ਭਟਕ ਜੇ, ਲੋਕ ਅਸਲ ਸਵਾਲ ਨਾ ਕਰਨ, ਸਿਰਫ ਇਹੀ ਕਰੀ ਜਾਣ, ਸਿਰਫ ਹਰ ਇੱਕ ਗੱਲ ਦੇ ਉੱਤੇ ਕੋਈ ਬਹਾਨਾ। ਹੋਰ ਸਟੇਟਾਂ ਦੇ ਵਿੱਚ ਜਾਂ ਜਿਹੜੇ ਕੰਮ ਨਹੀਂ ਹੋ ਰਹੇ ਉਹਨਾਂ ਦੇ ਜਵਾਬ ਦੇ ਵਿੱਚ, ਜਿਵੇਂ ਕੇਜਰੀਵਾਲ ਕਹਿੰਦੇ ਵੀ ਗਵਰਨਰ ਨਹੀਂ ਕਰਨ ਦਿੰਦਾ ਮੈਨੂੰ, ਉਵੇਂ ਭਗਵੰਤ ਮਾਨ ਚਾਹੁੰਦੇ ਵੀ ਮੈਂ ਵੀ ਇਹੀ ਜਵਾਬ ਦੇ ਦਿਆ ਕਰਨਾ। ਕੰਮ ਤਾਂ ਹੋ ਨਹੀਂ ਰਹੇ, ਬਿਲਕੁਲ ਕੱਲੀਆਂ ਗੱਲਾਂ ਹੋ ਰਹੀਆਂ, ਕੱਲੀਆਂ ਫਲੈਕਸਾਂ ਲੱਗ ਰਹੀਆਂ, ਕੱਲਾ ਮੀਡੀਆ 'ਚ ਪ੍ਰਚਾਰ ਚੱਲਦਾ ਪਿਆ। ਜਦੋਂ ਕੰਮ ਨਹੀਂ ਹੋਣਗੇ ਤਾਂ ਲੋਕ ਸਵਾਲ ਵੀ ਤਾਂ ਕਰਨਗੇ ਨਾ, 2 ਸਾਲਾਂ ਨੂੰ 3 ਸਾਲਾਂ ਨੂੰ ਜਦੋਂ ਵੀ ਕਰਨਗੇ, ਉਦੋਂ ਫਿਰ ਗੱਲ ਇਹੀ ਦਰਾਈ ਜਾਊਗੀ ਕਿ ਗਵਰਨਰ ਨਹੀਂ ਕਰਨ ਦਿੱਤਾ ਜਾਂਦਾ। ਪਰ ਜਦੋਂ ਕਿ ਜਿਹੜਾ ਸੰਵਿਧਾਨ ਹੈ ਜੀ ਸਾਡਾ, ਸੰਵਿਧਾਨ ਦੇ ਤਾਂ ਅਕੋਰਡਿੰਗ ਹੀ ਚੱਲਣਾ ਪਊਗਾ ਨਾ। ਸੰਵਿਧਾਨ ਦੇ ਹਿਸਾਬ ਨਾਲ ਹੀ ਜਿੱਤ ਕੇ ਆਏ ਆ, ਸੰਵਿਧਾਨ ਦੇ ਹਿਸਾਬ ਨਾਲ ਹੀ ਵੋਟਾਂ ਪਈਆਂ, ਉਹਦੇ ਹਿਸਾਬ ਨਾਲ ਹੀ ਮੁੱਖ ਮੰਤਰੀ ਬਣਿਆ। ਸੰਵਿਧਾਨ ਕਹਿੰਦਾ ਵੀ ਜਿਹੜਾ ਮੁੱਖ ਮੰਤਰੀ ਹੈ ਉਹ ਗਵਰਨਰ ਨੂੰ ਜਵਾਬਦੇਹ ਹੈ। ਕੋਈ ਵੀ ਤੁਸੀਂ ਪਾਲਿਸੀ ਹੈ, ਕੋਈ ਵੀ ਜੋ ਵੀ ਪੁੱਛਣਗੇ ਉਹ ਮੁੱਖ ਮੰਤਰੀ ਨੂੰ ਦੱਸਣਾ ਪਊਗਾ। ਫਿਰ ਤੁਸੀਂ ਉਹ ਜਦੋਂ ਉਹ ਪੁੱਛਦੇ ਪਏ ਆ, ਕੋਈ ਉਹਨਾਂ ਨੇ ਪਰਸਨਲ ਸਵਾਲ ਤਾਂ ਪੁੱਛਿਆ ਨਹੀਂ ਕਦੇ, ਤੁਸੀਂ ਵੀ ਦੇਖੀਆਂ ਚਿੱਠੀਆਂ ਉਹਨਾਂ ਦੀਆਂ, ਉਹ ਐਸੇ ਹੀ ਪੁੱਛਦੇ ਪਏ ਆ ਵੀ ਤੁਸੀਂ ਆ ਮੀਡੀਆ ਤੇ ਇੰਨਾ ਪੈਸਾ ਕਿੱਥੇ ਲਾ ਦਿੱਤਾ, 50,000 ਕਰੋੜ ਰੁਪਇਆ ਕਿੱਥੇ ਲਾ ਦਿੱਤਾ, ਜਹਾਜ਼ ਤੇ ਇੰਨਾ ਕਰੋੜਾਂ ਰੁਪਇਆ ਕਿੱਥੇ ਲਾ ਦਿੱਤਾ ਤੁਸੀਂ, ਜਿਹੜੇ ਆ ਬੰਦੇ ਦਿੱਲੀੋਂ ਲਿਆ ਕੇ ਤੁਸੀਂ ਇੱਥੇ ਸਰਕਾਰੀ ਖਰਚੇ ਤੇ ਬਿਠਾਏ ਆ, ਲੱਖ 1.5 ਲੱਖ ਤਨਖਾਹਾਂ ਤੇ, ਇਹ ਕਿਵੇਂ ਬਿਠਾਏ ਆ? ਉਹਨਾਂ ਦੇ ਸਵਾਲ ਤਾਂ ਇਹੀ ਨੇ ਨਾ ਜਿਹੜੇ ਲੋਕ ਹਿੱਤ ਵਾਲੇ ਸਵਾਲ ਨੇ। ਤੇ ਜਦੋਂ ਤੁਸੀਂ ਉਹਨਾਂ ਦੇ ਸਵਾਲ ਜਿਹੜੇ ਕਿ ਸੰਵਿਧਾਨ ਦੇ ਅੰਡਰ ਤੁਸੀਂ ਦੱਸਣ ਲਈ ਪਾਬੰਦ ਹੋ, ਤੁਸੀਂ ਦੱਸਣ ਲਈ ਜ਼ਰੂਰੀ ਹੈ ਤੁਹਾਨੂੰ, ਸੰਵਿਧਾਨ ਕਹਿੰਦਾ ਵੀ ਮੁੱਖ ਮੰਤਰੀ ਜਵਾਬਦੇਹ ਹੈ ਜਦੋਂ ਗਵਰਨਰ ਪੁੱਛੇ, ਫਿਰ ਤੁਸੀਂ ਉਹਨੂੰ ਲੜਾਈ ਕਿਉਂ ਬਣਾਉਣੇ ਹੋ? ਦੱਸੋ, ਉਹਨਾਂ ਨੇ ਕੋਈ ਤੁਹਾਡੇ ਘਰ ਦਾ ਕੋਈ ਪਰਸਨਲ ਤੇ ਸਵਾਲ ਪੁੱਛਿਆ ਨਹੀਂਗਾ, ਸਟੇਟ ਦੇ ਖਰਚਿਆਂ ਬਾਰੇ ਪੁੱਛੋ, ਦੱਸੋ ਫਿਰ ਕੀ ਦਿੱਕਤ ਕੀ ਹੈ? ਕੀ ਲੱਗਦਾ ਆਉਣ ਵਾਲਾ ਸਮਾਂ ਪੰਜਾਬ ਤੇ ਕਿਹੋ ਜਿਹਾ ਹੋਊਗਾ? ਦੇਖੋ, ਪੰਜਾਬ ਦੇ ਸਮਾਂ, ਮੈਂ ਤਾਂ ਇਹੀ ਸਲਾਹ ਦਿੰਦਾ ਇਹਨਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਜਿੰਨਾ ਤੁਸੀਂ ਡਰਾਉਣ ਦੀ ਕੋਸ਼ਿਸ਼ ਕਰੋਗੇ ਉਨੇ ਉਹ ਨਿਡਰ ਹੋਣਗੇ। ਕਿੰਨਿਆਂ ਕੁ ਨੂੰ ਚੱਕ ਲਓਗੇ, ਕਿੰਨਿਆਂ ਕੁ ਨੂੰ ਕੁੱਟ ਲਓਗੇ, ਕਿੰਨਿਆਂ ਕੁ ਨੂੰ ਮਾਰ ਲਓਗੇ, ਇਹ ਚੀਜ਼ਾਂ ਪੰਜਾਬ 'ਚ ਨਹੀਂ ਚੱਲਦੀਆਂ। ਖਾਸ ਕਰਕੇ ਇਹ ਚੀਜ਼ਾਂ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ, ਲੋਕ ਹੋਰ ਉੱਭਰ ਕੇ ਵੱਧ ਆਉਂਦੇ ਆ, ਤੁਹਾਡੇ ਖਿਲਾਫ ਹੋਰ ਲੋਕ ਹੋਣਗੇ। ਜਦੋਂ ਜਿਹੜੇ ਕਾਨੂੰਨ ਨੇ, ਕੋਈ RTI ਐਕਟ ਹੈ, ਤੁਹਾਨੂੰ RTI ਦਾ ਜਵਾਬ ਦੇਣਾ ਚਾਹੀਦਾ। ਕੋਈ ਜਿਹੜਾ ਕਿਸੇ ਦਾ ਹੱਕ ਹੈ, ਕਿਸੇ ਦਾ ਤੁਸੀਂ ਕਿਸੇ ਨੂੰ ਸਵਾਲ ਕਰਨੇ ਆ, ਉਹਨੂੰ ਮਤਲਬ ਕਾਨੂੰਨ ਦੇ ਹਿਸਾਬ ਨਾਲ ਉਹਨੂੰ ਬੁਲਾਓ, ਉਹਨੂੰ ਸੰਮਣ ਕਰੋ ਤੇ ਉਹਦੇ ਨਾਲ ਸਵਾਲ ਕਰੋ। ਕਾਨੂੰਨ ਦੇ ਹਿਸਾਬ ਨਾਲ ਚੱਲੋ, ਸੰਵਿਧਾਨ ਦੇ ਹਿਸਾਬ ਨਾਲ ਚੱਲੋ ਤੇ ਲੋਕਾਂ ਨੂੰ ਰਾਹਤ ਦਿਓ, ਲੋਕਾਂ ਲਈ ਕੰਮ ਕਰੋ, ਨਾ ਕਿ ਇਕੱਲੀ ਇਸ਼ਤਿਹਾਰਬਾਜ਼ੀ ਕਰੋ। ਇਸ਼ਤਿਹਾਰਬਾਜ਼ੀ ਨਾਲ ਕੀ ਆ, ਕਰੋੜਾਂ ਰੁਪਏ ਦੀਆਂ ਤੁਸੀਂ ਫਲੈਕਸਾਂ ਲਾ ਚੁੱਕੇ ਹੋ, ਅਰਬਾਂ ਰੁਪਏ ਦੀਆਂ ਲਾ ਚੁੱਕੇ ਹੋ। ਹੁਣ ਤਾਂ ਬੇਸਿਕਲੀ ਕਰੋੜ ਤਾਂ ਅਰਬਾਂ ਰੁਪਏ ਦੀ ਤਾਂ ਜਿਵੇਂ 150 ਕਰੋੜ ਰੁਪਏ ਦਾ ਮਹੀਨੇ 'ਚ ਹੀ ਲਾ ਦਿੰਦੇ ਸੀ। ਕਿਤੇ ਇਹ ਨਹੀਂ ਆਇਆ ਦਿਮਾਗ ਦੇ ਵਿੱਚ ਵੀ ਜੇ ਫਲੈਕਸਾਂ ਦਾ ਠੇਕਾ ਹੀ ਮਿਲ ਜੇ ਮਲਕ ਗੋਇਲ ਨੂੰ, ਵੀ ਇੰਨਾ ਫਲੈਕਸ ਜਗ੍ਹਾ ਜਗ੍ਹਾ ਤੇ ਫਲੈਕਸ ਲੱਗਦੀ ਆ, ਜਗ੍ਹਾ ਜਗ੍ਹਾ ਤੇ ਇਹ ਕੁਛ ਹੁੰਦਾ ਹੈਗਾ, ਕਦੇ ਆਇਆ ਨਹੀਂ ਦਿਮਾਗ ਦੇ ਵਿੱਚ? ਨਹੀਂ, ਆਪਾਂ ਕੀ ਕਰਨਾ ਜੀ ਫਲੈਕਸਾਂ ਦੇ ਠੇਕੇ ਲੈ ਕੇ? ਆਪਾਂ ਤੇ ਆਹੀ ਬਸ ਸਹੀ ਤਰੀਕੇ ਨਾਲ ਦਾਲ ਰੋਟੀ ਖਾਈ ਜਾਂਦੇ, ਇੰਨਾ ਹੀ ਬਹੁਤ ਹੁੰਦਾ। ਪਰ ਜਿਹੜਾ ਚੱਕਰ ਹੈ ਨਾ, ਲੋਕਾਂ ਨੂੰ ਜਵਾਬਦੇਹੀ ਬਣਦੀ ਹੈ ਸਰਕਾਰ। ਜਦੋਂ ਫਲੈਕਸ ਦੇਖਦੇ ਹੋ ਮਨ ਦੇ ਵਿੱਚ ਕੀ ਆਉਂਦਾ? ਜਦੋਂ ਫਲੈਕਸ ਦੇਖ ਕੇ ਮਨ ਦੇ ਵਿੱਚ ਬਰਬਾਦੀ ਆਉਂਦੀ ਹੈ ਜੀ। ਹੁਣ ਜਿਹੜੀ ਮੀਟਿੰਗ ਚੰਡੀਗੜ੍ਹ ਹੋਣੀ ਹੈ ਜਾਂ ਜਲੰਧਰ ਹੋਣੀ ਹੈ, ਉਹਦੀਆਂ ਮਤਲਬ ਕਰੀਬ 500-700 ਹਜ਼ਾਰ ਫਲੈਕਸ ਮਾਨਸਾ ਦੇ ਵਿੱਚ ਕਿਉਂ ਲੱਗੀ ਹੈ? ਹਰ ਇੱਕ ਤੁਸੀਂ PAP ਜਲੰਧਰ ਦੇ ਵਿੱਚ ਕੋਈ ਤੁਹਾਡਾ ਯੋਗਾ ਦਾ ਪ੍ਰੋਗਰਾਮ ਹੈ, ਉਹਦੀ ਫਲੈਕਸਾਂ ਤੁਸੀਂ ਅਰਬਾਂ ਰੁਪਏ ਦੀਆਂ ਕਿਉਂ ਲਾਈਆਂ? ਉਹਦੀ ਜਿਹੜੀ ਐਡ ਹੈ, ਇਸ਼ਤਿਹਾਰ ਹੈ, ਉਹਦੀ 1-1.5 ਮਿੰਟ ਦੀ ਐਡ ਰਾਜਸਥਾਨ ਦੇ ਵਿੱਚ ਕਿਉਂ ਚੱਲਦੀ ਪਈ ਹੈ, ਗੁਜਰਾਤ ਦੇ ਵਿੱਚ ਕਿਉਂ ਚੱਲਦੀ ਪਈ ਹੈ, ਜਿਨ੍ਹਾਂ ਦਾ ਇੱਕ ਦਿਨ ਦਾ ਖਰਚਾ ਕਈ ਕਰੋੜਾਂ ਰੁਪਇਆਂ 'ਚ ਹੈ। ਤੇ ਉਸ ਤੋਂ ਬਾਅਦ ਤੁਸੀਂ ਹਿਸਾਬ ਨਹੀਂ ਦਿੰਦੇ ਉਹਦਾ। RTI ਦੇ ਵਿੱਚ ਤੁਸੀਂ ਕਹਿ ਦਿੰਦੇ ਹੋ ਜੀ ਸਾਨੂੰ ਫਲਾਣਾ ਹੈ, ਜਾਂ
ਮਤਲਬ ਅਸੀਂ ਦੇ ਨਹੀਂ ਸਕਦੇ ਜਾਂ ਚੁੱਪ ਕਰ ਜਾਂਦੇ। ਅਫਸੋਸ ਹੁੰਦਾ ਜਦੋਂ ਆਰਟੀਆਈ ਦੇ ਰਾਹੀਂ ਤੁਸੀਂ ਕੋਈ ਵੀ ਡਾਕੂਮੈਂਟ ਜਾਂ ਡਾਟਾ ਕੱਢਦੇ ਹੋ, ਫਰੋਲਦੇ ਹੋ, ਤੁਹਾਡਾ ਦਿਮਾਗ ਲੱਗਦਾ ਹੋਣਾ, ਫਿਰ ਉਸ ਦਾ ਜਵਾਬ ਨਹੀਂ ਮਿਲਦਾ, ਅਫਸੋਸ ਹੁੰਦਾ ਉਸ ਚੀਜ਼ 'ਤੇ? ਇਕੱਲਾ ਦਿਮਾਗ ਨਹੀਂ ਲੱਗਦਾ ਜੀ, ਬਹੁਤ ਕੁਝ ਲੱਗਦਾ ਇਹਦੇ 'ਚ। ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਤੁਸੀਂ ਪੁੱਛਣਾ ਕੀ ਹੈ, ਫਿਰ ਉਹਨੂੰ ਕਿਵੇਂ ਉਹਨੂੰ ਡਰਾਫਟ ਕਰਨਾ ਹੈ, ਫਿਰ ਉਸ ਤੋਂ ਬਾਅਦ ਆਰਟੀਆਈ ਪੈਂਦੀ ਹੈ, ਪੈਸੇ ਵੀ ਲੱਗਦੇ ਆ, ਅਤੇ ਉਸ ਤੋਂ ਬਾਅਦ ਫਿਰ ਜਦੋਂ ਨਹੀਂ ਜਵਾਬ ਆਉਂਦਾ ਫਿਰ ਫਸਟ ਅਪੀਲ ਪੈਂਦੀ ਹੈ, ਫਿਰ ਪੈਸੇ ਲੱਗਦੇ ਆ, ਫਿਰ ਉਸ ਤੋਂ ਬਾਅਦ ਜੇ ਉਸ ਤੋਂ ਬਾਅਦ ਫਿਰ ਨਹੀਂ ਜਵਾਬ ਆਉਂਦਾ, 3-4 ਮਹੀਨੇ ਟੱਪ ਚੁੱਕੇ ਹੁੰਦੇ ਆ, ਫਿਰ ਕਮਿਸ਼ਨ 'ਚ ਅਪੀਲ ਪੈਂਦੀ ਹੈ ਸੈਕਿੰਡ ਚੰਡੀਗੜ੍ਹ, ਫਿਰ ਚੰਡੀਗੜ੍ਹ ਜਾਣਾ ਪੈਂਦਾ, ਚੰਡੀਗੜ੍ਹ ਜਾ ਕੇ ਫਿਰ ਖਰਚਾ ਹੁੰਦਾ, ਫਿਰ ਉੱਥੇ ਜਾ ਕੇ ਤੁਹਾਡਾ ਟਾਈਮ ਦਿਨ ਬਰਬਾਦ ਹੁੰਦਾ। ਉੱਥੇ ਐ ਨਹੀਂ ਪਤਾ ਵੀ 3 ਵਾਰ ਜਾਣਾ ਪਵੇ, 4 ਵਾਰ ਜਾਣਾ ਪਵੇ। ਕਈ ਤਾਂ ਉੱਥੇ ਕਮਿਸ਼ਨਰ ਇਹੋ ਜਿਹੇ ਨੇ ਜਿਨ੍ਹਾਂ ਨੂੰ ਕੈਮਰਾ ਚਲਾਉਣ 'ਚ ਵੀ ਪ੍ਰੋਬਲਮ ਹੈ, ਵੀ ਘਰੇ ਬੈਠੇ ਲੋਕਾਂ ਨੂੰ ਕੈਮਰੇ 'ਤੇ ਹੀ ਪੇਸ਼ ਕਰ ਲਿਆ ਕਰੋ। ਕਈ ਕਰ ਲੈਂਦੇ, ਕਈ ਨਹੀਂ ਕਰਦੇ। ਇਸੇ ਤਰੀਕੇ ਨਾਲ ਪ੍ਰੋਸੈਸ ਹੈ ਕਿ ਆਰਟੀ ਦੇ 6-6 7-7 ਮਹੀਨੇ ਟੱਪ ਜਾਂਦੇ। ਪੱਲੇ ਕੀ ਪੈਂਦਾ ਫਿਰ? ਪੰਜਾਬ ਦਾ ਮਾਹੌਲ ਅਕਸਰ ਸਵਾਲ ਚੁੱਕਦੇ ਹੋ, ਟਵੀਟ ਕਰਦੇ ਹੋ, ਟਵੀਟ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਵੀ ਰਹਿੰਦੇ ਹੋ। ਪੁਲਿਸ ਦਾ ਇਸ ਦੇ ਵਿੱਚ ਵਰਜਨ ਕੀ ਆ? ਪੁਲਿਸ ਕੀ ਕਹਿ ਰਹੀ ਆ ਤੁਹਾਨੂੰ? ਮੈਂ ਤੇ ਦੇਖੋ ਇੱਕ ਟਵੀਟ ਕੀਤਾ ਕਿ ਜਿਹੜਾ ਆਹ ਟੈਂਡਰ ਹੈਗਾ ਹਵਾਈ ਜਹਾਜ਼ ਦਾ, ਇਹਦੀ ਸਾਨੂੰ ਕੀ ਲੋੜ ਹੈ? ਚਿੜੀ ਦੇ ਪਹੁੰਚੇ ਜਿੱਡਾ ਪੰਜਾਬ ਹੈ ਜੀ, ਇਹਦੇ 'ਚ ਹੈਲੀਕਾਪਟਰ ਮਸਾਂ ਚੱਲਦਾ ਹੈਗਾ। ਹੈਲੀਕਾਪਟਰ ਚੱਲਦਾ, ਉਹਨੂੰ ਤਾਰ ਲਓ, ਖੇਤ 'ਚ ਕਿਤੇ ਤਾਰ ਲਓ, ਛੱਤ 'ਤੇ ਤਾਰ ਲਓ, ਹੈਲੀਪੈਡ 'ਤੇ ਤਾਰ ਲਓ, ਪਰ ਜਹਾਜ਼ ਹੈ ਜਿਹੜਾ ਇੱਕ ਪਲੇਨ ਹੈ, ਉਹਨੂੰ ਰਨਵੇ ਚਾਹੀਦਾ ਪੂਰਾ। ਉਹਨੂੰ ਮੈਂ ਜਦੋਂ ਟਵਿੱਟਰ 'ਤੇ ਸ਼ੇਅਰ ਕੀਤਾ, ਉੱਥੇ ਆ ਕੇ ਪੁਲਿਸ ਮੈਨੂੰ ਧਮਕੀ ਦਿੰਦੀ ਹੈ ਸ਼ਰੇਆਮ ਕਿ ਇਹ ਬੜਾ ਸੈਂਸਿਟਿਵ ਡਾਕੂਮੈਂਟ ਹੈ, ਇਹਨੂੰ ਡਿਲੀਟ ਕਰੋ ਹੁਣੀ, ਤੇ ਅੱਗੇ ਤੋਂ ਵੀ ਖਿਆਲ ਰੱਖਿਓ। ਨਾ ਤਾਂ ਇਹਨਾਂ ਨੂੰ ਆਰਟੀ ਦਾ ਜਵਾਬ ਦੇਣਾ ਪਸੰਦ ਹੈ, ਨਾ ਇਹਨਾਂ ਨੂੰ ਉਹ ਪੱਤਰਕਾਰ ਪਸੰਦ ਨੇ ਜਿਹੜੇ ਸਵਾਲ ਕਰਦੇ ਨੇ, ਨਾ ਇਹਨਾਂ ਨੂੰ ਐਕਟਿਵਿਸਟ ਪਸੰਦ ਹੈ ਜਿਹੜੇ ਸਵਾਲ ਕਰਦੇ ਆ, ਨਾ ਇਹਨਾਂ ਨੂੰ ਕੋਈ ਖੁਲਾਸਾ ਇਹਨਾਂ ਦਾ ਬਾਹਰ ਆ ਜੇ ਉਹ ਜਰਿਆ ਜਾਂਦਾ। ਫਿਰ ਉਹਨੂੰ ਕੀ ਕਰਦੇ ਜਦੋਂ ਕੋਈ ਖੁਲਾਸਾ ਬਾਹਰ ਆ ਜਾਂਦਾ? ਪੁਲਿਸ ਵਰਤਦੇ ਆ, ਕਿਸੇ ਨੂੰ ਅੰਦਰ ਦੇ ਦਿੰਦੇ ਆ, ਪੱਤਰਕਾਰਾਂ ਦੇ ਘਰੇ ਪੁਲਿਸ ਭੇਜਦੇ ਆ, ਕੋਈ ਪੋਲੀਟੀਕਲ ਲੀਡਰ ਜਿਹੜਾ ਬੋਲਦਾ ਉਹਨੂੰ ਚੱਕ ਕੇ ਅੰਦਰ ਦੇ ਦਿੰਦੇ ਆ। ਗੋਇਲ ਸਾਹਿਬ, ਤੁਸੀਂ ਬੜਾ ਖੁੱਲ੍ਹ ਕੇ ਬੋਲਦੇ ਹੋ, ਕਦੇ ਡਰ ਨਹੀਂ ਲੱਗਿਆ ਵੀ ਅਸੀਂ ਇੰਨਾ ਖੁੱਲ੍ਹ ਕੇ ਬੋਲ ਰਹੇ ਹਾਂ? ਕਦੇ ਸਾਡੇ ਨਾਲ ਨਾ ਕਿਤੇ ਉਹ ਵਾਪਰ ਜੇ ਜੋ ਪਿਛਲੇ ਦਿਨਾਂ ਦੇ ਦੌਰਾਨ ਵਾਪਰਿਆ, ਪੰਜਾਬ ਦੇ ਜਵਾਨਾਂ ਦੇ ਉੱਪਰ NSA ਲਾ ਕੇ ਡਿਬਰੂਗੜ੍ਹ ਭੇਜਤਾ, ਜਾਂ ਸੁਖਪਾਲ ਸਿੰਘ ਖਹਿਰਾ ਨੂੰ ਘਰੋਂ ਚੱਕ ਲਿਆ ਸਵੇਰੇ ਸਵੇਰੇ? ਡਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਪਰ ਗੱਲ ਇਹ ਹੁੰਦੀ ਹੈ ਵੀ ਜਦੋਂ ਇਹ ਹਰ ਪਾਸੇ ਮੂੰਹ ਬੰਦ ਕਰਦੇ ਪਏ ਆ, ਚਾਹੇ ਉਹ ਪੱਤਰਕਾਰ ਨੇ, ਚਾਹੇ ਉਹ ਐਕਟਿਵਿਸਟ ਨੇ, ਚਾਹੇ ਉਹ ਜਿਹੜੇ ਬੋਲਣ ਵਾਲੇ ਪੋਲੀਟੀਸ਼ੀਅਨ ਨੇਗੇ ਇਹਨਾਂ ਦੇ ਓਪੋਜੀਸ਼ਨ ਦੇ ਵਿੱਚ, ਚਾਹੇ ਉਹ ਕਿਸੇ ਵੀ ਤਰੀਕੇ ਦੇ ਬੰਦੇ ਨੇ, ਈਵਨ ਜਿਹੜਾ ਫੇਸਬੁੱਕ 'ਤੇ ਇੱਕ ਜਾਂ ਟਵਿੱਟਰ 'ਤੇ ਜਾਂ ਵਟਸਐਪ 'ਤੇ ਇੱਕ ਪੋਸਟ ਪਾਉਣ ਵਾਲਾ ਬੰਦਾ ਵੀ ਹੈ ਨਾ, ਉਹਦੇ ਘਰ ਵੀ ਪੁਲਿਸ ਭੇਜ ਦਿੱਤੀ ਜਾਂਦੀ ਹੈ। ਤੁਹਾਡੇ ਉੱਪਰ ਵੀ ਕਈ ਸਵਾਲ ਖੜੇ ਹੁੰਦੇ ਨੇ, ਸੋਸ਼ਲ ਮੀਡੀਆ ਦੇ ਉੱਪਰ ਵੀ ਤੁਸੀਂ ਦੇਖਦੇ ਹੋਵੋਗੇ ਅਕਸਰ ਕਮੈਂਟਾਂ ਦੇ ਵਿੱਚ ਵੀ ਇਹੀ ਕਿਹਾ ਜਾਂਦਾ ਕਿ ਇਹ ਕਾਂਗਰਸੀ ਆ, ਇਹ ਅਕਾਲੀ ਆ। ਪਰਨੀਤ ਕੌਰ ਦੀ ਇੱਕ ਸ਼ੈਲਰ ਦੇ ਵਿੱਚੋਂ ਦਾਰੂ ਫੜਵਾਈ ਸੀ ਰਾਤ ਨੂੰ, ਸੜਕ ਰੋਕ ਕੇ ਧਰਨਾ ਲਾ ਕੇ। ਅਸੀਂ ਕਾਂਗਰਸੀ ਕਿਵੇਂ ਹੋ ਗਏ? ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਦੇ ਤਹਿਤ। ਇਹ ਮੁਲਾਕਾਤ ਅਹਿਮ ਰਹਿਣ ਵਾਲੀ ਆ ਕਿਉਂਕਿ ਇਸ ਮੁਲਾਕਾਤ ਦੇ ਵਿੱਚ ਕਾਫੀ ਖੁਲਾਸੇ ਹੋਣੇ ਆ। ਜੋ ਮੌਜੂਦਾ ਸਰਕਾਰ ਆ, ਮੌਜੂਦਾ ਸਰਕਾਰ ਦੇ ਉੱਪਰ ਹਮੇਸ਼ਾ ਟੀਕਾ ਟਿੱਪਣੀ ਹੁੰਦੀ ਰਹੀ ਹੈ, ਪਰ ਅੱਜ ਜਿਸ ਸ਼ਖਸ ਦੇ ਨਾਲ ਅਸੀਂ ਮਿਲਾਉਣ ਜਾ ਰਹੇ ਹਾਂ, ਆਰਟੀਆਈ ਐਕਟਿਵਿਸਟ ਨੇ ਮਲਕ ਗੋਇਲ ਜੀ। ਜੀ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਿਹਤਾਂ ਦੱਸੋ, ਕਿਵੇਂ? ਠੀਕ ਹੋ? ਸਭ ਠੀਕ ਹੈ, ਵਧੀਆ। ਤੁਸੀਂ ਦੱਸੋ? ਪੰਜਾਬ ਸਰਕਾਰ, ਪੰਜਾਬ ਦਾ ਮਾਹੌਲ ਅਕਸਰ ਸਵਾਲ ਚੁੱਕਦੇ ਹੋ, ਟਵੀਟ ਕਰਦੇ ਹੋ, ਟਵੀਟ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਵੀ ਰਹਿੰਦੇ ਹੋ। ਕੀ ਲੱਗਦਾ ਮਾਹੌਲ ਕੀ ਆ? ਦੇਖੋ, ਜਿਹੜਾ ਸੰਵਿਧਾਨ ਹੈਗਾ ਉਹ ਸਾਨੂੰ ਬੋਲਣ ਦੀ ਆਜ਼ਾਦੀ ਦਿੰਦਾ ਜੀ। ਇਹ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਕੇਜਰੀਵਾਲ ਜੀ, ਜਦੋਂ ਪਾਰਟੀ ਉਹਨਾਂ ਨੇ ਬਣਾਈ ਹੈ, ਸਭ ਤੋਂ ਪਹਿਲਾਂ ਉਹਨਾਂ ਨੇ ਕੀ ਗੱਲ ਕਹੀ ਸੀ? ਬੋਲਣ ਦੀ ਆਜ਼ਾਦੀ, ਬੋਲਣ ਦੀ ਆਜ਼ਾਦੀ ਦੀ ਗੱਲ ਕਹੀ ਸੀ, ਟਰਾਂਸਪੇਰੈਂਸੀ ਦੀ ਗੱਲ ਕਹੀ ਸੀ ਕਿ ਜਿਹੜਾ ਕੁਝ ਹੁੰਦਾ ਸਰਕਾਰਾਂ ਕਰਦੀਆਂ ਨੇ ਉਹਦੀ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ, ਉਹ ਲੁਕਣਾ ਨਹੀਂ ਚਾਹੀਦਾ ਕਿਤੇ। ਬਿਲਕੁਲ ਇਹੀ ਗੱਲ ਭਗਵੰਤ ਮਾਨ ਕਰਦੇ ਸੀ ਵੋਟਾਂ ਤੋਂ ਪਹਿਲਾਂ ਕਿ ਸਰਕਾਰਾਂ ਨੂੰ ਸਵਾਲ ਕਰੋ, ਜਿਹੜਾ ਲੁਕਿਆ ਹੋਇਆ ਇਹ ਜਿਹੜੀਆਂ ਇਹ ਗੁਪਤ ਗੱਲਾਂ ਦੀਆਂ ਸੋਹਾਂ ਖਾਂਦੇ ਆ, ਇਹ ਗਲਤ ਅੰਗਰੇਜ਼ਾਂ ਵੇਲੇ ਦੀਆਂ ਨੇਗੀਆਂ, ਇਹ ਸਾਰਾ ਕੁਝ ਸਾਹਮਣੇ ਹੋਣਾ ਚਾਹੀਦਾ। ਬਿਲਕੁਲ। ਪਰ ਜਦੋਂ ਸਰਕਾਰ ਬਣੀ ਉਸ ਤੋਂ ਬਾਅਦ ਤਾਂ ਬਿਲਕੁਲ ਉਲਟੀ ਹੋਇਆ ਨਾ ਕੰਮ। ਨਾ ਤਾਂ ਇਹਨਾਂ ਨੂੰ ਆਰਟੀ ਦਾ ਜਵਾਬ ਦੇਣਾ ਪਸੰਦ ਹੈ, ਨਾ ਇਹਨਾਂ ਨੂੰ ਉਹ ਪੱਤਰਕਾਰ ਪਸੰਦ ਨੇ ਜਿਹੜੇ ਸਵਾਲ ਕਰਦੇ ਨੇ, ਨਾ ਇਹਨਾਂ ਨੂੰ ਐਕਟਿਵਿਸਟ ਪਸੰਦ ਹੈ ਜਿਹੜੇ ਸਵਾਲ ਕਰਦੇ ਆ, ਨਾ ਇਹਨਾਂ ਨੂੰ ਕੋਈ ਖੁਲਾਸਾ ਇਹਨਾਂ ਦਾ ਬਾਹਰ ਆ ਜੇ ਉਹ ਜਰਿਆ ਜਾਂਦਾ। ਫਿਰ ਉਹਨੂੰ ਕੀ ਕਰਦੇ ਜਦੋਂ ਕੋਈ ਖੁਲਾਸਾ ਬਾਹਰ ਆ ਜਾਂਦਾ? ਪੁਲਿਸ ਵਰਤਦੇ ਆ, ਕਿਸੇ ਨੂੰ ਅੰਦਰ ਦੇ ਦਿੰਦੇ ਆ, ਪੱਤਰਕਾਰਾਂ ਦੇ ਘਰੇ ਪੁਲਿਸ ਭੇਜਦੇ ਆ, ਕੋਈ ਪੋਲੀਟੀਕਲ ਲੀਡਰ ਜਿਹੜਾ ਬੋਲਦਾ ਉਹਨੂੰ ਚੱਕ ਕੇ ਅੰਦਰ ਦੇ ਦਿੰਦੇ ਆ, ਐਕਟਿਵਿਸਟਾਂ ਨੂੰ। ਜਿੱਦਾਂ ਮੇਰੇ ਨਾਲ ਹੋਇਆ ਕਿ ਮੈਂ ਇੱਕ ਜਿਹੜਾ ਟੈਂਡਰ ਦਾ ਨੋਟਿਸ ਸੀਗਾ, ਉਹਨੂੰ ਮੈਂ ਜਦੋਂ ਟਵਿੱਟਰ 'ਤੇ ਸ਼ੇਅਰ ਕੀਤਾ, ਉੱਥੇ ਆ ਕੇ ਪੁਲਿਸ ਮੈਨੂੰ ਧਮਕੀ ਦਿੰਦੀ ਹੈ ਸ਼ਰੇਆਮ ਕਿ ਇਹ ਬੜਾ ਸੈਂਸਿਟਿਵ ਡਾਕੂਮੈਂਟ ਹੈ, ਇਹਨੂੰ ਡਿਲੀਟ ਕਰੋ ਹੁਣੀ, ਤੇ ਅੱਗੇ ਤੋਂ ਵੀ ਖਿਆਲ ਰੱਖਿਓ। ਤੇ
ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਪੰਜਾਬ ਦੇ ਵਿੱਚ ਪੰਜਾਬ ਦਾ ਬਣਦਾ ਕੀ ਜਾ ਰਿਹਾ ਹੈ। ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੂੰ ਆਪਾਂ ਅਕਸਰ ਮਾੜਾ ਕਹਿੰਦੇ ਆ ਸਾਰੇ, ਬਿਲਕੁਲ, ਪਰ ਉਹਨਾਂ 'ਚ ਤਾਂ ਕਦੇ ਸਾਡੇ ਨਾਲ ਤਾਂ ਇਦਾਂ ਹੋਇਆ ਨਹੀਂਗਾ। ਅਸੀਂ ਉਹਨਾਂ 'ਚ ਵੀ ਬੋਲਦੇ ਸੀ, ਹੁਣ ਵੀ ਬੋਲਦੇ ਆ। ਕਿਸੇ ਨੇ ਮੈਂ ਦੇਖਿਆ ਨਹੀਂ ਵੀ ਕਿਤੇ ਜਾ ਕੇ ਇਸ ਤਰੀਕੇ ਨਾਲ ਕੀਤਾ ਹੋਵੇ, ਕਿਸੇ ਨੇ ਪੁਲਿਸ ਭੇਜੀ ਹੋਵੇ ਜਾਂ ਪੁਲਿਸ ਦੀ ਗੱਲ ਕੀਤੀ ਹੋਵੇ ਜਾਂ ਪੁਲਿਸ ਤੋਂ ਫੋਨ ਕਰਾਏ ਹੋਣ। ਮੈਨੂੰ ਤਾਂ ਨਹੀਂ ਲੱਗਦਾ ਵੀ ਇਦਾਂ ਕੁਝ ਹੋਇਆ। ਬਟ ਇਹਦੇ 'ਚ ਜਿਹੜੀ ਸਰਕਾਰ ਹੈ, ਸਰਕਾਰ ਦੀ ਸਹਿਣ ਸ਼ਕਤੀ ਬਹੁਤ ਘੱਟ ਹੈ। ਸਹਿਣ ਸ਼ਕਤੀ ਘੱਟ ਹੋਣਾ ਕਿਉਂ ਹੈਗਾ? ਕਿਉਂਕਿ ਜਦੋਂ ਤੁਸੀਂ ਇੱਕ ਝੂਠ ਦਾ ਪਲੰਦਾ ਬਣਾ ਰਹੇ ਹੁੰਦੇ ਹੋ ਨਾ, ਤੁਹਾਨੂੰ ਸਭ ਤੋਂ ਵੱਡਾ ਡਰ ਇਹ ਹੁੰਦਾ ਵੀ ਕੋਈ ਸੱਚ ਨਾ ਬਾਹਰ ਆ ਜੇ। ਹੁਣ ਇਹ ਆਮ ਆਦਮੀ ਪਾਰਟੀ ਪੰਜਾਬ 'ਚ ਕੀ ਕਰ ਰਹੀ ਹੈ? ਇੱਕ ਝੂਠ ਦਾ ਪਲੰਦਾ ਖੜਾ ਕਰਦੀ ਪਈ ਹੈ ਜੀ, ਪੰਜਾਬ ਦਾ ਪੈਸਾ ਖਰਾਬ ਕਰਕੇ। ਇੱਕ ਝੂਠ ਦਾ ਪਲੰਦਾ ਬਣਾਇਆ ਜਾ ਰਿਹਾ। ਇਹਨਾਂ ਨੂੰ ਹੁਣ ਡਰ ਇਹ ਹੈ ਵੀ ਪੰਜਾਬ ਤੋਂ ਬਾਹਰ ਇਹ ਝੂਠ ਦਾ ਪਲੰਦਾ ਨਾ ਚਲਾ ਜਾਵੇ, ਤਾਂ ਕਿ ਜਦੋਂ ਅਸੀਂ ਹੋਰ ਸਟੇਟਾਂ ਦੇ ਵਿੱਚ ਵੋਟਾਂ ਲੜਨ ਜਾਈਏ ਇਹ ਸਾਨੂੰ ਸਵਾਲ ਆਉਣ। ਹੁਣ ਝੂਠ ਦਾ ਪਲੰਦਾ ਕੀ ਹੈ? ਪਹਿਲੀ ਗੱਲ, ਮੁਹੱਲਾ ਕਲੀਨਿਕਾਂ ਦੀ ਇਹਨਾਂ ਦੀ ਕੀਤੀ ਹੈ। ਹਰ ਇੱਕ ਸੂਬੇ ਦੇ ਵਿੱਚ ਪੰਜਾਬ ਦੇ ਪੈਸੇ ਨਾਲ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ ਕਿ ਮੁਹੱਲਾ ਕਲੀਨਿਕ ਬਣਾਏ ਅਸੀਂ, ਪਰ ਉਹ ਹੈ ਕੀ? ਗਰਾਊਂਡ ਤੇ ਕੀ ਹੈ ਉਹ? ਜਾਂ ਤਾਂ ਪੁਰਾਣੇ ਬੰਦ ਪਏ ਸੇਵਾ ਕੇਂਦਰ ਨੇ, ਜਾਂ ਫਿਰ ਜਿਹੜੀਆਂ ਡਿਸਪੈਂਸਰੀਆਂ ਸੀ ਪ੍ਰੋਪਰ 15-15 ਦੇ ਸਟਾਫ ਵਾਲੀਆਂ, 5-5 7-7 ਡਾਕਟਰਾਂ ਵਾਲੀਆਂ, ਉਹ ਬੰਦ ਕਰਕੇ ਇੱਕ ਮੁਹੱਲਾ ਕਲੀਨਿਕ ਬਣਾ ਦਿੱਤਾ, ਇੱਕ ਕਮਰੇ ਦਾ, ਜਿਹੜਾ 2 ਵਜੇ ਤੱਕ ਗੋਲੀਆਂ ਦਿੰਦਾ ਕੱਲੇ। ਉੱਥੇ ਪਹਿਲਾਂ ਡਿਲੀਵਰੀਆਂ ਵੀ ਹੁੰਦੀਆਂ ਸੀਗੀਆਂ, ਬਿਲਕੁਲ, ਬੱਚਾ ਜੱਚਾ ਸੈਂਟਰ ਬਣਦੇ ਸੀ, ਵੀ ਬਣੇ ਹੋਏ ਸੀ ਉੱਥੇ। ਪਹਿਲਾਂ ਆਪਰੇਸ਼ਨ ਵੀ ਹੋ ਜਾਂਦਾ ਸੀਗਾ ਉੱਥੇ, ਪਹਿਲਾਂ ਹੱਡੀਆਂ ਦਾ ਡਾਕਟਰ ਵੀ ਹੁੰਦਾ ਸੀਗਾ ਉੱਥੇ, ਦੰਦਾਂ ਵਾਲਾ ਡਾਕਟਰ ਵੀ ਹੁੰਦਾ ਸੀਗਾ, ਨਰਸਾਂ ਵੀ ਹੁੰਦੀਆਂ ਸੀ। ਹੁਣ ਕੀ ਹੈ? ਇੱਕ ਡਾਕਟਰ ਬਿਠਾ ਰੱਖਿਆ, 2 ਵਜੇ ਤੱਕ ਗੋਲੀਆਂ ਦਿੰਦਾ ਸਿਰ ਦੁਖਣ ਦੀਆਂ, ਜ਼ੁਕਾਮ ਦੀਆਂ, ਤੇ ਬਾਕੀ ਜਿਹੜੀਆਂ ਦਿੱਕਤਾਂ ਨੇਗੀਆਂ ਉਹਨਾਂ ਵਾਸਤੇ ਜਿਹੜੇ ਆਪਣੇ ਡਿਸਟ੍ਰਿਕਟ ਹਸਪੀਟਲ ਆ, ਜਿਹਨੂੰ ਆਪਾਂ ਸਿਵਲ ਹਸਪੀਟਲ ਕਹਿੰਦੇ ਆ, ਉਹਨਾਂ ਤੇ ਭਾਰ ਪੈ ਗਿਆ। ਉੱਥੇ ਇੰਨੀ ਭੀੜ ਹੋਈ ਪਈ ਆ, ਬੰਦੇ ਦਾ ਜਾਣ ਦਾ ਜੀ ਨਹੀਂ ਕਰਦਾ। ਇਹਦੇ ਨਾਲ ਬੇਰੁਜ਼ਗਾਰੀ ਵੀ ਵਧੂ। ਜਿਹੜੇ ਇਹਨਾਂ ਨੇ ਮੁਹੱਲਾ ਕਲੀਨਿਕ ਖੋਲ੍ਹੇ ਆ, ਕਿਤੇ ਨਾ ਕਿਤੇ ਲੱਗਦਾ ਹੈਗਾ ਵੀ ਜਿਹੜੇ ਤੁਸੀਂ ਕਿਹਾ ਕਿ 15-15 ਡਾਕਟਰਾਂ ਦਾ ਸਟਾਫ ਹੁੰਦਾ ਸੀ ਤੇ ਅੱਜ ਉੱਥੇ ਇੱਕ ਡਾਕਟਰ ਭਰਤੀ ਕਰਤਾ। ਨਹੀਂ, ਬੇਰੁਜ਼ਗਾਰੀ ਇਹਦੇ 'ਚ ਦੇਖੋ, ਬੇਰੁਜ਼ਗਾਰੀ ਇਹਦੇ ਨਾਲ ਨਹੀਂ ਵੱਧਦੀ, ਬਟ ਇਹਦੇ 'ਚ ਇਹ ਹੈ ਵੀ ਲੋਕਾਂ ਨੂੰ ਬੜੀ ਦਿੱਕਤ ਆਈ ਹੈ। ਹੁਣ ਜਿਹੜੇ 25,000 ਜਾਂ 30,000 ਲੋਕਾਂ ਮਗਰ ਇੱਕ ਡਿਸਪੈਂਸਰੀ ਹੁੰਦੀ ਸੀ, ਜਾਂ PHC ਜਾਂ CSC ਬਣਿਆ ਹੋਇਆ ਸੀਗਾ, ਇੱਕ ਛੋਟਾ ਹਸਪਤਾਲ ਕਹਿ ਦਿੰਦੇ ਉਹਨੂੰ, ਜਾਂ ਡਿਸਪੈਂਸਰੀ ਕਹਿ ਦਿੰਦੇ ਆ, ਉਹ ਬਣੇ ਹੋਏ ਸੀ ਪਿੰਡਾਂ ਦੇ ਵਿੱਚ, ਉਹਨੂੰ ਇੱਕ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ। ਪਹਿਲਾਂ ਉੱਥੇ ਸਾਰਾ ਕੁਝ ਹੁੰਦਾ ਸੀਗਾ, ਮਤਲਬ ਬਹੁਤ ਵੱਡੀ ਕੰਪਲੀਕੇਸ਼ਨ ਨੂੰ ਛੱਡ ਕੇ ਛੋਟੀਆਂ ਗੱਲਾਂ ਸਾਰੀਆਂ ਹੁੰਦੀਆਂ ਸੀ, ਡਿਲੀਵਰੀਆਂ ਤੋਂ ਲੈ ਕੇ ਔਰਥੋ ਦੇ ਜਿਹੜੇ ਹੱਡੀਆਂ ਦੇ ਡਾਕਟਰਾਂ ਦੇ ਆਪਰੇਸ਼ਨ ਹੋ ਗਏ, ਕਿਤੇ ਕਿਤੇ ਬਹੁਤ ਕੁਝ ਹੁੰਦਾ ਸੀ, ਲੋਕ ਐਡਮਿਟ ਰਹਿੰਦੇ ਸੀ ਉੱਥੇ। ਬਹੁਤ ਵੱਡੇ ਵੱਡੇ ਹਸਪਤਾਲ ਬਣੇ ਹੋਏ ਆ ਆਪਣੇ ਪਿੰਡਾਂ 'ਚ ਵੀ, ਜਿਹਨੂੰ ਕਹਿਣ ਨੂੰ ਛੋਟੇ ਹਸਪਤਾਲ ਨੇ, ਬਹੁਤ 10-10 20-20 ਕਿੱਲਿਆਂ ਦੇ ਵਿੱਚ ਬਣੇ ਹੋਏ ਆ। ਉਹਨਾਂ ਨੂੰ ਸਾਰਿਆਂ ਨੂੰ ਬੰਦ ਕਰਕੇ ਸਟਾਫ ਉੱਥੋਂ ਹੋਰ ਜਗ੍ਹਾ ਤੇ ਲਾ ਕੇ ਉੱਥੇ ਇੱਕ ਕਮਰੇ ਦਾ ਮੁਹੱਲਾ ਕਲੀਨਿਕ ਖੋਲ ਦਿੱਤਾ ਗਿਆ, ਜਿੱਥੇ ਗੋਲੀਆਂ ਆਹੀ ਮਤਲਬ ਆ ਖੰਘ ਦੀ ਜ਼ੁਕਾਮ ਦੀ ਗੋਲੀ ਦਿੱਤੀ ਆ, ਬਸ ਆਹ ਚੱਲਦਾ। ਉਹ ਵੀ 2 ਵਜੇ ਬੰਦ ਕਰ ਦਿੰਦੇ ਨੇ। ਅੱਧੇ ਤਾਂ ਵਿੱਚੋਂ ਜਿਹੜਾ ਪਿੱਛੇ ਸਕੈਮ ਵੀ ਨਿਕਲਿਆ ਸੀ, ਅੱਧੇ ਵਿੱਚ ਝੂਠੀਆਂ ਹਾਜ਼ਰੀਆਂ ਲਾ ਕੇ ਪੈਸੇ ਕਮਾਈ ਜਾਂਦੇ ਨੇ। ਮਤਲਬ ਆਹ ਚੱਲਦਾ ਪਿਆਗਾ। ਉਸ ਤੋਂ ਬਾਅਦ ਗੱਲ ਕਰਦੇ ਸੀ ਇਹ ਸਿੱਖਿਆ ਦੀ, ਸਕੂਲ ਆਫ ਐਮੀਨੈਂਸ। ਸਕੂਲ ਆਫ ਐਮੀਨੈਂਸ ਕੀ ਆ? ਜਿਹੜੇ ਇਹਨਾਂ ਨੇ ਬਿਲਡਿੰਗਾਂ ਦੇਖੀਆਂ ਵੀ ਕਿਹੜੇ ਕਿਹੜੇ ਸਕੂਲ ਜਿਹੜੇ ਚੰਗੇ ਬਣੇ ਹੋਏ ਆ, ਉਹ ਬਿਲਡਿੰਗਾਂ ਦੇਖ ਕੇ ਉਹਨਾਂ ਨੂੰ ਚੁਣ ਲਿਆ ਵੀ ਅਸੀਂ ਇਹਨਾਂ ਨੂੰ ਸਕੂਲ ਆਫ ਐਮੀਨੈਂਸ ਬਣਾਵਾਂਗੇ। ਉਹਨਾਂ ਦੇ ਰੰਗ ਮਾਰ ਕੇ, ਲਸ਼ਕਾ ਕੇ, ਉਹਨਾਂ ਨੂੰ ਉੱਤੇ ਸਕੂਲ ਆਫ ਐਮੀਨੈਂਸ ਲਗਾ ਕੇ ਭਗਵੰਤ ਮਾਨ ਦੀ ਫੋਟੋ ਲਾਤੀ, ਕੇਜਰੀਵਾਲ ਦੀ ਫੋਟੋ ਲਾਤੀ, ਤੇ ਉਹਨੂੰ ਹੁਣ ਸਾਰੇ ਦੇਸ਼ 'ਚ ਪ੍ਰਚਾਰਿਆ ਜਾ ਰਿਹਾ ਵੀ ਅਸੀਂ ਸਾਲ 'ਚ ਪੰਜਾਬ ਦਾ ਸਕੂਲ ਚੰਗਾ ਬਣਾਤਾ। ਜਦੋਂ ਕਿ ਗੱਲ ਕੀ, ਸਕੂਲ ਪਹਿਲਾਂ ਹੀ ਹੈਗੇ ਸੀਗੇ, ਉਹ ਇਹਨਾਂ ਨੇ ਤਾਂ ਕੁਝ ਕੀਤਾ ਨਹੀਂ। ਬਿਲਕੁਲ, ਮੁਹੱਲਾ ਕਲੀਨਿਕ ਵਾਲੇ ਮਾਮਲੇ 'ਚ ਡੀਗ੍ਰੇਡ ਕਰਤਾ ਚੀਜ਼ਾਂ ਨੂੰ, ਸਿੱਖਿਆ ਵਾਲੇ ਮਾਮਲੇ 'ਚ ਆਹ ਫਰਾਡ ਕੀਤਾ। ਇਸੇ ਤਰੀਕੇ ਹਰ ਥਾਂ ਤੇ, ਹਰ ਫੀਲਡ ਦੇ ਵਿੱਚ ਜਿਹੜਾ ਇਹਨਾਂ ਨੇ ਕਿਹਾ ਕਿ ਅਸੀਂ ਚੰਗਾ ਕਰਾਂਗੇ, ਚਾਹੇ ਉਹ ਰੇਤੇ ਵਾਲੀ ਆ, ਰੇਤੇ ਵਾਲੇ ਮਸਲੇ ਤੁਸੀਂ ਦੇਖ ਲਓ, ਮਾਈਨਿੰਗ ਸ਼ਰੇਆਮ ਚੱਲਦੀ ਪਈ ਹੈ। ਜਿਹੜਾ ਮੰਤਰੀ ਹੈਗਾ, ਸਿੱਖਿਆ ਮੰਤਰੀ ਹਰਜੋਤ ਬੈਂਸ, ਉਹਦੇ ਜਮਾ ਘਰ ਦੇ ਨੇੜੇ ਮਾਈਨਿੰਗ ਚੱਲਦੀ ਹੈ, ਉਹਦੇ ਹਲਕੇ ਦੇ ਵਿੱਚ ਮਾਈਨਿੰਗ ਚੱਲਦੀ ਹੈ, ਸ਼ਰੇਆਮ ਚੱਲਦੀ ਹੈ। ਤੇ ਮੈਂ ਵੀਡੀਓ ਕਿੰਨੀ ਵਾਰ ਪਾਈ ਹੈ, ਤੇ ਉਹ ਸ਼ਰਮ ਨਹੀਂ ਮੰਨਦਾ ਇਸ ਗੱਲ ਦੀ। ਤੇ ਉਸ ਤੋਂ ਬਾਅਦ ਜਿਹੜਾ ਹੁਣ MLA ਹੈਗਾ ਲਾਲਪੁਰਾ, ਉਹਦਾ ਜਿਹੜਾ ਜੀਜਾ, ਮੇਰੀ ਗੱਲ ਹੋਈ, ਉਹ ਰਾਤ ਨੂੰ ਸ਼ਰੇਆਮ ਮਾਈਨਿੰਗ ਕਰਦੇ ਪਏ ਸੀ। ਪੁਲਿਸ ਨੇ, ਇੱਕ ਚੰਗਾ ਅਫਸਰ ਸੀਗਾ, SSP ਚੰਗਾ ਸੀ, ਉੱਥੇ SP ਵੀ ਚੰਗਾ ਲੱਗਿਆ ਹੋਇਆ ਤਰਨਤਾਰਨ ਦੇ ਵਿੱਚ, ਮੇਰੀ ਉੱਥੇ ਗੱਲ ਹੋਈ, ਉਹ ਕਹਿੰਦੇ ਵੀ ਸ਼ਰੇਆਮ ਮਾਈਨਿੰਗ ਕਰਦੇ ਸੀਗੇ। ਪੁਲਿਸ ਨੇ ਜਦੋਂ ਛਾਪਾ ਮਾਰਿਆ, ਉਹਨਾਂ ਨੇ ਕੁਛ ਕੁ ਬੰਦੇ ਭੱਜ ਗਏ, ਕੁਛ ਕੁ ਫੜ ਲਏ ਉੱਥੇ, ਜਿਹਦੇ 'ਚ ਉਹਦਾ ਜੀਜਾ ਵੀ ਸੀਗਾ। ਤੇ ਉਸ ਕਰਕੇ ਲਾਲਪੁਰੇ ਨੂੰ, ਮਤਲਬ ਵੀ ਮੈਂ ਤਾਂ ਜੀ MLA, ਮੇਰਾ ਰਿਸ਼ਤੇਦਾਰ ਕਿਵੇਂ ਫੜ ਲਿਆ? ਇਹਦਾ ਵੀ ਹਿੱਸਾ ਹੋਣਾ ਵਿੱਚ, ਇਹਦਾ ਵੀ ਹਿੱਸਾ ਹੋਣਾ, ਤਾਂ ਹੀ ਤੇ ਤੜਫਦਾ, ਤਾਂ ਹੀ ਐਡੀਆਂ ਖਬਰਾਂ ਵਾਇਰਲ ਹੋ ਗਈਆਂ, ਤਾਂ ਹੀ ਤੇ ਉਹਦੇ ਮਤਲਬ ਟਿੱਪਰ ਟੁੱਪਰ ਖੜੇ ਹੈਗੇ ਉਹਨਾਂ ਦੇ ਘਰਾਂ 'ਚ।
ਕਿੱਥੋਂ ਆਇਆ ਸਾਰਾ ਕੁਝ ਇਹ? ਗੋਇਲ ਸਾਹਿਬ ਤੁਸੀਂ ਬੜਾ ਖੁੱਲ੍ਹ ਕੇ ਬੋਲਦੇ ਹੋ, ਕਦੇ ਡਰ ਨਹੀਂ ਲੱਗਿਆ ਵੀ ਅਸੀਂ ਇੰਨਾ ਖੁੱਲ੍ਹ ਕੇ ਬੋਲ ਰਹੇ ਹਾਂ? ਕਦੇ ਸਾਡੇ ਨਾਲ ਨਾ ਕਿਤੇ ਉਹ ਵਾਪਰ ਜੇ ਜੋ ਪਿਛਲੇ ਦਿਨਾਂ ਦੇ ਦੌਰਾਨ ਵਾਪਰਿਆ, ਪੰਜਾਬ ਦੇ ਜਵਾਨਾਂ ਦੇ ਉੱਪਰ NSA ਲਾ ਕੇ ਡਿਬਰੂਗੜ੍ਹ ਭੇਜਤਾ, ਜਾਂ ਸੁਖਪਾਲ ਸਿੰਘ ਖਹਿਰਾ ਨੂੰ ਘਰੋਂ ਚੱਕ ਲਿਆ ਸਵੇਰੇ ਸਵੇਰੇ? ਦੇਖੋ, ਜੇ ਸੱਚ ਬੋਲਣ ਤੇ ਤੁਹਾਨੂੰ ਡਰਾਉਣਗੇ ਜਾਂ ਮਤਲਬ ਇਹ ਕਰਨਗੇ ਤਾਂ ਫਿਰ ਕਰ ਲੈਣ ਤੋਂ ਕੋਈ ਦਿੱਕਤ ਨਹੀਂ। ਦੇਖੋ, ਸਿੱਧੀ ਗੱਲ ਹੁੰਦੀ ਆ ਵੀ ਜਦੋਂ ਤੁਸੀਂ ਬੋਲਣ ਦੇ ਲੋਕਾਂ ਦਾ ਗਲਾ ਦੱਬਣ ਤੇ ਆ ਜਾਓ, ਆਵਾਜ਼ ਬੰਦ ਕਰਨ ਤੇ ਆ ਜਾਓ, ਤੇ ਪੰਜਾਬ ਦੇ ਲੋਕ ਤਾਂ ਹੋਰ ਬੋਲਣਗੇ, ਹੋਰ ਉਹਨੂੰ ਚੰਗੇ ਤਰੀਕੇ ਨਾਲ ਗੱਲ ਬਾਹਰ ਆਊਗੀ। ਡਰਨ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਗੱਲ ਇਹ ਹੁੰਦੀ ਹੈ ਵੀ ਜਦੋਂ ਇਹ ਹਰ ਪਾਸੇ ਮੂੰਹ ਬੰਦ ਕਰਦੇ ਪਏ ਆ, ਚਾਹੇ ਉਹ ਪੱਤਰਕਾਰ ਨੇ, ਚਾਹੇ ਉਹ ਐਕਟਿਵਿਸਟ ਨੇ, ਚਾਹੇ ਉਹ ਜਿਹੜੇ ਬੋਲਣ ਵਾਲੇ ਪੋਲੀਟੀਸ਼ੀਅਨ ਨੇਗੇ ਇਹਨਾਂ ਦੇ ਓਪੋਜੀਸ਼ਨ ਦੇ ਵਿੱਚ, ਚਾਹੇ ਉਹ ਕਿਸੇ ਵੀ ਤਰੀਕੇ ਦੇ ਬੰਦੇ ਨੇ, ਈਵਨ ਜਿਹੜਾ ਫੇਸਬੁੱਕ ਤੇ ਇੱਕ ਜਾਂ ਟਵਿੱਟਰ ਤੇ ਜਾਂ WhatsApp ਤੇ ਇੱਕ ਪੋਸਟ ਪਾਉਣ ਵਾਲਾ ਬੰਦਾ ਵੀ ਹੈ ਨਾ, ਉਹਦੇ ਘਰ ਵੀ ਪੁਲਿਸ ਭੇਜ ਦਿੱਤੀ ਜਾਂਦੀ ਹੈ। ਮੰਤਰੀ ਜਿਹੜਾ ਹੈਗਾ ਲਾਲਜੀਤ ਭੁੱਲਰ, ਉਹਨਾਂ ਦੀ ਪਾਰਟੀ ਦਾ ਇੱਕ ਬੰਦਾ, ਉਹਨਾਂ ਦੀ ਆਪਦੀ ਪਾਰਟੀ ਦਾ ਹੀ ਬੰਦਾ, ਉਹਨਾਂ ਦਾ ਵਲੰਟੀਅਰ, ਉਹ ਸਵਾਲ ਕਰਦਾ ਪਿਆ ਸੀਗਾ। ਉਹਨੇ WhatsApp ਤੇ ਇੱਕ ਆਡੀਓ ਪਾਈ ਕਿ ਇਦਾਂ ਕਰਕੇ ਤੁਸੀਂ ਗਲਤ ਕਰਦੇ ਪਏ ਹੋ, ਗਲਤ ਰਾਹ ਤੇ ਪਹੁੰਚ ਗਏ, ਵੀ ਇਦਾਂ ਕਰਪਸ਼ਨ ਚੱਲਦੀ ਪਈ ਹੈ, ਸਾਰੇ ਪਾਸੇ ਮਾਈਨਿੰਗ ਹੁੰਦੀ ਪਈ ਹੈ। ਉਹਦੇ ਘਰੇ ਉਹਨੂੰ ਠੰਡਰ ਦਾ ਫੋਨ ਆ ਗਿਆ, ਕਹਿੰਦਾ ਤੈਨੂੰ ਮਤਲਬ ਤੂੰ ਜ਼ਿਆਦਾ ਮੈਸੇਜ ਪਾਉਣੇ ਆ। ਉਹਨਾਂ ਦੇ ਘਰੇ ਪੁਲਿਸ ਚਲੀ ਗਈ। ਗੋਇਲ ਸਾਹਿਬ, ਇੱਕ ਗੱਲ ਇਹ ਵੀ ਸਾਹਮਣੇ ਆਉਂਦੀ ਆ ਕਿ ਜਦੋਂ ਮਲਕ ਗੋਇਲ ਕੋਈ ਵੀ ਟਵੀਟ ਕਰਦੇ ਨੇ, ਉਹ ਇੱਕ ਪੱਖ ਤੋਂ ਹੋ ਕੇ ਕਰਦੇ ਨੇ। ਤੁਹਾਡੇ ਉੱਪਰ ਵੀ ਕਈ ਸਵਾਲ ਖੜੇ ਹੁੰਦੇ ਨੇ, ਸੋਸ਼ਲ ਮੀਡੀਆ ਦੇ ਉੱਪਰ ਵੀ ਤੁਸੀਂ ਦੇਖਦੇ ਹੋਵੋਗੇ ਅਕਸਰ ਕਮੈਂਟਾਂ ਦੇ ਵਿੱਚ ਵੀ ਇਹੀ ਕਿਹਾ ਜਾਂਦਾ ਕਿ ਇਹ ਕਾਂਗਰਸੀ ਆ, ਇਹ ਅਕਾਲੀ ਆ। ਕੀ ਲੱਗਦਾ ਉਹ ਕਮੈਂਟਾਂ ਵਾਲਿਆਂ ਨੂੰ ਕੀ ਜਵਾਬ ਆ ਫਿਰ? ਤੇ ਕਮੈਂਟਾਂ ਵਾਲਿਆਂ ਨੂੰ ਜਵਾਬ ਇਹ ਹੈ ਵੀ ਜਦੋਂ ਪਹਿਲਾਂ ਵਾਲੀ ਸਰਕਾਰਾਂ ਸੀ, ਅਸੀਂ ਕੈਪਟਨ ਤੇ ਵੀ ਸਵਾਲ ਖੜੇ ਕੀਤੇ ਸੀਗੇ। ਜਦੋਂ ਵੋਟਾਂ ਹੋਈਆਂ ਸੀਗੀਆਂ, ਬਿਲਕੁਲ ਪਿਛਲੀ ਵਾਰ ਵੋਟਾਂ ਹੋਈਆਂ ਸੀ, ਜਦੋਂ ਪਾਰਲੀਮੈਂਟਰੀ ਇਲੈਕਸ਼ਨ ਹੋਈਆਂ ਸੀਗੀਆਂ 2019 ਦੇ ਵਿੱਚ, ਲੋਕ ਸਭਾ ਦੀਆਂ ਵੋਟਾਂ ਹੋਈਆਂ ਸੀਗੀਆਂ। ਜਿਹੜਾ ਕੈਪਟਨ ਹੈ, ਕੈਪਟਨ ਦੀ ਵਾਈਫ ਖੜੀ ਹੋਈ ਸੀ ਉੱਥੇ, ਪ੍ਰਨੀਤ ਕੌਰ। ਪ੍ਰਨੀਤ ਕੌਰ ਦੀ ਇੱਕ ਸ਼ੈਲਰ ਦੇ ਵਿੱਚੋਂ ਦਾਰੂ ਫੜਵਾਈ ਸੀ ਰਾਤ ਨੂੰ, ਸੜਕ ਰੋਕ ਕੇ ਧਰਨਾ ਲਾ ਕੇ। ਅਸੀਂ ਕਾਂਗਰਸੀ ਕਿਵੇਂ ਹੋ ਗਏ? ਮਤਲਬ ਗੱਲ ਇਹ ਹੈ ਵੀ ਲੋਕਾਂ ਦਾ ਕੀ ਹੈ, ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਭਗਤ ਨੇ ਜਾਂ ਵਲੰਟੀਅਰ ਨੇ ਜਾਂ ਜੋ ਵੀ ਆ, ਮਤਲਬ ਭਗਤ ਤੇ ਨਹੀਂ ਕਹੂੰਗਾ, ਚਲੋ ਕਿਸੇ ਨੂੰ ਕੀ ਕਹਿਣਾ, ਬਟ ਜਿਹੜੇ ਸਪੋਰਟਰ ਨੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ, ਜਦੋਂ ਉਹਨਾਂ ਦੇ ਖਿਲਾਫ ਕੋਈ ਖੁਲਾਸਾ ਹੁੰਦਾ ਤੇ ਉਹ ਕਹਿੰਦੇ ਤੁਸੀਂ ਕਾਂਗਰਸੀ ਹੋ, ਤੁਸੀਂ ਅਕਾਲੀ ਹੋ, ਤੁਸੀਂ ਫਲਾਣਾ ਢੁਕਾਣਾ। ਤੇ ਜਦੋਂ ਕਿਸੇ ਹੋਰ ਦਾ ਹੁੰਦਾ ਦੂਜੇ ਦੇ ਇਲਜ਼ਾਮ ਲਾਉਣ ਲੱਗ ਜਾਂਦੇ। ਬਟ ਇੱਕ ਗੱਲ ਹੈ, ਜਿਹੜੀ ਸਰਕਾਰ ਹੋਊਗੀ, ਦੇਖੋ ਮੈਂ ਪੱਤਰਕਾਰਾਂ ਨੂੰ ਵੀ ਇਹੀ ਕਹਿਣਾ ਹੁੰਦਾ ਵੀ ਜਦੋਂ ਸਰਕਾਰ ਜਿਹੜੀ ਹੈਗੀ ਹੈ, ਤੁਹਾਡਾ ਫਰਜ਼ ਸਰਕਾਰ ਤੇ ਸਵਾਲ ਕਰਨਾ ਹੈ। ਆਪੋਜੀਸ਼ਨ ਤਾਂ ਯਾਰ, ਆਪੋਜੀਸ਼ਨ ਤੇ ਕੀ ਸਵਾਲ ਕਰਨੇ? ਆਪੋਜੀਸ਼ਨ ਤਾਂ ਲੋਕਾਂ ਨੇ ਨਕਾਰਤਾ ਇੱਕ ਵਾਰੀ। ਬਿਲਕੁਲ। ਜਦੋਂ ਕਦੇ ਉਹ ਫੇਰ ਆਏ, ਜਦੋਂ ਕਦੇ ਫੇਰ ਉਹ ਪਾਵਰ ਦੇ ਵਿੱਚ ਆਏ, ਤੁਸੀਂ ਸਵਾਲ ਕਰਿਓ, ਜੋ ਠੋਕ ਕੇ ਕਰੋ ਵੀ ਕੀ ਤੁਸੀਂ ਪਾਲਿਸੀਜ਼ ਨੇ, ਕਿੱਥੇ ਪੈਸਾ ਜਾ ਰਿਹਾ ਹੈ, ਕਿੱਥੇ। ਹੁਣ ਜੇ ਆਪਾਂ ਕਹੀਏ, ਲੋਕ ਕਹਿਣਗੇ ਵੀ ਤੂੰ ਭਾਈ ਅਕਾਲੀ ਦਲ ਤੇ ਸਵਾਲ ਕਰ ਹੁਣ ਰੋਜ਼। ਯਾਰ ਅਕਾਲੀ ਦਲ ਤੱਕ 2 ਤਾਂ ਸੀਟਾਂ ਨੇ ਉਹਨਾਂ ਕੋਲੇ। ਦੇਖੋ, ਪੱਤਰਕਾਰਾਂ ਦਾ ਵੀ, ਲੋਕਾਂ ਦਾ ਵੀ, ਜਿਹੜੀ ਓਪੋਜੀਸ਼ਨ ਵਿਰੋਧੀ ਧਿਰ ਹੁੰਦੀ ਹੈ, ਵਿਰੋਧੀ ਧਿਰ ਇਕੱਲੀਆਂ ਕੋਈ ਪਾਰਟੀਆਂ ਨਹੀਂ ਹੁੰਦੀਆਂ। ਵਿਰੋਧੀ ਧਿਰ ਦੇ ਵਿੱਚ ਬਹੁਤ ਲੋਕ ਹੁੰਦੇ ਆ। ਪੱਤਰਕਾਰ ਵੀ ਵਿਰੋਧੀ ਧਿਰ ਹੁੰਦੇ ਆ, ਜਿਹੜੇ ਐਕਟਿਵਿਸਟ ਹੁੰਦੇ ਆ ਉਹ ਵੀ ਵਿਰੋਧੀ ਧਿਰ ਹੁੰਦੇ ਆ, ਜਿਹੜੇ ਲੋਕ ਹੁੰਦੇ ਆ ਉਹ ਵੀ ਵਿਰੋਧੀ ਧਿਰ ਹੁੰਦੇ ਆ। ਪਾਰਟੀਆਂ ਤਾਂ ਚਲੋ ਹੈਗੀਆਂ। ਵਿਰੋਧੀ ਧਿਰ ਦਾ ਮਤਲਬ ਕੋਈ ਵਿਰੋਧ ਕਰਨਾ ਨਹੀਂ ਹੁੰਦਾ। ਵਿਰੋਧੀ ਧਿਰ ਦਾ ਮਤਲਬ ਹੁੰਦਾ ਵੀ ਜਿਹੜੇ ਬੰਦੇ ਕੋਲੇ ਅਸੀਂ ਸਰਮਾਇਆ ਸਮਾਇਆ ਸਟੇਟ ਦਾ, ਜਿਹੜੇ ਬੰਦੇ ਨੂੰ ਅਸੀਂ ਕੁੰਜੀਆਂ ਦਿੱਤੀਆਂ ਨੇਗੀਆਂ, ਜਿਹੜੇ ਬੰਦੇ ਨੂੰ ਅਸੀਂ ਤਜੌਰੀ ਦੀਆਂ ਕੁੰਜੀਆਂ ਦਿੱਤੀਆਂ ਨੇ, ਸਟੇਟ ਦਾ ਸਾਰਾ ਸਰਮਾਇਆ ਸੰਭਾਇਆ ਗਾ, ਉਹਨੂੰ ਸਵਾਲ ਕਰਨੇ ਕਿ ਤੁਸੀਂ ਇਹ ਕਿੱਥੇ ਵਰਤਦੇ ਪਏ ਹੋ ਪੈਸਾ। 50,000 ਕਰੋੜ ਰੁਪਏ ਦਾ ਤੁਸੀਂ ਕਰਜ਼ਾ ਲੈ ਲਿਆ 1 ਸਾਲ ਦੇ ਵਿੱਚ, ਉਹ ਕਿੱਥੇ ਗਿਆ? ਸਾਨੂੰ ਕੋਈ ਸਟੇਟ ਦੇ ਵਿੱਚ ਕੋਈ ਹਸਪਤਾਲ ਨਹੀਂ ਦਿਖਿਆ, ਸਾਨੂੰ ਕੋਈ ਸਟੇਟ ਦੇ ਵਿੱਚ ਕੋਈ ਵੱਡਾ ਕਾਲਜ ਨਹੀਂ ਦਿਖਿਆ, ਸਾਨੂੰ ਕੋਈ ਸੜਕਾਂ ਨਹੀਂ ਬਣੀਆਂ ਦਿਖੀਆਂ। ਗੜੇਮਾਰੀ ਵਾਲਿਆਂ ਨੂੰ ਤੁਸੀਂ ਨਹੀਂ ਕੋਈ ਮੁਆਵਜ਼ਾ ਦਿੱਤਾ, ਹੜ੍ਹਾਂ ਵਾਲਿਆਂ ਨੂੰ ਤੁਸੀਂ ਨਹੀਂ ਮੁਆਵਜ਼ਾ ਦਿੱਤਾ, ਕੋਈ ਇੰਡਸਟਰੀ ਨਹੀਂ ਲੱਗੀ ਕੋਈ ਵੱਡੀ ਵੀ, ਤੁਸੀਂ ਕੋਈ ਇੰਡਸਟਰੀ ਡਿਵੈਲਪ ਕੀਤੀ ਆ। ਤੁਸੀਂ ਕੋਈ ਇਹ ਨਹੀਂ ਕੀਤਾ ਕਿ ਅਸੀਂ ਕੋਈ ਬਹੁਤ ਵੱਡੀ ਕੋਈ ਡਿਵੈਲਪਮੈਂਟ ਕਰਤੀ, ਕੋਈ ਵੱਡੇ ਲੈਵਲ ਤੇ ਘਰ ਬਣਾਤੇ ਗਰੀਬਾਂ ਵਾਸਤੇ, ਉਹ ਨਹੀਂ ਕੀਤਾ। ਕੀਤਾ ਕੀ ਹੈ 50,000 ਕਰੋੜ ਦਾ? ਆਹੀ ਹੈ ਵੀ ਕਿਲੋਮੀਟਰ 'ਚ 50 ਫਲੈਕਸਾਂ ਲਾਤੀਆਂ, ਸਾਰੇ ਦੇਸ਼ ਦੇ ਮੀਡੀਆ ਨੂੰ ਪੈਸਾ ਵੰਡਤਾ ਪੰਜਾਬ 'ਚੋਂ, ਵੱਡੇ ਵੱਡੇ ਜਹਾਜ਼ ਲੈ ਲਏ ਜਿਨ੍ਹਾਂ ਦਾ ਇੱਕ ਦਿਨ ਦਾ ਖਰਚਾ ਹੀ ਕਰੋੜਾਂ ਰੁਪਏ ਆ, ਜਿਨ੍ਹਾਂ ਦੇ ਵਿੱਚ ਤੁਸੀਂ ਕੇਜਰੀਵਾਲ ਤੇ ਹੋਰ ਲੀਡਰਾਂ ਨੂੰ ਘੁਮਾਉਣੇ ਹੋਗੇ। ਕੀ ਲੱਗਦਾ ਗਾ, ਜਿਹੜਾ ਤੁਸੀਂ ਫਲੈਕਸਾਂ ਦੀ ਗੱਲ ਕਰੀ ਆ, ਫਲੈਕਸਾਂ ਦੇ ਉੱਪਰ ਤਾਂ ਇਹ ਲਿਖਿਆ ਗਿਆ ਕਿ ਸਾਡਾ ਕੰਮ ਬੋਲਦਾ ਸੀ, ਇੰਨੇ ਭ੍ਰਿਸ਼ਟਾਚਾਰ ਖਤਮ ਕਰਤੇ, ਇੰਨੀਆਂ ਅਸੀਂ ਨੌਕਰੀਆਂ ਦਿੱਤੀਆਂ, ਇੰਨੇ ਬੇਰੁਜ਼ਗਾਰ ਸੀ ਉਹਨਾਂ ਨੂੰ ਰੁਜ਼ਗਾਰ ਮਿਲ ਗਿਆ। ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਤਾਂ ਇਹ ਵੀ ਬਿਆਨ ਆਉਂਦਾ ਕਿ ਇੱਥੇ ਗੋਰੇ ਕੰਮ ਕਰਨ ਆਇਆ ਕਰਨਗੇ। ਢਿੱਲੋਂ ਸਾਹਿਬ ਮੇਰੀ ਗੱਲ ਸੁਣੋ, ਜਿਹੜੇ ਬੰਦੇ ਦੇ ਕੰਮ ਬੋਲਦੇ ਹੁੰਦੇ ਆ ਨਾ, ਉਹਨੂੰ ਤੁਸੀਂ ਇੱਥੋਂ ਟੱਪ ਜਾਓ,
ਮੈਂ ਕਹਿੰਦਾ ਗਲੀ ਟੱਪੋ, ਸੜਕ ਆ ਗਈ, ਕਿਲੋਮੀਟਰ ਦੇ ਵਿੱਚ ਫਲੈਕਸਾਂ ਗਿਣ ਲਿਓ, ਬਿਲਕੁਲ 50 ਤੋਂ ਘੱਟ ਹੋਣੀ ਹੀ ਨਹੀਂ। ਥਾਂ ਥਾਂ ਤੇ ਹਰ ਇੱਕ ਦਰਖਤ ਦੇ ਵਿੱਚ ਕਿੱਲ ਲਾ ਕੇ ਇਹਨਾਂ ਨੇ ਫਲੈਕਸ ਲਾ ਰੱਖੀ ਹੈ, ਹਰ ਇੱਕ ਖੰਭੇ ਤੇ ਫਲੈਕਸ ਲਾ ਰੱਖੀ ਹੈ। ਕੋਈ ਛੋਟੀ ਜਿਹੀ ਇੱਕ ਮੀਟਿੰਗ ਕਰਨੀ ਹੁੰਦੀ ਹੈ, ਕੋਈ ਮੀਟਿੰਗ ਕਰਨੀ ਹੈ, ਉਹਨਾਂ ਦੀ ਫਲੈਕਸ ਲਾ ਰੱਖੀ ਹੈ। ਵਪਾਰੀਆਂ ਨਾਲ ਮੀਟਿੰਗ ਕਰਨੀ ਸੀ, ਉਹਦੀ ਸਾਰੇ ਪੰਜਾਬ 'ਚ ਫਲੈਕਸਾਂ ਲਾਤੀਆਂ। ਦੂਜੀਆਂ ਸਟੇਟਾਂ ਦੇ ਵਿੱਚ, ਰਾਜਸਥਾਨ ਦੇ ਵਿੱਚ ਉਹਦੀ ਐਡ ਚੱਲਦੀ ਪਈ ਹੈ। PAP ਗਰਾਊਂਡ ਦੇ ਵਿੱਚ ਕੋਈ ਯੋਗਾ ਹੋਣੀ ਹੈ ਇੱਕ ਦਿਨ, ਉਹ ਅਰਬਾਂ ਦੀਆਂ ਫਲੈਕਸਾਂ ਲਾ ਦਿੱਤੀਆਂ ਉਹਦੀਆਂ। ਮੈਂ ਉਸ ਟਾਈਮ ਮੈਂ ਜੈਪੁਰ ਦੇ ਵਿੱਚ ਸੀਗਾ ਜਦੋਂ PAP ਦੇ ਵਿੱਚ ਯੋਗਾ ਦਾ ਪ੍ਰੋਗਰਾਮ ਸੀ। ਜੈਪੁਰ ਦੇ ਲੋਕਲ ਚੈਨਲਾਂ ਤੇ ਐਡ ਚੱਲਦੀ ਪਈ ਕਿ PAP ਜਲੰਧਰ ਦੇ ਵਿੱਚ ਪ੍ਰੋਗਰਾਮ ਹੈ। ਉਹ ਕਰੋੜਾਂ ਦੀ ਐਡ ਉੱਥੇ ਕਿਉਂ ਦਿੱਤੀ ਹੈ? ਕਿਉਂਕਿ ਉੱਥੇ ਵੋਟਾਂ ਆਉਣੀਆਂ ਨੇ। ਉੱਥੋਂ ਦਾ ਜਿਹੜਾ ਮੀਡੀਆ ਉਹਨੂੰ ਪੈਸਾ ਦਿੱਤਾ ਜਾ ਰਿਹਾ ਕਿ ਵੋਟਾਂ ਦੇ ਵਿੱਚ ਸਾਡੀ ਸਪੋਰਟ ਕਰਿਓ। ਪੱਤਰਕਾਰਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਸੀਂ ਇੱਕ ਐਕਟਿਵਿਸਟ ਹੋ, ਪੱਤਰਕਾਰਾਂ ਦੇ ਨਾਲ ਵੀ ਅਕਸਰ ਤੁਹਾਡਾ ਬਾਹ ਪੈਂਦਾ ਹੈਗਾ। ਪੱਤਰਕਾਰਾਂ ਨੂੰ ਕਿਵੇਂ ਦੇਖਦੇ ਹੋ? ਲੱਗਦਾ ਵੀ ਪਹਿਲਾਂ ਵਾਲੀ ਪੱਤਰਕਾਰਤਾ ਰਹਿ ਗਈ ਆ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ? ਦੇਖੋ ਜੀ, ਦੇਸ਼ ਦੀ ਪੱਤਰਕਾਰਤਾ ਤੇ ਲੋਕਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ, ਪਰ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਜੇ ਦੇਸ਼ ਦੇ ਵਿੱਚ, ਤੇ ਆਪਾਂ ਨੂੰ ਪਤਾ ਹੀ ਹੈ ਵੀ ਇੱਕ ਗੋਦੀ ਮੀਡੀਆ ਜਿਹਨੂੰ ਕਹਿੰਦੇ ਆ ਆਪਾਂ, ਕੁਝ ਲੋਕ ਨੇ ਬੋਲਣ ਵਾਲੇ ਬਚੇ ਆ। ਪਹਿਲਾਂ ਪੰਜਾਬ 'ਚ ਬੋਲਦੇ ਹੁੰਦੇ ਸੀ ਲੋਕ, ਅੱਜ ਤੋਂ ਮਤਲਬ ਪਿਛਲੀ ਸਰਕਾਰ ਤੱਕ ਮੈਨੂੰ ਲੱਗਦਾ ਵੀ ਜ਼ਿਆਦਾ ਵਿੱਚ ਹੁੰਦਾ ਸੀ ਮਾੜਾ ਮੋਟਾ ਮੈਨੇਜ ਹੁੰਦਾ ਸੀ ਚੀਜ਼ਾਂ, ਪਰ ਇਸ ਲੈਵਲ ਤੇ ਨਹੀਂ ਕਦੇ ਹੋਇਆ। ਤੁਸੀਂ ਦੇਖੋ ਵੀ ਉਹ ਚੈਨਲ ਜਿਹੜੇ ਕਿਸਾਨ ਅੰਦੋਲਨ ਵੇਲੇ ਖੜੇ ਹੋਏ, ਜਿਹੜੇ ਕਿ ਆਵਾਜ਼ਾਂ ਦੀਆਂ ਕਹਿੰਦੇ ਸੀ ਅਸੀਂ ਬਹੁਤ ਵੱਡੀਆਂ ਸਾਡੀਆਂ ਆਵਾਜ਼ਾਂ ਨੇ, ਅਸੀਂ ਸਵਾਲ ਕਰਦੇ ਹਾਂ ਲੋਕਾਂ ਨੂੰ, ਜਾਂ ਜਿਹੜੇ ਪੁਰਾਣੇ ਅਖਬਾਰਾਂ ਦੇ ਨਾਂ 'ਤੇ ਚੈਨਲ ਬਣੇ ਆ, ਉਹਨਾਂ 'ਚੋਂ ਤੁਸੀਂ ਦੇਖੋ ਵੀ ਕਿੰਨੇ ਕੁ ਬੋਲਦੇ ਆ। ਉਹ ਪਹਿਲਾਂ ਸਵਾਲ ਕਰਦੇ ਸੀਗੇ, ਬਟ ਇੱਕੋ ਦਮ ਜਦੋਂ ਇਹ ਸਰਕਾਰ ਆਈ, ਸਰਕਾਰ ਆਉਣ ਤੋਂ ਪਹਿਲਾਂ ਹੀ ਇਹਨਾਂ ਨੇ ਮਤਲਬ ਵੋਟਾਂ ਵੇਲੇ ਹੀ ਕਰੋੜਾਂ ਰੁਪਇਆ ਵੰਡਿਆ ਮੀਡੀਆ ਨੂੰ। ਉਸ ਤੋਂ ਬਾਅਦ ਫਿਰ ਆ ਕੇ ਵੱਡੇ ਪਾਲਿਸੀਆਂ ਚੇਂਜ ਕਰਕੇ ਹਰ ਇੱਕ ਮੀਡੀਆ ਨੂੰ ਮਹੀਨੇ ਦਾ ਕਰੋੜਾਂ ਰੁਪਇਆ ਦੇਣਾ। ਉਸ ਤੋਂ ਬਾਅਦ ਪੁੱਠੇ ਸਿੱਧੇ ਢੰਗ ਨਾਲ ਉਹਨਾਂ ਦੀ ਵੈਬਸਾਈਟਾਂ ਪੈਨਲ ਕਰਨੀਆਂ, ਉੱਥੇ ਉਹਨਾਂ ਨੂੰ ਪੱਕੀਆਂ ਇੱਕ ਤਰੀਕੇ ਦੀਆਂ ਪੈਨਸ਼ਨਾਂ ਲਾਤੀਆਂ 3-3 4-4 ਲੱਖ ਰੁਪਏ ਦੀਆਂ, ਜਿਹੜੇ ਆਪਦੇ ਬੰਦੇ ਨੇ ਇੱਕ ਵੈਬਸਾਈਟ ਬਣਾਈ, ਉਹਨੂੰ ਪੈਨਲ ਕੀਤਾ ਲੋਕ ਸੰਪਰਕ ਵਿਭਾਗ ਦੇ ਵਿੱਚ, ਕੋਈ ਉਹਦੀ ਐਲੀਜੀਬਿਲਟੀ ਨਹੀਂ ਦੇਖਣੀ, ਕੁਛ ਨਹੀਂ ਦੇਖਣੀ, ਤੇ ਉਹਦੀ 2-3 ਲੱਖ ਰੁਪਏ ਦੀ ਕਿਸੇ ਕੈਟਾਗਰੀ 'ਚ ਪਾ ਕੇ ਪੈਨਲਮੈਂਟ ਕਰ ਦਿੱਤੀ। ਕਿਹੜਾ ਪੱਤਰਕਾਰ ਹੈ ਮੈਨੂੰ ਐਂ ਦੱਸੋ? ਤੁਸੀਂ ਐਂ ਦੇਖੋ ਵੀ ਮੈਂ ਤਾਂ ਇਹ ਕਹਿੰਦਾ ਵੀ 70-80% ਬੋਲਣੇ ਬੰਦ ਹੋ ਗਏ। ਕੁਛ ਨਵੇਂ ਮੁੰਡੇ ਬਚੇ ਹੈਗੇ ਜਿਹੜੇ ਨਵੇਂ ਚੈਨਲ ਵਾਲੇ ਨੇਗੇ, ਕੁਛ ਹੈਗੇ ਪੁਰਾਣੇ ਵੀ ਹੈਗੇ ਜਿਹੜੇ ਬੋਲਦੇ ਵੈਬ ਚੈਨਲ ਵਾਲੇ, ਕੁਛ ਪ੍ਰਿੰਟ ਮੀਡੀਆ ਵਾਲੇ ਵਿੱਚ ਟਾਵੇਂ ਪੱਤਰਕਾਰ ਨੇ ਜਿਹੜੇ ਇੱਕ ਇੰਡੀਪੈਂਡੈਂਟ ਵੌਇਸਿਸ ਨੂੰ ਜਾਂ ਕਹਿ ਲਓ ਵੀ ਸਹੀ ਤਰੀਕੇ ਨੂੰ ਸਪੋਰਟ ਕਰਦੇ। ਅਦਰਵਾਈਜ਼ ਬੰਦ ਐਡਾ ਵੱਡਾ ਇੰਸੀਡੈਂਟ ਹੋਇਆ, ਪੁਲਿਸ ਨੇ ਸ਼ਰੇਆਮ ਟਵਿੱਟਰ ਤੇ ਆ ਕੇ ਧਮਕੀ ਦਿੱਤੀ, ਤੇ ਤੁਸੀਂ ਦੇਖੋ ਵੀ ਜਿਹੜੇ ਬੋਲੇ ਆ ਕਿੰਨੇ ਕੁ ਨਹੀਂ ਬੋਲੇ। ਇਹੀ ਸਵਾਲ ਸੀਗਾ ਤੁਹਾਨੂੰ ਆ ਕਿ ਪੁਲਿਸ ਨੇ ਜਿਹੜਾ ਕਿ ਰੀਟਵੀਟ ਕਰਦੀ ਆ ਟਵਿੱਟਰ ਦੇ ਉੱਪਰ, ਇਹੀ ਸਵਾਲ ਸੀ ਤੁਹਾਡੇ ਕੋਲ ਕਿੰਨੇ ਕੁ ਪੱਤਰਕਾਰ ਪਹੁੰਚਿਆ, ਕਿੰਨੇ ਕੁ ਨੇ ਤੁਹਾਡੇ ਨਾਲ ਗੱਲ ਕਰੀ ਆ ਫੋਨ ਤੇ, ਜਾਂ ਤੁਹਾਡੀ ਆਵਾਜ਼ ਕਿੰਨੇ ਕੁ ਪੱਤਰਕਾਰਾਂ ਨੇ ਚੁੱਕੀ ਆ? ਨਹੀਂ ਦੇਖੋ, ਹੈਗੇ ਆ ਵਿੱਚ ਚੱਕਣ ਵਾਲੇ, ਬਹੁਤ ਪੱਤਰਕਾਰਾਂ ਨੇ ਚੱਕੀ, ਇਹੋ ਜਿਹੀ ਗੱਲ ਨਹੀਂ, ਪਰ ਜਿੱਡੀ ਵੱਡੀ ਇਹ ਗੱਲ ਸੀਗੀ, ਜਿੱਡੀ ਵੱਡੀ ਗੱਲ ਸੀਗੀ, ਬਹੁਤ ਸਾਰੇ ਅਦਾਰੇ ਚੁੱਪ ਨੇ, ਬਹੁਤ ਸਾਰੇ ਅਦਾਰੇ ਜਿਨ੍ਹਾਂ ਨੇ ਕਹਿਣ ਦੇ ਬਾਵਜੂਦ ਵੀ ਖਬਰ ਨਹੀਂ ਲਾਈ, ਬਟ ਵਿੱਚ ਹੈਗੇ ਜਿਹੜੇ ਸਪੋਰਟ ਕਰਦੇ ਆ, ਜਿਨ੍ਹਾਂ ਨੇ ਖਬਰਾਂ ਵੀ ਲਾਈਆਂ, ਪ੍ਰਿੰਟ ਦੇ ਵਿੱਚ ਵੀ ਖਬਰਾਂ ਲਾਈਆਂ, ਜਿਹੜੇ ਵੈਬ ਚੈਨਲਾਂ 'ਤੇ ਵੀ ਖਬਰਾਂ ਲਾਈਆਂ, ਕੁਛ ਜਿਹੜੇ ਆਪਣੇ ਔਨ ਏਅਰ ਨੇਗੇ ਚੈਨਲ ਜਿਹੜੇ TV 'ਤੇ ਚੱਲਦੇ, ਜਿਹਨੂੰ ਆਪਾਂ ਔਨ ਏਅਰ ਚੈਨਲਸ ਕਹਿ ਦਿੰਦੇ ਹਾਂ, ਉਹਨਾਂ ਨੇ ਵੀ ਕੁਛ ਨੇ ਚਲਾਇਆ, ਬਟ ਬਹੁਤ ਸਾਰੇ ਚੁੱਪ ਨੇ। ਗੋਇਲ ਸਾਹਿਬ, ਇੱਕ ਸਵਾਲ ਹੋਰ, ਜਿਹੜਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਸਵੇਰੇ ਤੜਕਸਾਰ ਚੁੱਕ ਲੈਣਾ ਪੰਜਾਬ ਪੁਲਿਸ ਦੇ ਵੱਲੋਂ, ਤੇ ਖਹਿਰਾ ਸਾਹਿਬ ਇਹ ਕਹਿੰਦੇ ਰਹੇ ਕਿ ਤੁਸੀਂ ਮੈਨੂੰ ਵਾਰੰਟ ਦੇ ਦਿੰਦੇ, ਤੁਸੀਂ ਮੈਨੂੰ ਨੋਟਿਸ ਭੇਜ ਦਿੰਦੇ, ਮੈਂ ਖੁਦ ਚੱਲ ਕੇ ਆ ਜਾਂਦਾ। ਅਜਿਹੀਆਂ ਗੱਲਾਂ ਹੋਈਆਂ ਨੇ, ਉਸ ਮਸਲੇ ਨੂੰ ਕਿਵੇਂ ਦੇਖਦੇ ਹੋ, ਪੂਰੇ ਮਸਲੇ ਨੂੰ? ਹਾਲਾਂਕਿ ਪੁਰਾਣਾ ਕੇਸ ਆ 2015 ਦਾ। ਦੇਖੋ, ਇਹ ਸਰਕਾਰ ਹੈ ਜਿਹੜੀ ਇਹ ਬਦਲਾਖੋਰੀ ਦੀ ਨੀਤੀ ਤੇ ਆ ਚੁੱਕੀ ਹੈ। ਜਿਹੜਾ ਬੰਦਾ ਬੋਲਦਾ ਉਹਨੂੰ ਬਾਏ ਹੁੱਕ ਐਂਡ ਕਰੋਕ ਇਹਨਾਂ ਨੇ ਚੱਕਣਾ ਹੀ ਹੈ, ਉਹਨੂੰ ਧਮਕਾਉਣਾ, ਉਹਨੂੰ ਡਰਾਉਣਾ, ਚੱਕਣਾ, ਮਤਲਬ ਇਸ ਤਰੀਕੇ ਨਾਲ, ਕਿਉਂਕਿ ਇਹਨਾਂ ਨੂੰ ਇਹ ਹੋਇਆ ਪਿਆ ਵੀ ਸਾਡੇ ਖਿਲਾਫ ਕੋਈ ਬੋਲੇ ਨਾ। ਹੁਣ ਇੱਕ MLA ਚਾਹੇ ਕਿਸੇ ਪਾਰਟੀ ਦਾ MLA, ਉਹਨੂੰ ਇੱਕ ਹਲਕੇ ਨੇ ਚੁਣਿਆ, 1.5-2 ਲੱਖ ਲੋਕਾਂ ਨੇ ਵੋਟ ਪਾਈ ਆ ਉਹਨੂੰ, ਤੇ ਉਹਦਾ ਮਤਲਬ ਉਹਨੂੰ ਇਸ ਤਰੀਕੇ ਨਾਲ ਚੱਕ ਲੈਣਾ, ਉਹਦੇ ਘਰੇ ਚਲੇ ਜਾਣਾ, ਮਤਲਬ ਸਵੇਰੇ 5 ਵਜੇ ਉਹਦੇ ਘਰੇ ਵੜ ਜਾਣਾ, ਚੰਡੀਗੜ੍ਹ ਸਥਿਤ ਉਹਦੇ ਘਰ ਹੈ, ਉਹਦੇ 'ਚ ਵੜ ਜਾਣਾ, ਉਸ ਤੋਂ ਬਾਅਦ ਉਹਦੇ ਬੈਡਰੂਮ 'ਚ ਚਲੇ ਜਾਣਾ, ਉਹਦੇ ਬੈਡਰੂਮ 'ਚ ਜਾ ਕੇ ਉਹਨੂੰ ਚੱਕ ਲੈਣਾ। ਇਹ ਕਿਹੜਾ ਲਾ ਕਹਿੰਦਾ, ਕਿਹੜਾ ਕਨਸਟੀਟਿਊਸ਼ਨ ਕਹਿੰਦਾ? ਅਰੈਸਟ ਵਾਰੰਟ ਉਹਨਾਂ ਕੋਲ ਹੈ ਨਹੀਂ ਸੀ, ਸਿਵਲ ਵਰਦੀ 'ਚ ਅੱਧੇ ਪੁਲਿਸ ਵਾਲੇ ਸੀਗੇ, ਬਦਲਾਖੋਰੀ ਨਹੀਂ ਤੇ ਹੋਰ ਕੀ ਆ? ਤੁਸੀਂ ਕਿਸੇ ਬੰਦੇ ਨੂੰ, ਪਹਿਲੀ ਗੱਲ ਤੇ ਪੁਰਾਣਾ ਕੇਸ ਹੈ, ਸੁਪਰੀਮ ਕੋਰਟ ਨੇ ਰਾਹਤ ਦਿੱਤੀ ਹੋਈ ਹੈ, ਸਾਰਾ ਕੁਛ ਹੈ, ਚਲੋ ਆਪਾਂ ਉਹਨੂੰ ਵੀ ਇੱਕ ਵਾਰ ਛੱਡ ਦਿਓ ਗੱਲ ਨੂੰ। ਤੁਸੀਂ ਕਿਸੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰਨੀ ਹੈ, ਤਾਂ ਤੁਸੀਂ ਤੇ ਤੁਸੀਂ ਉਹਦੇ 'ਚ ਕੀ ਕਰੋਗੇ? ਤੁਸੀਂ ਉਹਨੂੰ ਸੰਮਨ ਦਿਓਗੇ, ਉਹਨੂੰ ਬੁਲਾਓਗੇ, ਉਹਨੂੰ ਆਪਦਾ ਵਰਸ਼ਨ ਦੇਣ ਦਾ ਮੌਕਾ ਦਿਓਗੇ ਕਿ ਤੁਸੀਂ ਆਪਦਾ ਵਰਸ਼ਨ ਦਿਓ, ਤੇ ਅਸੀਂ ਉਸ ਤੋਂ ਬਾਅਦ ਗੱਲ ਕਰਾਂਗੇ ਤੁਹਾਡੇ ਨਾਲ। ਬਿਲਕੁਲ।
ਤੇ ਇਹੀ ਗੱਲ ਹੈ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਹ ਬਦਲਾਖੋਰੀ ਦੀ ਰਾਜਨੀਤੀ ਹੈ, ਹੋਰ ਕੁਝ ਨਹੀਂ ਹੈਗਾ। ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ, ਤੁਹਾਡਾ ਟਵੀਟ ਹੁੰਦਾ, ਤੁਹਾਡੇ ਟਵੀਟ ਨੂੰ ਰੀਟਵੀਟ ਕਰ ਦਿੱਤਾ ਜਾਂਦਾ, ਫਿਰ ਤੁਹਾਡੇ ਵੱਲੋਂ ਜੋ ਐਕਸ਼ਨ ਲਿਆ ਜਾਂਦਾ, ਤੁਸੀਂ ਕੀ ਕਰਨਾ ਚਾਹੁੰਦੇ ਹੋ? ਜਿਹੜਾ ਕਿ ਟਵੀਟ ਤੁਸੀਂ ਲਗਾਤਾਰ ਕਰਦੇ ਰਹਿੰਦੇ ਹੋ ਸਰਕਾਰਾਂ ਦੇ ਉੱਪਰ, ਪੁਲਿਸ ਦਾ ਇਸ ਦੇ ਵਿੱਚ ਵਰਜਨ ਕੀ ਆ? ਪੁਲਿਸ ਕੀ ਕਹਿ ਰਹੀ ਆ ਤੁਹਾਨੂੰ? ਨਹੀਂ ਦੇਖੋ, ਪੁਲਿਸ ਨੇ ਤਾਂ ਉੱਥੇ ਆ ਕੇ, ਮੈਂ ਤੇ ਦੇਖੋ ਇੱਕ ਟਵੀਟ ਕੀਤਾ ਕਿ ਜਿਹੜਾ ਆਹ ਟੈਂਡਰ ਹੈਗਾ ਹਵਾਈ ਜਹਾਜ਼ ਦਾ, ਇਹਦੀ ਸਾਨੂੰ ਕੀ ਲੋੜ ਹੈ? ਚਿੜੀ ਦੇ ਪਹੁੰਚੇ ਜਿੱਡਾ ਪੰਜਾਬ ਹੈ ਜੀ, ਇਹਦੇ 'ਚ ਹੈਲੀਕਾਪਟਰ ਮਸਾਂ ਚੱਲਦਾ ਹੈਗਾ, ਹੈਲੀਕਾਪਟਰ ਚੱਲਦਾ, ਉਹਨੂੰ ਤਾਰ ਲਓ ਖੇਤ 'ਚ, ਕਿਤੇ ਤਾਰ ਲਓ ਛੱਤ 'ਤੇ ਤਾਰ ਲਓ, ਹੈਲੀਪੈਡ 'ਤੇ ਤਾਰ ਲਓ, ਪਰ ਜਹਾਜ਼ ਹੈ ਜਿਹੜਾ ਇੱਕ ਪਲੇਨ ਹੈ, ਉਹਨੂੰ ਰਨਵੇ ਚਾਹੀਦਾ ਪੂਰਾ। ਉਹ ਰਨਵੇ ਕਿੰਨੇ ਕੁ ਨੇ ਆਪਣੇ ਕੋਲੇ, ਕਿੰਨੇ ਕੁ ਏਅਰਪੋਰਟ ਨੇ, ਕਿੱਥੇ ਕਿ ਉਹ ਮਤਲਬ ਉਹ ਕੰਮ ਪੰਜਾਬ 'ਚ ਤਾਂ ਚੱਲਣ ਦਾ ਕੰਮ ਹੀ ਨਹੀਂ ਹੈਗਾ ਉਹਦਾ ਜਹਾਜ਼ ਦਾ। ਉਹ ਇੱਕੋ ਹੀ ਹੈ ਵੀ ਜਿੱਦਾਂ ਹੁਣ ਇਹ ਜਹਾਜ਼ ਵਰਤਦੇ ਪਏ ਆ, ਹੁਣ ਵੀ ਚੱਲਦਾ ਪਿਆ ਜਹਾਜ਼, ਜਿੱਥੇ ਕੇਜਰੀਵਾਲ ਨੇ ਜਾਣਾ ਉੱਥੇ ਜਹਾਜ਼ ਜਾਂਦਾ, ਨਾਲ ਭਗਵੰਤ ਮਾਨ ਜੀ ਰੂੰਗੇ 'ਚ ਚਲੇ ਜਾਂਦੇ ਆ। ਉਹ ਜਾਂਦੇ ਕਿਉਂ ਹੈ? ਕਿਉਂਕਿ ਪੈਸਾ ਪੰਜਾਬ ਦਾ ਲੱਗਣਾ, ਵਿੱਚ ਮੁੱਖ ਮੰਤਰੀ ਬੈਠਾ ਹੋਣਾ ਜ਼ਰੂਰੀ ਆ। ਉਹੀ ਇਹਨਾਂ ਨੇ ਹੁਣ ਇੱਕ ਹੋਰ ਜਹਾਜ਼ ਦਾ ਟੈਂਡਰ ਕੱਢਤਾ। ਮੈਂ ਕਿਹਾ ਯਾਰ, ਮੈਂ ਤਾਂ ਇਹੀ ਕਿਹਾ ਸੀ, ਮੈਂ ਕਿਹਾ ਤੁਸੀਂ ਟੈਂਡਰ ਇਹ ਕੱਢਿਆ ਕਿਉਂ ਹੈ? ਕੇਜਰੀਵਾਲ ਨੂੰ ਲਿਜਾਣ ਲਈ, ਅੱਗੇ ਵੋਟਾਂ ਦੀ ਉਹਦੇ ਲਈ ਕੱਢਿਆ, ਪਰ ਪੰਜਾਬ 'ਤੇ ਤੁਸੀਂ 50,000 ਕਰੋੜ ਦਾ ਕਰਜ਼ਾ ਤੇ ਪਹਿਲਾਂ ਚੜਾ ਦਿੱਤਾ, ਤੇ ਹੁਣ ਜਦੋਂ ਇਹ ਟੈਂਡਰ ਤੁਸੀਂ, ਇਹ ਜਹਾਜ਼ ਰੋਜ਼ ਦਾ ਕਰੋੜਾਂ ਰੁਪਇਆ ਫੂਕੂਗਾ ਤੇ ਪੰਜਾਬ ਦੇ ਖਾਤੇ ਨੂੰ ਕਿਵੇਂ ਸਾਹ ਆਊਗਾ? ਲੋੜ ਤਾਂ ਹੈ ਨਹੀਂ। ਦੇਖੋ, ਸੁਖਬੀਰ ਬਾਦਲ ਨੂੰ ਲੋੜ ਨਹੀਂ ਪਈ ਜਹਾਜ਼ ਦੀ ਟੈਂਡਰ ਕੱਢਣ ਦੀ, ਕੈਪਟਨ ਅਮਰਿੰਦਰ ਨੂੰ ਲੋੜ ਨਹੀਂ ਪਈ, ਚੰਨੀ ਨੂੰ ਲੋੜ ਨਹੀਂ ਪਈ, ਜਾਂ ਉਦੋਂ ਪਹਿਲਾਂ ਜੋ ਵੀ ਬੰਦੇ ਰਹੇ ਉਹਨਾਂ ਨੇ ਤਾਂ ਕਦੇ ਜਹਾਜ਼ ਦਾ ਟੈਂਡਰ ਕੱਢਿਆ ਨਹੀਂਗਾ ਜਾਂ ਵਰਤਿਆ ਨਹੀਂ ਇਸ ਲੈਵਲ ਤੇ ਹੈਲੀਕਾਪਟਰ ਵਰਤਦੇ ਰਹੇ ਸਾਰੇ। ਪਰ ਤੁਸੀਂ ਤਾਂ ਉਹਨਾਂ ਦੇ ਹੈਲੀਕਾਪਟਰ ਦਾ ਮਜ਼ਾਕ ਉਡਾਉਂਦੇ ਸੀ ਕਿ ਇਹ ਹੈਲੀਕਾਪਟਰ ਰੋਜ਼ ਵਰਤਦੇ ਆ, ਤੁਸੀਂ ਹੈਲੀਕਾਪਟਰ ਵੀ ਵਰਤੀ ਜਾਂਦੇ ਹੋ ਤੇ ਨਾਲ ਰੋਜ਼ ਦਾ ਕਰੋੜਾਂ ਰੁਪਏ ਜਹਾਜ਼ ਤੇ ਹੀ ਫੂਕੀ ਜਾਂਦੇ ਹੋ। ਤੁਸੀਂ ਤੇ ਉਹਨਾਂ ਨਾਲੋਂ ਵੱਧ ਜਿੰਨਾ ਖਰਚਾ ਤੁਸੀਂ ਹੁਣ ਤੱਕ ਜਹਾਜ਼ ਤੇ ਕਰ ਚੁੱਕੇ ਹੋ, ਉਹਨਾਂ ਖਰਚਾ ਤੇ ਹੈਲੀਕਾਪਟਰ ਤੇ 5 ਸਾਲਾਂ 'ਚ ਵੀ ਨਹੀਂ ਹੁੰਦਾ। ਪੰਜਾਬ ਦੇ ਗਵਰਨਰ ਵੱਲੋਂ ਵੀ ਸਵਾਲ ਖੜੇ ਕੀਤੇ ਗਏ, ਕਹਿੰਦੇ ਕਿ ਸਾਨੂੰ ਹਿਸਾਬ ਚਾਹੀਦਾ 50,000 ਕਰੋੜ ਰੁਪਇਆ ਜਿਹੜਾ ਤੁਸੀਂ ਵਰਤਿਆ, ਕਿੱਥੇ ਕਿੱਥੇ ਖਰਚਿਆ? ਦੇਖੋ ਜੀ, ਸੰਵਿਧਾਨ ਦੇ ਅਕੋਰਡਿੰਗ ਕੁਛ ਮਰਜ਼ੀ ਇਹ ਜਾਣਬੁੱਝ ਕੇ ਇੱਕ ਗਵਰਨਰ ਤੇ ਸੀਐਮ ਦੀ ਲੜਾਈ ਖੜੀ ਕਰਦੇ ਪਏ ਆ। ਇਹ ਜਾਣਬੁੱਝ ਕੇ ਇੱਕ ਲੜਾਈ ਬਣਾਈ ਜਾ ਰਹੀ ਹੈ ਕਿ ਜਿਹੜੇ ਪੰਜਾਬ ਦੇ ਲੋਕ ਆ ਦਿੱਲੀ ਵਾਂਗੂ ਇਸੇ ਲੜਾਈ ਦੇ ਵਿੱਚ ਉਲਝ ਕੇ ਰਹਿ ਜਾਣ, ਕਿ ਜਿਹੜੇ ਅਸਲ ਸਵਾਲ ਨੇ ਉਹਨਾਂ ਤੋਂ ਧਿਆਨ ਭਟਕ ਜੇ, ਲੋਕ ਅਸਲ ਸਵਾਲ ਨਾ ਕਰਨ, ਸਿਰਫ ਇਹੀ ਕਰੀ ਜਾਣ, ਸਿਰਫ ਹਰ ਇੱਕ ਗੱਲ ਦੇ ਉੱਤੇ ਕੋਈ ਬਹਾਨਾ, ਹੋਰ ਸਟੇਟਾਂ ਦੇ ਵਿੱਚ ਜਾਂ ਜਿਹੜੇ ਕੰਮ ਨਹੀਂ ਹੋ ਰਹੇ ਉਹਨਾਂ ਦੇ ਜਵਾਬ ਦੇ ਵਿੱਚ, ਜਿਵੇਂ ਕੇਜਰੀਵਾਲ ਕਹਿੰਦੇ ਵੀ ਗਵਰਨਰ ਨਹੀਂ ਕਰਨ ਦਿੰਦਾ ਮੈਨੂੰ, ਉਵੇਂ ਭਗਵੰਤ ਮਾਨ ਚਾਹੁੰਦੇ ਵੀ ਮੈਂ ਵੀ ਇਹੀ ਜਵਾਬ ਦੇ ਦਿਆ ਕਰਨਾ। ਕੰਮ ਤਾਂ ਹੋ ਨਹੀਂ ਰਹੇ, ਬਿਲਕੁਲ ਕੱਲੀਆਂ ਗੱਲਾਂ ਹੋ ਰਹੀਆਂ, ਕੱਲੀਆਂ ਫਲੈਕਸਾਂ ਲੱਗ ਰਹੀਆਂ, ਕੱਲਾ ਮੀਡੀਆ 'ਚ ਪ੍ਰਚਾਰ ਚੱਲਦਾ ਪਿਆ। ਜਦੋਂ ਕੰਮ ਨਹੀਂ ਹੋਣਗੇ ਤਾਂ ਲੋਕ ਸਵਾਲ ਵੀ ਤਾਂ ਕਰਨਗੇ ਨਾ, 2 ਸਾਲਾਂ ਨੂੰ 3 ਸਾਲਾਂ ਨੂੰ ਜਦੋਂ ਵੀ ਕਰਨਗੇ, ਉਦੋਂ ਫਿਰ ਗੱਲ ਇਹੀ ਦਰਾਈ ਜਾਊਗੀ ਕਿ ਗਵਰਨਰ ਨਹੀਂ ਕਰਨ ਦਿੱਤਾ ਜਾਂਦਾ। ਪਰ ਜਦੋਂ ਕਿ ਜਿਹੜਾ ਸੰਵਿਧਾਨ ਹੈ ਜੀ ਸਾਡਾ, ਸੰਵਿਧਾਨ ਦੇ ਤਾਂ ਅਕੋਰਡਿੰਗ ਹੀ ਚੱਲਣਾ ਪਊਗਾ ਨਾ। ਸੰਵਿਧਾਨ ਦੇ ਹਿਸਾਬ ਨਾਲ ਹੀ ਜਿੱਤ ਕੇ ਆਏ ਆ, ਸੰਵਿਧਾਨ ਦੇ ਹਿਸਾਬ ਨਾਲ ਹੀ ਵੋਟਾਂ ਪਈਆਂ, ਉਹਦੇ ਹਿਸਾਬ ਨਾਲ ਹੀ ਮੁੱਖ ਮੰਤਰੀ ਬਣਿਆ। ਸੰਵਿਧਾਨ ਕਹਿੰਦਾ ਵੀ ਜਿਹੜਾ ਮੁੱਖ ਮੰਤਰੀ ਹੈ ਉਹ ਗਵਰਨਰ ਨੂੰ ਜਵਾਬ ਦੇ ਹੈ, ਕੋਈ ਵੀ ਤੁਸੀਂ ਪਾਲਿਸੀ ਹੈ, ਕੋਈ ਵੀ ਜੋ ਵੀ ਪੁੱਛਣਗੇ ਉਹ ਮੁੱਖ ਮੰਤਰੀ ਨੂੰ ਦੱਸਣਾ ਪਊਗਾ। ਫਿਰ ਤੁਸੀਂ ਉਹ ਜਦੋਂ ਉਹ ਪੁੱਛਦੇ ਪਏ ਆ, ਕੋਈ ਉਹਨਾਂ ਨੇ ਪਰਸਨਲ ਸਵਾਲ ਤਾਂ ਪੁੱਛਿਆ ਨਹੀਂ ਕਦੇ, ਤੁਸੀਂ ਵੀ ਦੇਖੀਆਂ ਚਿੱਠੀਆਂ ਉਹਨਾਂ ਦੀਆਂ, ਉਹ ਇਸੇ ਹੀ ਪੁੱਛਦੇ ਪਏ ਆ ਵੀ ਤੁਸੀਂ ਮੀਡੀਆ ਤੇ ਇੰਨਾ ਪੈਸਾ ਕਿੱਥੇ ਲਾ ਦਿੱਤਾ, 50,000 ਕਰੋੜ ਰੁਪਇਆ ਕਿੱਥੇ ਲਾ ਦਿੱਤਾ, ਜਹਾਜ਼ ਤੇ ਇੰਨਾ ਕਰੋੜਾਂ ਰੁਪਇਆ ਕਿੱਥੇ ਲਾ ਦਿੱਤਾ ਤੁਸੀਂ, ਜਿਹੜੇ ਆ ਬੰਦੇ ਦਿੱਲੀੋਂ ਲਿਆ ਕੇ ਤੁਸੀਂ ਇੱਥੇ ਸਰਕਾਰੀ ਖਰਚੇ ਤੇ ਬਿਠਾਏ ਆ, ਲੱਖ ਲੱਖ 1.5 ਲੱਖ ਤਨਖਾਹਾਂ ਤੇ, ਇਹ ਕਿਵੇਂ ਬਿਠਾਏ ਆ? ਉਹਨਾਂ ਦੇ ਸਵਾਲ ਤਾਂ ਇਹੀ ਨੇ ਨਾ, ਜਿਹੜੇ ਲੋਕ ਹਿੱਤ ਵਾਲੇ ਸਵਾਲ ਨੇ। ਤੇ ਜਦੋਂ ਤੁਸੀਂ ਉਹਨਾਂ ਦੇ ਸਵਾਲ ਜਿਹੜੇ ਕਿ ਸੰਵਿਧਾਨ ਦੇ ਅੰਡਰ ਤੁਸੀਂ ਦੱਸਣ ਲਈ ਪਾਬੰਦ ਹੋ, ਤੁਸੀਂ ਦੱਸਣ ਲਈ ਜ਼ਰੂਰੀ ਹੈ ਤੁਹਾਨੂੰ, ਸੰਵਿਧਾਨ ਕਹਿੰਦਾ ਵੀ ਮੁੱਖ ਮੰਤਰੀ ਜਵਾਬ ਦੇ ਹੈ ਜਦੋਂ ਗਵਰਨਰ ਪੁੱਛੇ, ਫਿਰ ਤੁਸੀਂ ਉਹਨੂੰ ਲੜਾਈ ਕਿਉਂ ਬਣਾਉਣੇ ਹੋ? ਦੱਸੋ, ਉਹਨਾਂ ਨੇ ਕੋਈ ਤੁਹਾਡੇ ਘਰ ਦਾ ਕੋਈ ਪਰਸਨਲ ਤੇ ਸਵਾਲ ਪੁੱਛਿਆ ਨਹੀਂਗਾ, ਸਟੇਟ ਦੇ ਖਰਚਿਆਂ ਬਾਰੇ ਪੁੱਛੋ, ਦੱਸੋ ਫਿਰ ਕੀ ਦਿੱਕਤ ਕੀ ਹੈ? ਕੀ ਲੱਗਦਾ ਆਉਣ ਵਾਲਾ ਸਮਾਂ ਪੰਜਾਬ ਤੇ ਕਿਹੋ ਜਿਹਾ ਹੋਊਗਾ? ਦੇਖੋ, ਪੰਜਾਬ ਦੇ ਸਮਾਂ, ਮੈਂ ਤਾਂ ਇਹੀ ਸਲਾਹ ਦਿੰਦਾ ਇਹਨਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਜਿੰਨਾ ਤੁਸੀਂ ਡਰਾਉਣ ਦੀ ਕੋਸ਼ਿਸ਼ ਕਰੋਗੇ ਉਨੇ ਉਹ ਨਿਡਰ ਹੋਣਗੇ। ਕਿੰਨਿਆਂ ਕੁ ਨੂੰ ਚੱਕ ਲਓਗੇ, ਕਿੰਨਿਆਂ ਕੁ ਨੂੰ ਕੁੱਟ ਲਓਗੇ, ਕਿੰਨਿਆਂ ਕੁ ਨੂੰ ਮਾਰ ਲਓਗੇ, ਇਹ ਚੀਜ਼ਾਂ ਪੰਜਾਬ 'ਚ ਨਹੀਂ ਚੱਲਦੀਆਂ। ਖਾਸ ਕਰਕੇ ਇਹ ਚੀਜ਼ਾਂ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ, ਲੋਕ ਹੋਰ ਉੱਭਰ ਕੇ ਵੱਧ ਆਉਂਦੇ ਆ, ਤੁਹਾਡੇ ਖਿਲਾਫ ਹੋਰ ਲੋਕ ਹੋਣਗੇ। ਜਦੋਂ ਜਿਹੜੇ ਕਾਨੂੰਨ ਨੇ, ਕੋਈ ਆਰਟੀ ਐਕਟ ਹੈ, ਤੁਹਾਨੂੰ ਆਰਟੀ ਦਾ ਜਵਾਬ ਦੇਣਾ ਚਾਹੀਦਾ। ਕੋਈ ਜਿਹੜਾ ਕਿਸੇ ਦਾ ਹੱਕ ਹੈ, ਕਿਸੇ ਦਾ ਤੁਸੀਂ ਕਿਸੇ ਨੂੰ ਸਵਾਲ ਕਰਨੇ ਆ, ਉਹਨੂੰ ਮਤਲਬ ਕਾਨੂੰਨ ਦੇ ਹਿਸਾਬ ਨਾਲ ਉਹਨੂੰ ਬੁਲਾਓ, ਉਹਨੂੰ ਸੰਮਣ ਕਰੋ ਤੇ ਉਹਦੇ ਨਾਲ ਸਵਾਲ ਕਰੋ। ਕਾਨੂੰਨ ਦੇ ਹਿਸਾਬ ਨਾਲ ਚੱਲੋ, ਸੰਵਿਧਾਨ ਦੇ ਹਿਸਾਬ ਨਾਲ ਚੱਲੋ ਤੇ ਲੋਕਾਂ ਨੂੰ ਰਾਹਤ ਦਿਓ, ਲੋਕਾਂ ਲਈ ਕੰਮ ਕਰੋ, ਨਾ ਕਿ ਇਕੱਲੀ ਇਸ਼ਤਿਹਾਰਬਾਜ਼ੀ ਕਰੋ। ਇਸ਼ਤਿਹਾਰਬਾਜ਼ੀ ਨਾਲ ਕੀ ਆ,
ਕਰੋੜਾਂ ਰੁਪਏ ਦੀਆਂ ਤੁਸੀਂ ਫਲੈਕਸਾਂ ਲਾ ਚੁੱਕੇ ਹੋ, ਅਰਬਾਂ ਰੁਪਏ ਦੀਆਂ ਲਾ ਚੁੱਕੇ ਹੋ। ਹੁਣ ਤਾਂ ਬੇਸਿਕਲੀ ਕਰੋੜ ਤਾਂ ਅਰਬਾਂ ਰੁਪਏ ਦੀ ਤਾਂ ਜਿਵੇਂ 150 ਕਰੋੜ ਰੁਪਏ ਦਾ ਮਹੀਨੇ 'ਚ ਹੀ ਲਾ ਦਿੰਦੇ ਸੀ। ਕਿਤੇ ਇਹ ਨਹੀਂ ਆਇਆ ਦਿਮਾਗ ਦੇ ਵਿੱਚ ਵੀ ਜੇ ਫਲੈਕਸਾਂ ਦਾ ਠੇਕਾ ਹੀ ਮਿਲ ਜੇ ਮਲਕ ਗੋਇਲ ਨੂੰ ਵੀ ਇੰਨਾ ਫਲੈਕਸ ਜਗ੍ਹਾ ਜਗ੍ਹਾ ਤੇ ਫਲੈਕਸ ਲੱਗਦੀ ਆ, ਜਗ੍ਹਾ ਜਗ੍ਹਾ ਤੇ ਇਹ ਕੁਛ ਹੁੰਦਾ ਹੈਗਾ, ਕਦੇ ਆਇਆ ਨਹੀਂ ਦਿਮਾਗ ਦੇ ਵਿੱਚ? ਨਹੀਂ ਆਪਾਂ ਕੀ ਕਰਨਾ ਜੀ ਫਲੈਕਸਾਂ ਦੇ ਠੇਕੇ ਲੈ ਕੇ। ਆਪਾਂ ਤੇ ਆਹੀ ਬਸ ਸਹੀ ਤਰੀਕੇ ਨਾਲ ਦਾਲ ਰੋਟੀ ਖਾਈ ਜਾਂਦੇ, ਇੰਨਾ ਹੀ ਬਹੁਤ ਹੁੰਦਾ। ਪਰ ਜਿਹੜਾ ਚੱਕਰ ਹੈ ਨਾ, ਲੋਕਾਂ ਨੂੰ ਜਵਾਬਦੇਹੀ ਬਣਦੀ ਹੈ ਸਰਕਾਰ। ਜਦੋਂ ਫਲੈਕਸ ਦੇਖਦੇ ਹੋ ਮਨ ਦੇ ਵਿੱਚ ਕੀ ਆਉਂਦਾ ਜਦੋਂ ਇੱਥਾਂ ਚੜ੍ਹਦੇ ਦੇਖ ਕੇ ਮਨ ਦੇ ਵਿੱਚ ਬਰਬਾਦੀ ਆਉਂਦੀ ਹੈ ਜੀ। ਹੁਣ ਜਿਹੜੀ ਮੀਟਿੰਗ ਚੰਡੀਗੜ੍ਹ ਹੋਣੀ ਹੈ ਜਾਂ ਜਲੰਧਰ ਹੋਣੀ ਹੈ, ਉਹਦੀਆਂ ਮਤਲਬ ਕਰੀਬ 500-700 ਹਜ਼ਾਰ ਫਲੈਕਸ ਮਾਨਸਾ ਦੇ ਵਿੱਚ ਕਿਉਂ ਲੱਗੀ ਹੈ? ਹਰ ਇੱਕ ਤੁਸੀਂ PAP ਜਲੰਧਰ ਦੇ ਵਿੱਚ ਕੋਈ ਤੁਹਾਡਾ ਯੋਗਾ ਦਾ ਪ੍ਰੋਗਰਾਮ ਹੈ, ਉਹਦੀ ਫਲੈਕਸਾਂ ਤੁਸੀਂ ਅਰਬਾਂ ਰੁਪਏ ਦੀਆਂ ਕਿਉਂ ਲਾਈਆਂ? ਉਹਦੀ ਜਿਹੜੀ ਐਡ ਹੈ, ਇਸ਼ਤਿਹਾਰ ਹੈ, ਉਹਦੀ 1-1.5 ਮਿੰਟ ਦੀ ਐਡ ਰਾਜਸਥਾਨ ਦੇ ਵਿੱਚ ਕਿਉਂ ਚੱਲਦੀ ਪਈ ਹੈ, ਗੁਜਰਾਤ ਦੇ ਵਿੱਚ ਕਿਉਂ ਚੱਲਦੀ ਪਈ ਹੈ, ਜਿਨ੍ਹਾਂ ਦਾ ਇੱਕ ਦਿਨ ਦਾ ਖਰਚਾ ਕਈ ਕਰੋੜਾਂ ਰੁਪਇਆਂ 'ਚ ਹੈ। ਤੇ ਉਸ ਤੋਂ ਬਾਅਦ ਤੁਸੀਂ ਹਿਸਾਬ ਨਹੀਂ ਦਿੰਦੇ ਉਹਦਾ। RTE ਦੇ ਵਿੱਚ ਤੁਸੀਂ ਕਹਿ ਦਿੰਦੇ ਹੋ ਜੀ ਸਾਨੂੰ ਫਲਾਣਾ ਹੈ, ਜਾਂ ਮਤਲਬ ਅਸੀਂ ਦੇ ਨਹੀਂ ਸਕਦੇ, ਜਾਂ ਚੁੱਪ ਕਰ ਜਾਂਦੇ। ਅਫਸੋਸ ਹੁੰਦਾ ਜਦੋਂ RTI ਦੇ ਰਾਹੀਂ ਤੁਸੀਂ ਕੋਈ ਵੀ ਡਾਕੂਮੈਂਟ ਜਾਂ ਡਾਟਾ ਕੱਢਦੇ ਹੋ, ਫਰੋਲਦੇ ਹੋ, ਤੁਹਾਡਾ ਦਿਮਾਗ ਲੱਗਦਾ ਹੋਣਾ, ਫਿਰ ਉਸ ਦਾ ਜਵਾਬ ਨਹੀਂ ਮਿਲਦਾ। ਅਫਸੋਸ ਹੁੰਦਾ ਉਸ ਚੀਜ਼ 'ਤੇ? ਇਕੱਲਾ ਦਿਮਾਗ ਨਹੀਂ ਲੱਗਦਾ ਜੀ, ਬਹੁਤ ਕੁਛ ਲੱਗਦਾ ਇਹਦੇ 'ਚ। ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਤੁਸੀਂ ਪੁੱਛਣਾ ਕੀ ਹੈ, ਫਿਰ ਉਹਨੂੰ ਕਿਵੇਂ ਉਹਨੂੰ ਡਰਾਫਟ ਕਰਨਾ ਹੈ। ਫਿਰ ਉਸ ਤੋਂ ਬਾਅਦ RTI ਪੈਂਦੀ ਹੈ, ਪੈਸੇ ਵੀ ਲੱਗਦੇ ਆ। ਅਤੇ ਉਸ ਤੋਂ ਬਾਅਦ ਫਿਰ ਜਦੋਂ ਨਹੀਂ ਜਵਾਬ ਆਉਂਦਾ, ਫਿਰ ਫਸਟ ਅਪੀਲ ਪੈਂਦੀ ਹੈ, ਫਿਰ ਪੈਸੇ ਲੱਗਦੇ ਆ। ਫਿਰ ਉਸ ਤੋਂ ਬਾਅਦ ਜੇ ਉਸ ਤੋਂ ਬਾਅਦ ਫਿਰ ਨਹੀਂ ਜਵਾਬ ਆਉਂਦਾ, 3-4 ਮਹੀਨੇ ਟੱਪ ਚੁੱਕੇ ਹੁੰਦੇ ਆ, ਫਿਰ ਕਮਿਸ਼ਨ 'ਚ ਅਪੀਲ ਪੈਂਦੀ ਹੈ ਸੈਕਿੰਡ ਚੰਡੀਗੜ੍ਹ। ਫਿਰ ਚੰਡੀਗੜ੍ਹ ਜਾਣਾ ਪੈਂਦਾ, ਚੰਡੀਗੜ੍ਹ ਜਾ ਕੇ ਫਿਰ ਖਰਚਾ ਹੁੰਦਾ, ਫਿਰ ਉੱਥੇ ਜਾ ਕੇ ਤੁਹਾਡਾ ਟਾਈਮ ਦਿਨ ਬਰਬਾਦ ਹੁੰਦਾ। ਉੱਥੇ ਐਂ ਨਹੀਂ ਪਤਾ ਵੀ 3 ਵਾਰ ਜਾਣਾ ਪਵੇ, 4 ਵਾਰ ਜਾਣਾ ਪਵੇ। ਕਈ ਤਾਂ ਉੱਥੇ ਕਮਿਸ਼ਨਰ ਇਹੋ ਜਿਹੇ ਨੇ ਜਿਨ੍ਹਾਂ ਨੂੰ ਕੈਮਰਾ ਚਲਾਉਣ 'ਚ ਵੀ ਪ੍ਰੋਬਲਮ ਹੈ, ਵੀ ਘਰੇ ਬੈਠੇ ਲੋਕਾਂ ਨੂੰ ਕੈਮਰੇ 'ਤੇ ਹੀ ਪੇਸ਼ ਕਰ ਲਿਆ ਕਰੋ। ਕਈ ਕਰ ਲੈਂਦੇ, ਕਈ ਨਹੀਂ ਕਰਦੇ। ਇਸੇ ਤਰੀਕੇ ਨਾਲ ਪ੍ਰੋਸੈਸ ਹੈ ਕਿ RTE ਦੇ 6-6, 7-7 ਮਹੀਨੇ ਟੱਪ ਜਾਂਦੇ ਨੇ। ਪੱਲੇ ਕੀ ਪੈਂਦਾ ਫਿਰ? ਪੰਜਾਬ ਸਰਕਾਰ, ਪੰਜਾਬ ਦਾ ਮਾਹੌਲ, ਅਕਸਰ ਸਵਾਲ ਚੁੱਕਦੇ ਹੋ, ਟਵੀਟ ਕਰਦੇ ਹੋ, ਟਵੀਟ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਵੀ ਰਹਿੰਦੇ ਹੋ। ਪੁਲਿਸ ਦਾ ਇਸ ਦੇ ਵਿੱਚ ਵਰਜਨ ਕੀ ਆ? ਪੁਲਿਸ ਕੀ ਕਹਿ ਰਹੀ ਆ ਤੁਹਾਨੂੰ? ਮੈਂ ਤੇ ਦੇਖੋ ਇੱਕ ਟਵੀਟ ਕੀਤਾ ਕਿ ਜਿਹੜਾ ਆਹ ਟੈਂਡਰ ਹੈਗਾ ਹਵਾਈ ਜਹਾਜ਼ ਦਾ, ਇਹਦੀ ਸਾਨੂੰ ਕੀ ਲੋੜ ਹੈ? ਚਿੜੀ ਦੇ ਪਹੁੰਚੇ ਜਿੱਡਾ ਪੰਜਾਬ ਹੈ ਜੀ, ਇਹਦੇ 'ਚ ਹੈਲੀਕਾਪਟਰ ਮਸਾਂ ਚੱਲਦਾ ਹੈਗਾ। ਹੈਲੀਕਾਪਟਰ ਚੱਲਦਾ, ਉਹਨੂੰ ਤਾਰ ਲਓ ਖੇਤ 'ਚ, ਕਿਤੇ ਤਾਰ ਲਓ, ਛੱਤ 'ਤੇ ਤਾਰ ਲਓ, ਹੈਲੀਪੈਡ 'ਤੇ ਤਾਰ ਲਓ। ਪਰ ਜਹਾਜ਼ ਹੈ ਜਿਹੜਾ ਇੱਕ ਪਲੇਨ ਹੈ, ਉਹਨੂੰ ਰਨਵੇ ਚਾਹੀਦਾ ਪੂਰਾ। ਉਹਨੂੰ ਮੈਂ ਜਦੋਂ ਟਵਿੱਟਰ 'ਤੇ ਸ਼ੇਅਰ ਕੀਤਾ, ਉੱਥੇ ਆ ਕੇ ਪੁਲਿਸ ਮੈਨੂੰ ਧਮਕੀ ਦਿੰਦੀ ਹੈ ਸ਼ਰੇਆਮ ਕਿ ਇਹ ਬੜਾ ਸੈਂਸਿਟਿਵ ਡਾਕੂਮੈਂਟ ਹੈ, ਇਹਨੂੰ ਡਿਲੀਟ ਕਰੋ ਹੁਣੀ, ਤੇ ਅੱਗੇ ਤੋਂ ਵੀ ਖਿਆਲ ਰੱਖਿਓ। ਨਾ ਤਾਂ ਇਹਨਾਂ ਨੂੰ RTE ਦਾ ਜਵਾਬ ਦੇਣਾ ਪਸੰਦ ਹੈ, ਨਾ ਇਹਨਾਂ ਨੂੰ ਉਹ ਪੱਤਰਕਾਰ ਪਸੰਦ ਨੇ ਜਿਹੜੇ ਸਵਾਲ ਕਰਦੇ ਨੇ, ਨਾ ਇਹਨਾਂ ਨੂੰ ਐਕਟਿਵਿਸਟ ਪਸੰਦ ਹੈ ਜਿਹੜੇ ਸਵਾਲ ਕਰਦੇ ਆ, ਨਾ ਇਹਨਾਂ ਨੂੰ ਕੋਈ ਖੁਲਾਸਾ ਇਹਨਾਂ ਦਾ ਬਾਹਰ ਆ ਜੇ ਉਹ ਜਰਿਆ ਜਾਂਦਾ। ਫਿਰ ਉਹਨੂੰ ਕੀ ਕਰਦੇ, ਜਦੋਂ ਕੋਈ ਖੁਲਾਸਾ ਬਾਹਰ ਆ ਜਾਂਦਾ, ਪੁਲਿਸ ਵਰਤਦੇ ਆ, ਕਿਸੇ ਨੂੰ ਅੰਦਰ ਦੇ ਦਿੰਦੇ ਆ, ਪੱਤਰਕਾਰਾਂ ਦੇ ਘਰੇ ਪੁਲਿਸ ਭੇਜਦੇ ਆ, ਕੋਈ ਪੋਲੀਟੀਕਲ ਲੀਡਰ ਜਿਹੜਾ ਬੋਲਦਾ ਉਹਨੂੰ ਚੱਕ ਕੇ ਅੰਦਰ ਦੇ ਦਿੰਦੇ ਆ। ਗੋਇਲ ਸਾਹਿਬ, ਤੁਸੀਂ ਬੜਾ ਖੁੱਲ੍ਹ ਕੇ ਬੋਲਦੇ ਹੋ, ਕਦੇ ਡਰ ਨਹੀਂ ਲੱਗਿਆ ਵੀ ਅਸੀਂ ਇੰਨਾ ਖੁੱਲ੍ਹ ਕੇ ਬੋਲ ਰਹੇ ਹਾਂ, ਕਦੇ ਸਾਡੇ ਨਾਲ ਨਾ ਕਿਤੇ ਉਹ ਵਾਪਰ ਜੇ ਜੋ ਪਿਛਲੇ ਦਿਨਾਂ ਦੇ ਦੌਰਾਨ ਵਾਪਰਿਆ? ਪੰਜਾਬ ਦੇ ਜਵਾਨਾਂ ਦੇ ਉੱਪਰ NSA ਲਾ ਕੇ ਡਿਬਰੂਗੜ੍ਹ ਭੇਜਤਾ, ਜਾਂ ਸੁਖਪਾਲ ਸਿੰਘ ਖਹਿਰਾ ਨੂੰ ਘਰੋਂ ਚੱਕ ਲਿਆ ਸਵੇਰੇ ਸਵੇਰੇ। ਡਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਗੱਲ ਇਹ ਹੁੰਦੀ ਹੈ ਵੀ ਜਦੋਂ ਇਹ ਹਰ ਪਾਸੇ ਮੂੰਹ ਬੰਦ ਕਰਦੇ ਪਏ ਆ, ਚਾਹੇ ਉਹ ਪੱਤਰਕਾਰ ਨੇ, ਚਾਹੇ ਉਹ ਐਕਟਿਵਿਸਟ ਨੇ, ਚਾਹੇ ਉਹ ਜਿਹੜੇ ਬੋਲਣ ਵਾਲੇ ਪੋਲੀਟੀਸ਼ੀਅਨ ਨੇਗੇ ਇਹਨਾਂ ਦੇ ਓਪੋਜੀਸ਼ਨ ਦੇ ਵਿੱਚ, ਚਾਹੇ ਉਹ ਕਿਸੇ ਵੀ ਤਰੀਕੇ ਦੇ ਬੰਦੇ ਨੇ, ਈਵਨ ਜਿਹੜਾ ਫੇਸਬੁੱਕ 'ਤੇ ਇੱਕ ਜਾਂ ਟਵਿੱਟਰ 'ਤੇ ਜਾਂ WhatsApp 'ਤੇ ਇੱਕ ਪੋਸਟ ਪਾਉਣ ਵਾਲਾ ਬੰਦਾ ਵੀ ਹੈ ਨਾ, ਉਹਦੇ ਘਰ ਵੀ ਪੁਲਿਸ ਭੇਜ ਦਿੱਤੀ ਜਾਂਦੀ ਹੈ। ਤੁਹਾਡੇ ਉੱਪਰ ਵੀ ਕਈ ਸਵਾਲ ਖੜੇ ਹੁੰਦੇ ਨੇ, ਸੋਸ਼ਲ ਮੀਡੀਆ ਦੇ ਉੱਪਰ ਵੀ ਤੁਸੀਂ ਦੇਖਦੇ ਹੋਵੋਗੇ, ਅਕਸਰ ਕਮੈਂਟਾਂ ਦੇ ਵਿੱਚ ਵੀ ਇਹੀ ਕਿਹਾ ਜਾਂਦਾ ਕਿ ਇਹ ਕਾਂਗਰਸੀ ਆ, ਇਹ ਅਕਾਲੀ ਆ। ਪਰਨੀਤ ਕੌਰ ਦੀ ਇੱਕ ਸ਼ੈਲਰ ਦੇ ਵਿੱਚੋਂ ਦਾਰੂ ਫੜਵਾਈ ਸੀ ਰਾਤ ਨੂੰ, ਸੜਕ ਰੋਕ ਕੇ ਧਰਨਾ ਲਾ ਕੇ। ਅਸੀਂ ਕਾਂਗਰਸੀ ਕਿਵੇਂ ਹੋ ਗਏ? ਇੰਡੋਜ਼ TV ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਦੇ ਤਹਿਤ। ਇਹ ਮੁਲਾਕਾਤ ਅਹਿਮ ਰਹਿਣ ਵਾਲੀ ਆ, ਕਿਉਂਕਿ ਇਸ ਮੁਲਾਕਾਤ ਦੇ ਵਿੱਚ ਕਾਫੀ ਖੁਲਾਸੇ ਹੋਣੇ ਆ। ਜੋ ਮੌਜੂਦਾ ਸਰਕਾਰ ਆ, ਮੌਜੂਦਾ ਸਰਕਾਰ ਦੇ ਉੱਪਰ ਹਮੇਸ਼ਾ ਟੀਕਾ ਟਿੱਪਣੀ ਹੁੰਦੀ ਰਹੀ ਹੈ, ਪਰ ਅੱਜ ਜਿਸ ਸ਼ਖਸ ਦੇ ਨਾਲ ਅਸੀਂ ਮਿਲਾਉਣ ਜਾ ਰਹੇ ਹਾਂ, RTI ਐਕਟਿਵਿਸਟ ਨੇ ਮਲਕ ਗੋਇਲ ਜੀ। ਜੀ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਿਹਤਾਂ ਦੱਸੋ, ਕਿਵੇਂ? ਠੀਕ ਹੋ? ਸਭ ਠੀਕ ਹੈ, ਵਧੀਆ। ਤੁਸੀਂ ਦੱਸੋ? ਪੰਜਾਬ ਸਰਕਾਰ, ਪੰਜਾਬ ਦਾ ਮਾਹੌਲ, ਅਕਸਰ ਸਵਾਲ ਚੁੱਕਦੇ ਹੋ, ਟਵੀਟ ਕਰਦੇ ਹੋ, ਟਵੀਟ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਵੀ ਰਹਿੰਦੇ ਹੋ। ਕੀ ਲੱਗਦਾ ਮਾਹੌਲ ਕੀ ਆ? ਦੇਖੋ, ਜਿਹੜਾ ਸੰਵਿਧਾਨ ਹੈਗਾ ਉਹ ਸਾਨੂੰ ਬੋਲਣ ਦੀ ਆਜ਼ਾਦੀ ਦਿੰਦਾ ਜੀ। ਇਹ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਕੇਜਰੀਵਾਲ ਜੀ, ਜਦੋਂ ਪਾਰਟੀ ਉਹਨਾਂ ਨੇ ਬਣਾਈ ਹੈ, ਸਭ ਤੋਂ ਪਹਿਲਾਂ ਉਹਨਾਂ ਨੇ ਕੀ ਗੱਲ ਕਹੀ ਸੀ? ਬੋਲਣ ਦੀ ਆਜ਼ਾਦੀ
ਬੋਲਣ ਦੀ ਆਜ਼ਾਦੀ ਦੀ ਗੱਲ ਕਹੀ ਸੀ, ਟਰਾਂਸਪੇਰੈਂਸੀ ਦੀ ਗੱਲ ਕਹੀ ਸੀ ਕਿ ਜਿਹੜਾ ਕੁਝ ਹੁੰਦਾ ਸਰਕਾਰਾਂ ਕਰਦੀਆਂ ਨੇ ਉਹਦੀ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ, ਉਹ ਲੁਕਣਾ ਨਹੀਂ ਚਾਹੀਦਾ ਕਿਤੇ। ਬਿਲਕੁਲ ਇਹੀ ਗੱਲ ਭਗਵੰਤ ਮਾਨ ਕਰਦੇ ਸੀ ਵੋਟਾਂ ਤੋਂ ਪਹਿਲਾਂ ਕਿ ਸਰਕਾਰਾਂ ਨੂੰ ਸਵਾਲ ਕਰੋ, ਜਿਹੜਾ ਲੁਕਿਆ ਹੋਇਆ ਇਹ ਜਿਹੜੀਆਂ ਇਹ ਗੁਪਤ ਗੱਲਾਂ ਦੀਆਂ ਸੋਹਾਂ ਖਾਂਦੇ ਆ, ਇਹ ਗਲਤ ਅੰਗਰੇਜ਼ਾਂ ਵੇਲੇ ਦੀਆਂ ਨੇਗੀਆਂ, ਇਹ ਸਾਰਾ ਕੁਝ ਸਾਹਮਣੇ ਹੋਣਾ ਚਾਹੀਦਾ। ਬਿਲਕੁਲ। ਪਰ ਜਦੋਂ ਸਰਕਾਰ ਬਣੀ ਉਸ ਤੋਂ ਬਾਅਦ ਤਾਂ ਬਿਲਕੁਲ ਉਲਟੀ ਹੋਇਆ ਨਾ ਕੰਮ। ਨਾ ਤਾਂ ਇਹਨਾਂ ਨੂੰ ਆਰਟੀ ਦਾ ਜਵਾਬ ਦੇਣਾ ਪਸੰਦ ਹੈ, ਨਾ ਇਹਨਾਂ ਨੂੰ ਉਹ ਪੱਤਰਕਾਰ ਪਸੰਦ ਨੇ ਜਿਹੜੇ ਸਵਾਲ ਕਰਦੇ ਨੇ, ਨਾ ਇਹਨਾਂ ਨੂੰ ਐਕਟਿਵਿਸਟ ਪਸੰਦ ਹੈ ਜਿਹੜੇ ਸਵਾਲ ਕਰਦੇ ਆ, ਨਾ ਇਹਨਾਂ ਨੂੰ ਕੋਈ ਖੁਲਾਸਾ ਇਹਨਾਂ ਦਾ ਬਾਹਰ ਆ ਜੇ ਉਹ ਜਰਿਆ ਜਾਂਦਾ। ਫਿਰ ਉਹਨੂੰ ਕੀ ਕਰਦੇ, ਜਦੋਂ ਕੋਈ ਖੁਲਾਸਾ ਬਾਹਰ ਆ ਜਾਂਦਾ ਪੁਲਿਸ ਵਰਤਦੇ ਆ, ਕਿਸੇ ਨੂੰ ਅੰਦਰ ਦੇ ਦਿੰਦੇ ਆ, ਪੱਤਰਕਾਰਾਂ ਦੇ ਘਰੇ ਪੁਲਿਸ ਭੇਜਦੇ ਆ, ਕੋਈ ਪੋਲੀਟੀਕਲ ਲੀਡਰ ਜਿਹੜਾ ਬੋਲਦਾ ਉਹਨੂੰ ਚੱਕ ਕੇ ਅੰਦਰ ਦੇ ਦਿੰਦੇ ਆ, ਐਕਟਿਵਿਸਟਾਂ ਨੂੰ ਜਿੱਦਾਂ ਮੇਰੇ ਨਾਲ ਹੋਇਆ ਕਿ ਮੈਂ ਇੱਕ ਜਿਹੜਾ ਟੈਂਡਰ ਦਾ ਨੋਟਿਸ ਸੀਗਾ ਉਹਨੂੰ ਮੈਂ ਜਦੋਂ ਟਵਿੱਟਰ ਤੇ ਸ਼ੇਅਰ ਕੀਤਾ, ਉੱਥੇ ਆ ਕੇ ਪੁਲਿਸ ਮੈਨੂੰ ਧਮਕੀ ਦਿੰਦੀ ਹੈ ਸ਼ਰੇਆਮ ਕਿ ਇਹ ਬੜਾ ਸੈਂਸਿਟਿਵ ਡਾਕੂਮੈਂਟ ਹੈ, ਇਹਨੂੰ ਡਿਲੀਟ ਕਰੋ ਹੁਣੀ ਤੇ ਅੱਗੇ ਤੋਂ ਵੀ ਖਿਆਲ ਰੱਖਿਓ। ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਪੰਜਾਬ ਦੇ ਵਿੱਚ ਪੰਜਾਬ ਦਾ ਬਣਦਾ ਕੀ ਜਾ ਰਿਹਾ ਹੈ। ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੂੰ ਆਪਾਂ ਅਕਸਰ ਮਾੜਾ ਕਹਿੰਦੇ ਆ ਸਾਰੇ, ਬਿਲਕੁਲ, ਪਰ ਉਹਨਾਂ 'ਚ ਤਾਂ ਕਦੇ ਸਾਡੇ ਨਾਲ ਤਾਂ ਇਦਾਂ ਹੋਇਆ ਨਹੀਂਗਾ। ਅਸੀਂ ਉਹਨਾਂ 'ਚ ਵੀ ਬੋਲਦੇ ਸੀ, ਹੁਣ ਵੀ ਬੋਲਦੇ ਆ। ਕਿਸੇ ਨੇ ਮੈਂ ਦੇਖਿਆ ਨਹੀਂ ਵੀ ਕਿਤੇ ਜਾ ਕੇ ਇਸ ਤਰੀਕੇ ਨਾਲ ਕੀਤਾ ਹੋਵੇ, ਕਿਸੇ ਨੇ ਪੁਲਿਸ ਭੇਜੀ ਹੋਵੇ ਜਾਂ ਪੁਲਿਸ ਦੀ ਗੱਲ ਕੀਤੀ ਹੋਵੇ ਜਾਂ ਪੁਲਿਸ ਤੋਂ ਫੋਨ ਕਰਾਏ ਹੁਣ। ਮੈਨੂੰ ਤਾਂ ਨਹੀਂ ਲੱਗਦਾ ਵੀ ਇਦਾਂ ਕੁਝ ਹੋਇਆ। ਬਟ ਇਹਦੇ 'ਚ ਜਿਹੜੀ ਸਰਕਾਰ ਹੈ, ਸਰਕਾਰ ਦੀ ਸਹਿਣ ਸ਼ਕਤੀ ਬਹੁਤ ਘੱਟ ਹੈ। ਸਹਿਣ ਸ਼ਕਤੀ ਘੱਟ ਹੋਣਾ ਕਿਉਂ ਹੈਗਾ? ਕਿਉਂਕਿ ਜਦੋਂ ਤੁਸੀਂ ਇੱਕ ਝੂਠ ਦਾ ਪਲੰਦਾ ਬਣਾ ਰਹੇ ਹੁੰਦੇ ਹੋ ਨਾ, ਤੁਹਾਨੂੰ ਸਭ ਤੋਂ ਵੱਡਾ ਡਰ ਇਹ ਹੁੰਦਾ ਵੀ ਕੋਈ ਸੱਚ ਨਾ ਬਾਹਰ ਆ ਜੇ। ਹੁਣ ਇਹ ਆਮ ਆਦਮੀ ਪਾਰਟੀ ਪੰਜਾਬ 'ਚ ਕੀ ਕਰ ਰਹੀ ਹੈ, ਇੱਕ ਝੂਠ ਦਾ ਪਲੰਦਾ ਖੜਾ ਕਰਦੀ ਪਈ ਹੈ ਜੀ। ਪੰਜਾਬ ਦਾ ਪੈਸਾ ਖਰਾਬ ਕਰਕੇ ਇੱਕ ਝੂਠ ਦਾ ਪਲੰਦਾ ਬਣਾਇਆ ਜਾ ਰਿਹਾ। ਇਹਨਾਂ ਨੂੰ ਹੁਣ ਡਰ ਇਹ ਹੈ ਵੀ ਪੰਜਾਬ ਤੋਂ ਬਾਹਰ ਇਹ ਝੂਠ ਦਾ ਪਲੰਦਾ ਨਾ ਚਲਾ ਜਾਵੇ, ਤਾਂ ਕਿ ਜਦੋਂ ਅਸੀਂ ਹੋਰ ਸਟੇਟਾਂ ਦੇ ਵਿੱਚ ਵੋਟਾਂ ਲੜਨ ਜਾਈਏ ਇਹ ਸਾਨੂੰ ਸਵਾਲ ਹੋਣ। ਹੁਣ ਝੂਠ ਦਾ ਪਲੰਦਾ ਕੀ ਹੈ? ਪਹਿਲੀ ਗੱਲ, ਮੁਹੱਲਾ ਕਲੀਨਿਕਾਂ ਦੀ ਇਹਨਾਂ ਦੀ ਕੀਤੀ ਹੈ। ਹਰ ਇੱਕ ਸੂਬੇ ਦੇ ਵਿੱਚ ਪੰਜਾਬ ਦੇ ਪੈਸੇ ਨਾਲ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ ਕਿ ਮੁਹੱਲਾ ਕਲੀਨਿਕ ਬਣਾਏ ਅਸੀਂ, ਪਰ ਉਹ ਹੈ ਕੀ? ਗਰਾਊਂਡ ਤੇ ਕੀ ਆ ਉਹ? ਜਾਂ ਤਾਂ ਪੁਰਾਣੇ ਬੰਦ ਪਏ ਸੇਵਾ ਕੇਂਦਰ ਨੇ, ਜਾਂ ਫਿਰ ਜਿਹੜੀਆਂ ਡਿਸਪੈਂਸਰੀਆਂ ਸੀ ਪ੍ਰੋਪਰ 15-15 ਦੇ ਸਟਾਫ ਵਾਲੀਆਂ, 5-5 7-7 ਡਾਕਟਰਾਂ ਵਾਲੀਆਂ, ਉਹ ਬੰਦ ਕਰਕੇ ਇੱਕ ਮੁਹੱਲਾ ਕਲੀਨਿਕ ਬਣਾ ਦਿੱਤਾ ਇੱਕ ਕਮਰੇ ਦਾ, ਜਿਹੜਾ 2 ਵਜੇ ਤੱਕ ਗੋਲੀਆਂ ਦਿੰਦਾ ਕੱਲ। ਉੱਥੇ ਪਹਿਲਾਂ ਡਿਲੀਵਰੀਆਂ ਵੀ ਹੁੰਦੀਆਂ ਸੀਗੀਆਂ, ਬਿਲਕੁਲ, ਬੱਚਾ ਜੱਚਾ ਸੈਂਟਰ ਬਣਦੇ ਸੀ ਵੀ ਬਣੇ ਹੋਏ ਸੀ ਉੱਥੇ, ਪਹਿਲਾਂ ਆਪਰੇਸ਼ਨ ਵੀ ਹੋ ਜਾਂਦਾ ਸੀਗਾ ਉੱਥੇ, ਪਹਿਲਾਂ ਹੱਡੀਆਂ ਦਾ ਡਾਕਟਰ ਵੀ ਹੁੰਦਾ ਸੀਗਾ ਉੱਥੇ, ਦੰਦਾਂ ਵਾਲਾ ਡਾਕਟਰ ਵੀ ਹੁੰਦਾ ਸੀਗਾ, ਨਰਸਾਂ ਵੀ ਹੁੰਦੀਆਂ ਸੀ। ਹੁਣ ਕੀ ਹੈ, ਇੱਕ ਡਾਕਟਰ ਬਿਠਾ ਰੱਖਿਆ 2 ਵਜੇ ਤੱਕ ਗੋਲੀਆਂ ਦਿੰਦਾ ਸਿਰ ਦੁਖਣ ਦੀਆਂ, ਜ਼ੁਕਾਮ ਦੀਆਂ, ਤੇ ਬਾਕੀ ਜਿਹੜੀਆਂ ਦਿੱਕਤਾਂ ਨੇਗੀਆਂ ਉਹਨਾਂ ਵਾਸਤੇ ਜਿਹੜੇ ਆਪਣੇ ਡਿਸਟ੍ਰਿਕਟ ਹਸਪੀਟਲ ਆ, ਜਿਹਨੂੰ ਆਪਾਂ ਸਿਵਲ ਹਸਪੀਟਲ ਕਹਿੰਦੇ ਆ, ਉਹਨਾਂ ਤੇ ਭਾਰ ਪੈ ਗਿਆ। ਉੱਥੇ ਇੰਨੀ ਭੀੜ ਹੋਈ ਪਈ ਆ, ਬੰਦੇ ਦਾ ਜਾਣ ਦਾ ਜੀ ਨਹੀਂ ਕਰਦਾ। ਇਹਦੇ ਨਾਲ ਬੇਰੁਜ਼ਗਾਰੀ ਵੀ ਵਧੂ। ਜਿਹੜੇ ਇਹਨਾਂ ਨੇ ਮੁਹੱਲਾ ਕਲੀਨਿਕ ਖੋਲ੍ਹੇ ਆ, ਕਿਤੇ ਨਾ ਕਿਤੇ ਲੱਗਦਾ ਹੈਗਾ ਵੀ ਜਿਹੜੇ ਤੁਸੀਂ ਕਿਹਾ ਕਿ 15-15 ਡਾਕਟਰਾਂ ਦਾ ਸਟਾਫ ਹੁੰਦਾ ਸੀ ਤੇ ਅੱਜ ਉੱਥੇ ਇੱਕ ਡਾਕਟਰ ਭਰਤੀ ਕਰਤਾ। ਨਹੀਂ, ਬੇਰੁਜ਼ਗਾਰੀ ਇਹਦੇ 'ਚ ਦੇਖੋ, ਬੇਰੁਜ਼ਗਾਰੀ ਇਹਦੇ ਨਾਲ ਨਹੀਂ ਵੱਧਦੀ, ਬਟ ਇਹਦੇ 'ਚ ਇਹ ਹੈ ਵੀ ਲੋਕਾਂ ਨੂੰ ਬੜੀ ਦਿੱਕਤ ਆਈ ਹੈ। ਹੁਣ ਜਿਹੜੇ 25,000 ਜਾਂ 30,000 ਲੋਕਾਂ ਵਾਂਗਰ ਇੱਕ ਡਿਸਪੈਂਸਰੀ ਹੁੰਦੀ ਸੀ, ਜਾਂ PHC ਜਾਂ CSC ਬਣਿਆ ਹੋਇਆ ਸੀਗਾ, ਇੱਕ ਛੋਟਾ ਹਸਪਤਾਲ ਕਹਿ ਦਿੰਦੇ ਉਹਨੂੰ, ਜਾਂ ਡਿਸਪੈਂਸਰੀ ਕਹਿ ਦਿੰਦੇ ਆ, ਉਹ ਬਣੇ ਹੋਏ ਸੀ ਪਿੰਡਾਂ ਦੇ ਵਿੱਚ, ਉਹਨੂੰ ਇੱਕ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ। ਪਹਿਲਾਂ ਉੱਥੇ ਸਾਰਾ ਕੁਝ ਹੁੰਦਾ ਸੀਗਾ, ਮਤਲਬ ਬਹੁਤ ਵੱਡੀ ਕੰਪਲੀਕੇਸ਼ਨ ਨੂੰ ਛੱਡ ਕੇ ਛੋਟੀਆਂ ਗੱਲਾਂ ਸਾਰੀਆਂ ਹੁੰਦੀਆਂ ਸੀ, ਡਿਲੀਵਰੀਆਂ ਤੋਂ ਲੈ ਕੇ ਔਰਥੋ ਦੇ ਜਿਹੜੇ ਹੱਡੀਆਂ ਦੇ ਡਾਕਟਰਾਂ ਦੇ ਆਪਰੇਸ਼ਨ ਹੋ ਗਏ, ਕਿਤੇ ਕਿਤੇ ਬਹੁਤ ਕੁਝ ਹੁੰਦਾ ਸੀ, ਲੋਕ ਐਡਮਿਟ ਰਹਿੰਦੇ ਸੀ ਉੱਥੇ। ਬਹੁਤ ਵੱਡੇ ਵੱਡੇ ਹਸਪਤਾਲ ਬਣੇ ਹੋਏ ਆ ਆਪਣੇ ਪਿੰਡਾਂ 'ਚ ਵੀ, ਜਿਹਨੂੰ ਕਹਿਣ ਨੂੰ ਛੋਟੇ ਹਸਪਤਾਲ ਨੇ, ਬਹੁਤ 10-10 20-20 ਕਿੱਲਿਆਂ ਦੇ ਵਿੱਚ ਬਣੇ ਹੋਏ ਆ। ਉਹਨਾਂ ਨੂੰ ਸਾਰਿਆਂ ਨੂੰ ਬੰਦ ਕਰਕੇ ਸਟਾਫ ਉੱਥੋਂ ਹੋਰ ਜਗ੍ਹਾ ਤੇ ਲਾ ਕੇ ਉੱਥੇ ਇੱਕ ਕਮਰੇ ਦਾ ਮੁਹੱਲਾ ਕਲੀਨਿਕ ਖੋਲ ਦਿੱਤਾ ਗਿਆ, ਜਿੱਥੇ ਗੋਲੀਆਂ ਆਹੀ ਮਤਲਬ ਆ ਖੰਘ ਦੀ ਜ਼ੁਕਾਮ ਦੀ ਗੋਲੀ ਦਿੱਤੀ ਆ, ਬਸ ਆਹ ਚੱਲਦਾ। ਉਹ ਵੀ 2 ਵਜੇ ਬੰਦ ਕਰ ਦਿੰਦੇ ਨੇ। ਅੱਧੇ ਦਾ ਵਿੱਚੋਂ ਜਿਹੜਾ ਪਿੱਛੇ ਸਕੈਮ ਵੀ ਨਿਕਲਿਆ ਸੀ, ਅੱਧੇ ਵਿੱਚ ਝੂਠੀਆਂ ਹਾਜ਼ਰੀਆਂ ਲਾ ਕੇ ਪੈਸੇ ਕਮਾਈ ਜਾਂਦੇ ਨੇ। ਮਤਲਬ ਆਹ ਚੱਲਦਾ ਪਿਆਗਾ। ਉਸ ਤੋਂ ਬਾਅਦ ਗੱਲ ਕਰਦੇ ਸੀ ਇਹ ਸਿੱਖਿਆ ਦੀ, ਸਕੂਲ ਆਫ ਐਮੀਨੈਂਸ। ਸਕੂਲ ਆਫ ਐਮੀਨੈਂਸ ਕੀ ਆ? ਜਿਹੜੇ ਇਹਨਾਂ ਨੇ ਬਿਲਡਿੰਗਾਂ ਦੇਖੀਆਂ ਵੀ ਕਿਹੜੇ ਕਿਹੜੇ ਸਕੂਲ ਜਿਹੜੇ ਚੰਗੇ ਬਣੇ ਹੋਏ ਆ, ਉਹ ਬਿਲਡਿੰਗਾਂ ਦੇਖ ਕੇ ਉਹਨਾਂ ਨੂੰ ਚੁਣ ਲਿਆ ਵੀ ਅਸੀਂ ਇਹਨਾਂ ਨੂੰ ਸਕੂਲ ਆਫ ਐਮੀਨੈਂਸ ਬਣਾਵਾਂਗੇ। ਉਹਨਾਂ ਦੇ ਰੰਗ ਮਾਰ ਕੇ, ਲਸ਼ਕਾ ਕੇ ਉਹਨਾਂ ਨੂੰ ਉੱਤੇ ਸਕੂਲ ਆਫ ਐਮੀਨੈਂਸ ਲਗਾ ਕੇ ਭਗਵੰਤ ਮਾਨ ਦੀ ਫੋਟੋ ਲਾਤੀ, ਕੇਜਰੀਵਾਲ ਦੀ ਫੋਟੋ ਲਾਤੀ, ਤੇ ਉਹਨੂੰ ਹੁਣ ਸਾਰੇ ਦੇਸ਼ 'ਚ ਪ੍ਰਚਾਰਿਆ ਜਾ ਰਿਹਾ ਵੀ ਅਸੀਂ ਸਾਲ 'ਚ ਪੰਜਾਬ ਦਾ ਸਕੂਲ ਚੰਗਾ ਬਣਾਤਾ। ਜਦੋਂ ਕਿ ਗੱਲ ਕੀ, ਸਕੂਲ ਪਹਿਲਾਂ ਹੀ ਹੈਗੇ ਸੀਗੇ, ਉਹ ਇਹਨਾਂ ਨੇ ਤਾਂ ਕੁਝ ਕੀਤਾ ਨਹੀਂ। ਬਿਲਕੁਲ, ਮੁਹੱਲਾ ਕਲੀਨਿਕ ਵਾਲੇ ਮਾਮਲੇ 'ਚ ਡੀਗ੍ਰੇਡ ਕਰਤਾ ਚੀਜ਼ਾਂ ਨੂੰ, ਸਿੱਖਿਆ ਵਾਲੇ ਮਾਮਲੇ 'ਚ ਆਹ ਫਰਾਡ ਕੀਤਾ। ਇਸੇ ਤਰੀਕੇ ਹਰ ਥਾਂ ਤੇ, ਹਰ ਫੀਲਡ ਦੇ ਵਿੱਚ ਜਿਹੜਾ ਇਹਨਾਂ ਨੇ ਕਿਹਾ ਕਿ ਅਸੀਂ ਚੰਗਾ ਕਰਾਂਗੇ, ਚਾਹੇ ਉਹ ਰੇਤੇ ਵਾਲੀ ਆ, ਰੇਤੇ ਵਾਲੇ ਮਸਲੇ ਤੁਸੀਂ ਦੇਖ ਲਓ, ਮਾਈਨਿੰਗ ਸ਼ਰੇਆਮ ਚੱਲਦੀ ਪਈ ਹੈ। ਜਿਹੜਾ ਮੰਤਰੀ ਹੈਗਾ, ਸਿੱਖਿਆ ਮੰਤਰੀ ਹਰਜੋਤ ਬੈਂਸ, ਉਹਦੇ ਜਮਾ ਘਰ ਦੇ ਨੇੜੇ ਮਾਈਨਿੰਗ ਚੱਲਦੀ ਹੈ, ਉਹਦੇ ਹਲਕੇ ਦੇ ਵਿੱਚ ਮਾਈਨਿੰਗ ਚੱਲਦੀ ਹੈ, ਸ਼ਰੇਆਮ ਚੱਲਦੀ ਹੈ। ਤੇ ਮੈਂ ਵੀਡੀਓ ਕਿੰਨੀ ਵਾਰ ਪਾਈ ਹੈ,
ਤੇ ਉਹ ਸ਼ਰਮ ਨਹੀਂ ਮੰਨਦਾ ਇਸ ਗੱਲ ਦੀ। ਤੇ ਉਸ ਤੋਂ ਬਾਅਦ ਜਿਹੜਾ ਹੁਣ MLA ਹੈਗਾ ਲਾਲਪੁਰਾ, ਉਹਦਾ ਜਿਹੜਾ ਜੀਜਾ, ਮੇਰੀ ਗੱਲ ਹੋਈ, ਉਹ ਰਾਤ ਨੂੰ ਸ਼ਰੇਆਮ ਮਾਈਨਿੰਗ ਕਰਦੇ ਪਏ ਸੀ। ਪੁਲਿਸ ਨੇ ਇੱਕ ਚੰਗਾ ਅਫਸਰ ਸੀਗਾ, SSP ਚੰਗਾ ਸੀ, ਉੱਥੇ SP ਵੀ ਚੰਗਾ ਲੱਗਿਆ ਹੋਇਆ ਤਰਨਤਾਰਨ ਦੇ ਵਿੱਚ, ਮੇਰੀ ਉੱਥੇ ਗੱਲ ਹੋਈ, ਉਹ ਕਹਿੰਦੇ ਵੀ ਸ਼ਰੇਆਮ ਮਾਈਨਿੰਗ ਕਰਦੇ ਸੀਗੇ। ਪੁਲਿਸ ਨੇ ਜਦੋਂ ਛਾਪਾ ਮਾਰਿਆ, ਉਹਨਾਂ ਨੇ ਕੁਛ ਕੁ ਬੰਦੇ ਭੱਜ ਗਏ, ਕੁਛ ਕੁ ਫੜ ਲਏ ਉੱਥੇ, ਜਿਹਦੇ ਚ ਉਹਦਾ ਜੀਜਾ ਵੀ ਸੀਗਾ। ਤੇ ਉਸ ਕਰਕੇ ਲਾਲਪੁਰੇ ਨੂੰ ਮਤਲਬ ਵੀ ਮੈਂ ਤਾਂ ਜੀ MLA, ਮੇਰਾ ਰਿਸ਼ਤੇਦਾਰ ਕਿਵੇਂ ਫੜ ਲਿਆ, ਇਹਦਾ ਵੀ ਹਿੱਸਾ ਹੋਣਾ ਵਿੱਚ, ਇਹਦਾ ਵੀ ਹਿੱਸਾ ਹੋਣਾ, ਤਾਂ ਹੀ ਤੇ ਤੜਫਦਾ, ਤਾਂ ਹੀ ਐਡੀਆਂ ਖਬਰਾਂ ਵਾਇਰਲ ਹੋ ਗਈਆਂ, ਤਾਂ ਹੀ ਤੇ ਉਹਦੇ ਮਤਲਬ ਟਿੱਪਰ ਖੜੇ ਹੈਗੇ ਉਹਨਾਂ ਦੇ ਘਰਾਂ 'ਚ। ਕਿੱਥੋਂ ਆਇਆ ਸਾਰਾ ਕੁਝ ਇਹ? ਗੋਇਲ ਸਾਹਿਬ, ਤੁਸੀਂ ਬੜਾ ਖੁੱਲ੍ਹ ਕੇ ਬੋਲਦੇ ਹੋ, ਕਦੇ ਡਰ ਨਹੀਂ ਲੱਗਿਆ ਵੀ ਅਸੀਂ ਇੰਨਾ ਖੁੱਲ੍ਹ ਕੇ ਬੋਲ ਰਹੇ ਹਾਂ, ਕਦੇ ਸਾਡੇ ਨਾਲ ਨਾ ਕਿਤੇ ਉਹ ਵਾਪਰ ਜੇ ਜੋ ਪਿਛਲੇ ਦਿਨਾਂ ਦੇ ਦੌਰਾਨ ਵਾਪਰਿਆ, ਪੰਜਾਬ ਦੇ ਜਵਾਨਾਂ ਦੇ ਉੱਪਰ NSA ਲਾ ਕੇ ਡਿਬਰੂਗੜ੍ਹ ਭੇਜਤਾ, ਜਾਂ ਸੁਖਪਾਲ ਸਿੰਘ ਖਹਿਰਾ ਨੂੰ ਘਰੋਂ ਚੱਕ ਲਿਆ ਸਵੇਰੇ? ਦੇਖੋ, ਜੇ ਸੱਚ ਬੋਲਣ ਤੇ ਤੁਹਾਨੂੰ ਡਰਾਉਣਗੇ ਜਾਂ ਮਤਲਬ ਇਹ ਕਰਨਗੇ ਤਾਂ ਫਿਰ ਕਰ ਲੈਣ ਦਾ ਕੋਈ ਦਿੱਕਤ ਨਹੀਂ। ਦੇਖੋ, ਸਿੱਧੀ ਗੱਲ ਹੁੰਦੀ ਹੈ ਵੀ ਜਦੋਂ ਤੁਸੀਂ ਬੋਲਣ ਦੇ ਲੋਕਾਂ ਦਾ ਗਲਾ ਦੱਬਣ ਤੇ ਆ ਜਾਓ, ਆਵਾਜ਼ ਬੰਦ ਕਰਨ ਤੇ ਆ ਜਾਓ, ਤੇ ਪੰਜਾਬ ਦੇ ਲੋਕ ਤਾਂ ਹੋਰ ਬੋਲਣਗੇ, ਹੋਰ ਉਹਨੂੰ ਚੰਗੇ ਤਰੀਕੇ ਨਾਲ ਗੱਲ ਬਾਹਰ ਆਊਗੀ। ਡਰਨ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਗੱਲ ਇਹ ਹੁੰਦੀ ਹੈ ਵੀ ਜਦੋਂ ਇਹ ਹਰ ਪਾਸੇ ਮੂੰਹ ਬੰਦ ਕਰਦੇ ਪਏ ਆ, ਚਾਹੇ ਉਹ ਪੱਤਰਕਾਰ ਨੇ, ਚਾਹੇ ਉਹ ਐਕਟਿਵਿਸਟ ਨੇ, ਚਾਹੇ ਉਹ ਜਿਹੜੇ ਬੋਲਣ ਵਾਲੇ ਪੋਲੀਟੀਸ਼ੀਅਨ ਨੇਗੇ ਇਹਨਾਂ ਦੇ ਓਪੋਜੀਸ਼ਨ ਦੇ ਵਿੱਚ, ਚਾਹੇ ਉਹ ਕਿਸੇ ਵੀ ਤਰੀਕੇ ਦੇ ਬੰਦੇ ਨੇ, ਈਵਨ ਜਿਹੜਾ ਫੇਸਬੁੱਕ ਤੇ ਇੱਕ ਜਾਂ ਟਵਿੱਟਰ ਤੇ ਜਾਂ WhatsApp ਤੇ ਇੱਕ ਪੋਸਟ ਪਾਉਣ ਵਾਲਾ ਬੰਦਾ ਵੀ ਹੈ ਨਾ, ਉਹਦੇ ਘਰ ਵੀ ਪੁਲਿਸ ਭੇਜ ਦਿੱਤੀ ਜਾਂਦੀ ਹੈ। ਮੰਤਰੀ ਜਿਹੜਾ ਹੈਗਾ ਲਾਲਜੀਤ ਭੁੱਲਰ, ਉਹਨਾਂ ਦੀ ਪਾਰਟੀ ਦਾ ਇੱਕ ਬੰਦਾ, ਉਹਨਾਂ ਦੀ ਆਪਦੀ ਪਾਰਟੀ ਦਾ ਹੀ ਬੰਦਾ, ਉਹਨਾਂ ਦਾ ਵਲੰਟੀਅਰ, ਉਹ ਸਵਾਲ ਕਰਦਾ ਪਿਆ ਸੀਗਾ। ਉਹਨੇ WhatsApp ਤੇ ਇੱਕ ਆਡੀਓ ਪਾਈ ਕਿ ਇੱਦਾਂ ਕਰਕੇ ਤੁਸੀਂ ਗਲਤ ਕਰਦੇ ਪਏ ਹੋ, ਗਲਤ ਰਾਹ ਤੇ ਪਹੁੰਚ ਗਏ, ਵੀ ਇੱਦਾਂ ਕਰਪਸ਼ਨ ਚੱਲਦੀ ਪਈ ਹੈ, ਸਾਰੇ ਪਾਸੇ ਮਾਈਨਿੰਗ ਹੁੰਦੀ ਪਈ ਹੈ। ਉਹਦੇ ਘਰੇ ਉਹਨੂੰ ਠੰਡਰ ਦਾ ਫੋਨ ਆ ਗਿਆ, ਕਹਿੰਦਾ ਤੈਨੂੰ ਮਤਲਬ ਤੂੰ ਜ਼ਿਆਦਾ ਮੈਸੇਜ ਪਾਉਣੇ ਹੈ। ਉਹਨਾਂ ਦੇ ਘਰੇ ਪੁਲਿਸ ਚਲੀ ਗਈ। ਗੋਇਲ ਸਾਹਿਬ, ਇੱਕ ਗੱਲ ਇਹ ਵੀ ਸਾਹਮਣੇ ਆਉਂਦੀ ਆ ਕਿ ਜਦੋਂ ਮਲਕ ਗੋਇਲ ਕੋਈ ਵੀ ਟਵੀਟ ਕਰਦੇ ਨੇ, ਉਹ ਇੱਕ ਪੱਖ ਤੋਂ ਹੋ ਕੇ ਕਰਦੇ ਨੇ। ਤੁਹਾਡੇ ਉੱਪਰ ਵੀ ਕਈ ਸਵਾਲ ਖੜੇ ਹੁੰਦੇ ਨੇ, ਸੋਸ਼ਲ ਮੀਡੀਆ ਦੇ ਉੱਪਰ ਵੀ ਤੁਸੀਂ ਦੇਖਦੇ ਹੋਵੋਗੇ, ਅਕਸਰ ਕਮੈਂਟਾਂ ਦੇ ਵਿੱਚ ਵੀ ਇਹੀ ਕਿਹਾ ਜਾਂਦਾ ਕਿ ਇਹ ਕਾਂਗਰਸੀ ਆ, ਇਹ ਅਕਾਲੀ ਆ। ਕੀ ਲੱਗਦਾ ਉਹ ਕਮੈਂਟਾਂ ਵਾਲਿਆਂ ਨੂੰ ਕੀ ਜਵਾਬ ਆ ਫਿਰ? ਤੇ ਕਮੈਂਟਾਂ ਵਾਲਿਆਂ ਨੂੰ ਜਵਾਬ ਇਹ ਹੈ ਵੀ ਜਦੋਂ ਪਹਿਲਾਂ ਵਾਲੀ ਸਰਕਾਰਾਂ ਸੀ, ਅਸੀਂ ਕੈਪਟਨ ਤੇ ਵੀ ਸਵਾਲ ਖੜੇ ਕੀਤੇ ਸੀਗੇ, ਜਦੋਂ ਵੋਟਾਂ ਹੋਈਆਂ ਸੀਗੀਆਂ, ਬਿਲਕੁਲ ਪਿਛਲੀ ਵਾਰ ਵੋਟਾਂ ਹੋਈਆਂ ਸੀ, ਜਦੋਂ ਪਾਰਲੀਮੈਂਟਰੀ ਇਲੈਕਸ਼ਨ ਹੋਈਆਂ ਸੀਗੀਆਂ 2019 ਦੇ ਵਿੱਚ, ਲੋਕ ਸਭਾ ਦੀਆਂ ਵੋਟਾਂ ਹੋਈਆਂ ਸੀਗੀਆਂ। ਜਿਹੜਾ ਕੈਪਟਨ ਹੈ, ਕੈਪਟਨ ਦੀ ਵਾਈਫ ਖੜੀ ਹੋਈ ਸੀ ਉੱਥੇ, ਪ੍ਰਨੀਤ ਕੌਰ। ਪ੍ਰਨੀਤ ਕੌਰ ਦੀ ਇੱਕ ਸ਼ੈਲਰ ਦੇ ਵਿੱਚੋਂ ਦਾਰੂ ਫੜਵਾਈ ਸੀ ਰਾਤ ਨੂੰ, ਸੜਕ ਰੋਕ ਕੇ ਧਰਨਾ ਲਾ ਕੇ। ਅਸੀਂ ਕਾਂਗਰਸੀ ਕਿਵੇਂ ਹੋ ਗਏ? ਮਤਲਬ ਗੱਲ ਇਹ ਹੈ ਵੀ ਲੋਕਾਂ ਦਾ ਕੀ ਹੈ, ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਭਗਤ ਨੇ ਜਾਂ ਵਲੰਟੀਅਰ ਨੇ ਜਾਂ ਜੋ ਵੀ ਆ, ਮਤਲਬ ਭਗਤ ਤੇ ਨਹੀਂ ਕਹੂੰਗਾ, ਚਲੋ ਕਿਸੇ ਨੂੰ ਕੀ ਕਹਿਣਾ, ਬਟ ਜਿਹੜੇ ਸਪੋਰਟਰ ਨੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ, ਜਦੋਂ ਉਹਨਾਂ ਦੇ ਖਿਲਾਫ ਕੋਈ ਖੁਲਾਸਾ ਹੁੰਦਾ ਤੇ ਉਹ ਕਹਿੰਦੇ ਤੁਸੀਂ ਕਾਂਗਰਸੀ ਹੋ, ਤੁਸੀਂ ਅਕਾਲੀ ਹੋ, ਤੁਸੀਂ ਫਲਾਣਾ ਢੁਕਾਣਾ, ਤੇ ਜਦੋਂ ਕਿਸੇ ਹੋਰ ਦਾ ਹੁੰਦਾ ਦੂਜੇ ਦਾ ਇਲਜ਼ਾਮ ਲਾਉਣ ਲੱਗ ਜਾਂਦਾ। ਬਟ ਇੱਕ ਗੱਲ ਹੈ, ਜਿਹੜੀ ਸਰਕਾਰ ਹੋਊਗੀ, ਦੇਖੋ ਮੈਂ ਪੱਤਰਕਾਰਾਂ ਨੂੰ ਵੀ ਇਹੀ ਕਹਿਣਾ ਹੁੰਦਾ ਵੀ ਜਦੋਂ ਸਰਕਾਰ ਜਿਹੜੀ ਹੈਗੀ ਹੈ, ਤੁਹਾਡਾ ਫਰਜ਼ ਸਰਕਾਰ ਤੇ ਸਵਾਲ ਕਰਨਾ ਹੈ। ਅਪੋਜੀਸ਼ਨ ਤਾਂ ਯਾਰ, ਅਪੋਜੀਸ਼ਨ ਤੇ ਕੀ ਸਵਾਲ ਕਰਨੇ? ਅਪੋਜੀਸ਼ਨ ਤਾਂ ਲੋਕਾਂ ਨੇ ਨਕਾਰਤਾ ਇੱਕ ਵਾਰੀ, ਜਦੋਂ ਕਦੇ ਉਹ ਫੇਰ ਆਏ, ਜਦੋਂ ਕਦੇ ਫੇਰ ਉਹ ਪਾਵਰ ਦੇ ਵਿੱਚ ਆਏ, ਤੁਸੀਂ ਸਵਾਲ ਕਰਿਓ, ਜੋ ਠੋਕ ਕੇ ਕਰੋ ਵੀ ਕੀ ਤੁਸੀਂ ਪਾਲਿਸੀਜ਼ ਨੇ, ਕਿੱਥੇ ਪੈਸਾ ਜਾ ਰਿਹਾ, ਕਿੱਥੇ। ਹੁਣ ਜੇ ਆਪਾਂ ਕਹੀਏ, ਲੋਕ ਕਹਿਣਗੇ ਵੀ ਤੂੰ ਭਾਈ ਅਕਾਲੀ ਦਲ ਤੇ ਸਵਾਲ ਕਰ ਹੁਣ ਰੋਜ਼। ਯਾਰ ਅਕਾਲੀ ਦਲ ਤੱਕ 2 ਤਾਂ ਸੀਟਾਂ ਨੇ ਉਹਨਾਂ ਕੋਲੇ। ਦੇਖੋ, ਪੱਤਰਕਾਰਾਂ ਦਾ ਵੀ, ਲੋਕਾਂ ਦਾ ਵੀ, ਜਿਹੜੀ ਓਪੋਜੀਸ਼ਨ ਵਿਰੋਧੀ ਧਿਰ ਹੁੰਦੀ ਹੈ, ਵਿਰੋਧੀ ਧਿਰ ਇਕੱਲੀਆਂ ਕੋਈ ਪਾਰਟੀਆਂ ਨਹੀਂ ਹੁੰਦੀਆਂ, ਵਿਰੋਧੀ ਧਿਰ ਦੇ ਵਿੱਚ ਬਹੁਤ ਲੋਕ ਹੁੰਦੇ ਆ। ਪੱਤਰਕਾਰ ਵੀ ਵਿਰੋਧੀ ਧਿਰ ਹੁੰਦੇ ਆ, ਜਿਹੜੇ ਐਕਟਿਵਿਸਟ ਹੁੰਦੇ ਆ ਉਹ ਵੀ ਵਿਰੋਧੀ ਧਿਰ ਹੁੰਦੇ ਆ, ਜਿਹੜੇ ਲੋਕ ਹੁੰਦੇ ਆ ਉਹ ਵੀ ਵਿਰੋਧੀ ਧਿਰ ਹੁੰਦੇ ਆ। ਪਾਰਟੀਆਂ ਤਾਂ ਚਲੋ ਹੈਗੀਆਂ। ਵਿਰੋਧੀ ਧਿਰ ਦਾ ਮਤਲਬ ਕੋਈ ਵਿਰੋਧ ਕਰਨਾ ਨਹੀਂ ਹੁੰਦਾ। ਵਿਰੋਧੀ ਧਿਰ ਦਾ ਮਤਲਬ ਹੁੰਦਾ ਵੀ ਜਿਹੜੇ ਬੰਦੇ ਕੋਲੇ ਅਸੀਂ ਸਰਮਾਇਆ ਸਮਾਇਆ ਸਟੇਟ ਦਾ, ਜਿਹੜੇ ਬੰਦੇ ਨੂੰ ਅਸੀਂ ਕੁੰਜੀਆਂ ਦਿੱਤੀਆਂ ਨੇਗੀਆਂ, ਜਿਹੜੇ ਬੰਦੇ ਨੂੰ ਅਸੀਂ ਤਿਜੋਰੀ ਦੀਆਂ ਕੁੰਜੀਆਂ ਦਿੱਤੀਆਂ ਨੇ, ਸਟੇਟ ਦਾ ਸਾਰਾ ਸਰਮਾਇਆ ਸੰਭਾਇਆਗਾ, ਉਹਨੂੰ ਸਵਾਲ ਕਰਨੇ ਕਿ ਤੁਸੀਂ ਇਹ ਕਿੱਥੇ ਵਰਤਦੇ ਪਏ ਹੋ ਪੈਸਾ। 50,000 ਕਰੋੜ ਰੁਪਏ ਦਾ ਤੁਸੀਂ ਕਰਜ਼ਾ ਲੈ ਲਿਆ 1 ਸਾਲ ਦੇ ਵਿੱਚ, ਉਹ ਕਿੱਥੇ ਗਿਆ? ਸਾਨੂੰ ਕੋਈ ਸਟੇਟ ਦੇ ਵਿੱਚ ਕੋਈ ਹਸਪਤਾਲ ਨਹੀਂ ਦਿਖਿਆ, ਸਾਨੂੰ ਕੋਈ ਸਟੇਟ ਦੇ ਵਿੱਚ ਕੋਈ ਵੱਡਾ ਕਾਲਜ ਨਹੀਂ ਦਿਖਿਆ, ਸਾਨੂੰ ਕੋਈ ਸੜਕਾਂ ਨਹੀਂ ਬਣੀਆਂ ਦਿਖੀਆਂ, ਗੜੇਮਾਰੀ ਵਾਲਿਆਂ ਨੂੰ ਤੁਸੀਂ ਨਹੀਂ ਕੋਈ ਮੁਆਵਜ਼ਾ ਦਿੱਤਾ, ਹੜ੍ਹਾਂ ਵਾਲਿਆਂ ਨੂੰ ਤੁਸੀਂ ਨਹੀਂ ਮੁਆਵਜ਼ਾ ਦਿੱਤਾ ਕੋਈ,
ਕੋਈ ਇੰਡਸਟਰੀ ਨਹੀਂ ਲੱਗੀ ਕੋਈ ਵੱਡੀ ਵੀ ਤੁਸੀਂ ਕੋਈ ਇੰਡਸਟਰੀ ਡਿਵੈਲਪ ਕੀਤੀ ਆ। ਤੁਸੀਂ ਕੋਈ ਇਹ ਨਹੀਂ ਕੀਤਾ ਕਿ ਅਸੀਂ ਕੋਈ ਬਹੁਤ ਵੱਡੀ ਕੋਈ ਡਿਵੈਲਪਮੈਂਟ ਕਰਤੀ, ਕੋਈ ਵੱਡੇ ਲੈਵਲ ਤੇ ਘਰ ਬਣਾਤੇ ਗਰੀਬਾਂ ਵਾਸਤੇ, ਉਹ ਨਹੀਂ ਕੀਤਾ। ਕੀਤਾ ਕੀ ਹੈ 50,000 ਕਰੋੜ ਦਾ? ਆਹੀ ਹੈ ਵੀ ਕਿਲੋਮੀਟਰ 'ਚ 50 ਫਲੈਕਸਾਂ ਲਾਤੀਆਂ। ਸਾਰੇ ਦੇਸ਼ ਦੇ ਮੀਡੀਆ ਨੂੰ ਪੈਸਾ ਵੰਡਤਾ ਪੰਜਾਬ 'ਚੋਂ। ਵੱਡੇ ਵੱਡੇ ਜਹਾਜ਼ ਲੈ ਲਏ ਜਿਨ੍ਹਾਂ ਦਾ ਇੱਕ ਦਿਨ ਦਾ ਖਰਚਾ ਹੀ ਕਰੋੜਾਂ ਰੁਪਏ ਆ, ਜਿਨ੍ਹਾਂ ਦੇ ਵਿੱਚ ਤੁਸੀਂ ਕੇਜਰੀਵਾਲ ਤੇ ਹੋਰ ਲੀਡਰਾਂ ਨੂੰ ਘੁਮਾਉਣੇ ਹੋਗੇ। ਕੀ ਲੱਗਦਾ ਗਾ ਜਿਹੜਾ ਤੁਸੀਂ ਫਲੈਕਸਾਂ ਦੀ ਗੱਲ ਕਰੀ ਆ, ਫਲੈਕਸਾਂ ਦੇ ਉੱਪਰ ਤਾਂ ਇਹ ਲਿਖਿਆ ਗਿਆ ਕਿ ਸਾਡਾ ਕੰਮ ਬੋਲਦਾ ਸੀ, ਇੰਨੇ ਭ੍ਰਿਸ਼ਟਾਚਾਰ ਖਤਮ ਕਰਤੇ, ਇੰਨੇ ਅਸੀਂ ਨੌਕਰੀਆਂ ਦਿੱਤੀਆਂ, ਇੰਨੇ ਬੇਰੁਜ਼ਗਾਰ ਸੀ ਉਹਨਾਂ ਨੂੰ ਰੁਜ਼ਗਾਰ ਮਿਲ ਗਿਆ। ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਤਾਂ ਇਹ ਵੀ ਬਿਆਨ ਆਉਂਦਾ ਕਿ ਇੱਥੇ ਗੋਰੇ ਕੰਮ ਕਰਨ ਆਇਆ ਕਰਨਗੇ। ਢਿੱਲੋਂ ਸਾਹਿਬ ਮੇਰੀ ਗੱਲ ਸੁਣੋ, ਜਿਹੜੇ ਬੰਦੇ ਦੇ ਕੰਮ ਬੋਲਦੇ ਹੁੰਦੇ ਆ ਨਾ, ਉਹਨੂੰ ਤੁਸੀਂ ਇੱਥੋਂ ਟੱਪ ਜਾਓ। ਮੈਂ ਕਹਿੰਦਾ ਗਲੀ ਟੱਪੋ, ਸੜਕ ਆ ਗਈ, ਕਿਲੋਮੀਟਰ ਦੇ ਵਿੱਚ ਫਲੈਕਸਾਂ ਗਿਣ ਲਿਓ। ਬਿਲਕੁਲ 50 ਤੋਂ ਘੱਟ ਹੋਣੀ ਹੀ ਨਹੀਂ। ਥਾਂ ਥਾਂ ਤੇ ਹਰ ਇੱਕ ਦਰਖਤ ਦੇ ਵਿੱਚ ਕਿੱਲ ਲਾ ਕੇ ਇਹਨਾਂ ਨੇ ਫਲੈਕਸ ਲਾ ਰੱਖੀ ਹੈ, ਹਰ ਇੱਕ ਖੰਭੇ ਤੇ ਫਲੈਕਸ ਲਾ ਰੱਖੀ ਹੈ। ਕੋਈ ਛੋਟੀ ਜਿਹੀ ਇੱਕ ਮੀਟਿੰਗ ਕਰਨੀ ਹੁੰਦੀ ਹੈ, ਕੋਈ ਮੀਟਿੰਗ ਕਰਨੀ ਹੈ, ਉਹਨਾਂ ਦੀ ਫਲੈਕਸ ਲਾ ਰੱਖੀ ਹੈ। ਵਪਾਰੀਆਂ ਨਾਲ ਮੀਟਿੰਗ ਕਰਨੀ ਸੀ, ਉਹਦੀ ਸਾਰੇ ਪੰਜਾਬ 'ਚ ਫਲੈਕਸਾਂ ਲਾਤੀਆਂ। ਦੂਜੀਆਂ ਸਟੇਟਾਂ ਦੇ ਵਿੱਚ, ਰਾਜਸਥਾਨ ਦੇ ਵਿੱਚ ਉਹਦੀ ਐਡ ਚੱਲਦੀ ਪਈ ਹੈ। PAP ਗਰਾਊਂਡ ਦੇ ਵਿੱਚ ਕੋਈ ਯੋਗਾ ਹੋਣੀ ਹੈ ਇੱਕ ਦਿਨ, ਉਹ ਅਰਬਾਂ ਦੀਆਂ ਫਲੈਕਸਾਂ ਲਾ ਦਿੱਤੀਆਂ ਉਹਦੀਆਂ। ਮੈਂ ਉਸ ਟਾਈਮ ਮੈਂ ਜੈਪੁਰ ਦੇ ਵਿੱਚ ਸੀਗਾ ਜਦੋਂ PAP ਦੇ ਵਿੱਚ ਯੋਗਾ ਦਾ ਪ੍ਰੋਗਰਾਮ ਸੀ। ਜੈਪੁਰ ਦੇ ਲੋਕਲ ਚੈਨਲਾਂ ਤੇ ਐਡ ਚੱਲਦੀ ਪਈ ਕਿ PAP ਜਲੰਧਰ ਦੇ ਵਿੱਚ ਪ੍ਰੋਗਰਾਮ ਹੈ। ਉਹ ਕਰੋੜਾਂ ਦੀ ਐਡ ਉੱਥੇ ਕਿਉਂ ਦਿੱਤੀ ਹੈ? ਕਿਉਂਕਿ ਉੱਥੇ ਵੋਟਾਂ ਆਉਣੀਆਂ ਨੇ। ਉੱਥੋਂ ਦਾ ਜਿਹੜਾ ਮੀਡੀਆ ਨੂੰ ਪੈਸਾ ਦਿੱਤਾ ਜਾ ਰਿਹਾ ਕਿ ਵੋਟਾਂ ਦੇ ਵੀ ਸਾਡੀ ਸਪੋਰਟ ਕਰਿਓ। ਪੱਤਰਕਾਰਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਸੀਂ ਇੱਕ ਐਕਟਿਵਿਸਟ ਹੋ, ਪੱਤਰਕਾਰਾਂ ਦੇ ਨਾਲ ਵੀ ਅਕਸਰ ਤੁਹਾਡਾ ਬਾਹ ਪੈਂਦਾ ਗਾ। ਪੱਤਰਕਾਰਾਂ ਨੂੰ ਕਿਵੇਂ ਦੇਖਦੇ ਹੋ? ਲੱਗਦਾ ਵੀ ਪਹਿਲਾਂ ਵਾਲੀ ਪੱਤਰਕਾਰਤਾ ਰਹਿ ਗਈ ਆ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ? ਦੇਖੋ ਜੀ, ਦੇਸ਼ ਦੀ ਪੱਤਰਕਾਰਤਾ ਤੇ ਲੋਕਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ, ਪਰ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਜੇ ਦੇਸ਼ ਦੇ ਵਿੱਚ, ਤੇ ਆਪਾਂ ਨੂੰ ਪਤਾ ਹੀ ਹੈ ਵੀ ਇੱਕ ਗੋਦੀ ਮੀਡੀਆ ਜਿਹਨੂੰ ਕਹਿੰਦੇ ਆ ਆਪਾਂ, ਕੁਝ ਲੋਕ ਨੇ ਬੋਲਣ ਵਾਲੇ ਬਚੇ ਆ। ਪਹਿਲਾਂ ਪੰਜਾਬ 'ਚ ਬੋਲਦੇ ਹੁੰਦੇ ਸੀ ਲੋਕ, ਅੱਜ ਤੋਂ ਮਤਲਬ ਪਿਛਲੀ ਸਰਕਾਰ ਤੱਕ ਮੈਨੂੰ ਲੱਗਦਾ ਵੀ ਜ਼ਿਆਦਾ ਵਿੱਚ ਹੁੰਦਾ ਸੀ, ਮਾੜਾ ਮੋਟਾ ਮੈਨੇਜ ਹੁੰਦਾ ਸੀ ਚੀਜ਼ਾਂ, ਪਰ ਇਸ ਲੈਵਲ ਤੇ ਨਹੀਂ ਕਦੇ ਹੋਇਆ। ਤੁਸੀਂ ਦੇਖੋ ਵੀ ਉਹ ਚੈਨਲ ਜਿਹੜੇ ਕਿਸਾਨ ਅੰਦੋਲਨ ਵੇਲੇ ਖੜੇ ਹੋਏ, ਜਿਹੜੇ ਕਿ ਆਵਾਜ਼ਾਂ ਦੀਆਂ ਕਹਿੰਦੇ ਸੀ ਅਸੀਂ ਬਹੁਤ ਵੱਡੀਆਂ ਸਾਡੀਆਂ ਆਵਾਜ਼ਾਂ ਨੇ, ਅਸੀਂ ਸਵਾਲ ਕਰਦੇ ਹਾਂ ਲੋਕਾਂ ਨੂੰ, ਜਾਂ ਜਿਹੜੇ ਪੁਰਾਣੇ ਅਖਬਾਰਾਂ ਦੇ ਨਾਂ 'ਤੇ ਚੈਨਲ ਬਣੇ ਆ, ਉਹਨਾਂ 'ਚੋਂ ਤੁਸੀਂ ਦੇਖੋ ਵੀ ਕਿੰਨੇ ਕੁ ਬੋਲਦੇ ਆ। ਉਹ ਪਹਿਲਾਂ ਸਵਾਲ ਕਰਦੇ ਸੀਗੇ, ਬਟ ਇੱਕੋ ਦਮ ਜਦੋਂ ਇਹ ਸਰਕਾਰ ਆਈ, ਸਰਕਾਰ ਆਉਣ ਤੋਂ ਪਹਿਲਾਂ ਹੀ ਇਹਨਾਂ ਨੇ ਮਤਲਬ ਵੋਟਾਂ ਵੇਲੇ ਹੀ ਕਰੋੜਾਂ ਰੁਪਇਆ ਵੰਡਿਆ ਮੀਡੀਆ ਨੂੰ। ਉਸ ਤੋਂ ਬਾਅਦ ਫਿਰ ਆ ਕੇ ਵੱਡੇ ਪਾਲਿਸੀਆਂ ਚੇਂਜ ਕਰਕੇ ਹਰ ਇੱਕ ਮੀਡੀਆ ਨੂੰ ਮਹੀਨੇ ਦਾ ਕਰੋੜਾਂ ਰੁਪਇਆ ਦੇਣਾ। ਉਸ ਤੋਂ ਬਾਅਦ ਪੁੱਠੇ ਸਿੱਧੇ ਢੰਗ ਨਾਲ ਉਹਨਾਂ ਦੀ ਵੈਬਸਾਈਟਾਂ ਪੈਨਲ ਕਰਨੀਆਂ, ਉੱਥੇ ਉਹਨਾਂ ਨੂੰ ਪੱਕੀਆਂ ਇੱਕ ਤਰੀਕੇ ਦੀਆਂ ਪੈਨਸ਼ਨਾਂ ਲਾਤੀਆਂ 3-3 4-4 ਲੱਖ ਰੁਪਏ ਦੀਆਂ। ਜਿਹੜੇ ਆਪਦੇ ਬੰਦੇ ਨੇ ਇੱਕ ਵੈਬਸਾਈਟ ਬਣਾਈ, ਉਹਨੂੰ ਪੈਨਲ ਕੀਤਾ ਲੋਕ ਸੰਪਰਕ ਵਿਭਾਗ ਦੇ ਵਿੱਚ, ਕੋਈ ਉਹਦੀ ਐਲੀਜੀਬਿਲਟੀ ਨਹੀਂ ਦੇਖਣੀ, ਕੁਛ ਨਹੀਂ ਦੇਖਣੀ, ਤੇ ਉਹਦੀ 2-3 ਲੱਖ ਰੁਪਏ ਦੀ ਕਿਸੇ ਕੈਟਾਗਰੀ 'ਚ ਪਾ ਕੇ ਪੈਨਲਮੈਂਟ ਕਰ ਦਿੱਤੀ। ਕਿਹੜਾ ਪੱਤਰਕਾਰ ਹੈ ਮੈਨੂੰ ਐਂ ਦੱਸੋ? ਤੁਸੀਂ ਐਂ ਦੇਖੋ ਵੀ ਮੈਂ ਤਾਂ ਇਹ ਕਹਿੰਦਾ 70-80% ਬੋਲਣੇ ਬੰਦ ਹੋ ਗਏ। ਕੁਛ ਨਵੇਂ ਮੁੰਡੇ ਬਚੇ ਹੈਗੇ ਜਿਹੜੇ ਨਵੇਂ ਚੈਨਲ ਵਾਲੇ ਨੇਗੇ, ਕੁਛ ਹੈਗੇ ਪੁਰਾਣੇ ਵੀ ਹੈਗੇ ਜਿਹੜੇ ਬੋਲਦੇ ਵੈਬ ਚੈਨਲ ਵਾਲੇ, ਕੁਛ ਪ੍ਰਿੰਟ ਮੀਡੀਆ ਵਾਲੇ ਵਿੱਚ ਟਾਵੇਂ ਪੱਤਰਕਾਰ ਨੇ ਜਿਹੜੇ ਇੱਕ ਇੰਡੀਪੈਂਡੈਂਟ ਵੌਇਸਿਸ ਨੂੰ ਜਾਂ ਕਹਿ ਲਓ ਵੀ ਸਹੀ ਤਰੀਕੇ ਨੂੰ ਸਪੋਰਟ ਕਰਦੇ। ਅਦਰਵਾਈਜ਼ ਬੰਦ ਐਡਾ ਵੱਡਾ ਇੰਸੀਡੈਂਟ ਹੋਇਆ, ਪੁਲਿਸ ਨੇ ਸ਼ਰੇਆਮ ਟਵਿੱਟਰ ਤੇ ਆ ਕੇ ਧਮਕੀ ਦਿੱਤੀ, ਤੇ ਤੁਸੀਂ ਦੇਖੋ ਵੀ ਜਿਹੜੇ ਬੋਲੇ ਆ ਕਿੰਨੇ ਕੁ ਬੋਲੇ ਆ, ਕਿੰਨੇ ਕੁ ਨਹੀਂ ਬੋਲੇ। ਇਹੀ ਸਵਾਲ ਸੀਗਾ ਤੁਹਾਨੂੰ ਆ ਕਿ ਪੁਲਿਸ ਨੇ ਜਿਹੜਾ ਕਿ ਰੀਟਵੀਟ ਕਰਦੀ ਆ ਟਵਿੱਟਰ ਦੇ ਉੱਪਰ, ਇਹੀ ਸਵਾਲ ਸੀ ਤੁਹਾਡੇ ਕੋਲ ਕਿੰਨੇ ਕੁ ਪੱਤਰਕਾਰ ਪਹੁੰਚਿਆ, ਕਿੰਨੇ ਕੁ ਨੇ ਤੁਹਾਡੇ ਨਾਲ ਗੱਲ ਕਰੀ ਆ ਫੋਨ ਤੇ, ਜਾਂ ਤੁਹਾਡੀ ਆਵਾਜ਼ ਕਿੰਨੇ ਕੁ ਪੱਤਰਕਾਰਾਂ ਨੇ ਚੁੱਕੀ ਆ? ਨਹੀਂ ਦੇਖੋ, ਹੈਗੇ ਆ ਵਿੱਚ ਚੱਕਣ ਵਾਲੇ, ਬਹੁਤ ਪੱਤਰਕਾਰਾਂ ਨੇ ਚੱਕੀ, ਇਹੋ ਜਿਹੀ ਗੱਲ ਨਹੀਂ, ਪਰ ਜਿੱਡੀ ਵੱਡੀ ਇਹ ਗੱਲ ਸੀਗੀ, ਜਿੱਡੀ ਵੱਡੀ ਗੱਲ ਸੀਗੀ, ਬਹੁਤ ਸਾਰੇ ਅਦਾਰੇ ਚੁੱਪ ਨੇ, ਬਹੁਤ ਸਾਰੇ ਅਦਾਰੇ ਚੁੱਪ ਨੇ, ਬਹੁਤ ਸਾਰੇ ਅਦਾਰੇ ਜਿਨ੍ਹਾਂ ਨੇ ਕਹਿਣ ਦੇ ਬਾਵਜੂਦ ਵੀ ਖਬਰ ਨਹੀਂ ਲਾਈ, ਬਟ ਵਿੱਚ ਹੈਗੇ ਜਿਹੜੇ ਸਪੋਰਟ ਕਰਦੇ ਆ, ਜਿਨ੍ਹਾਂ ਨੇ ਖਬਰਾਂ ਵੀ ਲਾਈਆਂ, ਪ੍ਰਿੰਟ ਦੇ ਵਿੱਚ ਵੀ ਖਬਰਾਂ ਲਾਈਆਂ, ਜਿਹੜੇ ਵੈਬ ਚੈਨਲਾਂ 'ਤੇ ਵੀ ਖਬਰਾਂ ਲਾਈਆਂ, ਕੁਛ ਜਿਹੜੇ ਆਪਣੇ ਔਨ ਏਅਰ ਨੇਗੇ ਚੈਨਲ ਜਿਹੜੇ TV 'ਤੇ ਚੱਲਦੇ, ਜਿਹਨੂੰ ਆਪਾਂ ਔਨ ਏਅਰ ਚੈਨਲਸ ਕਹਿ ਦਿੰਦੇ ਆ, ਉਹਨਾਂ ਨੇ ਵੀ ਕੁਛ ਨੇ ਚਲਾਇਆ, ਬਟ ਬਹੁਤ ਸਾਰੇ ਚੁੱਪ ਨੇ। ਗੋਇਲ ਸਾਹਿਬ, ਇੱਕ ਸਵਾਲ ਹੋਰ, ਜਿਹੜਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਸਵੇਰੇ ਤੜਕਸਾਰ ਚੁੱਕ ਲੈਣਾ ਪੰਜਾਬ ਪੁਲਿਸ ਦੇ ਵੱਲੋਂ, ਅਤੇ ਖਹਿਰਾ ਸਾਹਿਬ ਇਹ ਕਹਿੰਦੇ ਰਹੇ ਕਿ ਤੁਸੀਂ ਮੈਨੂੰ ਵਾਰੰਟ ਦੇ ਦਿੰਦੇ, ਤੁਸੀਂ ਮੈਨੂੰ ਨੋਟਿਸ ਭੇਜ ਦਿੰਦੇ, ਮੈਂ ਖੁਦ ਚੱਲ ਕੇ ਆ ਜਾਂਦਾ। ਅਜਿਹੀਆਂ ਗੱਲਾਂ ਹੋਈਆਂ ਨੇ, ਉਸ ਮਸਲੇ ਨੂੰ ਕਿਵੇਂ ਦੇਖਦੇ ਹੋ, ਪੂਰੇ ਮਸਲੇ ਨੂੰ? ਹਾਲਾਂਕਿ ਪੁਰਾਣਾ ਕੇਸ ਆ 2015 ਦਾ। ਦੇਖੋ, ਇਹ ਸਰਕਾਰ ਹੈ ਜਿਹੜੀ ਇਹ ਬਦਲਾਖੋਰੀ ਦੀ ਨੀਤੀ ਤੇ ਆ ਚੁੱਕੀ ਹੈ। ਜਿਹੜਾ ਬੰਦਾ ਬੋਲਦਾ ਉਹਨੂੰ ਬਾਏ ਹੁੱਕ ਐਂਡ ਕਰੋਕ ਇਹਨਾਂ ਨੇ ਚੱਕਣਾ ਹੀ ਹੈ, ਉਹਨੂੰ ਧਮਕਾਉਣਾ, ਉਹਨੂੰ ਡਰਾਉਣਾ, ਚੱਕਣਾ, ਮਤਲਬ ਇਸ ਤਰੀਕੇ ਨਾਲ, ਕਿਉਂਕਿ ਇਹਨਾਂ ਨੂੰ ਇਹ ਹੋਇਆ ਪਿਆ ਵੀ ਸਾਡੇ ਖਿਲਾਫ ਕੋਈ ਬੋਲੇ ਨਾ। ਹੁਣ ਇੱਕ MLA ਚਾਹੇ ਕਿਸੇ ਪਾਰਟੀ ਦਾ MLA, ਉਹਨੂੰ ਇੱਕ ਹਲਕੇ ਨੇ ਚੁਣਿਆ,
1.5-2 ਲੱਖ ਲੋਕਾਂ ਨੇ ਵੋਟ ਪਾਈ ਆ ਉਹਨੂੰ, ਤੇ ਉਹਦਾ ਮਤਲਬ ਉਹਨੂੰ ਇਸ ਤਰੀਕੇ ਨਾਲ ਚੱਕ ਲੈਣਾ, ਉਹਦੇ ਘਰੇ ਚਲੇ ਜਾਣਾ, ਮਤਲਬ ਸਵੇਰੇ 5 ਵਜੇ ਉਹਦੇ ਘਰੇ ਵੜ ਜਾਣਾ, ਚੰਡੀਗੜ੍ਹ ਸਥਿਤ ਉਹਦੇ ਘਰ ਹੈ, ਉਹਦੇ 'ਚ ਵੜ ਜਾਣਾ। ਉਸ ਤੋਂ ਬਾਅਦ ਉਹਦੇ ਬੈਡਰੂਮ 'ਚ ਚਲੇ ਜਾਣਾ, ਉਹਦੇ ਬੈਡਰੂਮ 'ਚ ਜਾ ਕੇ ਉਹਨੂੰ ਚੱਕ ਲੈਣਾ। ਇਹ ਕਿਹੜਾ ਲਾ ਕਹਿੰਦਾ, ਕਿਹੜਾ ਕਨਸਟੀਟਿਊਸ਼ਨ ਕਹਿੰਦਾ? ਅਰੈਸਟ ਵਾਰੰਟ ਉਹਨਾਂ ਕੋਲੇ ਹੈ ਨਹੀਂ ਸੀ, ਸਿਵਲ ਵਰਦੀ 'ਚ ਅੱਧੇ ਪੁਲਿਸ ਵਾਲੇ ਸੀਗੇ, ਬਦਲਾਖੋਰੀ ਨਹੀਂ ਤੇ ਹੋਰ ਕੀ ਆ। ਤੁਸੀਂ ਕਿਸੇ ਬੰਦੇ ਨੂੰ, ਪਹਿਲੀ ਗੱਲ ਤੇ ਪੁਰਾਣਾ ਕੇਸ ਹੈ, ਸੁਪਰੀਮ ਕੋਰਟ ਨੇ ਰਾਹਤ ਦਿੱਤੀ ਹੋਈ ਹੈ, ਸਾਰਾ ਕੁਝ ਹੈ, ਚਲੋ ਆਪਾਂ ਉਹਨੂੰ ਵੀ ਇੱਕ ਵਾਰ ਛੱਡ ਦਿਓ ਗੱਲ ਨੂੰ। ਤੁਸੀਂ ਕਿਸੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰਨੀ ਹੈ ਤਾਂ ਤੁਸੀਂ ਤੇ ਤੁਸੀਂ ਉਹਦੇ 'ਚ ਕੀ ਕਰੋਗੇ? ਤੁਸੀਂ ਉਹਨੂੰ ਸੰਮਨ ਦਿਓਗੇ, ਉਹਨੂੰ ਬੁਲਾਓਗੇ, ਉਹਨੂੰ ਆਪਦਾ ਵਰਜਨ ਦੇਣ ਦਾ ਮੌਕਾ ਦਿਓਗੇ ਕਿ ਤੁਸੀਂ ਆਪਦਾ ਵਰਸ਼ਨ ਦਿਓ ਤੇ ਅਸੀਂ ਉਸ ਤੋਂ ਬਾਅਦ ਗੱਲ ਕਰਾਂਗੇ ਤੁਹਾਡੇ ਨਾਲ। ਬਿਲਕੁਲ। ਤੇ ਇਹੀ ਗੱਲ ਹੈ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਹ ਬਦਲਾਖੋਰੀ ਦੀ ਰਾਜਨੀਤੀ ਹੈ, ਹੋਰ ਕੁਝ ਨਹੀਂ ਹੈਗਾ। ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ, ਤੁਹਾਡਾ ਟਵੀਟ ਹੁੰਦਾ, ਤੁਹਾਡੇ ਟਵੀਟ ਨੂੰ ਰੀਟਵੀਟ ਕਰ ਦਿੱਤਾ ਜਾਂਦਾ, ਫਿਰ ਤੁਹਾਡੇ ਵੱਲੋਂ ਜੋ ਐਕਸ਼ਨ ਲਿਆ ਜਾਂਦਾ, ਤੁਸੀਂ ਕੀ ਕਰਨਾ ਚਾਹੁੰਦੇ ਹੋ? ਜਿਹੜਾ ਕਿ ਟਵੀਟ ਤੁਸੀਂ ਲਗਾਤਾਰ ਕਰਦੇ ਰਹਿੰਦੇ ਹੋ ਸਰਕਾਰਾਂ ਦੇ ਉੱਪਰ, ਪੁਲਿਸ ਦਾ ਇਸ ਦੇ ਵਿੱਚ ਵਰਜਨ ਕੀ ਆ? ਪੁਲਿਸ ਕੀ ਕਹਿ ਰਹੀ ਆ ਤੁਹਾਨੂੰ? ਨਹੀਂ ਦੇਖੋ, ਪੁਲਿਸ ਨੇ ਤਾਂ ਉੱਥੇ ਆ ਕੇ, ਮੈਂ ਤੇ ਦੇਖੋ ਇੱਕ ਟਵੀਟ ਕੀਤਾ ਕਿ ਜਿਹੜਾ ਆਹ ਟੈਂਡਰ ਹੈਗਾ ਹਵਾਈ ਜਹਾਜ਼ ਦਾ, ਇਹਦੀ ਸਾਨੂੰ ਕੀ ਲੋੜ ਹੈ? ਚਿੜੀ ਦੇ ਪਹੁੰਚੇ ਜਿੱਡਾ ਪੰਜਾਬ ਹੈ ਜੀ, ਇਹਦੇ 'ਚ ਹੈਲੀਕਾਪਟਰ ਮਸਾਂ ਚੱਲਦਾ ਹੈਗਾ, ਹੈਲੀਕਾਪਟਰ ਚੱਲਦਾ, ਉਹਨੂੰ ਤਾਰ ਲਓ ਖੇਤ 'ਚ, ਕਿਤੇ ਤਾਰ ਲਓ ਛੱਤ 'ਤੇ ਤਾਰ ਲਓ, ਹੈਲੀਪੈਡ 'ਤੇ ਤਾਰ ਲਓ, ਪਰ ਜਹਾਜ਼ ਹੈ ਜਿਹੜਾ ਇੱਕ ਪਲੇਨ ਹੈ, ਉਹਨੂੰ ਰਨਵੇ ਚਾਹੀਦਾ ਪੂਰਾ। ਉਹ ਰਨਵੇ ਕਿੰਨੇ ਕੁ ਨੇ ਆਪਣੇ ਕੋਲੇ, ਕਿੰਨੇ ਕੁ ਏਅਰਪੋਰਟ ਨੇ, ਕਿੱਥੇ ਕਿ ਉਹ ਮਤਲਬ ਉਹ ਕੰਮ ਪੰਜਾਬ 'ਚ ਤਾਂ ਚੱਲਣ ਦਾ ਕੰਮ ਹੀ ਨਹੀਂ ਹੈਗਾ ਉਹਦਾ ਜਹਾਜ਼ ਦਾ। ਉਹ ਇੱਕੋ ਹੀ ਹੈ ਵੀ ਜਿੱਦਾਂ ਹੁਣ ਇਹ ਜਹਾਜ਼ ਵਰਤਦੇ ਪਏ ਆ, ਹੁਣ ਵੀ ਚੱਲਦਾ ਪਿਆ ਜਹਾਜ਼, ਜਿੱਥੇ ਕੇਜਰੀਵਾਲ ਨੇ ਜਾਣਾ ਉੱਥੇ ਜਹਾਜ਼ ਜਾਂਦਾ, ਨਾਲ ਭਗਵੰਤ ਮਾਨ ਜੀ ਰੂੰਗੇ 'ਚ ਚਲੇ ਜਾਂਦੇ ਆ। ਉਹ ਜਾਂਦੇ ਕਿਉਂ ਹੈ? ਕਿਉਂਕਿ ਪੈਸਾ ਪੰਜਾਬ ਦਾ ਲੱਗਣਾ, ਵਿੱਚ ਮੁੱਖ ਮੰਤਰੀ ਬੈਠਾ ਹੋਣਾ ਜ਼ਰੂਰੀ ਆ। ਉਹੀ ਇਹਨਾਂ ਨੇ ਹੁਣ ਇੱਕ ਹੋਰ ਜਹਾਜ਼ ਦਾ ਟੈਂਡਰ ਕੱਢਤਾ। ਮੈਂ ਕਿਹਾ ਯਾਰ, ਮੈਂ ਤਾਂ ਇਹੀ ਕਿਹਾ ਸੀ, ਮੈਂ ਕਿਹਾ ਤੁਸੀਂ ਟੈਂਡਰ ਇਹ ਕੱਢਿਆ ਕਿਉਂ ਹੈ? ਕੇਜਰੀਵਾਲ ਨੂੰ ਲਿਜਾਣ ਲਈ, ਅੱਗੇ ਵੋਟਾਂ ਦੀ ਉਹਦੇ ਲਈ ਕੱਢਿਆ, ਪਰ ਪੰਜਾਬ ਦੇ ਤੁਸੀਂ 50,000 ਕਰੋੜ ਦਾ ਕਰਜ਼ਾ ਤੇ ਪਹਿਲਾਂ ਚੜਾ ਦਿੱਤਾ, ਤੇ ਹੁਣ ਜਦੋਂ ਇਹ ਟੈਂਡਰ ਤੁਸੀਂ, ਇਹ ਜਹਾਜ਼ ਰੋਜ਼ ਦਾ ਕਰੋੜਾਂ ਰੁਪਇਆ ਫੂਕੂਗਾ ਤੇ ਪੰਜਾਬ ਦੇ ਖਾਤੇ ਨੂੰ ਕਿਵੇਂ ਸਾਹ ਆਊਗਾ? ਲੋੜ ਤਾਂ ਹੈ ਨਹੀਂ। ਦੇਖੋ, ਸੁਖਬੀਰ ਬਾਦਲ ਨੂੰ ਲੋੜ ਨਹੀਂ ਪਈ ਜਹਾਜ਼ ਦੀ ਟੈਂਡਰ ਕੱਢਣ ਦੀ, ਕੈਪਟਨ ਅਮਰਿੰਦਰ ਨੂੰ ਲੋੜ ਨਹੀਂ ਪਈ, ਚੰਨੀ ਨੂੰ ਲੋੜ ਨਹੀਂ ਪਈ, ਜਾਂ ਉਦੋਂ ਪਹਿਲਾਂ ਜੋ ਵੀ ਬੰਦੇ ਰਹੇ ਉਹਨਾਂ ਨੇ ਤਾਂ ਕਦੇ ਜਹਾਜ਼ ਦਾ ਟੈਂਡਰ ਕੱਢਿਆ ਨਹੀਂਗਾ ਜਾਂ ਵਰਤਿਆ ਨਹੀਂ ਇਸ ਲੈਵਲ ਤੇ ਉਹ ਹੈਲੀਕਾਪਟਰ ਵਰਤਦੇ ਰਹੇ ਸਾਰੇ। ਪਰ ਤੁਸੀਂ ਤਾਂ ਉਹਨਾਂ ਦੇ ਹੈਲੀਕਾਪਟਰ ਦਾ ਮਜ਼ਾਕ ਉਡਾਉਂਦੇ ਸੀ ਕਿ ਇਹ ਹੈਲੀਕਾਪਟਰ ਰੋਜ਼ ਵਰਤਦੇ ਆ, ਤੁਸੀਂ ਹੈਲੀਕਾਪਟਰ ਵੀ ਵਰਤੀ ਜਾਂਦੇ ਹੋ ਤੇ ਨਾਲ ਰੋਜ਼ ਦਾ ਕਰੋੜਾਂ ਰੁਪਏ ਜਹਾਜ਼ ਤੇ ਹੀ ਫੂਕੀ ਜਾਂਦੇ ਹੋ। ਤੁਸੀਂ ਤੇ ਉਹਨਾਂ ਨਾਲੋਂ ਵੱਧ ਜਿੰਨਾ ਖਰਚਾ ਤੁਸੀਂ ਹੁਣ ਤੱਕ ਜਹਾਜ਼ ਤੇ ਕਰ ਚੁੱਕੇ ਹੋ, ਉਹਨਾਂ ਖਰਚਾ ਤੇ ਹੈਲੀਕਾਪਟਰ ਤੇ 5 ਸਾਲਾਂ 'ਚ ਵੀ ਨਹੀਂ ਹੁੰਦਾ। ਪੰਜਾਬ ਦੇ ਗਵਰਨਰ ਵੱਲੋਂ ਵੀ ਸਵਾਲ ਖੜੇ ਕੀਤੇ ਗਏ, ਕਹਿੰਦੇ ਕਿ ਸਾਨੂੰ ਹਿਸਾਬ ਚਾਹੀਦਾ, 50,000 ਕਰੋੜ ਰੁਪਇਆ ਜਿਹੜਾ ਤੁਸੀਂ ਵਰਤਿਆ ਕਿੱਥੇ ਕਿੱਥੇ ਖਰਚਿਆ? ਦੇਖੋ ਜੀ, ਸੰਵਿਧਾਨ ਦੇ ਅਕੋਰਡਿੰਗ ਕੁਛ ਮਰਜ਼ੀ ਇਹ ਜਾਣਬੁੱਝ ਕੇ ਇੱਕ ਗਵਰਨਰ ਤੇ CM ਦੀ ਲੜਾਈ ਖੜੀ ਕਰਦੇ ਪਏ ਆ। ਇਹ ਜਾਣਬੁੱਝ ਕੇ ਇੱਕ ਲੜਾਈ ਬਣਾਈ ਜਾ ਰਹੀ ਹੈ ਕਿ ਜਿਹੜੇ ਪੰਜਾਬ ਦੇ ਲੋਕ ਆ ਦਿੱਲੀ ਵਾਂਗੂ ਇਸੇ ਲੜਾਈ ਦੇ ਵਿੱਚ ਉਲਝ ਕੇ ਰਹਿ ਜਾਣ, ਕਿ ਜਿਹੜੇ ਅਸਲ ਸਵਾਲ ਨੇ ਉਹਨਾਂ ਤੋਂ ਧਿਆਨ ਭਟਕ ਜੇ, ਲੋਕ ਅਸਲ ਸਵਾਲ ਨਾ ਕਰਨ, ਸਿਰਫ ਇਹੀ ਕਰੀ ਜਾਣ, ਸਿਰਫ ਹਰ ਇੱਕ ਗੱਲ ਦੇ ਉੱਤੇ ਕੋਈ ਬਹਾਨਾ, ਹੋਰ ਸਟੇਟਾਂ ਦੇ ਵਿੱਚ ਜਾਂ ਜਿਹੜੇ ਕੰਮ ਨਹੀਂ ਹੋ ਰਹੇ ਉਹਨਾਂ ਦੇ ਜਵਾਬ ਦੇ ਵਿੱਚ, ਜਿਵੇਂ ਕੇਜਰੀਵਾਲ ਕਹਿੰਦੇ ਵੀ ਗਵਰਨਰ ਨਹੀਂ ਕਰਨ ਦਿੰਦਾ ਮੈਨੂੰ, ਉਵੇਂ ਭਗਵੰਤ ਮਾਨ ਚਾਹੁੰਦੇ ਵੀ ਮੈਂ ਵੀ ਇਹੀ ਜਵਾਬ ਦੇ ਦਿਆ ਕਰਨਾ। ਕੰਮ ਤਾਂ ਹੋ ਨਹੀਂ ਰਹੇ, ਬਿਲਕੁਲ ਕੱਲੀਆਂ ਗੱਲਾਂ ਹੋ ਰਹੀਆਂ, ਕੱਲੀਆਂ ਫਲੈਕਸਾਂ ਲੱਗ ਰਹੀਆਂ, ਕੱਲਾ ਮੀਡੀਆ 'ਚ ਪ੍ਰਚਾਰ ਚੱਲਦਾ ਪਿਆ। ਜਦੋਂ ਕੰਮ ਨਹੀਂ ਹੋਣਗੇ ਤਾਂ ਲੋਕ ਸਵਾਲ ਵੀ ਤਾਂ ਕਰਨਗੇ ਨਾ, 2 ਸਾਲਾਂ ਨੂੰ 3 ਸਾਲਾਂ ਨੂੰ ਜਦੋਂ ਵੀ ਕਰਨਗੇ, ਉਦੋਂ ਫਿਰ ਗੱਲ ਇਹੀ ਦਰਾਈ ਜਾਊਗੀ ਕਿ ਗਵਰਨਰ ਨਹੀਂ ਕਰਨ ਦਿੱਤਾ ਜਾਂਦਾ। ਪਰ ਜਦੋਂ ਕਿ ਜਿਹੜਾ ਸੰਵਿਧਾਨ ਹੈ ਜੀ ਸਾਡਾ, ਸੰਵਿਧਾਨ ਦੇ ਤਾਂ ਅਕੋਰਡਿੰਗ ਹੀ ਚੱਲਣਾ ਪਊਗਾ ਨਾ। ਸੰਵਿਧਾਨ ਦੇ ਹਿਸਾਬ ਨਾਲ ਹੀ ਜਿੱਤ ਕੇ ਆਏ ਆ, ਸੰਵਿਧਾਨ ਦੇ ਹਿਸਾਬ ਨਾਲ ਹੀ ਵੋਟਾਂ ਪਈਆਂ, ਉਹਦੇ ਹਿਸਾਬ ਨਾਲ ਹੀ ਮੁੱਖ ਮੰਤਰੀ ਬਣਿਆ। ਸੰਵਿਧਾਨ ਕਹਿੰਦਾ ਵੀ ਜਿਹੜਾ ਮੁੱਖ ਮੰਤਰੀ ਹੈ ਉਹ ਗਵਰਨਰ ਨੂੰ ਜਵਾਬ ਦੇ ਹੈ, ਕੋਈ ਵੀ ਤੁਸੀਂ ਪਾਲਿਸੀ ਹੈ, ਕੋਈ ਵੀ ਜੋ ਵੀ ਪੁੱਛਣਗੇ ਉਹ ਮੁੱਖ ਮੰਤਰੀ ਨੂੰ ਦੱਸਣਾ ਪਊਗਾ। ਫਿਰ ਤੁਸੀਂ ਉਹ ਜਦੋਂ ਉਹ ਪੁੱਛਦੇ ਪਏ ਆ, ਕੋਈ ਉਹਨਾਂ ਨੇ ਪਰਸਨਲ ਸਵਾਲ ਤਾਂ ਪੁੱਛਿਆ ਨਹੀਂ ਕਦੇ, ਤੁਸੀਂ ਵੀ ਦੇਖੀਆਂ ਚਿੱਠੀਆਂ ਉਹਨਾਂ ਦੀਆਂ, ਉਹ ਇਸੇ ਹੀ ਪੁੱਛਦੇ ਪਏ ਆ ਵੀ ਤੁਸੀਂ ਮੀਡੀਆ ਤੇ ਇੰਨਾ ਪੈਸਾ ਕਿੱਥੇ ਲਾ ਦਿੱਤਾ, 50,000 ਕਰੋੜ ਰੁਪਇਆ ਕਿੱਥੇ ਲਾ ਦਿੱਤਾ, ਜਹਾਜ਼ ਤੇ ਇੰਨਾ ਕਰੋੜਾਂ ਰੁਪਇਆ ਕਿੱਥੇ ਲਾ ਦਿੱਤਾ ਤੁਸੀਂ, ਜਿਹੜੇ ਆ ਬੰਦੇ ਦਿੱਲੀੋਂ ਲਿਆ ਕੇ ਤੁਸੀਂ ਇੱਥੇ ਸਰਕਾਰੀ ਖਰਚੇ ਤੇ ਬਿਠਾਏ ਆ, ਲੱਖ 1.5 ਲੱਖ ਤਨਖਾਹਾਂ ਤੇ, ਇਹ ਕਿਵੇਂ ਬਿਠਾਏ ਆ? ਉਹਨਾਂ ਦੇ ਸਵਾਲ ਤਾਂ ਇਹੀ ਨੇ ਨਾ ਜਿਹੜੇ ਲੋਕ ਹਿੱਤ ਵਾਲੇ ਸਵਾਲ ਨੇ। ਤੇ ਜਦੋਂ ਤੁਸੀਂ ਉਹਨਾਂ ਦੇ ਸਵਾਲ ਜਿਹੜੇ ਕਿ ਸੰਵਿਧਾਨ ਦੇ ਅੰਡਰ ਤੁਸੀਂ ਦੱਸਣ ਲਈ ਪਾਬੰਦ ਹੋ, ਤੁਸੀਂ ਦੱਸਣ ਲਈ ਜ਼ਰੂਰੀ ਹੈ ਤੁਹਾਨੂੰ, ਸੰਵਿਧਾਨ ਕਹਿੰਦਾ ਵੀ ਮੁੱਖ ਮੰਤਰੀ ਜਵਾਬ ਦੇ ਹੈ ਜਦੋਂ ਗਵਰਨਰ ਪੁੱਛੇ, ਫਿਰ ਤੁਸੀਂ ਉਹਨੂੰ ਲੜਾਈ ਕਿਉਂ ਬਣਾਉਣੇ ਹੋ? ਦੱਸੋ, ਉਹਨਾਂ ਨੇ ਕੋਈ ਤੁਹਾਡੇ ਘਰ ਦਾ ਕੋਈ ਪਰਸਨਲ ਤੇ ਸਵਾਲ ਪੁੱਛਿਆ ਨਹੀਂਗਾ, ਸਟੇਟ ਦੇ ਖਰਚਿਆਂ ਬਾਰੇ ਪੁੱਛੋ, ਦੱਸੋ ਫਿਰ ਕੀ ਦਿੱਕਤ ਕੀ ਹੈ? ਕੀ ਲੱਗਦਾ ਆਉਣ ਵਾਲਾ ਸਮਾਂ ਪੰਜਾਬ ਤੇ ਕਿਹੋ ਜਿਹਾ ਹੋਊਗਾ?
ਦੇਖੋ ਪੰਜਾਬ ਦੇ ਸਮਾਂ ਮੈਂ ਤਾਂ ਇਹੀ ਸਲਾਹ ਦਿੰਦਾ ਇਹਨਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਜਿੰਨਾ ਤੁਸੀਂ ਡਰਾਉਣ ਦੀ ਕੋਸ਼ਿਸ਼ ਕਰੋਗੇ ਉਨੇ ਉਹ ਨਿਡਰ ਹੋਣਗੇ। ਕਿੰਨਿਆਂ ਕੁ ਨੂੰ ਚੱਕ ਲਓਗੇ, ਕਿੰਨਿਆਂ ਕੁ ਨੂੰ ਕੁੱਟ ਲਓਗੇ, ਕਿੰਨਿਆਂ ਕੁ ਨੂੰ ਮਾਰ ਲਓਗੇ, ਇਹ ਚੀਜ਼ਾਂ ਪੰਜਾਬ 'ਚ ਨਹੀਂ ਚੱਲਦੀਆਂ। ਖਾਸ ਕਰਕੇ ਇਹ ਚੀਜ਼ਾਂ ਜਿੱਥੇ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ ਲੋਕ ਹੋਰ ਉੱਭਰ ਕੇ ਵੱਧ ਆਉਂਦੇ ਆ, ਤੁਹਾਡੇ ਖਿਲਾਫ ਹੋਰ ਲੋਕ ਹੋਣਗੇ। ਜਦੋਂ ਜਿਹੜੇ ਕਾਨੂੰਨ ਨੇ, ਕੋਈ ਆਰਟੀ ਐਕਟ ਹੈ, ਤੁਹਾਨੂੰ ਆਰਟੀ ਦਾ ਜਵਾਬ ਦੇਣਾ ਚਾਹੀਦਾ। ਕੋਈ ਜਿਹੜਾ ਕਿਸੇ ਦਾ ਹੱਕ ਹੈ, ਕਿਸੇ ਦਾ ਤੁਸੀਂ ਕਿਸੇ ਨੂੰ ਸਵਾਲ ਕਰਨੇ ਆ, ਉਹਨੂੰ ਮਤਲਬ ਕਾਨੂੰਨ ਦੇ ਹਿਸਾਬ ਨਾਲ ਉਹਨੂੰ ਬੁਲਾਓ, ਉਹਨੂੰ ਸੰਮਣ ਕਰੋ ਤੇ ਉਹਦੇ ਨਾਲ ਸਵਾਲ ਕਰੋ। ਕਾਨੂੰਨ ਦੇ ਹਿਸਾਬ ਨਾਲ ਚੱਲੋ, ਸੰਵਿਧਾਨ ਦੇ ਹਿਸਾਬ ਨਾਲ ਚੱਲੋ ਤੇ ਲੋਕਾਂ ਨੂੰ ਰਾਹਤ ਦਿਓ, ਲੋਕਾਂ ਲਈ ਕੰਮ ਕਰੋ, ਨਾ ਕਿ ਇਕੱਲੀ ਇਸ਼ਤਿਹਾਰਬਾਜ਼ੀ ਕਰੋ। ਇਸ਼ਤਿਹਾਰਬਾਜ਼ੀ ਨਾਲ ਕੀ ਆ, ਕਰੋੜਾਂ ਰੁਪਏ ਦੀਆਂ ਤੁਸੀਂ ਫਲੈਕਸਾਂ ਲਾ ਚੁੱਕੇ ਹੋ, ਅਰਬਾਂ ਰੁਪਏ ਦੀਆਂ ਲਾ ਚੁੱਕੇ ਹੋ। ਹੁਣ ਤਾਂ ਬੇਸਿਕਲੀ ਕਰੋੜ ਤਾਂ ਅਰਬਾਂ ਰੁਪਏ ਦੀ ਤਾਂ ਜਿਵੇਂ 150 ਕਰੋੜ ਰੁਪਏ ਦਾ ਮਹੀਨੇ 'ਚ ਹੀ ਲਾ ਦਿੰਦੇ ਨੇ। ਕਿਤੇ ਇਹ ਨਹੀਂ ਆਇਆ ਦਿਮਾਗ ਦੇ ਵਿੱਚ ਵੀ ਜੇ ਫਲੈਕਸਾਂ ਦਾ ਠੇਕਾ ਹੀ ਮਿਲ ਜੇ ਮਲਕ ਗੋਇਲ ਨੂੰ, ਵੀ ਇੰਨਾ ਫਲੈਕਸ ਜਗ੍ਹਾ ਜਗ੍ਹਾ ਤੇ ਫਲੈਕਸ ਲੱਗਦੀ ਆ, ਜਗ੍ਹਾ ਜਗ੍ਹਾ ਤੇ ਇਹ ਕੁਛ ਹੁੰਦਾ ਹੈਗਾ, ਕਦੇ ਆਇਆ ਨਹੀਂ ਦਿਮਾਗ ਦੇ ਵਿੱਚ? ਨਹੀਂ, ਆਪਾਂ ਕੀ ਕਰਨਾ ਜੀ ਫਲੈਕਸਾਂ ਦੇ ਠੇਕੇ ਲੈ ਕੇ। ਆਪਾਂ ਤੇ ਆਹੀ ਬਸ ਸਹੀ ਤਰੀਕੇ ਨਾਲ ਦਾਲ ਰੋਟੀ ਖਾਈ ਜਾਂਦੇ, ਇੰਨਾ ਹੀ ਬਹੁਤ ਹੁੰਦਾ। ਪਰ ਜਿਹੜਾ ਚੱਕਰ ਹੈ ਨਾ, ਲੋਕਾਂ ਨੂੰ ਜਵਾਬਦੇਹੀ ਬਣਦੀ ਹੈ ਸਰਕਾਰ। ਜਦੋਂ ਫਲੈਕਸ ਦੇਖਦੇ ਹੋ ਮਨ ਦੇ ਵਿੱਚ ਕੀ ਆਉਂਦਾ? ਜਦੋਂ ਫਲੈਕਸ ਦੇਖ ਕੇ ਮਨ ਦੇ ਵਿੱਚ ਬਰਬਾਦੀ ਆਉਂਦੀ ਹੈ ਜੀ। ਹੁਣ ਜਿਹੜੀ ਮੀਟਿੰਗ ਚੰਡੀਗੜ੍ਹ ਹੋਣੀ ਹੈ ਜਾਂ ਜਲੰਧਰ ਹੋਣੀ ਹੈ, ਉਹਦੀਆਂ ਮਤਲਬ ਕਰੀਬ 500-700 ਹਜ਼ਾਰ ਫਲੈਕਸ ਮਾਨਸਾ ਦੇ ਵਿੱਚ ਕਿਉਂ ਲੱਗੀ ਹੈ? ਹਰ ਇੱਕ ਤੁਸੀਂ PAP ਜਲੰਧਰ ਦੇ ਵਿੱਚ ਕੋਈ ਤੁਹਾਡਾ ਯੋਗਾ ਦਾ ਪ੍ਰੋਗਰਾਮ ਹੈ, ਉਹਦੀ ਫਲੈਕਸਾਂ ਤੁਸੀਂ ਅਰਬਾਂ ਰੁਪਏ ਦੀਆਂ ਕਿਉਂ ਲਾਈਆਂ? ਉਹਦੀ ਜਿਹੜੀ ਐਡ ਹੈ, ਇਸ਼ਤਿਹਾਰ ਹੈ, ਉਹਦੀ 1-1.5 ਮਿੰਟ ਦੀ ਐਡ ਰਾਜਸਥਾਨ ਦੇ ਵਿੱਚ ਕਿਉਂ ਚੱਲਦੀ ਪਈ ਹੈ, ਗੁਜਰਾਤ ਦੇ ਵਿੱਚ ਕਿਉਂ ਚੱਲਦੀ ਪਈ ਹੈ, ਜਿਨ੍ਹਾਂ ਦਾ ਇੱਕ ਦਿਨ ਦਾ ਖਰਚਾ ਕਈ ਕਰੋੜਾਂ ਰੁਪਇਆਂ 'ਚ ਹੈ। ਤੇ ਉਸ ਤੋਂ ਬਾਅਦ ਤੁਸੀਂ ਹਿਸਾਬ ਨਹੀਂ ਦਿੰਦੇ ਉਹਦਾ। ਆਰਟੀ ਦੇ ਵਿੱਚ ਤੁਸੀਂ ਕਹਿ ਦਿੰਦੇ ਹੋ ਜੀ ਸਾਨੂੰ ਫਲਾਣਾ ਹੈ, ਜਾਂ ਮਤਲਬ ਅਸੀਂ ਦੇ ਨਹੀਂ ਸਕਦੇ, ਜਾਂ ਚੁੱਪ ਕਰ ਜਾਂਦੇ। ਅਫਸੋਸ ਹੁੰਦਾ ਜਦੋਂ RTI ਦੇ ਰਾਹੀਂ ਤੁਸੀਂ ਕੋਈ ਵੀ ਡਾਕੂਮੈਂਟ ਜਾਂ ਡਾਟਾ ਕੱਢਦੇ ਹੋ, ਫਰੋਲਦੇ ਹੋ, ਤੁਹਾਡਾ ਦਿਮਾਗ ਲੱਗਦਾ ਹੋਣਾ, ਫਿਰ ਉਸ ਦਾ ਜਵਾਬ ਨਹੀਂ ਮਿਲਦਾ, ਅਫਸੋਸ ਹੁੰਦਾ ਉਸ ਚੀਜ਼? ਇਕੱਲਾ ਦਿਮਾਗ ਨਹੀਂ ਲੱਗਦਾ ਜੀ, ਬਹੁਤ ਕੁਛ ਲੱਗਦਾ ਇਹਦੇ 'ਚ। ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਤੁਸੀਂ ਪੁੱਛਣਾ ਕੀ ਹੈ, ਫਿਰ ਉਹਨੂੰ ਡਰਾਫਟ ਕਰਨਾ ਹੈ, ਫਿਰ ਉਸ ਤੋਂ ਬਾਅਦ RTI ਪੈਂਦੀ ਹੈ, ਪੈਸੇ ਵੀ ਲੱਗਦੇ ਆ। ਤੇ ਉਸ ਤੋਂ ਬਾਅਦ ਫਿਰ ਜਦੋਂ ਨਹੀਂ ਜਵਾਬ ਆਉਂਦਾ, ਫਿਰ ਫਸਟ ਅਪੀਲ ਪੈਂਦੀ ਹੈ, ਫਿਰ ਪੈਸੇ ਲੱਗਦੇ ਆ। ਫਿਰ ਉਸ ਤੋਂ ਬਾਅਦ ਜੇ ਉਸ ਤੋਂ ਬਾਅਦ ਫਿਰ ਨਹੀਂ ਜਵਾਬ ਆਉਂਦਾ, 3-4 ਮਹੀਨੇ ਟੱਪ ਚੁੱਕੇ ਹੁੰਦੇ ਆ, ਫਿਰ ਕਮਿਸ਼ਨ 'ਚ ਅਪੀਲ ਪੈਂਦੀ ਹੈ ਸੈਕਿੰਡ ਚੰਡੀਗੜ੍ਹ। ਫਿਰ ਚੰਡੀਗੜ੍ਹ ਜਾਣਾ ਪੈਂਦਾ, ਚੰਡੀਗੜ੍ਹ ਜਾ ਕੇ ਫਿਰ ਖਰਚਾ ਹੁੰਦਾ, ਫਿਰ ਉੱਥੇ ਜਾ ਕੇ ਤੁਹਾਡਾ ਟਾਈਮ ਦਿਨ ਬਰਬਾਦ ਹੁੰਦਾ। ਉੱਥੇ ਐ ਨਹੀਂ ਪਤਾ ਵੀ 3 ਵਾਰ ਜਾਣਾ ਪਵੇ, 4 ਵਾਰ ਜਾਣਾ ਪਵੇ। ਕਈ ਤਾਂ ਉੱਥੇ ਕਮਿਸ਼ਨਰ ਇਹੋ ਜਿਹੇ ਨੇ ਜਿਨ੍ਹਾਂ ਨੂੰ ਕੈਮਰਾ ਚਲਾਉਣ 'ਚ ਵੀ ਪ੍ਰੋਬਲਮ ਹੈ, ਵੀ ਘਰੇ ਬੈਠੇ ਲੋਕਾਂ ਨੂੰ ਕੈਮਰੇ 'ਤੇ ਪੇਸ਼ ਕਰ ਲਿਆ ਕਰੋ। ਕਈ ਕਰ ਲੈਂਦੇ, ਕਈ ਨਹੀਂ ਕਰਦੇ। ਇਸੇ ਤਰੀਕੇ ਨਾਲ ਪ੍ਰੋਸੈਸ ਹੈ ਕਿ RTI ਦੇ 6-6 7-7 ਮਹੀਨੇ ਟੱਪ ਜਾਂਦੇ ਨੇ। ਪੱਲੇ ਕੀ ਪੈਂਦਾ ਫਿਰ? ਪੰਜਾਬ ਸਰਕਾਰ, ਪੰਜਾਬ ਦਾ ਮਾਹੌਲ, ਅਕਸਰ ਸਵਾਲ ਚੁੱਕਦੇ ਹੋ, ਟਵੀਟ ਕਰਦੇ ਹੋ, ਟਵੀਟ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਵੀ ਰਹਿੰਦੇ ਹੋ। ਪੁਲਿਸ ਦਾ ਇਸ ਦੇ ਵਿੱਚ ਵਰਜਨ ਕੀ ਆ? ਪੁਲਿਸ ਕੀ ਕਹਿ ਰਹੀ ਆ ਤੁਹਾਨੂੰ? ਮੈਂ ਤੇ ਦੇਖੋ ਇੱਕ ਟਵੀਟ ਕੀਤਾ ਕਿ ਜਿਹੜਾ ਆਹ ਟੈਂਡਰ ਹੈਗਾ ਹਵਾਈ ਜਹਾਜ਼ ਦਾ, ਇਹਦੀ ਸਾਨੂੰ ਕੀ ਲੋੜ ਹੈ? ਚਿੜੀ ਦੇ ਪਹੁੰਚੇ ਜਿੱਡਾ ਪੰਜਾਬ ਹੈ ਜੀ, ਇਹਦੇ 'ਚ ਹੈਲੀਕਾਪਟਰ ਮਸਾਂ ਚੱਲਦਾ ਹੈਗਾ। ਹੈਲੀਕਾਪਟਰ ਚੱਲਦਾ, ਉਹਨੂੰ ਤਾਰ ਲਓ ਖੇਤ 'ਚ, ਕਿਤੇ ਤਾਰ ਲਓ ਛੱਤ 'ਤੇ ਤਾਰ ਲਓ, ਹੈਲੀਪੈਡ 'ਤੇ ਤਾਰ ਲਓ। ਪਰ ਜਹਾਜ਼ ਹੈ ਜਿਹੜਾ ਇੱਕ ਪਲੇਨ ਹੈ, ਉਹਨੂੰ ਰਨਵੇ ਚਾਹੀਦਾ ਪੂਰਾ। ਉਹਨੂੰ ਮੈਂ ਜਦੋਂ ਟਵਿੱਟਰ 'ਤੇ ਸ਼ੇਅਰ ਕੀਤਾ, ਉੱਥੇ ਆ ਕੇ ਪੁਲਿਸ ਮੈਨੂੰ ਧਮਕੀ ਦਿੰਦੀ ਹੈ ਸ਼ਰੇਆਮ ਕਿ ਇਹ ਬੜਾ ਸੈਂਸਿਟਿਵ ਡਾਕੂਮੈਂਟ ਹੈ, ਇਹਨੂੰ ਡਿਲੀਟ ਕਰੋ ਹੁਣੀ, ਤੇ ਅੱਗੇ ਤੋਂ ਵੀ ਖਿਆਲ ਰੱਖਿਓ। ਨਾ ਤਾਂ ਇਹਨਾਂ ਨੂੰ RTI ਦਾ ਜਵਾਬ ਦੇਣਾ ਪਸੰਦ ਹੈ, ਨਾ ਇਹਨਾਂ ਨੂੰ ਉਹ ਪੱਤਰਕਾਰ ਪਸੰਦ ਨੇ ਜਿਹੜੇ ਸਵਾਲ ਕਰਦੇ ਨੇ, ਨਾ ਇਹਨਾਂ ਨੂੰ ਐਕਟਿਵਿਸਟ ਪਸੰਦ ਹੈ ਜਿਹੜੇ ਸਵਾਲ ਕਰਦੇ ਆ, ਨਾ ਇਹਨਾਂ ਨੂੰ ਕੋਈ ਖੁਲਾਸਾ ਇਹਨਾਂ ਦਾ ਬਾਹਰ ਆ ਜੇ ਉਹ ਜਰਿਆ ਜਾਂਦਾ ਹੈ। ਫਿਰ ਉਹਨੂੰ ਕੀ ਕਰਦੇ? ਜਦੋਂ ਕੋਈ ਖੁਲਾਸਾ ਬਾਹਰ ਆ ਜਾਂਦਾ, ਪੁਲਿਸ ਵਰਤਦੇ ਆ, ਕਿਸੇ ਨੂੰ ਅੰਦਰ ਦੇ ਦਿੰਦੇ ਆ, ਪੱਤਰਕਾਰਾਂ ਦੇ ਘਰੇ ਪੁਲਿਸ ਭੇਜਦੇ ਆ, ਕੋਈ ਪੋਲੀਟੀਕਲ ਲੀਡਰ ਜਿਹੜਾ ਬੋਲਦਾ ਉਹਨੂੰ ਚੱਕ ਕੇ ਅੰਦਰ ਦੇ ਦਿੰਦੇ ਆ। ਗੋਇਲ ਸਾਹਿਬ, ਤੁਸੀਂ ਬੜਾ ਖੁੱਲ੍ਹ ਕੇ ਬੋਲਦੇ ਹੋ, ਕਦੇ ਡਰ ਨਹੀਂ ਲੱਗਿਆ ਵੀ ਅਸੀਂ ਇੰਨਾ ਖੁੱਲ੍ਹ ਕੇ ਬੋਲ ਰਹੇ ਹਾਂ, ਕਦੇ ਸਾਡੇ ਨਾਲ ਨਾ ਕਿਤੇ ਉਹ ਵਾਪਰ ਜੇ ਜੋ ਪਿਛਲੇ ਦਿਨਾਂ ਦੇ ਦੌਰਾਨ ਵਾਪਰਿਆ? ਪੰਜਾਬ ਦੇ ਜਵਾਨਾਂ ਦੇ ਉੱਪਰ NSA ਲਾ ਕੇ ਡਿਬਰੂਗੜ੍ਹ ਭੇਜਤਾ, ਜਾਂ ਸੁਖਪਾਲ ਸਿੰਘ ਖਹਿਰਾ ਨੂੰ ਘਰੋਂ ਚੱਕ ਲਿਆ ਸਵੇਰੇ। ਡਰਨ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਗੱਲ ਇਹ ਹੁੰਦੀ ਹੈ ਵੀ ਜਦੋਂ ਇਹ ਹਰ ਪਾਸੇ ਮੂੰਹ ਬੰਦ ਕਰਦੇ ਪਏ ਆ, ਚਾਹੇ ਉਹ ਪੱਤਰਕਾਰ ਨੇ, ਚਾਹੇ ਉਹ ਐਕਟਿਵਿਸਟ ਨੇ, ਚਾਹੇ ਉਹ ਜਿਹੜੇ ਬੋਲਣ ਵਾਲੇ ਪੋਲੀਟੀਸ਼ੀਅਨ ਨੇਗੇ ਇਹਨਾਂ ਦੇ ਓਪੋਜੀਸ਼ਨ ਦੇ ਵਿੱਚ, ਚਾਹੇ ਉਹ ਕਿਸੇ ਵੀ ਤਰੀਕੇ ਦੇ ਬੰਦੇ ਨੇ, ਈਵਨ ਜਿਹੜਾ ਫੇਸਬੁੱਕ ਤੇ ਇੱਕ ਜਾਂ ਟਵਿੱਟਰ ਤੇ ਜਾਂ WhatsApp ਤੇ ਇੱਕ ਪੋਸਟ ਪਾਉਣ ਵਾਲਾ ਬੰਦਾ ਵੀ ਹੈ ਨਾ, ਉਹਦੇ ਘਰ ਵੀ ਪੁਲਿਸ ਭੇਜ ਦਿੱਤੀ ਜਾਂਦੀ ਹੈ। ਤੁਹਾਡੇ ਉੱਪਰ ਵੀ ਕਈ ਸਵਾਲ ਖੜੇ ਹੁੰਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਵੀ, ਤੁਸੀਂ ਦੇਖਦੇ ਹੋਵੋਗੇ ਅਕਸਰ ਕਮੈਂਟਾਂ ਦੇ ਵਿੱਚ ਵੀ ਇਹੀ ਕਿਹਾ ਜਾਂਦਾ ਕਿ ਇਹ ਕਾਂਗਰਸੀ ਆ, ਇਹ ਅਕਾਲੀ ਆ। ਪਰਨੀਤ ਕੌਰ ਦੀ ਇੱਕ ਸ਼ੈਲਰ ਦੇ ਵਿੱਚੋਂ ਦਾਰੂ ਫੜਵਾਈ ਸੀ ਰਾਤ ਨੂੰ, ਸੜਕ ਰੋਕ ਕੇ ਧਰਨਾ ਲਾ ਕੇ। ਅਸੀਂ ਕਾਂਗਰਸੀ ਕਿਵੇਂ ਹੋ ਗਏ? ਇੰਡੋਜ਼ TV ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਦੇ ਤਹਿਤ। ਇਹ ਮੁਲਾਕਾਤ ਅਹਿਮ ਰਹਿਣ ਵਾਲੀ ਆ, ਕਿਉਂਕਿ ਇਸ ਮੁਲਾਕਾਤ ਦੇ ਵਿੱਚ ਕਾਫੀ
ਖੁਲਾਸੇ ਹੋਣੇ ਆ। ਜੋ ਮੌਜੂਦਾ ਸਰਕਾਰ ਦੇ ਉੱਪਰ ਹਮੇਸ਼ਾ ਟੀਕਾ ਟਿੱਪਣੀ ਹੁੰਦੀ ਰਹੀ ਹੈ, ਪਰ ਅੱਜ ਜਿਸ ਸ਼ਖਸ ਦੇ ਨਾਲ ਅਸੀਂ ਮਿਲਾਉਣ ਜਾ ਰਹੇ ਹਾਂ, ਆਰਟੀਆਈ ਐਕਟਿਵਿਸਟ ਨੇ ਮਲਕ ਗੋਇਲ ਜੀ। ਜੀ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਿਹਤਾਂ ਦੱਸੋ, ਕਿਵੇਂ? ਠੀਕ ਹੋ? ਸਭ ਠੀਕ ਹੈ, ਵਧੀਆ। ਤੁਸੀਂ ਦੱਸੋ? ਪੰਜਾਬ ਸਰਕਾਰ, ਪੰਜਾਬ ਦਾ ਮਾਹੌਲ, ਅਕਸਰ ਸਵਾਲ ਚੁੱਕਦੇ ਹੋ, ਟਵੀਟ ਕਰਦੇ ਹੋ, ਟਵੀਟ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਵੀ ਰਹਿੰਦੇ ਹੋ। ਕੀ ਲੱਗਦਾ ਮਾਹੌਲ ਕੀ ਆ? ਦੇਖੋ, ਜਿਹੜਾ ਸੰਵਿਧਾਨ ਹੈਗਾ ਉਹ ਸਾਨੂੰ ਬੋਲਣ ਦੀ ਆਜ਼ਾਦੀ ਦਿੰਦਾ ਜੀ। ਇਹ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਕੇਜਰੀਵਾਲ ਜੀ, ਜਦੋਂ ਪਾਰਟੀ ਉਹਨਾਂ ਨੇ ਬਣਾਈ ਹੈ, ਸਭ ਤੋਂ ਪਹਿਲਾਂ ਉਹਨਾਂ ਨੇ ਕੀ ਗੱਲ ਕਹੀ ਸੀ? ਬੋਲਣ ਦੀ ਆਜ਼ਾਦੀ ਦੀ ਗੱਲ ਕਹੀ ਸੀ, ਟਰਾਂਸਪੇਰੈਂਸੀ ਦੀ ਗੱਲ ਕਹੀ ਸੀ ਕਿ ਜਿਹੜਾ ਕੁਝ ਹੁੰਦਾ ਸਰਕਾਰਾਂ ਕਰਦੀਆਂ ਨੇ ਉਹਦੀ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ, ਉਹ ਲੁਕਣਾ ਨਹੀਂ ਚਾਹੀਦਾ ਕਿਤੇ। ਬਿਲਕੁਲ ਇਹੀ ਗੱਲ ਭਗਵੰਤ ਮਾਨ ਕਰਦੇ ਸੀ ਵੋਟਾਂ ਤੋਂ ਪਹਿਲਾਂ ਕਿ ਸਰਕਾਰਾਂ ਨੂੰ ਸਵਾਲ ਕਰੋ, ਜਿਹੜਾ ਲੁਕਿਆ ਹੋਇਆ ਇਹ ਜਿਹੜੀਆਂ ਇਹ ਗੁਪਤ ਗੱਲਾਂ ਦੀਆਂ ਸੋਹਾਂ ਖਾਂਦੇ ਆ, ਇਹ ਗਲਤ ਅੰਗਰੇਜ਼ਾਂ ਵੇਲੇ ਦੀਆਂ ਨੇਗੀਆਂ, ਇਹ ਸਾਰਾ ਕੁਝ ਸਾਹਮਣੇ ਹੋਣਾ ਚਾਹੀਦਾ। ਬਿਲਕੁਲ। ਪਰ ਜਦੋਂ ਸਰਕਾਰ ਬਣੀ ਉਸ ਤੋਂ ਬਾਅਦ ਤਾਂ ਬਿਲਕੁਲ ਉਲਟੀ ਹੋਇਆ ਨਾ ਕੰਮ। ਨਾ ਤਾਂ ਇਹਨਾਂ ਨੂੰ ਆਰਟੀ ਦਾ ਜਵਾਬ ਦੇਣਾ ਪਸੰਦ ਹੈ, ਨਾ ਇਹਨਾਂ ਨੂੰ ਉਹ ਪੱਤਰਕਾਰ ਪਸੰਦ ਨੇ ਜਿਹੜੇ ਸਵਾਲ ਕਰਦੇ ਨੇ, ਨਾ ਇਹਨਾਂ ਨੂੰ ਐਕਟਿਵਿਸਟ ਪਸੰਦ ਹੈ ਜਿਹੜੇ ਸਵਾਲ ਕਰਦੇ ਆ, ਨਾ ਇਹਨਾਂ ਨੂੰ ਕੋਈ ਖੁਲਾਸਾ ਇਹਨਾਂ ਦਾ ਬਾਹਰ ਆ ਜੇ ਉਹ ਜਰਿਆ ਜਾਂਦਾ ਹੈ। ਫਿਰ ਉਹਨੂੰ ਕੀ ਕਰਦੇ? ਜਦੋਂ ਕੋਈ ਖੁਲਾਸਾ ਬਾਹਰ ਆ ਜਾਂਦਾ, ਪੁਲਿਸ ਵਰਤਦੇ ਆ, ਕਿਸੇ ਨੂੰ ਅੰਦਰ ਦੇ ਦਿੰਦੇ ਆ, ਪੱਤਰਕਾਰਾਂ ਦੇ ਘਰੇ ਪੁਲਿਸ ਭੇਜਦੇ ਆ, ਕੋਈ ਪੋਲੀਟੀਕਲ ਲੀਡਰ ਜਿਹੜਾ ਬੋਲਦਾ ਉਹਨੂੰ ਚੱਕ ਕੇ ਅੰਦਰ ਦੇ ਦਿੰਦੇ ਆ, ਐਕਟਿਵਿਸਟਾਂ ਨੂੰ। ਜਿੱਦਾਂ ਮੇਰੇ ਨਾਲ ਹੋਇਆ ਕਿ ਮੈਂ ਇੱਕ ਜਿਹੜਾ ਟੈਂਡਰ ਦਾ ਨੋਟਿਸ ਸੀਗਾ ਉਹਨੂੰ ਮੈਂ ਜਦੋਂ ਟਵਿੱਟਰ ਤੇ ਸ਼ੇਅਰ ਕੀਤਾ, ਉੱਥੇ ਆ ਕੇ ਪੁਲਿਸ ਮੈਨੂੰ ਧਮਕੀ ਦਿੰਦੀ ਹੈ ਸ਼ਰੇਆਮ ਕਿ ਇਹ ਬੜਾ ਸੈਂਸਿਟਿਵ ਡਾਕੂਮੈਂਟ ਹੈ, ਇਹਨੂੰ ਡਿਲੀਟ ਕਰੋ ਹੁਣੀ, ਤੇ ਅੱਗੇ ਤੋਂ ਵੀ ਖਿਆਲ ਰੱਖਿਓ। ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਪੰਜਾਬ ਦੇ ਵਿੱਚ ਪੰਜਾਬ ਦਾ ਬਣਦਾ ਕੀ ਜਾ ਰਿਹਾ ਹੈ। ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੂੰ ਆਪਾਂ ਅਕਸਰ ਮਾੜਾ ਕਹਿੰਦੇ ਆ ਸਾਰੇ, ਬਿਲਕੁਲ, ਪਰ ਉਹਨਾਂ 'ਚ ਤਾਂ ਕਦੇ ਸਾਡੇ ਨਾਲ ਤਾਂ ਇਦਾਂ ਹੋਇਆ ਨਹੀਂਗਾ। ਅਸੀਂ ਉਹਨਾਂ 'ਚ ਵੀ ਬੋਲਦੇ ਸੀ, ਹੁਣ ਵੀ ਬੋਲਦੇ ਆ। ਕਿਸੇ ਨੇ ਮੈਂ ਦੇਖਿਆ ਨਹੀਂ ਵੀ ਕਿਤੇ ਜਾ ਕੇ ਇਸ ਤਰੀਕੇ ਨਾਲ ਕੀਤਾ ਹੋਵੇ, ਕਿਸੇ ਨੇ ਪੁਲਿਸ ਭੇਜੀ ਹੋਵੇ ਜਾਂ ਪੁਲਿਸ ਦੀ ਗੱਲ ਕੀਤੀ ਹੋਵੇ ਜਾਂ ਪੁਲਿਸ ਤੋਂ ਫੋਨ ਕਰਾਏ ਹੋਣ। ਮੈਨੂੰ ਤਾਂ ਨਹੀਂ ਲੱਗਦਾ ਵੀ ਇਦਾਂ ਕੁਝ ਹੋਇਆ। ਬਟ ਇਹਦੇ 'ਚ ਜਿਹੜੀ ਸਰਕਾਰ ਹੈ, ਸਰਕਾਰ ਦੀ ਸਹਿਣ ਸ਼ਕਤੀ ਬਹੁਤ ਘੱਟ ਹੈ। ਸਹਿਣ ਸ਼ਕਤੀ ਘੱਟ ਹੋਣਾ ਕਿਉਂ ਹੈਗਾ? ਕਿਉਂਕਿ ਜਦੋਂ ਤੁਸੀਂ ਇੱਕ ਝੂਠ ਦਾ ਪਲੰਦਾ ਬਣਾ ਰਹੇ ਹੁੰਦੇ ਹੋ ਨਾ, ਤੁਹਾਨੂੰ ਸਭ ਤੋਂ ਵੱਡਾ ਡਰ ਇਹ ਹੁੰਦਾ ਵੀ ਕੋਈ ਸੱਚ ਨਾ ਬਾਹਰ ਆ ਜੇ। ਹੁਣ ਇਹ ਆਮ ਆਦਮੀ ਪਾਰਟੀ ਪੰਜਾਬ 'ਚ ਕੀ ਕਰ ਰਹੀ ਹੈ? ਇੱਕ ਝੂਠ ਦਾ ਪਲੰਦਾ ਖੜਾ ਕਰਦੀ ਪਈ ਹੈ ਜੀ। ਪੰਜਾਬ ਦਾ ਪੈਸਾ ਖਰਾਬ ਕਰਕੇ ਇੱਕ ਝੂਠ ਦਾ ਪਲੰਦਾ ਬਣਾਇਆ ਜਾ ਰਿਹਾ। ਇਹਨਾਂ ਨੂੰ ਹੁਣ ਡਰ ਇਹ ਹੈ ਵੀ ਪੰਜਾਬ ਤੋਂ ਬਾਹਰ ਇਹ ਝੂਠ ਦਾ ਪਲੰਦਾ ਨਾ ਚਲਾ ਜਾਵੇ, ਤਾਂ ਕਿ ਜਦੋਂ ਅਸੀਂ ਹੋਰ ਸਟੇਟਾਂ ਦੇ ਵਿੱਚ ਵੋਟਾਂ ਲੜਨ ਜਾਈਏ ਤੇ ਸਾਨੂੰ ਸਵਾਲ ਆਉਣ। ਹੁਣ ਝੂਠ ਦਾ ਪਲੰਦਾ ਕੀ ਹੈ? ਪਹਿਲੀ ਗੱਲ, ਮੁਹੱਲਾ ਕਲੀਨਿਕਾਂ ਦੀ ਇਹਨਾਂ ਦੀ ਕੀਤੀ ਹੈ। ਹਰ ਇੱਕ ਸੂਬੇ ਦੇ ਵਿੱਚ ਪੰਜਾਬ ਦੇ ਪੈਸੇ ਨਾਲ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ ਕਿ ਮੁਹੱਲਾ ਕਲੀਨਿਕ ਬਣਾਏ ਅਸੀਂ, ਪਰ ਉਹ ਹੈ ਕੀ? ਗਰਾਊਂਡ ਤੇ ਕੀ ਹੈ ਉਹ? ਜਾਂ ਤਾਂ ਪੁਰਾਣੇ ਬੰਦ ਪਏ ਸੇਵਾ ਕੇਂਦਰ ਨੇ, ਜਾਂ ਫਿਰ ਜਿਹੜੀਆਂ ਡਿਸਪੈਂਸਰੀਆਂ ਸੀ ਪ੍ਰੋਪਰ 15-15 ਦੇ ਸਟਾਫ ਵਾਲੀਆਂ, 5-5 7-7 ਡਾਕਟਰਾਂ ਵਾਲੀਆਂ, ਉਹ ਬੰਦ ਕਰਕੇ ਇੱਕ ਮੁਹੱਲਾ ਕਲੀਨਿਕ ਬਣਾ ਦਿੱਤਾ ਇੱਕ ਕਮਰੇ ਦਾ, ਜਿਹੜਾ 2 ਵਜੇ ਤੱਕ ਗੋਲੀਆਂ ਦਿੰਦਾ ਕੱਲ। ਉੱਥੇ ਪਹਿਲਾਂ ਡਿਲੀਵਰੀਆਂ ਵੀ ਹੁੰਦੀਆਂ ਸੀਗੀਆਂ, ਬਿਲਕੁਲ, ਬੱਚਾ ਜੱਚਾ ਸੈਂਟਰ ਬਣਦੇ ਸੀ ਵੀ ਬਣੇ ਹੋਏ ਸੀ, ਉੱਥੇ ਪਹਿਲਾਂ ਆਪਰੇਸ਼ਨ ਵੀ ਹੋ ਜਾਂਦਾ ਸੀਗਾ, ਉੱਥੇ ਪਹਿਲਾਂ ਹੱਡੀਆਂ ਦਾ ਡਾਕਟਰ ਵੀ ਹੁੰਦਾ ਸੀਗਾ, ਉੱਥੇ ਦੰਦਾਂ ਵਾਲਾ ਡਾਕਟਰ ਵੀ ਹੁੰਦਾ ਸੀਗਾ, ਨਰਸਾਂ ਵੀ ਹੁੰਦੀਆਂ ਸੀ। ਹੁਣ ਕੀ ਹੈ? ਇੱਕ ਡਾਕਟਰ ਬਿਠਾ ਰੱਖਿਆ 2 ਵਜੇ ਤੱਕ ਗੋਲੀਆਂ ਦਿੰਦਾ ਸਿਰ ਦੁਖਣ ਦੀਆਂ, ਜ਼ੁਕਾਮ ਦੀਆਂ, ਤੇ ਬਾਕੀ ਜਿਹੜੀਆਂ ਦਿੱਕਤਾਂ ਨੇਗੀਆਂ ਉਹਨਾਂ ਵਾਸਤੇ ਜਿਹੜੇ ਆਪਣੇ ਡਿਸਟ੍ਰਿਕਟ ਹਸਪੀਟਲ ਆ, ਜਿਹਨੂੰ ਆਪਾਂ ਸਿਵਲ ਹਸਪੀਟਲ ਕਹਿੰਦੇ ਆ, ਉਹਨਾਂ ਤੇ ਭਾਰ ਪੈ ਗਿਆ। ਉੱਥੇ ਇੰਨੀ ਭੀੜ ਹੋਈ ਪਈ ਹੈ, ਬੰਦੇ ਦਾ ਜਾਣ ਦਾ ਜੀ ਨਹੀਂ ਕਰਦਾ। ਇਹਦੇ ਨਾਲ ਬੇਰੁਜ਼ਗਾਰੀ ਵੀ ਵਧੂ। ਜਿਹੜੇ ਇਹਨਾਂ ਨੇ ਮੁਹੱਲਾ ਕਲੀਨਿਕ ਖੋਲ੍ਹੇ ਆ, ਕਿਤੇ ਨਾ ਕਿਤੇ ਲੱਗਦਾ ਹੈਗਾ ਵੀ ਜਿਹੜੇ ਤੁਸੀਂ ਕਿਹਾ ਕਿ 15-15 ਡਾਕਟਰਾਂ ਦਾ ਸਟਾਫ ਹੁੰਦਾ ਸੀ ਤੇ ਅੱਜ ਉੱਥੇ ਇੱਕ ਡਾਕਟਰ ਭਰਤੀ ਕਰਤਾ। ਨਹੀਂ, ਬੇਰੁਜ਼ਗਾਰੀ ਇਹਦੇ 'ਚ ਦੇਖੋ, ਬੇਰੁਜ਼ਗਾਰੀ ਇਹਦੇ ਨਾਲ ਨਹੀਂ ਵੱਧਦੀ, ਬਟ ਇਹਦੇ 'ਚ ਇਹ ਹੈ ਵੀ ਲੋਕਾਂ ਨੂੰ ਬੜੀ ਦਿੱਕਤ ਆਈ ਹੈ। ਹੁਣ ਜਿਹੜੇ 25,000 ਜਾਂ 30,000 ਲੋਕਾਂ ਵਾਂਗਰ ਇੱਕ ਡਿਸਪੈਂਸਰੀ ਹੁੰਦੀ ਸੀ, ਜਾਂ PHC ਜਾਂ CSC ਬਣਿਆ ਹੋਇਆ ਸੀਗਾ, ਇੱਕ ਛੋਟਾ ਹਸਪਤਾਲ ਕਹਿ ਦਿੰਦੇ ਆ ਉਹਨੂੰ, ਜਾਂ ਡਿਸਪੈਂਸਰੀ ਕਹਿ ਦਿੰਦੇ ਆ, ਉਹ ਬਣੇ ਹੋਏ ਸੀ ਪਿੰਡਾਂ ਦੇ ਵਿੱਚ, ਉਹਨੂੰ ਇੱਕ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ। ਪਹਿਲਾਂ ਉੱਥੇ ਸਾਰਾ ਕੁਝ ਹੁੰਦਾ ਸੀਗਾ, ਮਤਲਬ ਬਹੁਤ ਵੱਡੀ ਕੰਪਲੀਕੇਸ਼ਨ ਨੂੰ ਛੱਡ ਕੇ ਛੋਟੀਆਂ ਗੱਲਾਂ ਸਾਰੀਆਂ ਹੁੰਦੀਆਂ ਸੀ, ਡਿਲੀਵਰੀਆਂ ਤੋਂ ਲੈ ਕੇ ਔਰਥੋ ਦੇ ਜਿਹੜੇ ਹੱਡੀਆਂ ਦੇ ਡਾਕਟਰਾਂ ਦੇ ਆਪਰੇਸ਼ਨ ਹੋ ਗਏ, ਕਿਤੇ ਕਿਤੇ ਬਹੁਤ ਕੁਝ ਹੁੰਦਾ ਸੀ। ਲੋਕ ਐਡਮਿਟ ਰਹਿੰਦੇ ਸੀ ਉੱਥੇ। ਬਹੁਤ ਵੱਡੇ ਵੱਡੇ ਹਸਪਤਾਲ ਬਣੇ ਹੋਏ ਆ ਆਪਣੇ ਪਿੰਡਾਂ 'ਚ ਵੀ, ਜਿਹਨੂੰ ਕਹਿਣ ਨੂੰ ਛੋਟੇ ਹਸਪਤਾਲ ਨੇ, ਬਹੁਤ 10-10 20-20 ਕਿੱਲਿਆਂ ਦੇ ਵਿੱਚ ਬਣੇ ਹੋਏ ਆ। ਉਹਨਾਂ ਨੂੰ ਸਾਰਿਆਂ ਨੂੰ ਬੰਦ ਕਰਕੇ ਸਟਾਫ ਉੱਥੋਂ ਹੋਰ ਜਗ੍ਹਾ ਤੇ ਲਾ ਕੇ ਉੱਥੇ ਇੱਕ ਕਮਰੇ ਦਾ ਮੁਹੱਲਾ ਕਲੀਨਿਕ ਖੋਲ੍ਹ ਦਿੱਤਾ ਗਿਆ, ਜਿੱਥੇ ਗੋਲੀਆਂ ਆਹੀ ਮਤਲਬ ਆ ਖੰਘ ਦੀ ਜ਼ੁਕਾਮ ਦੀ ਗੋਲੀ ਦਿੱਤੀ ਆ, ਬਸ ਆਹ ਚੱਲਦਾ। ਉਹ ਵੀ 2 ਵਜੇ ਬੰਦ ਕਰ ਦਿੰਦੇ ਨੇ। ਅੱਧੇ ਦਾ ਵਿੱਚੋਂ ਜਿਹੜਾ ਪਿੱਛੇ ਸਕੈਮ ਵੀ ਨਿਕਲਿਆ ਸੀ, ਅੱਧੇ ਵਿੱਚ ਝੂਠੀਆਂ ਹਾਜ਼ਰੀਆਂ ਲਾ ਕੇ ਪੈਸੇ ਕਮਾਈ ਜਾਂਦੇ ਨੇ। ਮਤਲਬ ਆਹ ਚੱਲਦਾ ਪਿਆਗਾ। ਉਸ ਤੋਂ ਬਾਅਦ ਗੱਲ ਕਰਦੇ ਸੀ ਇਹ ਸਿੱਖਿਆ ਦੀ, ਸਕੂਲ ਆਫ ਐਮੀਨੈਂਸ। ਸਕੂਲ ਆਫ ਐਮੀਨੈਂਸ ਕੀ ਆ? ਜਿਹੜੇ ਇਹਨਾਂ ਨੇ ਬਿਲਡਿੰਗਾਂ ਦੇਖੀਆਂ ਵੀ ਕਿਹੜੇ ਕਿਹੜੇ ਸਕੂਲ ਜਿਹੜੇ ਚੰਗੇ ਬਣੇ ਹੋਏ ਆ,
ਉਹ ਬਿਲਡਿੰਗਾਂ ਦੇਖ ਕੇ ਉਹਨਾਂ ਨੂੰ ਚੁਣ ਲਿਆ ਵੀ ਅਸੀਂ ਇਹਨਾਂ ਨੂੰ ਸਕੂਲ ਆਫ ਐਮੀਨੈਂਸ ਬਣਾਵਾਂਗੇ। ਉਹਨਾਂ ਦੇ ਰੰਗ ਮਾਰ ਕੇ ਲਸ਼ਕਾ ਕੇ ਉਹਨਾਂ ਨੂੰ ਉੱਤੇ ਸਕੂਲ ਆਫ ਐਮੀਨੈਂਸ ਲਗਾ ਕੇ ਭਗਵੰਤ ਮਾਨ ਦੀ ਫੋਟੋ ਲਾਤੀ, ਕੇਜਰੀਵਾਲ ਦੀ ਫੋਟੋ ਲਾਤੀ, ਤੇ ਉਹਨੂੰ ਹੁਣ ਸਾਰੇ ਦੇਸ਼ 'ਚ ਪ੍ਰਚਾਰਿਆ ਜਾ ਰਿਹਾ ਵੀ ਅਸੀਂ ਸਾਲ 'ਚ ਪੰਜਾਬ ਦਾ ਸਕੂਲ ਚੰਗਾ ਬਣਾਤਾ, ਜਦੋਂ ਕਿ ਗੱਲ ਕੀ ਸਕੂਲ ਪਹਿਲਾਂ ਹੀ ਹੈਗੇ ਸੀਗੇ ਉਹ, ਇਹਨਾਂ ਨੇ ਤਾਂ ਕੁਝ ਕੀਤਾ ਨਹੀਂ। ਬਿਲਕੁਲ ਮਹੱਲਾ ਗਲੀ ਨਿਕਾਲੇ ਮਾਮਲੇ 'ਚ ਡੀਗ੍ਰੇਡ ਕਰਤਾ ਚੀਜ਼ਾਂ ਨੂੰ, ਸਿੱਖਿਆ ਵਾਲੇ ਮਾਮਲੇ 'ਚ ਫਰਾਡ ਕੀਤਾ। ਇਸੇ ਤਰੀਕੇ ਹਰ ਥਾਂ ਤੇ ਹਰ ਫੀਲਡ ਦੇ ਵਿੱਚ ਜਿਹੜਾ ਇਹਨਾਂ ਨੇ ਕਿਹਾ ਕਿ ਅਸੀਂ ਚੰਗਾ ਕਰਾਂਗੇ, ਚਾਹੇ ਉਹ ਰੇਤੇ ਵਾਲੀ ਆ, ਰੇਤੇ ਵਾਲੇ ਮਸਲੇ ਤੁਸੀਂ ਦੇਖ ਲਓ, ਮਾਈਨਿੰਗ ਸ਼ਰੇਆਮ ਚੱਲਦੀ ਪਈ ਹੈ। ਜਿਹੜਾ ਮੰਤਰੀ ਹੈਗਾ ਸਿੱਖਿਆ ਮੰਤਰੀ ਹਰਜੋਤ ਬੈਂਸ, ਉਹਦੇ ਜਮਾ ਘਰ ਦੇ ਨੇੜੇ ਮਾਈਨਿੰਗ ਚੱਲਦੀ ਹੈ, ਉਹਦੇ ਹਲਕੇ ਦੇ ਵਿੱਚ ਮਾਈਨਿੰਗ ਚੱਲਦੀ ਹੈ, ਸ਼ਰੇਆਮ ਚੱਲਦੀ ਹੈ, ਤੇ ਮੈਂ ਵੀਡੀਓ ਕਿੰਨੀ ਵਾਰ ਪਾਈ ਹੈ ਤੇ ਉਹ ਸ਼ਰਮ ਨਹੀਂ ਮੰਨਦਾ ਇਸ ਗੱਲ ਦੀ। ਤੇ ਉਸ ਤੋਂ ਬਾਅਦ ਜਿਹੜਾ ਹੁਣ MLA ਹੈਗਾ ਲਾਲਪੁਰਾ, ਉਹਦਾ ਜਿਹੜਾ ਜੀਜਾ, ਮੇਰੀ ਗੱਲ ਹੋਈ, ਉਹ ਰਾਤ ਨੂੰ ਸ਼ਰੇਆਮ ਮਾਈਨਿੰਗ ਕਰਦੇ ਪਏ ਸੀ। ਪੁਲਿਸ ਨੇ ਇੱਕ ਚੰਗਾ ਅਫਸਰ ਸੀਗਾ, SSP ਚੰਗਾ ਸੀ, ਉੱਥੇ SP ਵੀ ਚੰਗਾ ਲੱਗਿਆ ਹੋਇਆ ਤਰਨ ਦੇ ਵਿੱਚ, ਮੇਰੀ ਉੱਥੇ ਗੱਲ ਹੋਈ, ਉਹ ਕਹਿੰਦੇ ਵੀ ਸ਼ਰੇਆਮ ਮਾਈਨਿੰਗ ਕਰਦੇ ਸੀਗੇ। ਪੁਲਿਸ ਨੇ ਜਦੋਂ ਛਾਪਾ ਮਾਰਿਆ, ਉਹਨਾਂ ਨੇ ਕੁਛ ਕੁ ਬੰਦੇ ਭੱਜ ਗਏ, ਕੁਛ ਕੁ ਫੜ ਲਏ ਉੱਥੇ, ਜਿਹਦੇ 'ਚ ਉਹਦਾ ਜੀਜਾ ਵੀ ਸੀਗਾ। ਤੇ ਉਸ ਕਰਕੇ ਲਾਲਪੁਰੇ ਨੂੰ ਮਤਲਬ ਵੀ ਮੈਂ ਤਾਂ ਜੀ MLA, ਮੇਰਾ ਰਿਸ਼ਤੇਦਾਰ ਕਿਵੇਂ ਫੜ ਲਿਆ, ਇਹਦਾ ਵੀ ਹਿੱਸਾ ਹੋਣਾ ਵਿੱਚ, ਇਹਦਾ ਵੀ ਹਿੱਸਾ ਹੋਣਾ, ਤਾਂ ਹੀ ਤੇ ਤੜਫਦਾ, ਤਾਂ ਹੀ ਐਡੀਆਂ ਖਬਰਾਂ ਵਾਇਰਲ ਹੋ ਗਈਆਂ, ਤਾਂ ਹੀ ਤੇ ਉਹਦੇ ਮਤਲਬ ਟਿੱਪਰ ਟੁੱਪਰ ਖੜੇ ਹੈਗੇ ਉਹਨਾਂ ਦੇ ਘਰਾਂ 'ਚ। ਕਿੱਥੋਂ ਆਇਆ ਸਾਰਾ ਕੁਝ ਇਹ? ਗੋਇਲ ਸਾਹਿਬ, ਤੁਸੀਂ ਬੜਾ ਖੁੱਲ੍ਹ ਕੇ ਬੋਲਦੇ ਹੋ, ਕਦੇ ਡਰ ਨਹੀਂ ਲੱਗਿਆ ਵੀ ਅਸੀਂ ਇੰਨਾ ਖੁੱਲ੍ਹ ਕੇ ਬੋਲ ਰਹੇ ਹਾਂ, ਕਦੇ ਸਾਡੇ ਨਾਲ ਨਾ ਕਿਤੇ ਉਹ ਵਾਪਰ ਜੇ ਜੋ ਪਿਛਲੇ ਦਿਨਾਂ ਦੇ ਦੌਰਾਨ ਵਾਪਰਿਆ, ਪੰਜਾਬ ਦੇ ਜਵਾਨਾਂ ਦੇ ਉੱਪਰ NSA ਲਾ ਕੇ ਡਿਬਰੂਗੜ੍ਹ ਭੇਜਤਾ, ਜਾਂ ਸੁਖਪਾਲ ਸਿੰਘ ਖਹਿਰਾ ਨੂੰ ਘਰੋਂ ਚੱਕ ਲਿਆ ਸਵੇਰੇ? ਦੇਖੋ, ਜੇ ਸੱਚ ਬੋਲਣ ਤੇ ਤੁਹਾਨੂੰ ਡਰਾਉਣਗੇ ਜਾਂ ਮਤਲਬ ਇਹ ਕਰਨਗੇ ਤਾਂ ਫਿਰ ਕਰ ਲੈਣ ਤੋਂ ਕੋਈ ਦਿੱਕਤ ਨਹੀਂ। ਦੇਖੋ, ਸਿੱਧੀ ਗੱਲ ਹੁੰਦੀ ਹੈ ਵੀ ਜਦੋਂ ਤੁਸੀਂ ਬੋਲਣ ਦੇ ਲੋਕਾਂ ਦਾ ਗਲਾ ਦੱਬਣ ਤੇ ਆ ਜਾਓ, ਆਵਾਜ਼ ਬੰਦ ਕਰਨ ਤੇ ਆ ਜਾਓ, ਤੇ ਪੰਜਾਬ ਦੇ ਲੋਕ ਤਾਂ ਹੋਰ ਬੋਲਣਗੇ, ਹੋਰ ਉਹਨੂੰ ਚੰਗੇ ਤਰੀਕੇ ਨਾਲ ਗੱਲ ਬਾਹਰ ਆਊਗੀ। ਡਰਨ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਗੱਲ ਇਹ ਹੁੰਦੀ ਹੈ ਵੀ ਜਦੋਂ ਇਹ ਹਰ ਪਾਸੇ ਮੂੰਹ ਬੰਦ ਕਰਦੇ ਪਏ ਆ, ਚਾਹੇ ਉਹ ਪੱਤਰਕਾਰ ਨੇ, ਚਾਹੇ ਉਹ ਐਕਟਿਵਿਸਟ ਨੇ, ਚਾਹੇ ਉਹ ਜਿਹੜੇ ਬੋਲਣ ਵਾਲੇ ਪੋਲੀਟੀਸ਼ੀਅਨ ਨੇਗੇ ਇਹਨਾਂ ਦੇ ਓਪੋਜੀਸ਼ਨ ਦੇ ਵਿੱਚ, ਚਾਹੇ ਉਹ ਕਿਸੇ ਵੀ ਤਰੀਕੇ ਦੇ ਬੰਦੇ ਨੇ, ਈਵਨ ਜਿਹੜਾ ਫੇਸਬੁੱਕ ਤੇ ਇੱਕ ਜਾਂ ਟਵਿੱਟਰ ਤੇ ਜਾਂ WhatsApp ਤੇ ਇੱਕ ਪੋਸਟ ਪਾਉਣ ਵਾਲਾ ਬੰਦਾ ਵੀ ਹੈ ਨਾ, ਉਹਦੇ ਘਰ ਵੀ ਪੁਲਿਸ ਭੇਜ ਦਿੱਤੀ ਜਾਂਦੀ ਹੈ। ਮੰਤਰੀ ਜਿਹੜਾ ਹੈਗਾ ਲਾਲਜੀਤ ਭੁੱਲਰ, ਉਹਨਾਂ ਦੀ ਪਾਰਟੀ ਦਾ ਇੱਕ ਬੰਦਾ, ਉਹਨਾਂ ਦੀ ਆਪਦੀ ਪਾਰਟੀ ਦਾ ਹੀ ਬੰਦਾ, ਉਹਨਾਂ ਦਾ ਵਲੰਟੀਅਰ, ਉਹ ਸਵਾਲ ਕਰਦਾ ਪਿਆ ਸੀਗਾ, ਉਹਨੇ WhatsApp ਤੇ ਇੱਕ ਆਡੀਓ ਪਾਈ ਕਿ ਇੱਦਾਂ ਕਰਕੇ ਤੁਸੀਂ ਗਲਤ ਕਰਦੇ ਪਏ ਹੋ, ਗਲਤ ਰਾਹ ਤੇ ਪਹੁੰਚ ਗਏ, ਵੀ ਇੱਦਾਂ ਕਰਪਸ਼ਨ ਚੱਲਦੀ ਪਈ ਹੈ, ਸਾਰੇ ਪਾਸੇ ਮਾਈਨਿੰਗ ਹੁੰਦੀ ਪਈ ਹੈ। ਉਹਦੇ ਘਰੇ ਉਹਨੂੰ ਠੰਡਰ ਦਾ ਫੋਨ ਆ ਗਿਆ, ਕਹਿੰਦਾ ਤੈਨੂੰ ਮਤਲਬ ਤੂੰ ਜ਼ਿਆਦਾ ਮੈਸੇਜ ਪਾਉਣੇ ਹੈ। ਉਹਨਾਂ ਦੇ ਘਰੇ ਪੁਲਿਸ ਚਲੀ ਗਈ। ਗੋਇਲ ਸਾਹਿਬ, ਇੱਕ ਗੱਲ ਇਹ ਵੀ ਸਾਹਮਣੇ ਆਉਂਦੀ ਆ ਕਿ ਜਦੋਂ ਮਲਕ ਗੋਇਲ ਕੋਈ ਵੀ ਟਵੀਟ ਕਰਦੇ ਨੇ, ਉਹ ਇੱਕ ਪੱਖ ਤੋਂ ਹੋ ਕੇ ਕਰਦੇ ਨੇ। ਤੁਹਾਡੇ ਉੱਪਰ ਵੀ ਕਈ ਸਵਾਲ ਖੜੇ ਹੁੰਦੇ ਨੇ, ਸੋਸ਼ਲ ਮੀਡੀਆ ਦੇ ਉੱਪਰ ਵੀ ਤੁਸੀਂ ਦੇਖਦੇ ਹੋਵੋਗੇ ਅਕਸਰ, ਕਮੈਂਟਾਂ ਦੇ ਵਿੱਚ ਵੀ ਇਹੀ ਕਿਹਾ ਜਾਂਦਾ ਕਿ ਇਹ ਕਾਂਗਰਸੀ ਆ, ਇਹ ਅਕਾਲੀ ਆ। ਕੀ ਲੱਗਦਾ ਉਹ ਕਮੈਂਟਾਂ ਵਾਲਿਆਂ ਨੂੰ ਕੀ ਜਵਾਬ ਆ ਫਿਰ? ਕਮੈਂਟਾਂ ਵਾਲਿਆਂ ਨੂੰ ਜਵਾਬ ਇਹ ਹੈ ਵੀ ਜਦੋਂ ਪਹਿਲਾਂ ਵਾਲੀ ਸਰਕਾਰਾਂ ਸੀ, ਅਸੀਂ ਕੈਪਟਨ ਤੇ ਵੀ ਸਵਾਲ ਖੜੇ ਕੀਤੇ ਸੀਗੇ, ਜਦੋਂ ਵੋਟਾਂ ਹੋਈਆਂ ਸੀਗੀਆਂ, ਬਿਲਕੁਲ ਪਿਛਲੀ ਵਾਰ ਵੋਟਾਂ ਹੋਈਆਂ ਸੀ, ਜਦੋਂ ਪਾਰਲੀਮੈਂਟਰੀ ਇਲੈਕਸ਼ਨ ਹੋਈਆਂ ਸੀਗੀਆਂ 2019 ਦੇ ਵਿੱਚ, ਲੋਕ ਸਭਾ ਦੀਆਂ ਵੋਟਾਂ ਹੋਈਆਂ ਸੀਗੀਆਂ। ਜਿਹੜਾ ਕੈਪਟਨ ਹੈ, ਕੈਪਟਨ ਦੀ ਵਾਈਫ ਖੜੀ ਹੋਈ ਸੀ ਉੱਥੇ, ਪ੍ਰਨੀਤ ਕੌਰ। ਪ੍ਰਨੀਤ ਕੌਰ ਦੀ ਇੱਕ ਸ਼ੈਲਰ ਦੇ ਵਿੱਚੋਂ ਦਾਰੂ ਫੜਵਾਈ ਸੀ ਰਾਤ ਨੂੰ, ਸੜਕ ਰੋਕ ਕੇ ਧਰਨਾ ਲਾ ਕੇ। ਅਸੀਂ ਕਾਂਗਰਸੀ ਕਿਵੇਂ ਹੋ ਗਏ? ਮਤਲਬ ਗੱਲ ਇਹ ਹੈ ਵੀ ਲੋਕਾਂ ਦਾ ਕੀ ਹੈ, ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਭਗਤ ਨੇ ਜਾਂ ਵਲੰਟੀਅਰ ਨੇ ਜਾਂ ਜੋ ਵੀ ਆ, ਮਤਲਬ ਭਗਤ ਤੇ ਨਹੀਂ ਕਹੂੰਗਾ, ਚਲੋ ਕਿਸੇ ਨੂੰ ਕੀ ਕਹਿਣਾ, ਬਟ ਜਿਹੜੇ ਸਪੋਰਟਰ ਨੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ, ਜਦੋਂ ਉਹਨਾਂ ਦੇ ਖਿਲਾਫ ਕੋਈ ਖੁਲਾਸਾ ਹੁੰਦਾ ਤੇ ਉਹ ਕਹਿੰਦੇ ਤੁਸੀਂ ਕਾਂਗਰਸੀ ਹੋ, ਤੁਸੀਂ ਅਕਾਲੀ ਹੋ, ਤੁਸੀਂ ਫਲਾਣਾ ਢੁਕਾਣਾ, ਤੇ ਜਦੋਂ ਕਿਸੇ ਹੋਰ ਦਾ ਹੁੰਦਾ ਦੂਜੇ ਦੇ ਇਲਜ਼ਾਮ ਲਾਉਣ ਲੱਗ ਜਾਂਦੇ। ਬਟ ਇੱਕ ਗੱਲ ਹੈ, ਜਿਹੜੀ ਸਰਕਾਰ ਹੋਊਗੀ, ਦੇਖੋ ਮੈਂ ਪੱਤਰਕਾਰਾਂ ਨੂੰ ਵੀ ਇਹੀ ਕਹਿਣਾ ਹੁੰਦਾ ਵੀ ਜਦੋਂ ਸਰਕਾਰ ਜਿਹੜੀ ਹੈਗੀ ਹੈ, ਤੁਹਾਡਾ ਫਰਜ਼ ਸਰਕਾਰ ਤੇ ਸਵਾਲ ਕਰਨਾ ਹੈ। ਅਪੋਜੀਸ਼ਨ ਤਾਂ ਯਾਰ, ਅਪੋਜੀਸ਼ਨ ਤੇ ਕੀ ਸਵਾਲ ਕਰਨੇ? ਅਪੋਜੀਸ਼ਨ ਤਾਂ ਲੋਕਾਂ ਨੇ ਨਕਾਰਤਾ ਇੱਕ ਵਾਰੀ, ਜਦੋਂ ਕਦੇ ਉਹ ਫੇਰ ਆਏ, ਜਦੋਂ ਕਦੇ ਫੇਰ ਉਹ ਪਾਵਰ ਦੇ ਵਿੱਚ ਆਏ, ਤੁਸੀਂ ਸਵਾਲ ਕਰਿਓ, ਜੋ ਠੋਕ ਕੇ ਕਰੋ ਵੀ ਕੀ ਤੁਸੀਂ ਪਾਲਿਸੀਜ਼ ਨੇ, ਕਿੱਥੇ ਪੈਸਾ ਜਾ ਰਿਹਾ, ਕਿੱਥੇ। ਹੁਣ ਜੇ ਆਪਾਂ ਕਹੀਏ, ਲੋਕ ਕਹਿਣਗੇ ਵੀ ਤੂੰ ਭਾਈ ਅਕਾਲੀ ਦਲ ਤੇ ਸਵਾਲ ਕਰ ਹੁਣ ਰੋਜ਼। ਯਾਰ ਅਕਾਲੀ ਦਲ ਤੱਕ 2 ਤਾਂ ਸੀਟਾਂ ਨੇ ਉਹਨਾਂ ਕੋਲੇ। ਦੇਖੋ
ਪੱਤਰਕਾਰਾਂ ਦਾ ਵੀ, ਲੋਕਾਂ ਦਾ ਵੀ, ਜਿਹੜੀ ਓਪੋਜੀਸ਼ਨ ਵਿਰੋਧੀ ਧਿਰ ਹੁੰਦੀ ਹੈ, ਵਿਰੋਧੀ ਧਿਰ ਇਕੱਲੀਆਂ ਕੋਈ ਪਾਰਟੀਆਂ ਨਹੀਂ ਹੁੰਦੀਆਂ। ਵਿਰੋਧੀ ਧਿਰ ਦੇ ਵਿੱਚ ਬਹੁਤ ਲੋਕ ਹੁੰਦੇ ਆ, ਪੱਤਰਕਾਰ ਵੀ ਵਿਰੋਧੀ ਧਿਰ ਹੁੰਦੇ ਆ, ਜਿਹੜੇ ਐਕਟਿਵਿਸਟ ਹੁੰਦੇ ਆ ਉਹ ਵੀ ਵਿਰੋਧੀ ਧਿਰ ਹੁੰਦੇ ਆ, ਜਿਹੜੇ ਲੋਕ ਹੁੰਦੇ ਆ ਉਹ ਵੀ ਵਿਰੋਧੀ ਧਿਰ ਹੁੰਦੇ ਆ। ਪਾਰਟੀਆਂ ਤਾਂ ਚਲੋ ਹੈਗੀਆਂ। ਵਿਰੋਧੀ ਧਿਰ ਦਾ ਮਤਲਬ ਕੋਈ ਵਿਰੋਧ ਕਰਨਾ ਨਹੀਂ ਹੁੰਦਾ। ਵਿਰੋਧੀ ਧਿਰ ਦਾ ਮਤਲਬ ਹੁੰਦਾ ਵੀ ਜਿਹੜੇ ਬੰਦੇ ਕੋਲੇ ਅਸੀਂ ਸਰਮਾਇਆ ਸਮਾਇਆ ਸਟੇਟ ਦਾ, ਜਿਹੜੇ ਬੰਦੇ ਨੂੰ ਅਸੀਂ ਕੁੰਜੀਆਂ ਦਿੱਤੀਆਂ ਨੇਗੀਆਂ, ਜਿਹੜੇ ਬੰਦੇ ਨੂੰ ਅਸੀਂ ਤਜੌਰੀ ਦੀਆਂ ਕੁੰਜੀਆਂ ਦਿੱਤੀਆਂ ਨੇ, ਸਟੇਟ ਦਾ ਸਾਰਾ ਸਰਮਾਇਆ ਸੰਭਾਇਆਗਾ, ਉਹਨੂੰ ਸਵਾਲ ਕਰਨੇ ਕਿ ਤੁਸੀਂ ਇਹ ਕਿੱਥੇ ਵਰਤਦੇ ਪਏ ਹੋ ਪੈਸਾ। 50,000 ਕਰੋੜ ਰੁਪਏ ਦਾ ਤੁਸੀਂ ਕਰਜ਼ਾ ਲੈ ਲਿਆ 1 ਸਾਲ ਦੇ ਵਿੱਚ, ਉਹ ਕਿੱਥੇ ਗਿਆ? ਸਾਨੂੰ ਕੋਈ ਸਟੇਟ ਦੇ ਵਿੱਚ ਕੋਈ ਹਸਪਤਾਲ ਨਹੀਂ ਦਿਖਿਆ, ਸਾਨੂੰ ਕੋਈ ਸਟੇਟ ਦੇ ਵਿੱਚ ਕੋਈ ਵੱਡਾ ਕਾਲਜ ਨਹੀਂ ਦਿਖਿਆ, ਸਾਨੂੰ ਕੋਈ ਸੜਕਾਂ ਨਹੀਂ ਬਣੀਆਂ ਦਿਖੀਆਂ, ਗੜੇਮਾਰੀ ਵਾਲਿਆਂ ਨੂੰ ਤੁਸੀਂ ਨਹੀਂ ਕੋਈ ਮੁਆਵਜ਼ਾ ਦਿੱਤਾ, ਹੜ੍ਹਾਂ ਵਾਲਿਆਂ ਨੂੰ ਤੁਸੀਂ ਨਹੀਂ ਮੁਆਵਜ਼ਾ ਦਿੱਤਾ, ਕੋਈ ਇੰਡਸਟਰੀ ਨਹੀਂ ਲੱਗੀ ਕੋਈ ਵੱਡੀ ਵੀ ਤੁਸੀਂ ਕੋਈ ਇੰਡਸਟਰੀ ਡਿਵੈਲਪ ਕੀਤੀ ਆ, ਤੁਸੀਂ ਕੋਈ ਇਹ ਨਹੀਂ ਕੀਤਾ ਕਿ ਅਸੀਂ ਕੋਈ ਬਹੁਤ ਵੱਡੀ ਕੋਈ ਡਿਵੈਲਪਮੈਂਟ ਕਰਤੀ, ਕੋਈ ਵੱਡੇ ਲੈਵਲ ਤੇ ਘਰ ਬਣਾਤੇ ਗਰੀਬਾਂ ਵਾਸਤੇ, ਉਹ ਨਹੀਂ ਕੀਤਾ। ਕੀਤਾ ਕੀ ਹੈ 50,000 ਕਰੋੜ ਦਾ? ਆਹੀ ਹੈ ਵੀ ਕਿਲੋਮੀਟਰ 'ਚ 50 ਫਲੈਕਸਾਂ ਲਾਤੀਆਂ, ਸਾਰੇ ਦੇਸ਼ ਦੇ ਮੀਡੀਆ ਨੂੰ ਪੈਸਾ ਵੰਡਤਾ ਪੰਜਾਬ 'ਚੋਂ, ਵੱਡੇ ਵੱਡੇ ਜਹਾਜ਼ ਲੈ ਲਏ ਜਿਨ੍ਹਾਂ ਦਾ ਇੱਕ ਦਿਨ ਦਾ ਖਰਚਾ ਹੀ ਕਰੋੜਾਂ ਰੁਪਏ ਆ, ਜਿਨ੍ਹਾਂ ਦੇ ਵੀ ਤੁਸੀਂ ਕੇਜਰੀਵਾਲ ਤੇ ਹੋਰ ਲੀਡਰਾਂ ਨੂੰ ਘੁਮਾਉਣੇ ਹੋਗੇ। ਕੀ ਲੱਗਦਾ ਗਾ ਜਿਹੜਾ ਤੁਸੀਂ ਫਲੈਕਸਾਂ ਦੀ ਗੱਲ ਕਰੀ ਆ, ਫਲੈਕਸਾਂ ਦੇ ਉੱਪਰ ਤਾਂ ਇਹ ਲਿਖਿਆ ਗਿਆ ਕਿ ਸਾਡਾ ਕੰਮ ਬੋਲਦਾ ਸੀ, ਇੰਨੇ ਭ੍ਰਿਸ਼ਟਾਚਾਰ ਖਤਮ ਕਰਤੇ, ਇੰਨੀਆਂ ਅਸੀਂ ਨੌਕਰੀਆਂ ਦਿੱਤੀਆਂ, ਇੰਨੇ ਬੇਰੁਜ਼ਗਾਰ ਸੀ ਉਹਨਾਂ ਨੂੰ ਰੁਜ਼ਗਾਰ ਮਿਲ ਗਿਆ, ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਤਾਂ ਇਹ ਵੀ ਬਿਆਨ ਆਉਂਦਾ ਕਿ ਇੱਥੇ ਗੋਰੇ ਕੰਮ ਕਰਨ ਆਇਆ ਕਰਨਗੇ। ਢਿੱਲੋਂ ਸਾਹਿਬ ਮੇਰੀ ਗੱਲ ਸੁਣੋ, ਜਿਹੜੇ ਬੰਦੇ ਦੇ ਕੰਮ ਬੋਲਦੇ ਹੁੰਦੇ ਆ ਨਾ, ਉਹਨੂੰ ਤੁਸੀਂ ਇੱਥੋਂ ਟੱਪ ਜਾਓ, ਮੈਂ ਕਹਿੰਦਾ ਗਲੀ ਟੱਪੋ, ਸੜਕ ਆ ਗਈ, ਕਿਲੋਮੀਟਰ ਦੇ ਵਿੱਚ ਫਲੈਕਸਾਂ ਗਿਣ ਲਿਓ, ਬਿਲਕੁਲ 50 ਤੋਂ ਘੱਟ ਹੋਣੀ ਹੀ ਨਹੀਂ। ਥਾਂ ਥਾਂ ਤੇ ਹਰ ਇੱਕ ਦਰਖਤ ਦੇ ਵਿੱਚ ਕਿੱਲ ਲਾ ਕੇ ਇਹਨਾਂ ਨੇ ਫਲੈਕਸ ਲਾ ਰੱਖੀ ਹੈ, ਹਰ ਇੱਕ ਖੰਭੇ ਤੇ ਫਲੈਕਸ ਲਾ ਰੱਖੀ ਹੈ। ਕੋਈ ਛੋਟੀ ਜਿਹੀ ਇੱਕ ਮੀਟਿੰਗ ਕਰਨੀ ਹੁੰਦੀ ਹੈ, ਕੋਈ ਮੀਟਿੰਗ ਕਰਨੀ ਹੈ, ਉਹਨਾਂ ਦੀ ਫਲੈਕਸ ਲਾ ਰੱਖੀ ਹੈ। ਵਪਾਰੀਆਂ ਨਾਲ ਮੀਟਿੰਗ ਕਰਨੀ ਸੀ, ਉਹਦੀ ਸਾਰੇ ਪੰਜਾਬ 'ਚ ਫਲੈਕਸਾਂ ਲਾਤੀਆਂ। ਦੂਜੀਆਂ ਸਟੇਟਾਂ ਦੇ ਵਿੱਚ, ਰਾਜਸਥਾਨ ਦੇ ਵਿੱਚ ਉਹਦੀ ਐਡ ਚੱਲਦੀ ਪਈ ਹੈ। PAP ਗਰਾਊਂਡ ਦੇ ਵਿੱਚ ਕੋਈ ਯੋਗਾ ਹੋਣੀ ਹੈ ਇੱਕ ਦਿਨ, ਉਹ ਅਰਬਾਂ ਦੀਆਂ ਫਲੈਕਸਾਂ ਲਾ ਦਿੱਤੀਆਂ ਉਹਦੀਆਂ। ਮੈਂ ਉਸ ਟਾਈਮ ਮੈਂ ਜੈਪੁਰ ਦੇ ਵਿੱਚ ਸੀਗਾ ਜਦੋਂ PAP ਦੇ ਵਿੱਚ ਯੋਗਾ ਦਾ ਪ੍ਰੋਗਰਾਮ ਸੀ। ਜੈਪੁਰ ਦੇ ਲੋਕਲ ਚੈਨਲਾਂ ਤੇ ਐਡ ਚੱਲਦੀ ਪਈ ਕਿ PAP ਜਲੰਧਰ ਦੇ ਵਿੱਚ ਪ੍ਰੋਗਰਾਮ ਹੈ। ਉਹ ਕਰੋੜਾਂ ਦੀ ਐਡ ਉੱਥੇ ਕਿਉਂ ਦਿੱਤੀ ਹੈ? ਕਿਉਂਕਿ ਉੱਥੇ ਵੋਟਾਂ ਆਉਣੀਆਂ ਨੇ, ਉੱਥੋਂ ਦਾ ਜਿਹੜਾ ਮੀਡੀਆ ਉਹਨੂੰ ਪੈਸਾ ਦਿੱਤਾ ਜਾ ਰਿਹਾ ਕਿ ਵੋਟਾਂ ਦੇ ਵਿੱਚ ਸਾਡੀ ਸਪੋਰਟ ਕਰਿਓ। ਪੱਤਰਕਾਰਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਸੀਂ ਇੱਕ ਐਕਟਿਵਿਸਟ ਹੋ, ਪੱਤਰਕਾਰਾਂ ਦੇ ਨਾਲ ਵੀ ਅਕਸਰ ਤੁਹਾਡਾ ਬਾਹ ਪੈਂਦਾ ਗਾ, ਪੱਤਰਕਾਰਾਂ ਨੂੰ ਕਿਵੇਂ ਦੇਖਦੇ ਹੋ? ਲੱਗਦਾ ਵੀ ਪਹਿਲਾਂ ਵਾਲੀ ਪੱਤਰਕਾਰਤਾ ਰਹਿ ਗਈ ਆ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ? ਦੇਖੋ ਜੀ, ਦੇਸ਼ ਦੀ ਪੱਤਰਕਾਰਤਾ ਤੇ ਲੋਕਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ, ਪਰ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਜੇ ਦੇਸ਼ ਦੇ ਵਿੱਚ, ਤੇ ਆਪਾਂ ਨੂੰ ਪਤਾ ਹੀ ਹੈ ਵੀ ਇੱਕ ਗੋਦੀ ਮੀਡੀਆ ਜਿਹਨੂੰ ਕਹਿੰਦੇ ਆ ਆਪਾਂ, ਕੁਝ ਲੋਕ ਨੇ ਬੋਲਣ ਵਾਲੇ ਬਚੇ ਆ। ਪਹਿਲਾਂ ਪੰਜਾਬ 'ਚ ਬੋਲਦੇ ਹੁੰਦੇ ਸੀ ਲੋਕ, ਅੱਜ ਤੋਂ ਮਤਲਬ ਪਿਛਲੀ ਸਰਕਾਰ ਤੱਕ ਮੈਨੂੰ ਲੱਗਦਾ ਵੀ ਜ਼ਿਆਦਾ ਵਿੱਚ ਹੁੰਦਾ ਸੀ, ਮਾੜਾ ਮੋਟਾ ਮੈਨੇਜ ਹੁੰਦਾ ਸੀ ਚੀਜ਼ਾਂ, ਪਰ ਇਸ ਲੈਵਲ ਤੇ ਨਹੀਂ ਕਦੇ ਹੋਇਆ। ਤੁਸੀਂ ਦੇਖੋ ਵੀ ਉਹ ਚੈਨਲ ਜਿਹੜੇ ਕਿਸਾਨ ਅੰਦੋਲਨ ਵੇਲੇ ਖੜੇ ਹੋਏ, ਜਿਹੜੇ ਕਿ ਆਵਾਜ਼ਾਂ ਦੀਆਂ ਕਹਿੰਦੇ ਸੀ ਅਸੀਂ ਬਹੁਤ ਵੱਡੀਆਂ ਸਾਡੀਆਂ ਆਵਾਜ਼ਾਂ ਨੇ, ਅਸੀਂ ਸਵਾਲ ਕਰਦੇ ਹਾਂ ਲੋਕਾਂ ਨੂੰ, ਜਾਂ ਜਿਹੜੇ ਪੁਰਾਣੇ ਅਖਬਾਰਾਂ ਦੇ ਨਾਂ 'ਤੇ ਚੈਨਲ ਬਣੇ ਆ, ਉਹਨਾਂ 'ਚੋਂ ਤੁਸੀਂ ਦੇਖੋ ਵੀ ਕਿੰਨੇ ਕੁ ਬੋਲਦੇ ਆ। ਉਹ ਪਹਿਲਾਂ ਸਵਾਲ ਕਰਦੇ ਸੀਗੇ, ਬਟ ਇੱਕੋ ਦਮ ਜਦੋਂ ਇਹ ਸਰਕਾਰ ਆਈ, ਸਰਕਾਰ ਆਉਣ ਤੋਂ ਪਹਿਲਾਂ ਹੀ ਇਹਨਾਂ ਨੇ ਮਤਲਬ ਵੋਟਾਂ ਵੇਲੇ ਹੀ ਕਰੋੜਾਂ ਰੁਪਇਆ ਵੰਡਿਆ ਮੀਡੀਆ ਨੂੰ। ਉਸ ਤੋਂ ਬਾਅਦ ਫਿਰ ਆ ਕੇ ਵੱਡੇ ਪਾਲਿਸੀਆਂ ਚੇਂਜ ਕਰਕੇ ਹਰ ਇੱਕ ਮੀਡੀਆ ਨੂੰ ਮਹੀਨੇ ਦਾ ਕਰੋੜਾਂ ਰੁਪਇਆ ਦੇਣਾ। ਉਸ ਤੋਂ ਬਾਅਦ ਪੁੱਠੇ ਸਿੱਧੇ ਢੰਗ ਨਾਲ ਉਹਨਾਂ ਦੀ ਵੈਬਸਾਈਟਾਂ ਇੰਪੈਨਲ ਕਰਨੀਆਂ, ਉੱਥੇ ਉਹਨਾਂ ਨੂੰ ਪੱਕੀਆਂ ਇੱਕ ਤਰੀਕੇ ਦੀਆਂ ਪੈਨਸ਼ਨਾਂ ਲਾਤੀਆਂ 3-3 4-4 ਲੱਖ ਰੁਪਏ ਦੀਆਂ, ਜਿਹੜੇ ਆਪਦੇ ਬੰਦੇ ਨੇ ਇੱਕ ਵੈਬਸਾਈਟ ਬਣਾਈ, ਉਹਨੂੰ ਇੰਪੈਨਲ ਕੀਤਾ ਲੋਕ ਸੰਪਰਕ ਵਿਭਾਗ ਦੇ ਵਿੱਚ, ਕੋਈ ਉਹਦੀ ਐਲੀਜੀਬਿਲਟੀ ਨਹੀਂ ਦੇਖਣੀ, ਕੁਛ ਨਹੀਂ ਦੇਖਣੀ, ਤੇ ਉਹਦੀ 2-3 ਲੱਖ ਰੁਪਏ ਦੀ ਕਿਸੇ ਕੈਟਾਗਰੀ 'ਚ ਪਾ ਕੇ ਇੰਪੈਨਲਮੈਂਟ ਕਰ ਦਿੱਤੀ। ਕਿਹੜਾ ਪੱਤਰਕਾਰ ਹੈ ਮੈਨੂੰ ਐਂ ਦੱਸੋ? ਤੁਸੀਂ ਐਂ ਦੇਖੋ ਵੀ ਮੈਂ ਤਾਂ ਇਹ ਕਹਿੰਦਾ ਵੀ 70-80% ਬੋਲਣੇ ਬੰਦ ਹੋ ਗਏ। ਕੁਛ ਨਵੇਂ ਮੁੰਡੇ ਬਚੇ ਹੈਗੇ ਜਿਹੜੇ ਨਵੇਂ ਚੈਨਲ ਵਾਲੇ ਨੇਗੇ, ਕੁਛ ਹੈਗੇ ਪੁਰਾਣੇ ਵੀ ਹੈਗੇ ਜਿਹੜੇ ਬੋਲਦੇ ਵੈਬ ਚੈਨਲ ਵਾਲੇ, ਕੁਛ ਪ੍ਰਿੰਟ ਮੀਡੀਆ ਵਾਲੇ ਵਿੱਚ ਟਾਵੇਂ ਪੱਤਰਕਾਰ ਨੇ ਜਿਹੜੇ ਇੱਕ ਇੰਡੀਪੈਂਡੈਂਟ ਵੌਇਸਿਸ ਨੂੰ ਜਾਂ ਕਹਿ ਲਓ ਵੀ ਸਹੀ ਤਰੀਕੇ ਨੂੰ ਸਪੋਰਟ ਕਰਦੇ। ਅਦਰਵਾਈਜ਼ ਬੰਦ ਐਡਾ ਵੱਡਾ ਇੰਸੀਡੈਂਟ ਹੋਇਆ, ਪੁਲਿਸ ਨੇ ਸ਼ਰੇਆਮ ਟਵਿੱਟਰ ਤੇ ਆ ਕੇ ਧਮਕੀ ਦਿੱਤੀ, ਤੇ ਤੁਸੀਂ ਦੇਖੋ ਵੀ ਜਿਹੜੇ ਬੋਲੇ ਆ ਕਿੰਨੇ ਕੁ ਬੋਲੇ, ਕਿੰਨੇ ਕੁ ਨਹੀਂ ਬੋਲੇ। ਇਹੀ ਸਵਾਲ ਸੀਗਾ ਤੁਹਾਨੂੰ ਆ ਕਿ ਪੁਲਿਸ ਨੇ ਜਿਹੜਾ ਕਿ ਰੀਟਵੀਟ ਕਰਦੀ ਆ ਟਵਿੱਟਰ ਦੇ ਉੱਪਰ, ਇਹੀ ਸਵਾਲ ਸੀ ਤੁਹਾਡੇ ਕੋਲ ਕਿੰਨੇ ਕੁ ਪੱਤਰਕਾਰ ਪਹੁੰਚਿਆ, ਕਿੰਨੇ ਕੁ ਨੇ ਤੁਹਾਡੇ ਨਾਲ ਗੱਲ ਕਰੀ ਆ ਫੋਨ ਤੇ, ਜਾਂ ਤੁਹਾਡੀ ਆਵਾਜ਼ ਕਿੰਨੇ ਕੁ ਪੱਤਰਕਾਰਾਂ ਨੇ ਚੁੱਕੀ ਆ? ਨਹੀਂ ਦੇਖੋ, ਹੈਗੇ ਆ ਵਿੱਚ ਚੱਕਣ ਵਾਲੇ, ਬਹੁਤ ਪੱਤਰਕਾਰਾਂ ਨੇ ਚੱਕੀ, ਇਹੋ ਜਿਹੀ ਗੱਲ ਨਹੀਂ, ਪਰ ਜਿੱਡੀ ਵੱਡੀ ਇਹ ਗੱਲ ਸੀਗੀ, ਜਿੱਡੀ ਵੱਡੀ ਗੱਲ ਸੀਗੀ, ਬਹੁਤ ਸਾਰੇ ਅਦਾਰੇ ਚੁੱਪ ਨੇ, ਬਹੁਤ ਸਾਰੇ ਅਦਾਰੇ ਜਿਨ੍ਹਾਂ ਨੇ ਕਹਿਣ ਦੇ ਬਾਵਜੂਦ ਵੀ ਖਬਰ ਨਹੀਂ ਲਾਈ, ਬਟ ਵਿੱਚ ਹੈਗੇ ਜਿਹੜੇ ਸਪੋਰਟ ਕਰਦੇ ਆ।
ਜਿਨ੍ਹਾਂ ਨੇ ਖਬਰਾਂ ਵੀ ਲਾਈਆਂ, ਪ੍ਰਿੰਟ ਦੇ ਵਿੱਚ ਵੀ ਖਬਰਾਂ ਲਾਈਆਂ, ਜਿਹੜੇ ਵੈਬ ਚੈਨਲਾਂ ਤੇ ਵੀ ਖਬਰਾਂ ਲਾਈਆਂ, ਕੁਝ ਜਿਹੜੇ ਆਪਣੇ ਔਨ 에ਅਰ ਨੇਗੇ ਚੈਨਲ, ਜਿਹੜੇ ਟੀਵੀ ਤੇ ਚੱਲਦੇ ਜਿਹਨੂੰ ਆਪਾਂ ਔਨ 에ਅਰ ਚੈਨਲਸ ਕਹਿ ਦਿੰਦੇ ਆ, ਉਹਨਾਂ ਨੇ ਵੀ ਕੁਛ ਨੇ ਚਲਾਇਆ, ਬਟ ਬਹੁਤ ਸਾਰੇ ਚੁੱਪ ਨੇ। ਗੋਇਲ ਸਾਹਿਬ, ਇੱਕ ਸਵਾਲ ਹੋਰ, ਜਿਹੜਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਸਵੇਰੇ ਤੜਕਸਾਰ ਚੁੱਕ ਲੈਣਾ ਪੰਜਾਬ ਪੁਲਿਸ ਦੇ ਵੱਲੋਂ, ਤੇ ਖਹਿਰਾ ਸਾਹਿਬ ਇਹ ਕਹਿੰਦੇ ਰਹੇ ਕਿ ਤੁਸੀਂ ਮੈਨੂੰ ਵਾਰੰਟ ਦੇ ਦਿੰਦੇ, ਤੁਸੀਂ ਮੈਨੂੰ ਨੋਟਿਸ ਭੇਜ ਦਿੰਦੇ, ਮੈਂ ਖੁਦ ਚੱਲ ਕੇ ਆ ਜਾਂਦਾ। ਅਜਿਹੀਆਂ ਗੱਲਾਂ ਹੋਈਆਂ ਨੇ। ਉਸ ਮਸਲੇ ਨੂੰ ਕਿਵੇਂ ਦੇਖਦੇ ਹੋ, ਪੂਰੇ ਮਸਲੇ ਨੂੰ? ਹਾਲਾਂਕਿ ਪੁਰਾਣਾ ਕੇਸ ਆ 2015 ਦਾ। ਦੇਖੋ, ਇਹ ਸਰਕਾਰ ਹੈ ਜਿਹੜੀ ਇਹ ਬਦਲਾਖੋਰੀ ਦੀ ਨੀਤੀ ਤੇ ਆ ਚੁੱਕੀ ਹੈ। ਜਿਹੜਾ ਬੰਦਾ ਬੋਲਦਾ ਉਹਨੂੰ ਬਾਏ ਹੁੱਕ ਐਂਡ ਕਰੁੱਕ ਇਹਨਾਂ ਨੇ ਚੱਕਣਾ ਹੀ ਹੈ। ਉਹਨੂੰ ਧਮਕਾਉਣਾ, ਉਹਨੂੰ ਡਰਾਉਣਾ, ਚੱਕਣਾ, ਮਤਲਬ ਇਸ ਤਰੀਕੇ ਨਾਲ, ਕਿਉਂਕਿ ਇਹਨਾਂ ਨੂੰ ਇਹ ਹੋਇਆ ਪਿਆ ਵੀ ਸਾਡੇ ਖਿਲਾਫ ਕੋਈ ਬੋਲੇ ਨਾ। ਹੁਣ ਇੱਕ MLA ਚਾਹੇ ਕਿਸੇ ਪਾਰਟੀ ਦਾ MLA, ਉਹਨੂੰ ਇੱਕ ਹਲਕੇ ਨੇ ਚੁਣਿਆ, 1.5-2 ਲੱਖ ਲੋਕਾਂ ਨੇ ਵੋਟ ਪਾਈ ਹੈ ਉਹਨੂੰ, ਤੇ ਉਹਦਾ ਮਤਲਬ ਉਹਨੂੰ ਇਸ ਤਰੀਕੇ ਨਾਲ ਚੱਕ ਲੈਣਾ, ਉਹਦੇ ਘਰੇ ਚਲੇ ਜਾਣਾ, ਮਤਲਬ ਸਵੇਰੇ 5 ਵਜੇ ਉਹਦੇ ਘਰੇ ਵੜ ਜਾਣਾ, ਚੰਡੀਗੜ੍ਹ ਸਥਿਤ ਉਹਦੇ ਘਰ ਹੈ, ਉਹਦੇ 'ਚ ਵੜ ਜਾਣਾ, ਉਸ ਤੋਂ ਬਾਅਦ ਉਹਦੇ ਬੈਡਰੂਮ 'ਚ ਚਲੇ ਜਾਣਾ, ਉਹਦੇ ਬੈਡਰੂਮ 'ਚ ਜਾ ਕੇ ਉਹਨੂੰ ਚੱਕ ਲੈਣਾ। ਇਹ ਕਿਹੜਾ ਲਾ ਕਹਿੰਦਾ, ਕਿਹੜਾ ਕਨਸਟੀਟਿਊਸ਼ਨ ਕਹਿੰਦਾ? ਅਰੈਸਟ ਵਾਰੰਟ ਉਹਨਾਂ ਕੋਲੇ ਹੈ ਨਹੀਂ ਸੀ, ਸਿਵਲ ਵਰਦੀ 'ਚ ਅੱਧੇ ਪੁਲਿਸ ਵਾਲੇ ਸੀਗੇ। ਬਦਲਾਖੋਰੀ ਨਹੀਂ ਤੇ ਹੋਰ ਕੀ ਆ? ਤੁਸੀਂ ਕਿਸੇ ਬੰਦੇ ਨੂੰ, ਪਹਿਲੀ ਗੱਲ ਤੇ ਪੁਰਾਣਾ ਕੇਸ ਹੈ, ਸੁਪਰੀਮ ਕੋਰਟ ਨੇ ਰਾਹਤ ਦਿੱਤੀ ਹੋਈ ਹੈ, ਸਾਰਾ ਕੁਝ ਹੈ, ਚਲੋ ਆਪਾਂ ਉਹਨੂੰ ਵੀ ਇੱਕ ਵਾਰ ਛੱਡ ਦਿਓ ਗੱਲ ਨੂੰ। ਤੁਸੀਂ ਕਿਸੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰਨੀ ਹੈ ਤਾਂ ਤੁਸੀਂ ਤੇ ਤੁਸੀਂ ਉਹਦੇ 'ਚ ਕੀ ਕਰੋਗੇ? ਤੁਸੀਂ ਉਹਨੂੰ ਸੰਮਨ ਦਿਓਗੇ, ਉਹਨੂੰ ਬੁਲਾਓਗੇ, ਉਹਨੂੰ ਆਪਦਾ ਵਰਜਨ ਦੇਣ ਦਾ ਮੌਕਾ ਦਿਓਗੇ ਕਿ ਤੁਸੀਂ ਆਪਦਾ ਵਰਸ਼ਨ ਦਿਓ ਤੇ ਅਸੀਂ ਉਸ ਤੋਂ ਬਾਅਦ ਗੱਲ ਕਰਾਂਗੇ ਤੁਹਾਡੇ ਨਾਲ। ਬਿਲਕੁਲ। ਤੇ ਇਹੀ ਗੱਲ ਹੈ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਹ ਬਦਲਾਖੋਰੀ ਦੀ ਰਾਜਨੀਤੀ ਹੈ, ਹੋਰ ਕੁਝ ਨਹੀਂ ਹੈਗਾ। ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ, ਤੁਹਾਡਾ ਟਵੀਟ ਹੁੰਦਾ, ਤੁਹਾਡੇ ਟਵੀਟ ਨੂੰ ਰੀਟਵੀਟ ਕਰ ਦਿੱਤਾ ਜਾਂਦਾ, ਫਿਰ ਤੁਹਾਡੇ ਵੱਲੋਂ ਜੋ ਐਕਸ਼ਨ ਲਿਆ ਜਾਂਦਾ, ਤੁਸੀਂ ਕੀ ਕਰਨਾ ਚਾਹੁੰਦੇ ਹੋ? ਜਿਹੜਾ ਕਿ ਟਵੀਟ ਤੁਸੀਂ ਲਗਾਤਾਰ ਕਰਦੇ ਰਹਿੰਦੇ ਹੋ ਸਰਕਾਰਾਂ ਦੇ ਉੱਪਰ, ਪੁਲਿਸ ਦਾ ਇਸ ਦੇ ਵਿੱਚ ਵਰਜਨ ਕੀ ਆ? ਪੁਲਿਸ ਕੀ ਕਹਿ ਰਹੀ ਆ ਤੁਹਾਨੂੰ? ਨਹੀਂ, ਦੇਖੋ, ਪੁਲਿਸ ਨੇ ਤਾਂ ਉੱਥੇ ਆ ਕੇ, ਮੈਂ ਤੇ ਦੇਖੋ ਇੱਕ ਟਵੀਟ ਕੀਤਾ ਕਿ ਜਿਹੜਾ ਆਹ ਟੈਂਡਰ ਹੈਗਾ ਹਵਾਈ ਜਹਾਜ਼ ਦਾ, ਇਹਦੀ ਸਾਨੂੰ ਕੀ ਲੋੜ ਹੈ? ਚਿੜੀ ਦੇ ਪਹੁੰਚੇ ਜਿੱਡਾ ਪੰਜਾਬ ਹੈ ਜੀ, ਇਹਦੇ 'ਚ ਹੈਲੀਕਾਪਟਰ ਮਸਾਂ ਚੱਲਦਾ ਹੈਗਾ, ਹੈਲੀਕਾਪਟਰ ਚੱਲਦਾ, ਉਹਨੂੰ ਤਾਰ ਲਓ, ਖੇਤ 'ਚ ਕਿਤੇ ਤਾਰ ਲਓ, ਛੱਤ ਤੇ ਤਾਰ ਲਓ, ਹੈਲੀਪੈਡ ਤੇ ਤਾਰ ਲਓ, ਪਰ ਜਹਾਜ਼ ਹੈ ਜਿਹੜਾ ਇੱਕ ਪਲੇਨ ਹੈ, ਉਹਨੂੰ ਰਨਵੇ ਚਾਹੀਦਾ ਪੂਰਾ। ਉਹ ਰਨਵੇ ਕਿੰਨੇ ਕੁ ਨੇ ਆਪਣੇ ਕੋਲੇ, ਕਿੰਨੇ ਕੁ ਏਅਰਪੋਰਟ ਨੇ, ਕਿੱਥੇ ਕਿ ਉਹ ਮਤਲਬ ਉਹ ਕੰਮ ਪੰਜਾਬ 'ਚ ਤਾਂ ਚੱਲਣ ਦਾ ਕੰਮ ਹੀ ਨਹੀਂ ਹੈਗਾ ਉਹਦਾ ਜਹਾਜ਼ ਦਾ। ਉਹ ਇੱਕੋ ਹੀ ਹੈ ਵੀ ਜਿੱਦਾਂ ਹੁਣ ਇਹ ਜਹਾਜ਼ ਵਰਤਦੇ ਪਏ ਆ, ਹੁਣ ਵੀ ਚੱਲਦਾ ਪਿਆ ਜਹਾਜ਼। ਜਿੱਥੇ ਕੇਜਰੀਵਾਲ ਨੇ ਜਾਣਾ ਉੱਥੇ ਜਹਾਜ਼ ਜਾਂਦਾ, ਨਾਲ ਭਗਵੰਤ ਮਾਨ ਜੀ ਰੂੰਗੇ 'ਚ ਚਲੇ ਜਾਂਦੇ ਆ। ਉਹ ਜਾਂਦੇ ਕਿਉਂ ਹੈ? ਕਿਉਂਕਿ ਪੈਸਾ ਪੰਜਾਬ ਦਾ ਲੱਗਣਾ, ਵਿੱਚ ਮੁੱਖ ਮੰਤਰੀ ਬੈਠਾ ਹੋਣਾ ਜ਼ਰੂਰੀ ਆ। ਉਹੀ ਇਹਨਾਂ ਨੇ ਹੁਣ ਇੱਕ ਹੋਰ ਜਹਾਜ਼ ਦਾ ਟੈਂਡਰ ਕੱਢਤਾ। ਮੈਂ ਕਿਹਾ ਯਾਰ, ਮੈਂ ਤਾਂ ਇਹੀ ਕਿਹਾ ਸੀ, ਮੈਂ ਕਿਹਾ ਤੁਸੀਂ ਟੈਂਡਰ ਇਹ ਕੱਢਿਆ ਕਿਉਂ ਹੈ? ਕੇਜਰੀਵਾਲ ਨੂੰ ਲਿਜਾਣ ਲਈ ਅੱਗੇ ਵੋਟਾਂ ਦੀ ਉਹਦੇ ਲਈ ਕੱਢਿਆ, ਪਰ ਪੰਜਾਬ ਤੇ ਤੁਸੀਂ 50,000 ਕਰੋੜ ਦਾ ਕਰਜ਼ਾ ਤੇ ਪਹਿਲਾਂ ਚੜਾ ਦਿੱਤਾ, ਤੇ ਹੁਣ ਜਦੋਂ ਇਹ ਟੈਂਡਰ ਤੁਸੀਂ, ਇਹ ਜਹਾਜ਼ ਰੋਜ਼ ਦਾ ਕਰੋੜਾਂ ਰੁਪਇਆ ਫੂਕੂਗਾ ਤੇ ਪੰਜਾਬ ਦੇ ਖਾਤੇ ਨੂੰ ਕਿਵੇਂ ਸਾਹ ਆਊਗਾ? ਲੋੜ ਤਾਂ ਹੈ ਨਹੀਂ। ਦੇਖੋ, ਸੁਖਬੀਰ ਬਾਦਲ ਨੂੰ ਲੋੜ ਨਹੀਂ ਪਈ ਜਹਾਜ਼ ਦੀ ਟੈਂਡਰ ਕੱਢਣ ਦੀ, ਕੈਪਟਨ ਅਮਰਿੰਦਰ ਨੂੰ ਲੋੜ ਨਹੀਂ ਪਈ, ਚੰਨੀ ਨੂੰ ਲੋੜ ਨਹੀਂ ਪਈ, ਜਾਂ ਉਦੋਂ ਪਹਿਲਾਂ ਜੋ ਵੀ ਬੰਦੇ ਰਹੇ ਉਹਨਾਂ ਨੇ ਤਾਂ ਕਦੇ ਜਹਾਜ਼ ਦਾ ਟੈਂਡਰ ਕੱਢਿਆ ਨਹੀਂਗਾ ਜਾਂ ਵਰਤਿਆ ਨਹੀਂ ਇਸ ਲੈਵਲ ਤੇ ਉਹ ਹੈਲੀਕਾਪਟਰ ਵਰਤਦੇ ਰਹੇ ਸਾਰੇ। ਪਰ ਤੁਸੀਂ ਤਾਂ ਉਹਨਾਂ ਦੇ ਹੈਲੀਕਾਪਟਰ ਦਾ ਮਜ਼ਾਕ ਉਡਾਉਂਦੇ ਸੀ ਕਿ ਇਹ ਹੈਲੀਕਾਪਟਰ ਰੋਜ਼ ਵਰਤਦੇ ਆ। ਤੁਸੀਂ ਹੈਲੀਕਾਪਟਰ ਵੀ ਵਰਤੀ ਜਾਂਦੇ ਹੋ ਤੇ ਨਾਲ ਰੋਜ਼ ਦਾ ਕਰੋੜਾਂ ਰੁਪਏ ਜਹਾਜ਼ ਤੇ ਹੀ ਫੂਕੀ ਜਾਂਦੇ ਹੋ। ਤੁਸੀਂ ਤੇ ਉਹਨਾਂ ਨਾਲੋਂ ਵੱਧ ਜਿੰਨਾ ਖਰਚਾ ਤੁਸੀਂ ਹੁਣ ਤੱਕ ਜਹਾਜ਼ ਤੇ ਕਰ ਚੁੱਕੇ ਹੋ, ਉਹਨਾਂ ਖਰਚਾ ਤੇ ਹੈਲੀਕਾਪਟਰ ਤੇ 5 ਸਾਲਾਂ 'ਚ ਵੀ ਨਹੀਂ ਹੁੰਦਾ। ਪੰਜਾਬ ਦੇ ਗਵਰਨਰ ਵੱਲੋਂ ਵੀ ਸਵਾਲ ਖੜੇ ਕੀਤੇ ਗਏ, ਕਹਿੰਦੇ ਕਿ ਸਾਨੂੰ ਹਿਸਾਬ ਚਾਹੀਦਾ 50,000 ਕਰੋੜ ਰੁਪਇਆ ਜਿਹੜਾ ਤੁਸੀਂ ਵਰਤਿਆ, ਕਿੱਥੇ ਕਿੱਥੇ ਖਰਚਿਆ। ਦੇਖੋ ਜੀ, ਸੰਵਿਧਾਨ ਦੇ ਅਕੋਰਡਿੰਗ ਕੁਛ ਮਰਜ਼ੀ ਇਹ ਜਾਣਬੁੱਝ ਕੇ ਇੱਕ ਗਵਰਨਰ ਤੇ CM ਦੀ ਲੜਾਈ ਖੜੀ ਕਰਦੇ ਪਏ ਆ। ਇਹ ਜਾਣਬੁੱਝ ਕੇ ਇੱਕ ਲੜਾਈ ਬਣਾਈ ਜਾ ਰਹੀ ਹੈ ਕਿ ਜਿਹੜੇ ਪੰਜਾਬ ਦੇ ਲੋਕ ਆ ਦਿੱਲੀ ਵਾਂਗੂ ਇਸੇ ਲੜਾਈ ਦੇ ਵਿੱਚ ਉਲਝ ਕੇ ਰਹਿ ਜਾਣ, ਕਿ ਜਿਹੜੇ ਅਸਲ ਸਵਾਲ ਨੇ ਉਹਨਾਂ ਤੋਂ ਧਿਆਨ ਭਟਕ ਜੇ, ਲੋਕ ਅਸਲ ਸਵਾਲ ਨਾ ਕਰਨ, ਸਿਰਫ ਇਹੀ ਕਰੀ ਜਾਣ, ਸਿਰਫ ਹਰ ਇੱਕ ਗੱਲ ਦੇ ਉੱਤੇ ਕੋਈ ਬਹਾਨਾ। ਹੋਰ ਸਟੇਟਾਂ ਦੇ ਵਿੱਚ ਜਾਂ ਜਿਹੜੇ ਕੰਮ ਨਹੀਂ ਹੋ ਰਹੇ ਉਹਨਾਂ ਦੇ ਜਵਾਬ ਦੇ ਵਿੱਚ, ਜਿਵੇਂ ਕੇਜਰੀਵਾਲ ਕਹਿੰਦੇ ਵੀ ਗਵਰਨਰ ਨਹੀਂ ਕਰਨ ਦਿੰਦਾ ਮੈਨੂੰ, ਉਵੇਂ ਭਗਵੰਤ ਮਾਨ ਚਾਹੁੰਦੇ ਵੀ ਮੈਂ ਵੀ ਇਹੀ ਜਵਾਬ ਦੇ ਦਿਆ ਕਰਨਾ। ਕੰਮ ਤਾਂ ਹੋ ਨਹੀਂ ਰਹੇ, ਬਿਲਕੁਲ ਕੱਲੀਆਂ ਗੱਲਾਂ ਹੋ ਰਹੀਆਂ, ਕੱਲੀਆਂ ਫਲੈਕਸਾਂ ਲੱਗ ਰਹੀਆਂ, ਕੱਲਾ ਮੀਡੀਆ 'ਚ ਪ੍ਰਚਾਰ ਚੱਲਦਾ ਪਿਆ। ਜਦੋਂ ਕੰਮ ਨਹੀਂ ਹੋਣਗੇ ਤਾਂ ਲੋਕ ਸਵਾਲ ਵੀ ਤਾਂ ਕਰਨਗੇ ਨਾ, 2 ਸਾਲਾਂ ਨੂੰ 3 ਸਾਲਾਂ ਨੂੰ ਜਦੋਂ ਵੀ ਕਰਨਗੇ, ਉਦੋਂ ਫਿਰ ਗੱਲ ਇਹੀ ਦਰਾਈ ਜਾਊਗੀ ਕਿ ਗਵਰਨਰ ਨਹੀਂ ਕਰਨ ਦਿੱਤਾ ਜਾਂਦਾ। ਪਰ ਜਦੋਂ ਕਿ ਜਿਹੜਾ ਸੰਵਿਧਾਨ ਹੈ ਜੀ ਸਾਡਾ, ਸੰਵਿਧਾਨ ਦੇ ਤਾਂ ਅਕੋਰਡਿੰਗ ਹੀ ਚੱਲਣਾ ਪਊਗਾ ਨਾ। ਸੰਵਿਧਾਨ ਦੇ ਹਿਸਾਬ ਨਾਲ ਹੀ ਜਿੱਤ ਕੇ ਆਏ ਆ, ਸੰਵਿਧਾਨ ਦੇ ਹਿਸਾਬ ਨਾਲ ਹੀ ਵੋਟਾਂ ਪਈਆਂ, ਉਹਦੇ ਹਿਸਾਬ ਨਾਲ ਹੀ ਮੁੱਖ ਮੰਤਰੀ ਬਣਿਆ। ਸੰਵਿਧਾਨ ਕਹਿੰਦਾ ਵੀ ਜਿਹੜਾ ਮੁੱਖ ਮੰਤਰੀ ਹੈ ਉਹ ਗਵਰਨਰ ਨੂੰ ਜਵਾਬਦੇਹ ਹੈ। ਕੋਈ ਵੀ ਤੁਸੀਂ ਪਾਲਿਸੀ ਹੈ, ਕੋਈ ਵੀ ਜੋ ਵੀ ਪੁੱਛਣਗੇ ਉਹ ਮੁੱਖ ਮੰਤਰੀ ਨੂੰ ਦੱਸਣਾ ਪਊਗਾ। ਫਿਰ ਤੁਸੀਂ ਉਹ ਜਦੋਂ
ਜਦੋਂ ਉਹ ਪੁੱਛਦੇ ਪਏ ਆ, ਕੋਈ ਉਹਨਾਂ ਨੇ ਪਰਸਨਲ ਸਵਾਲ ਤਾਂ ਪੁੱਛਿਆ ਨਹੀਂ ਕਦੇ। ਬਿਲਕੁਲ ਤੁਸੀਂ ਵੀ ਦੇਖੀਆਂ ਚਿੱਠੀਆਂ ਉਹਨਾਂ ਦੀਆਂ, ਉਹ ਇਸੇ ਹੀ ਪੁੱਛਦੇ ਪਏ ਆ ਵੀ ਤੁਸੀਂ ਆ ਮੀਡੀਆ ਤੇ ਇੰਨਾ ਪੈਸਾ ਕਿੱਥੇ ਲਾ ਦਿੱਤਾ, 50,000 ਕਰੋੜ ਰੁਪਏ ਕਿੱਥੇ ਲਾ ਦਿੱਤਾ, ਜਹਾਜ਼ ਤੇ ਇੰਨਾ ਕਰੋੜਾਂ ਰੁਪਏ ਕਿੱਥੇ ਲਾ ਦਿੱਤਾ ਤੁਸੀਂ, ਜਿਹੜੇ ਆ ਬੰਦੇ ਦਿੱਲੀੋਂ ਲਿਆ ਕੇ ਤੁਸੀਂ ਇੱਥੇ ਸਰਕਾਰੀ ਖਰਚੇ ਤੇ ਬਿਠਾਏ ਆ, ਲੱਖ ਲੱਖ 1.5 ਲੱਖ ਤਨਖਾਹਾਂ ਤੇ, ਇਹ ਕਿਵੇਂ ਬਿਠਾਏ ਆ? ਉਹਨਾਂ ਦੇ ਸਵਾਲ ਤਾਂ ਇਹੀ ਨੇ ਨਾ ਜਿਹੜੇ ਲੋਕ ਹਿੱਤ ਵਾਲੇ ਸਵਾਲ ਨੇ। ਤੇ ਜਦੋਂ ਤੁਸੀਂ ਉਹਨਾਂ ਦੇ ਸਵਾਲ ਜਿਹੜੇ ਕਿ ਸੰਵਿਧਾਨ ਦੇ ਅੰਡਰ ਤੁਸੀਂ ਦੱਸਣ ਲਈ ਪਾਬੰਦ ਹੋ, ਤੁਸੀਂ ਦੱਸਣ ਲਈ ਜ਼ਰੂਰੀ ਹੈ ਤੁਹਾਨੂੰ, ਸੰਵਿਧਾਨ ਕਹਿੰਦਾ ਵੀ ਮੁੱਖ ਮੰਤਰੀ ਜਵਾਬ ਦੇ ਹੈ ਜਦੋਂ ਗਵਰਨਰ ਪੁੱਛੇ, ਫਿਰ ਤੁਸੀਂ ਉਹਨੂੰ ਲੜਾਈ ਕਿਉਂ ਬਣਾਉਣੇ ਹੋ? ਦੱਸੋ, ਉਹਨਾਂ ਨੇ ਕੋਈ ਤੁਹਾਡੇ ਘਰ ਦਾ ਕੋਈ ਪਰਸਨਲ ਤੇ ਸਵਾਲ ਪੁੱਛਿਆ ਨਹੀਂਗਾ, ਸਟੇਟ ਦੇ ਖਰਚਿਆਂ ਬਾਰੇ ਪੁੱਛੋ, ਦੱਸੋ ਫਿਰ ਕੀ ਦਿੱਕਤ ਕੀ ਹੈ? ਕੀ ਲੱਗਦਾ ਆਉਣ ਵਾਲਾ ਸਮਾਂ ਪੰਜਾਬ ਤੇ ਕਿਹੋ ਜਿਹਾ ਹੋਊਗਾ? ਦੇਖੋ, ਪੰਜਾਬ ਦੇ ਸਮਾਂ ਮੈਂ ਤਾਂ ਇਹੀ ਸਲਾਹ ਦਿੰਦਾ ਇਹਨਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਜਿੰਨਾ ਤੁਸੀਂ ਡਰਾਉਣ ਦੀ ਕੋਸ਼ਿਸ਼ ਕਰੋਗੇ ਉਨੇ ਉਹ ਨਿਡਰ ਹੋਣਗੇ। ਕਿੰਨਿਆਂ ਕੁ ਨੂੰ ਚੱਕ ਲਓਗੇ, ਕਿੰਨਿਆਂ ਕੁ ਨੂੰ ਕੁੱਟ ਲਓਗੇ, ਕਿੰਨਿਆਂ ਕੁ ਨੂੰ ਮਾਰ ਲਓਗੇ, ਇਹ ਚੀਜ਼ਾਂ ਪੰਜਾਬ 'ਚ ਨਹੀਂ ਚੱਲਦੀਆਂ। ਖਾਸ ਕਰਕੇ ਇਹ ਚੀਜ਼ਾਂ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ, ਲੋਕ ਹੋਰ ਉੱਭਰ ਕੇ ਵੱਧ ਆਉਂਦੇ ਆ, ਤੁਹਾਡੇ ਖਿਲਾਫ ਹੋਰ ਲੋਕ ਹੋਣਗੇ। ਜਦੋਂ ਜਿਹੜੇ ਕਾਨੂੰਨ ਨੇ, ਕੋਈ ਆਰਟੀ ਐਕਟ ਹੈ, ਤੁਹਾਨੂੰ ਆਰਟੀ ਦਾ ਜਵਾਬ ਦੇਣਾ ਚਾਹੀਦਾ। ਕੋਈ ਜਿਹੜਾ ਕਿਸੇ ਦਾ ਹੱਕ ਹੈ, ਕਿਸੇ ਦਾ ਤੁਸੀਂ ਕਿਸੇ ਨੂੰ ਸਵਾਲ ਕਰਨੇ ਆ, ਉਹਨੂੰ ਮਤਲਬ ਕਾਨੂੰਨ ਦੇ ਹਿਸਾਬ ਨਾਲ ਉਹਨੂੰ ਬੁਲਾਓ, ਉਹਨੂੰ ਸੰਮਣ ਕਰੋ ਤੇ ਉਹਦੇ ਨਾਲ ਸਵਾਲ ਕਰੋ। ਕਾਨੂੰਨ ਦੇ ਹਿਸਾਬ ਨਾਲ ਚੱਲੋ, ਸੰਵਿਧਾਨ ਦੇ ਹਿਸਾਬ ਨਾਲ ਚੱਲੋ ਤੇ ਲੋਕਾਂ ਨੂੰ ਰਾਹਤ ਦਿਓ, ਲੋਕਾਂ ਲਈ ਕੰਮ ਕਰੋ, ਨਾ ਕਿ ਇਕੱਲੀ ਇਸ਼ਤਿਹਾਰਬਾਜ਼ੀ ਕਰੋ। ਇਸ਼ਤਿਹਾਰਬਾਜ਼ੀ ਨਾਲ ਕੀ ਹੈ, ਕਰੋੜਾਂ ਰੁਪਏ ਦੀਆਂ ਤੁਸੀਂ ਫਲੈਕਸਾਂ ਲਾ ਚੁੱਕੇ ਹੋ, ਅਰਬਾਂ ਰੁਪਏ ਦੀਆਂ ਲਾ ਚੁੱਕੇ ਹੋ। ਹੁਣ ਤਾਂ ਬੇਸਿਕਲੀ ਕਰੋੜ ਤਾਂ ਅਰਬਾਂ ਰੁਪਏ ਦੀ ਤਾਂ ਜਿਵੇਂ 150 ਕਰੋੜ ਰੁਪਏ ਦਾ ਮਹੀਨੇ 'ਚ ਹੀ ਲਾ ਦਿੰਦੇ ਸੀ। ਕਿਤੇ ਇਹ ਨਹੀਂ ਆਇਆ ਦਿਮਾਗ ਦੇ ਵਿੱਚ ਵੀ ਜੇ ਫਲੈਕਸਾਂ ਦਾ ਠੇਕਾ ਹੀ ਮਿਲ ਜੇ ਮਲਕ ਗੋਇਲ ਨੂੰ, ਵੀ ਇੰਨਾ ਫਲੈਕਸ ਜਗ੍ਹਾ ਜਗ੍ਹਾ ਤੇ ਫਲੈਕਸ ਲੱਗਦੀ ਆ, ਜਗ੍ਹਾ ਜਗ੍ਹਾ ਤੇ ਇਹ ਕੁਛ ਹੁੰਦਾ ਹੈਗਾ, ਕਦੇ ਆਇਆ ਨਹੀਂ ਦਿਮਾਗ ਦੇ ਵਿੱਚ? ਨਹੀਂ, ਆਪਾਂ ਕੀ ਕਰਨਾ ਜੀ ਫਲੈਕਸਾਂ ਦੇ ਠੇਕੇ ਲੈ ਕੇ, ਆਪਾਂ ਤੇ ਆਹੀ ਬਸ ਸਹੀ ਤਰੀਕੇ ਨਾਲ ਦਾਲ ਰੋਟੀ ਖਾਈ ਜਾਂਦੇ, ਇੰਨਾ ਹੀ ਬਹੁਤ ਹੁੰਦਾ। ਪਰ ਜਿਹੜਾ ਚੱਕਰ ਹੈ ਨਾ, ਲੋਕਾਂ ਨੂੰ ਜਵਾਬਦੇਹੀ ਬਣਦੀ ਹੈ ਸਰਕਾਰ। ਜਦੋਂ ਫਲੈਕਸ ਦੇਖਦੇ ਹੋ ਮਨ ਦੇ ਵਿੱਚ ਕੀ ਆਉਂਦਾ? ਜਦੋਂ ਫਲੈਕਸ ਦੇਖ ਕੇ ਮਨ ਦੇ ਵਿੱਚ ਬਰਬਾਦੀ ਆਉਂਦੀ ਹੈ ਜੀ। ਹੁਣ ਜਿਹੜੀ ਮੀਟਿੰਗ ਚੰਡੀਗੜ੍ਹ ਹੋਣੀ ਹੈ ਜਾਂ ਜਲੰਧਰ ਹੋਣੀ ਹੈ, ਉਹਦੀਆਂ ਮਤਲਬ ਕਰੀਬ 500-700 ਫਲੈਕਸ ਮਾਨਸਾ ਦੇ ਵਿੱਚ ਕਿਉਂ ਲੱਗੀ ਹੈ? ਹਰ ਇੱਕ ਤੁਸੀਂ PAP ਜਲੰਧਰ ਦੇ ਵਿੱਚ ਕੋਈ ਤੁਹਾਡਾ ਯੋਗਾ ਦਾ ਪ੍ਰੋਗਰਾਮ ਹੈ, ਉਹਦੀ ਫਲੈਕਸਾਂ ਤੁਸੀਂ ਅਰਬਾਂ ਰੁਪਏ ਦੀਆਂ ਕਿਉਂ ਲਾਈਆਂ? ਉਹਦੀ ਜਿਹੜੀ ਐਡ ਹੈ, ਇਸ਼ਤਿਹਾਰ ਹੈ, ਉਹਦੀ 1-1.5 ਮਿੰਟ ਦੀ ਐਡ ਰਾਜਸਥਾਨ ਦੇ ਵਿੱਚ ਕਿਉਂ ਚੱਲਦੀ ਪਈ ਹੈ, ਗੁਜਰਾਤ ਦੇ ਵਿੱਚ ਕਿਉਂ ਚੱਲਦੀ ਪਈ ਹੈ, ਜਿਨ੍ਹਾਂ ਦਾ 1-1 ਦਿਨ ਦਾ ਖਰਚਾ ਕਈ ਕਰੋੜਾਂ ਰੁਪਇਆਂ 'ਚ ਹੈ। ਤੇ ਉਸ ਤੋਂ ਬਾਅਦ ਤੁਸੀਂ ਹਿਸਾਬ ਨਹੀਂ ਦਿੰਦੇ ਉਹਦਾ, RTE ਦੇ ਵਿੱਚ ਤੁਸੀਂ ਕਹਿ ਦਿੰਦੇ ਹੋ ਜੀ ਸਾਨੂੰ ਫਲਾਣਾ ਹੈ, ਜਾਂ ਮਤਲਬ ਅਸੀਂ ਦੇ ਨਹੀਂ ਸਕਦੇ, ਜਾਂ ਚੁੱਪ ਕਰ ਜਾਂਦੇ। ਅਫਸੋਸ ਹੁੰਦਾ ਜਦੋਂ RTI ਦੇ ਰਾਹੀਂ ਤੁਸੀਂ ਕੋਈ ਵੀ ਡਾਕੂਮੈਂਟ ਜਾਂ ਡਾਟਾ ਕੱਢਦੇ ਹੋ, ਫਰੋਲਦੇ ਹੋ, ਤੁਹਾਡਾ ਦਿਮਾਗ ਲੱਗਦਾ ਹੋਣਾ, ਫਿਰ ਉਸ ਦਾ ਜਵਾਬ ਨਹੀਂ ਮਿਲਦਾ, ਅਫਸੋਸ ਹੁੰਦਾ ਉਸ ਚੀਜ਼ 'ਤੇ? ਇਕੱਲਾ ਦਿਮਾਗ ਨਹੀਂ ਲੱਗਦਾ ਜੀ, ਬਹੁਤ ਕੁਛ ਲੱਗਦਾ ਇਹਦੇ 'ਚ। ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਤੁਸੀਂ ਪੁੱਛਣਾ ਕੀ ਹੈ, ਫਿਰ ਉਹਨੂੰ ਡਰਾਫਟ ਕਰਨਾ ਹੈ, ਫਿਰ ਉਸ ਤੋਂ ਬਾਅਦ RTI ਪੈਂਦੀ ਹੈ, ਪੈਸੇ ਵੀ ਲੱਗਦੇ ਆ, ਤੇ ਉਸ ਤੋਂ ਬਾਅਦ ਫਿਰ ਜਦੋਂ ਨਹੀਂ ਜਵਾਬ ਆਉਂਦਾ ਫਿਰ ਫਸਟ ਅਪੀਲ ਪੈਂਦੀ ਹੈ, ਫਿਰ ਪੈਸੇ ਲੱਗਦੇ ਆ, ਫਿਰ ਉਸ ਤੋਂ ਬਾਅਦ ਜੇ ਉਸ ਤੋਂ ਬਾਅਦ ਫਿਰ ਨਹੀਂ ਜਵਾਬ ਆਉਂਦਾ, 3-4 ਮਹੀਨੇ ਟੱਪ ਚੁੱਕੇ ਹੁੰਦੇ ਆ, ਫਿਰ ਕਮਿਸ਼ਨ 'ਚ ਅਪੀਲ ਪੈਂਦੀ ਹੈ ਸੈਕਿੰਡ ਚੰਡੀਗੜ੍ਹ, ਫਿਰ ਚੰਡੀਗੜ੍ਹ ਜਾਣਾ ਪੈਂਦਾ, ਚੰਡੀਗੜ੍ਹ ਜਾ ਕੇ ਫਿਰ ਖਰਚਾ ਹੁੰਦਾ, ਫਿਰ ਉੱਥੇ ਜਾ ਕੇ ਤੁਹਾਡਾ ਟਾਈਮ ਦਿਨ ਬਰਬਾਦ ਹੁੰਦਾ। ਉੱਥੇ ਐ ਨਹੀਂ ਪਤਾ ਵੀ 3 ਵਾਰ ਜਾਣਾ ਪਵੇ, 4 ਵਾਰ ਜਾਣਾ ਪਵੇ। ਕਈ ਤਾਂ ਉੱਥੇ ਕਮਿਸ਼ਨਰ ਇਹੋ ਜਿਹੇ ਨੇ ਜਿਨ੍ਹਾਂ ਨੂੰ ਕੈਮਰਾ ਚਲਾਉਣ 'ਚ ਵੀ ਪ੍ਰੋਬਲਮ ਹੈ, ਵੀ ਘਰੇ ਬੈਠੇ ਲੋਕਾਂ ਨੂੰ ਕੈਮਰੇ 'ਤੇ ਪੇਸ਼ ਕਰ ਲਿਆ ਕਰੋ। ਕਈ ਕਰ ਲੈਂਦੇ, ਕਈ ਨਹੀਂ ਕਰਦੇ। ਇਸੇ ਤਰੀਕੇ ਨਾਲ ਪ੍ਰੋਸੈਸ ਹੈ ਕਿ RTE ਤੇ 6-7 ਮਹੀਨੇ ਟੱਪ ਜਾਂਦੇ ਨੇ। ਪੱਲੇ ਕੀ ਪੈਂਦਾ ਫਿਰ? ਪੰਜਾਬ ਸਰਕਾਰ, ਪੰਜਾਬ ਦਾ ਮਾਹੌਲ, ਅਕਸਰ ਸਵਾਲ ਚੁੱਕਦੇ ਹੋ, ਟਵੀਟ ਕਰਦੇ ਹੋ, ਟਵੀਟ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਵੀ ਰਹਿੰਦੇ ਹੋ। ਪੁਲਿਸ ਦਾ ਇਸ ਦੇ ਵਿੱਚ ਵਰਜਨ ਕੀ ਆ? ਪੁਲਿਸ ਕੀ ਕਹਿ ਰਹੀ ਆ ਤੁਹਾਨੂੰ? ਮੈਂ ਤੇ ਦੇਖੋ ਇੱਕ ਟਵੀਟ ਕੀਤਾ ਕਿ ਜਿਹੜਾ ਆਹ ਟੈਂਡਰ ਹੈਗਾ ਹਵਾਈ ਜਹਾਜ਼ ਦਾ, ਇਹਦੀ ਸਾਨੂੰ ਕੀ ਲੋੜ ਹੈ? ਚਿੜੀ ਦੇ ਪਹੁੰਚੇ ਜਿੱਡਾ ਪੰਜਾਬ ਹੈ ਜੀ, ਇਹਦੇ 'ਚ ਹੈਲੀਕਾਪਟਰ ਮਸਾਂ ਚੱਲਦਾ ਹੈਗਾ। ਹੈਲੀਕਾਪਟਰ ਚੱਲਦਾ, ਉਹਨੂੰ ਤਾਰ ਲਓ ਖੇਤ 'ਚ, ਕਿਤੇ ਤਾਰ ਲਓ ਛੱਤ 'ਤੇ ਤਾਰ ਲਓ, ਹੈਲੀਪੈਡ 'ਤੇ ਤਾਰ ਲਓ। ਪਰ ਜਹਾਜ਼ ਹੈ ਜਿਹੜਾ ਇੱਕ ਪਲੇਨ ਹੈ, ਉਹਨੂੰ ਰਨਵੇ ਚਾਹੀਦਾ ਪੂਰਾ। ਉਹਨੂੰ ਮੈਂ ਜਦੋਂ ਟਵਿੱਟਰ 'ਤੇ ਸ਼ੇਅਰ ਕੀਤਾ, ਉੱਥੇ ਆ ਕੇ ਪੁਲਿਸ ਮੈਨੂੰ ਧਮਕੀ ਦਿੰਦੀ ਹੈ ਸ਼ਰੇਆਮ ਕਿ ਇਹ ਬੜਾ ਸੈਂਸਿਟਿਵ ਡਾਕੂਮੈਂਟ ਹੈ, ਇਹਨੂੰ ਡਿਲੀਟ ਕਰੋ ਹੁਣੀ, ਤੇ ਅੱਗੇ ਤੋਂ ਵੀ ਖਿਆਲ ਰੱਖਿਓ। ਨਾ ਤਾਂ ਇਹਨਾਂ ਨੂੰ RTE ਦਾ ਜਵਾਬ ਦੇਣਾ ਪਸੰਦ ਹੈ, ਨਾ ਇਹਨਾਂ ਨੂੰ ਉਹ ਪੱਤਰਕਾਰ ਪਸੰਦ ਨੇ ਜਿਹੜੇ ਸਵਾਲ ਕਰਦੇ ਨੇ, ਨਾ ਇਹਨਾਂ ਨੂੰ ਐਕਟਿਵਿਸਟ ਪਸੰਦ ਹੈ ਜਿਹੜੇ ਸਵਾਲ ਕਰਦੇ ਆ, ਨਾ ਇਹਨਾਂ ਨੂੰ ਕੋਈ ਖੁਲਾਸਾ ਇਹਨਾਂ ਦਾ ਬਾਹਰ ਆ ਜੇ ਉਹ ਜਰਿਆ ਜਾਂਦਾ। ਫਿਰ ਉਹਨੂੰ ਕੀ ਕਰਦੇ, ਜਦੋਂ ਕੋਈ ਖੁਲਾਸਾ ਬਾਹਰ ਆ ਜਾਂਦਾ, ਪੁਲਿਸ ਵਰਤਦੇ ਆ, ਕਿਸੇ ਨੂੰ ਅੰਦਰ ਦੇ ਦਿੰਦੇ ਆ, ਪੱਤਰਕਾਰਾਂ ਦੇ ਘਰੇ ਪੁਲਿਸ ਭੇਜਦੇ ਆ, ਕੋਈ ਪੋਲੀਟੀਕਲ ਲੀਡਰ ਜਿਹੜਾ ਬੋਲਦਾ ਉਹਨੂੰ ਚੱਕ ਕੇ ਅੰਦਰ ਦੇ ਦਿੰਦੇ ਆ। ਗੋਇਲ ਸਾਹਿਬ, ਤੁਸੀਂ ਬੜਾ ਖੁੱਲ੍ਹ ਕੇ ਬੋਲਦੇ ਹੋ, ਕਦੇ ਡਰ ਨਹੀਂ ਲੱਗਿਆ ਵੀ ਅਸੀਂ ਇੰਨਾ ਖੁੱਲ੍ਹ ਕੇ ਬੋਲ ਰਹੇ ਹਾਂ, ਕਦੇ ਸਾਡੇ ਨਾਲ ਨਾ ਕਿਤੇ ਉਹ ਵਾਪਰ ਜੇ ਜੋ ਪਿਛਲੇ ਦਿਨਾਂ ਦੇ ਦੌਰਾਨ ਵਾਪਰਿਆ? ਪੰਜਾਬ ਦੇ ਜਵਾਨਾਂ ਦੇ ਉੱਪਰ NSA ਲਾ ਕੇ ਡਿਬਰੂਗੜ੍ਹ ਭੇਜਤਾ, ਜਾਂ ਸੁਖਪਾਲ ਸਿੰਘ ਖਹਿਰਾ ਨੂੰ ਘਰੋਂ ਚੱਕ ਲਿਆ ਸਵੇਰੇ। ਡਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਗੱਲ ਇਹ ਹੁੰਦੀ ਹੈ ਵੀ ਜਦੋਂ ਇਹ ਹਰ ਪਾਸੇ ਮੂੰਹ ਬੰਦ ਕਰਦੇ ਪਏ ਆ, ਚਾਹੇ ਉਹ ਪੱਤਰਕਾਰ ਨੇ,
ਚਾਹੇ ਉਹ ਐਕਟਿਵਿਸਟ ਨੇ, ਚਾਹੇ ਉਹ ਜਿਹੜੇ ਬੋਲਣ ਵਾਲੇ ਪੋਲੀਟੀਸ਼ੀਅਨ ਨੇਗੇ ਇਹਨਾਂ ਦੇ ਓਪੋਜੀਸ਼ਨ ਦੇ ਵਿੱਚ, ਚਾਹੇ ਉਹ ਕਿਸੇ ਵੀ ਤਰੀਕੇ ਦੇ ਬੰਦੇ ਨੇ। ਈਵਨ ਜਿਹੜਾ ਫੇਸਬੁੱਕ ਤੇ ਇੱਕ ਜਾਂ ਟਵਿੱਟਰ ਤੇ ਜਾਂ ਵਟਸਐਪ ਤੇ ਇੱਕ ਪੋਸਟ ਪਾਉਣ ਵਾਲਾ ਬੰਦਾ ਵੀ ਹੈ ਨਾ, ਉਹਦੇ ਘਰ ਵੀ ਪੁਲਿਸ ਭੇਜ ਦਿੱਤੀ ਜਾਂਦੀ ਹੈ। ਤੁਹਾਡੇ ਉੱਪਰ ਵੀ ਕਈ ਸਵਾਲ ਖੜੇ ਹੁੰਦੇ ਨੇ, ਸੋਸ਼ਲ ਮੀਡੀਆ ਦੇ ਉੱਪਰ ਵੀ ਤੁਸੀਂ ਦੇਖਦੇ ਹੋਵੋਗੇ ਅਕਸਰ ਕਮੈਂਟਾਂ ਦੇ ਵਿੱਚ ਵੀ ਇਹੀ ਕਿਹਾ ਜਾਂਦਾ ਕਿ ਇਹ ਕਾਂਗਰਸੀ ਆ, ਇਹ ਅਕਾਲੀ ਆ। ਪਰਨੀਤ ਕੌਰ ਦੀ ਇੱਕ ਸ਼ੈਲਰ ਦੇ ਵਿੱਚੋਂ ਦਾਰੂ ਫੜਵਾਈ ਸੀ ਰਾਤ ਨੂੰ, ਸੜਕ ਰੋਕ ਕੇ ਧਰਨਾ ਲਾ ਕੇ। ਅਸੀਂ ਕਾਂਗਰਸੀ ਕਿਵੇਂ ਹੋ ਗਏ? ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਦੇ ਤਹਿਤ। ਇਹ ਮੁਲਾਕਾਤ ਅਹਿਮ ਰਹਿਣ ਵਾਲੀ ਆ ਕਿਉਂਕਿ ਇਸ ਮੁਲਾਕਾਤ ਦੇ ਵਿੱਚ ਕਾਫੀ ਖੁਲਾਸੇ ਹੋਣੇ ਆ। ਜੋ ਮੌਜੂਦਾ ਸਰਕਾਰ ਆ, ਮੌਜੂਦਾ ਸਰਕਾਰ ਦੇ ਉੱਪਰ ਹਮੇਸ਼ਾ ਟੀਕਾ ਟਿੱਪਣੀ ਹੁੰਦੀ ਰਹੀ ਹੈ, ਪਰ ਅੱਜ ਜਿਸ ਸ਼ਖਸ ਦੇ ਨਾਲ ਅਸੀਂ ਮਿਲਾਉਣ ਜਾ ਰਹੇ ਹਾਂ, ਆਰਟੀਆਈ ਐਕਟਿਵਿਸਟ ਨੇ ਮਲਕ ਗੋਇਲ ਜੀ। ਜੀ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਿਹਤਾਂ ਦੱਸੋ, ਕਿਵੇਂ? ਠੀਕ ਹੋ? ਸਭ ਠੀਕ ਹੈ, ਵਧੀਆ। ਤੁਸੀਂ ਦੱਸੋ? ਪੰਜਾਬ ਸਰਕਾਰ, ਪੰਜਾਬ ਦਾ ਮਾਹੌਲ, ਅਕਸਰ ਸਵਾਲ ਚੁੱਕਦੇ ਹੋ, ਟਵੀਟ ਕਰਦੇ ਹੋ, ਟਵੀਟ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਵੀ ਰਹਿੰਦੇ ਹੋ। ਕੀ ਲੱਗਦਾ ਮਾਹੌਲ ਕੀ ਆ? ਦੇਖੋ, ਜਿਹੜਾ ਸੰਵਿਧਾਨ ਹੈਗਾ ਉਹ ਸਾਨੂੰ ਬੋਲਣ ਦੀ ਆਜ਼ਾਦੀ ਦਿੰਦਾ ਜੀ। ਇਹ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਕੇਜਰੀਵਾਲ ਜੀ, ਜਦੋਂ ਪਾਰਟੀ ਉਹਨਾਂ ਨੇ ਬਣਾਈ ਹੈ, ਸਭ ਤੋਂ ਪਹਿਲਾਂ ਉਹਨਾਂ ਨੇ ਕੀ ਗੱਲ ਕਹੀ ਸੀ? ਬੋਲਣ ਦੀ ਆਜ਼ਾਦੀ, ਬੋਲਣ ਦੀ ਆਜ਼ਾਦੀ ਦੀ ਗੱਲ ਕਹੀ ਸੀ। ਟਰਾਂਸਪੇਰੈਂਸੀ ਦੀ ਗੱਲ ਕਹੀ ਸੀ ਕਿ ਜਿਹੜਾ ਕੁਝ ਹੁੰਦਾ ਸਰਕਾਰਾਂ ਕਰਦੀਆਂ ਨੇ ਉਹਦੀ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ, ਉਹ ਲੁਕਣਾ ਨਹੀਂ ਚਾਹੀਦਾ ਕਿਤੇ। ਬਿਲਕੁਲ ਇਹੀ ਗੱਲ ਭਗਵੰਤ ਮਾਨ ਕਰਦੇ ਸੀ ਵੋਟਾਂ ਤੋਂ ਪਹਿਲਾਂ, ਕਿ ਸਰਕਾਰਾਂ ਨੂੰ ਸਵਾਲ ਕਰੋ, ਜਿਹੜਾ ਲੁਕਿਆ ਹੋਇਆ ਇਹ ਜਿਹੜੀਆਂ ਇਹ ਗੁਪਤ ਗੱਲਾਂ ਦੀਆਂ ਸੋਹਾਂ ਖਾਂਦੇ ਆ, ਇਹ ਗਲਤ ਅੰਗਰੇਜ਼ਾਂ ਵੇਲੇ ਦੀਆਂ ਨੇਗੀਆਂ, ਇਹ ਸਾਰਾ ਕੁਝ ਸਾਹਮਣੇ ਹੋਣਾ ਚਾਹੀਦਾ। ਬਿਲਕੁਲ। ਪਰ ਜਦੋਂ ਸਰਕਾਰ ਬਣੀ ਉਸ ਤੋਂ ਬਾਅਦ ਤਾਂ ਬਿਲਕੁਲ ਉਲਟੀ ਹੋਇਆ ਨਾ ਕੰਮ। ਨਾ ਤਾਂ ਇਹਨਾਂ ਨੂੰ ਆਰਟੀ ਦਾ ਜਵਾਬ ਦੇਣਾ ਪਸੰਦ ਹੈ, ਨਾ ਇਹਨਾਂ ਨੂੰ ਉਹ ਪੱਤਰਕਾਰ ਪਸੰਦ ਨੇ ਜਿਹੜੇ ਸਵਾਲ ਕਰਦੇ ਨੇ, ਨਾ ਇਹਨਾਂ ਨੂੰ ਐਕਟਿਵਿਸਟ ਪਸੰਦ ਹੈ ਜਿਹੜੇ ਸਵਾਲ ਕਰਦੇ ਆ, ਨਾ ਇਹਨਾਂ ਨੂੰ ਕੋਈ ਖੁਲਾਸਾ ਇਹਨਾਂ ਦਾ ਬਾਹਰ ਆ ਜੇ ਉਹ ਜਰਿਆ ਜਾਂਦਾ। ਫਿਰ ਉਹਨੂੰ ਕੀ ਕਰਦੇ? ਜਦੋਂ ਕੋਈ ਖੁਲਾਸਾ ਬਾਹਰ ਆ ਜਾਂਦਾ, ਪੁਲਿਸ ਵਰਤਦੇ ਆ, ਕਿਸੇ ਨੂੰ ਅੰਦਰ ਦੇ ਦਿੰਦੇ ਆ, ਪੱਤਰਕਾਰਾਂ ਦੇ ਘਰੇ ਪੁਲਿਸ ਭੇਜਦੇ ਆ, ਕੋਈ ਪੋਲੀਟੀਕਲ ਲੀਡਰ ਜਿਹੜਾ ਬੋਲਦਾ ਉਹਨੂੰ ਚੱਕ ਕੇ ਅੰਦਰ ਦੇ ਦਿੰਦੇ। ਐਕਟਿਵਿਸਟਾਂ ਨੂੰ, ਜਿੱਦਾਂ ਮੇਰੇ ਨਾਲ ਹੋਇਆ ਕਿ ਮੈਂ ਇੱਕ ਜਿਹੜਾ ਟੈਂਡਰ ਦਾ ਨੋਟਿਸ ਸੀਗਾ ਉਹਨੂੰ ਮੈਂ ਜਦੋਂ ਟਵਿੱਟਰ ਤੇ ਸ਼ੇਅਰ ਕੀਤਾ, ਉੱਥੇ ਆ ਕੇ ਪੁਲਿਸ ਮੈਨੂੰ ਧਮਕੀ ਦਿੰਦੀ ਹੈ ਸ਼ਰੇਆਮ ਕਿ ਇਹ ਬੜਾ ਸੈਂਸਿਟਿਵ ਡਾਕੂਮੈਂਟ ਹੈ, ਇਹਨੂੰ ਡਿਲੀਟ ਕਰੋ ਹੁਣੀ, ਤੇ ਅੱਗੇ ਤੋਂ ਵੀ ਖਿਆਲ ਰੱਖਿਓ। ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਪੰਜਾਬ ਦੇ ਵਿੱਚ ਪੰਜਾਬ ਦਾ ਬਣਦਾ ਕੀ ਜਾ ਰਿਹਾ ਹੈ। ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੂੰ ਆਪਾਂ ਅਕਸਰ ਮਾੜਾ ਕਹਿੰਦੇ ਆ ਸਾਰੇ, ਬਿਲਕੁਲ, ਪਰ ਉਹਨਾਂ 'ਚ ਤਾਂ ਕਦੇ ਸਾਡੇ ਨਾਲ ਤਾਂ ਇਦਾਂ ਹੋਇਆ ਨਹੀਂਗਾ। ਅਸੀਂ ਉਹਨਾਂ 'ਚ ਵੀ ਬੋਲਦੇ ਸੀ, ਹੁਣ ਵੀ ਬੋਲਦੇ ਆ। ਕਿਸੇ ਨੇ ਮੈਂ ਦੇਖਿਆ ਨਹੀਂ ਵੀ ਕਿਤੇ ਜਾ ਕੇ ਇਸ ਤਰੀਕੇ ਨਾਲ ਕੀਤਾ ਹੋਵੇ, ਕਿਸੇ ਨੇ ਪੁਲਿਸ ਭੇਜੀ ਹੋਵੇ ਜਾਂ ਪੁਲਿਸ ਦੀ ਗੱਲ ਕੀਤੀ ਹੋਵੇ ਜਾਂ ਪੁਲਿਸ ਤੋਂ ਫੋਨ ਕਰਾਏ ਹੋਣ। ਮੈਨੂੰ ਤਾਂ ਨਹੀਂ ਲੱਗਦਾ ਵੀ ਇਦਾਂ ਕੁਝ ਹੋਇਆ। ਬਟ ਇਹਦੇ 'ਚ ਜਿਹੜੀ ਸਰਕਾਰ ਹੈ, ਸਰਕਾਰ ਦੀ ਸਹਿਣ ਸ਼ਕਤੀ ਬਹੁਤ ਘੱਟ ਹੈ। ਸਹਿਣ ਸ਼ਕਤੀ ਘੱਟ ਹੋਣਾ ਕਿਉਂ ਹੈਗਾ? ਕਿਉਂਕਿ ਜਦੋਂ ਤੁਸੀਂ ਇੱਕ ਝੂਠ ਦਾ ਪਲੰਦਾ ਬਣਾ ਰਹੇ ਹੁੰਦੇ ਹੋ ਨਾ, ਤੁਹਾਨੂੰ ਸਭ ਤੋਂ ਵੱਡਾ ਡਰ ਇਹ ਹੁੰਦਾ ਵੀ ਕੋਈ ਸੱਚ ਨਾ ਬਾਹਰ ਆ ਜੇ। ਹੁਣ ਇਹ ਆਮ ਆਦਮੀ ਪਾਰਟੀ ਪੰਜਾਬ 'ਚ ਕੀ ਕਰ ਰਹੀ ਹੈ? ਇੱਕ ਝੂਠ ਦਾ ਪਲੰਦਾ ਖੜਾ ਕਰਦੀ ਪਈ ਹੈ ਜੀ। ਪੰਜਾਬ ਦਾ ਪੈਸਾ ਖਰਾਬ ਕਰਕੇ ਇੱਕ ਝੂਠ ਦਾ ਪਲੰਦਾ ਬਣਾਇਆ ਜਾ ਰਿਹਾ। ਇਹਨਾਂ ਨੂੰ ਹੁਣ ਡਰ ਇਹ ਹੈ ਵੀ ਪੰਜਾਬ ਤੋਂ ਬਾਹਰ ਇਹ ਝੂਠ ਦਾ ਪਲੰਦਾ ਨਾ ਚਲਾ ਜਾਵੇ, ਤਾਂ ਕਿ ਜਦੋਂ ਅਸੀਂ ਹੋਰ ਸਟੇਟਾਂ ਦੇ ਵਿੱਚ ਵੋਟਾਂ ਲੜਨ ਜਾਈਏ ਇਹ ਸਾਨੂੰ ਸਵਾਲ ਹੋਣ। ਹੁਣ ਝੂਠ ਦਾ ਪਲੰਦਾ ਕੀ ਹੈ? ਪਹਿਲੀ ਗੱਲ, ਮੁਹੱਲਾ ਕਲੀਨਿਕਾਂ ਦੀ ਇਹਨਾਂ ਦੀ ਕੀਤੀ ਹੈ। ਹਰ ਇੱਕ ਸੂਬੇ ਦੇ ਵਿੱਚ ਪੰਜਾਬ ਦੇ ਪੈਸੇ ਨਾਲ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ ਕਿ ਮੁਹੱਲਾ ਕਲੀਨਿਕ ਬਣਾਏ ਅਸੀਂ, ਪਰ ਉਹ ਹੈ ਕੀ? ਗਰਾਊਂਡ ਤੇ ਕੀ ਆ ਉਹ? ਜਾਂ ਤਾਂ ਪੁਰਾਣੇ ਬੰਦ ਪਏ ਸੇਵਾ ਕੇਂਦਰ ਨੇ, ਜਾਂ ਫਿਰ ਜਿਹੜੀਆਂ ਡਿਸਪੈਂਸਰੀਆਂ ਸੀ ਪ੍ਰੋਪਰ 15-15 ਦੇ ਸਟਾਫ ਵਾਲੀਆਂ, 5-5 7-7 ਡਾਕਟਰਾਂ ਵਾਲੀਆਂ, ਉਹ ਬੰਦ ਕਰਕੇ ਇੱਕ ਮੁਹੱਲਾ ਕਲੀਨਿਕ ਬਣਾ ਦਿੱਤਾ ਇੱਕ ਕਮਰੇ ਦਾ, ਜਿਹੜਾ 2 ਵਜੇ ਤੱਕ ਗੋਲੀਆਂ ਦਿੰਦਾ ਕੱਲ। ਉੱਥੇ ਪਹਿਲਾਂ ਡਿਲੀਵਰੀਆਂ ਵੀ ਹੁੰਦੀਆਂ ਸੀਗੀਆਂ, ਬਿਲਕੁਲ, ਬੱਚਾ ਜੱਚਾ ਸੈਂਟਰ ਬਣਦੇ ਸੀ, ਵੀ ਬਣੇ ਹੋਏ ਸੀ। ਉੱਥੇ ਪਹਿਲਾਂ ਆਪਰੇਸ਼ਨ ਵੀ ਹੋ ਜਾਂਦਾ ਸੀਗਾ, ਉੱਥੇ ਪਹਿਲਾਂ ਹੱਡੀਆਂ ਦਾ ਡਾਕਟਰ ਵੀ ਹੁੰਦਾ ਸੀਗਾ, ਉੱਥੇ ਦੰਦਾਂ ਵਾਲਾ ਡਾਕਟਰ ਵੀ ਹੁੰਦਾ ਸੀਗਾ, ਨਰਸਾਂ ਵੀ ਹੁੰਦੀਆਂ ਸੀ। ਹੁਣ ਕੀ ਹੈ? ਇੱਕ ਡਾਕਟਰ ਬਿਠਾ ਰੱਖਿਆ, 2 ਵਜੇ ਤੱਕ ਗੋਲੀਆਂ ਦਿੰਦਾ ਸਿਰ ਦੁਖਣ ਦੀਆਂ, ਜ਼ੁਕਾਮ ਦੀਆਂ, ਤੇ ਬਾਕੀ ਜਿਹੜੀਆਂ ਦਿੱਕਤਾਂ ਨੇਗੀਆਂ ਉਹਨਾਂ ਵਾਸਤੇ ਜਿਹੜੇ ਆਪਣੇ ਡਿਸਟ੍ਰਿਕਟ ਹਸਪੀਟਲ ਆ, ਜਿਹਨੂੰ ਆਪਾਂ ਸਿਵਲ ਹਸਪੀਟਲ ਕਹਿੰਦੇ ਆ, ਉਹਨਾਂ ਤੇ ਭਾਰ ਪੈ ਗਿਆ। ਉੱਥੇ ਇੰਨੀ ਭੀੜ ਹੋਈ ਪਈ ਆ, ਬੰਦੇ ਦਾ ਜਾਣ ਦਾ ਜੀ ਨਹੀਂ ਕਰਦਾ। ਇਹਦੇ ਨਾਲ ਬੇਰੁਜ਼ਗਾਰੀ ਵੀ ਵਧੂ। ਜਿਹੜੇ ਇਹਨਾਂ ਨੇ ਮੁਹੱਲਾ ਕਲੀਨਿਕ ਖੋਲ੍ਹੇ ਆ, ਕਿਤੇ ਨਾ ਕਿਤੇ ਲੱਗਦਾ ਹੈਗਾ ਵੀ ਜਿਹੜੇ ਤੁਸੀਂ ਕਿਹਾ ਕਿ 15-15 ਡਾਕਟਰਾਂ ਦਾ ਸਟਾਫ ਹੁੰਦਾ ਸੀ ਤੇ ਅੱਜ ਉੱਥੇ ਇੱਕ ਡਾਕਟਰ ਭਰਤੀ ਕਰਤਾ। ਨਹੀਂ, ਬੇਰੁਜ਼ਗਾਰੀ ਇਹਦੇ 'ਚ ਦੇਖੋ, ਬੇਰੁਜ਼ਗਾਰੀ ਇਹਦੇ ਨਾਲ ਨਹੀਂ ਵੱਧਦੀ, ਬਟ ਇਹਦੇ 'ਚ ਇਹ ਹੈ ਵੀ ਲੋਕਾਂ ਨੂੰ ਬੜੀ ਦਿੱਕਤ ਆਈ ਹੈ।
ਹੁਣ ਜਿਹੜੇ 25000 ਜਾਂ 30000 ਲੋਕਾਂ ਵਾਂਗਰ ਇੱਕ ਡਿਸਪੈਂਸਰੀ ਹੁੰਦੀ ਸੀ ਜਾਂ PHC ਜਾਂ CSC ਬਣਿਆ ਹੋਇਆ ਸੀਗਾ, ਇੱਕ ਛੋਟਾ ਹਸਪਤਾਲ ਕਹਿ ਦਿੰਦੇ ਉਹਨੂੰ ਜਾਂ ਡਿਸਪੈਂਸਰੀ ਕਹਿ ਦਿੰਦੇ ਆ, ਉਹ ਬਣੇ ਹੋਏ ਸੀ ਪਿੰਡਾਂ ਦੇ ਵਿੱਚ, ਉਹਨੂੰ ਇੱਕ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ। ਪਹਿਲਾਂ ਉੱਥੇ ਸਾਰਾ ਕੁਝ ਹੁੰਦਾ ਸੀਗਾ, ਮਤਲਬ ਬਹੁਤ ਵੱਡੀ ਕੰਪਲਿਕੇਸ਼ਨ ਨੂੰ ਛੱਡ ਕੇ ਛੋਟੀਆਂ ਗੱਲਾਂ ਸਾਰੀਆਂ ਹੁੰਦੀਆਂ ਸੀ, ਡਿਲੀਵਰੀਆਂ ਤੋਂ ਲੈ ਕੇ ਔਰਥੋ ਦੇ ਜਿਹੜੇ ਹੱਡੀਆਂ ਦੇ ਡਾਕਟਰਾਂ ਦੇ ਆਪਰੇਸ਼ਨ ਹੋ ਗਏ, ਕਿਤੇ ਕਿਤੇ ਬਹੁਤ ਕੁਝ ਹੁੰਦਾ ਸੀ, ਲੋਕ ਐਡਮਿਟ ਰਹਿੰਦੇ ਸੀ ਉੱਥੇ। ਬਹੁਤ ਵੱਡੇ ਵੱਡੇ ਹਸਪਤਾਲ ਬਣੇ ਹੋਏ ਆ ਆਪਣੇ ਪਿੰਡਾਂ 'ਚ ਵੀ, ਜਿਹਨੂੰ ਕਹਿਣ ਨੂੰ ਛੋਟੇ ਹਸਪਤਾਲ ਨੇ, ਬਹੁਤ 10-10 20-20 ਕਿੱਲਿਆਂ ਦੇ ਵਿੱਚ ਬਣੇ ਹੋਏ ਆ। ਉਹਨਾਂ ਨੂੰ ਸਾਰਿਆਂ ਨੂੰ ਬੰਦ ਕਰਕੇ ਸਟਾਫ ਉੱਥੋਂ ਹੋਰ ਜਗ੍ਹਾ ਤੇ ਲਾ ਕੇ ਉੱਥੇ ਇੱਕ ਕਮਰੇ ਦਾ ਮੁਹੱਲਾ ਕਲੀਨਿਕ ਖੋਲ ਦਿੱਤਾ ਗਿਆ, ਜਿੱਥੇ ਗੋਲੀਆਂ ਆਹੀ ਮਤਲਬ ਆ ਖੰਘ ਦੀ ਜ਼ੁਕਾਮ ਦੀ ਗੋਲੀ ਦਿੱਤੀ ਆ ਬਸ ਆਹ ਚੱਲਦਾ, ਉਹ ਵੀ 2 ਵਜੇ ਬੰਦ ਕਰ ਦਿੰਦੇ ਨੇ। ਅੱਧੇ ਦਾ ਵਿੱਚੋਂ ਜਿਹੜਾ ਪਿੱਛੇ ਸਕੈਮ ਵੀ ਨਿਕਲਿਆ ਸੀ, ਅੱਧੇ ਵਿੱਚ ਝੂਠੀਆਂ ਹਾਜ਼ਰੀਆਂ ਲਾ ਕੇ ਪੈਸੇ ਕਮਾਈ ਜਾਂਦੇ ਨੇ। ਮਤਲਬ ਆਹ ਚੱਲਦਾ ਪਿਆਗਾ। ਉਸ ਤੋਂ ਬਾਅਦ ਗੱਲ ਕਰਦੇ ਸੀ ਇਹ ਸਿੱਖਿਆ ਦੀ, ਸਕੂਲ ਆਫ ਐਮੀਨੈਂਸ। ਸਕੂਲ ਆਫ ਐਮੀਨੈਂਸ ਕੀ ਆ? ਜਿਹੜੇ ਇਹਨਾਂ ਨੇ ਬਿਲਡਿੰਗਾਂ ਦੇਖੀਆਂ ਵੀ ਕਿਹੜੇ ਕਿਹੜੇ ਸਕੂਲ ਜਿਹੜੇ ਚੰਗੇ ਬਣੇ ਹੋਏ ਆ, ਉਹ ਬਿਲਡਿੰਗਾਂ ਦੇਖ ਕੇ ਉਹਨਾਂ ਨੂੰ ਚੁਣ ਲਿਆ ਵੀ ਅਸੀਂ ਇਹਨਾਂ ਨੂੰ ਸਕੂਲ ਆਫ ਐਮੀਨੈਂਸ ਬਣਾਵਾਂਗੇ। ਉਹਨਾਂ ਦੇ ਰੰਗ ਮਾਰ ਕੇ ਲਸ਼ਕਾ ਕੇ ਉਹਨਾਂ ਨੂੰ ਉੱਤੇ ਸਕੂਲ ਆਫ ਐਮੀਨੈਂਸ ਲਗਾ ਕੇ ਭਗਵੰਤ ਮਾਨ ਦੀ ਫੋਟੋ ਲਾਤੀ, ਕੇਜਰੀਵਾਲ ਦੀ ਫੋਟੋ ਲਾਤੀ, ਤੇ ਉਹਨੂੰ ਹੁਣ ਸਾਰੇ ਦੇਸ਼ 'ਚ ਪ੍ਰਚਾਰਿਆ ਜਾ ਰਿਹਾ ਵੀ ਅਸੀਂ ਸਾਲ 'ਚ ਪੰਜਾਬ ਦਾ ਸਕੂਲ ਚੰਗਾ ਬਣਾਤਾ, ਜਦੋਂ ਕਿ ਗੱਲ ਕੀ ਸਕੂਲ ਪਹਿਲਾਂ ਹੀ ਹੈਗੇ ਸੀਗੇ। ਉਹ ਇਹਨਾਂ ਨੇ ਤਾਂ ਕੁਝ ਕੀਤਾ ਨਹੀਂ। ਬਿਲਕੁਲ ਮੁਹੱਲਾ ਕਲੀਨਿਕ ਵਾਲੇ ਮਾਮਲੇ 'ਚ ਡੀਗ੍ਰੇਡ ਕਰਤਾ ਚੀਜ਼ਾਂ ਨੂੰ, ਸਿੱਖਿਆ ਵਾਲੇ ਮਾਮਲੇ 'ਚ ਆਹ ਫਰਾਡ ਕੀਤਾ। ਇਸੇ ਤਰੀਕੇ ਹਰ ਥਾਂ ਤੇ ਹਰ ਫੀਲਡ ਦੇ ਵਿੱਚ ਜਿਹੜਾ ਇਹਨਾਂ ਨੇ ਕਿਹਾ ਕਿ ਅਸੀਂ ਚੰਗਾ ਕਰਾਂਗੇ, ਚਾਹੇ ਉਹ ਰੇਤੇ ਵਾਲੀ ਆ, ਰੇਤੇ ਵਾਲੇ ਮਸਲੇ ਤੁਸੀਂ ਦੇਖ ਲਓ, ਮਾਈਨਿੰਗ ਸ਼ਰੇਆਮ ਚੱਲਦੀ ਪਈ ਹੈ। ਜਿਹੜਾ ਮੰਤਰੀ ਹੈਗਾ ਸਿੱਖਿਆ ਮੰਤਰੀ ਹਰਜੋਤ ਬੈਂਸ, ਉਹਦੇ ਜਮਾ ਘਰ ਦੇ ਨੇੜੇ ਮਾਈਨਿੰਗ ਚੱਲਦੀ ਹੈ, ਉਹਦੇ ਹਲਕੇ ਦੇ ਵਿੱਚ ਮਾਈਨਿੰਗ ਚੱਲਦੀ ਹੈ, ਸ਼ਰੇਆਮ ਚੱਲਦੀ ਹੈ। ਤੇ ਮੈਂ ਵੀਡੀਓ ਕਿੰਨੀ ਵਾਰ ਪਾਈ ਹੈ ਤੇ ਉਹ ਸ਼ਰਮ ਨਹੀਂ ਮੰਨਦਾ ਇਸ ਗੱਲ ਦੀ। ਤੇ ਉਸ ਤੋਂ ਬਾਅਦ ਜਿਹੜਾ ਹੁਣ MLA ਹੈਗਾ ਲਾਲਪੁਰਾ, ਉਹਦਾ ਜਿਹੜਾ ਜੀਜਾ, ਮੇਰੀ ਗੱਲ ਹੋਈ, ਉਹ ਰਾਤ ਨੂੰ ਸ਼ਰੇਆਮ ਮਾਈਨਿੰਗ ਕਰਦੇ ਪਏ ਸੀ। ਪੁਲਿਸ ਨੇ ਇੱਕ ਚੰਗਾ ਅਫਸਰ ਸੀਗਾ, SSP ਚੰਗਾ ਸੀ, ਉੱਥੇ SP ਵੀ ਚੰਗਾ ਲੱਗਿਆ ਹੋਇਆ ਤਰਨਤਾਰਨ ਦੇ ਵਿੱਚ, ਮੇਰੀ ਉੱਥੇ ਗੱਲ ਹੋਈ, ਉਹ ਕਹਿੰਦੇ ਵੀ ਸ਼ਰੇਆਮ ਮਾਈਨਿੰਗ ਕਰਦੇ ਸੀਗੇ। ਪੁਲਿਸ ਨੇ ਜਦੋਂ ਛਾਪਾ ਮਾਰਿਆ, ਉਹਨਾਂ ਨੇ ਕੁਛ ਕੁ ਬੰਦੇ ਭੱਜ ਗਏ, ਕੁਛ ਕੁ ਫੜ ਲਏ ਉੱਥੇ, ਜਿਹਦੇ 'ਚ ਉਹਦਾ ਜੀਜਾ ਵੀ ਸੀਗਾ। ਤੇ ਉਸ ਕਰਕੇ ਲਾਲਪੁਰੇ ਨੂੰ ਮਤਲਬ ਵੀ ਮੈਂ ਤਾਂ ਜੀ MLA, ਮੇਰਾ ਰਿਸ਼ਤੇਦਾਰ ਕਿਵੇਂ ਫੜ ਲਿਆ, ਇਹਦਾ ਵੀ ਹਿੱਸਾ ਹੋਣਾ ਵਿੱਚ, ਇਹਦਾ ਵੀ ਹਿੱਸਾ ਹੋਣਾ, ਤਾਂ ਹੀ ਤੇ ਤੜਫਦਾ, ਤਾਂ ਹੀ ਏਡੀਆਂ ਖਬਰਾਂ ਵਾਇਰਲ ਹੋ ਗਈਆਂ, ਤਾਂ ਹੀ ਤੇ ਉਹਦੇ ਮਤਲਬ ਟਿੱਪਰ ਟੁੱਪਰ ਖੜੇ ਹੈਗੇ ਉਹਨਾਂ ਦੇ ਘਰਾਂ 'ਚ। ਕਿੱਥੋਂ ਆਇਆ ਸਾਰਾ ਕੁਝ ਇਹ? ਗੋਇਲ ਸਾਹਿਬ, ਤੁਸੀਂ ਬੜਾ ਖੁੱਲ੍ਹ ਕੇ ਬੋਲਦੇ ਹੋ, ਕਦੇ ਡਰ ਨਹੀਂ ਲੱਗਿਆ ਵੀ ਅਸੀਂ ਇੰਨਾ ਖੁੱਲ੍ਹ ਕੇ ਬੋਲ ਰਹੇ ਹਾਂ, ਕਦੇ ਸਾਡੇ ਨਾਲ ਨਾ ਕਿਤੇ ਉਹ ਵਾਪਰ ਜੇ ਜੋ ਪਿਛਲੇ ਦਿਨਾਂ ਦੇ ਦੌਰਾਨ ਵਾਪਰਿਆ, ਪੰਜਾਬ ਦੇ ਜਵਾਨਾਂ ਦੇ ਉੱਪਰ NSA ਲਾ ਕੇ ਡਿਬਰੂਗੜ੍ਹ ਭੇਜਤਾ, ਜਾਂ ਸੁਖਪਾਲ ਸਿੰਘ ਖਹਿਰਾ ਨੂੰ ਘਰੋਂ ਚੱਕ ਲਿਆ ਸਵੇਰੇ ਸਵੇਰੇ? ਦੇਖੋ, ਜੇ ਸੱਚ ਬੋਲਣ ਤੇ ਤੁਹਾਨੂੰ ਡਰਾਉਣਗੇ ਜਾਂ ਮਤਲਬ ਇਹ ਕਰਨਗੇ ਤਾਂ ਫਿਰ ਕਰ ਲੈਣ ਦਾ ਕੋਈ ਦਿੱਕਤ ਨਹੀਂ। ਦੇਖੋ, ਸਿੱਧੀ ਗੱਲ ਹੁੰਦੀ ਆ ਵੀ ਜਦੋਂ ਤੁਸੀਂ ਬੋਲਣ ਦੇ ਲੋਕਾਂ ਦਾ ਗਲਾ ਦੱਬਣ ਤੇ ਆ ਜਾਓ, ਆਵਾਜ਼ ਬੰਦ ਕਰਨ ਤੇ ਆ ਜਾਓ, ਤੇ ਪੰਜਾਬ ਦੇ ਲੋਕ ਤਾਂ ਹੋਰ ਬੋਲਣਗੇ, ਹੋਰ ਉਹਨੂੰ ਚੰਗੇ ਤਰੀਕੇ ਨਾਲ ਗੱਲ ਬਾਹਰ ਆਊਗੀ। ਡਰਨ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਗੱਲ ਇਹ ਹੁੰਦੀ ਹੈ ਵੀ ਜਦੋਂ ਇਹ ਹਰ ਪਾਸੇ ਮੂੰਹ ਬੰਦ ਕਰਦੇ ਪਏ ਆ, ਚਾਹੇ ਉਹ ਪੱਤਰਕਾਰ ਨੇ, ਚਾਹੇ ਉਹ ਐਕਟਿਵਿਸਟ ਨੇ, ਚਾਹੇ ਉਹ ਜਿਹੜੇ ਬੋਲਣ ਵਾਲੇ ਪੋਲੀਟੀਸ਼ੀਅਨ ਨੇਗੇ ਇਹਨਾਂ ਦੇ ਓਪੋਜੀਸ਼ਨ ਦੇ ਵਿੱਚ, ਚਾਹੇ ਉਹ ਕਿਸੇ ਵੀ ਤਰੀਕੇ ਦੇ ਬੰਦੇ ਨੇ, ਈਵਨ ਜਿਹੜਾ ਫੇਸਬੁੱਕ ਤੇ ਇੱਕ ਜਾਂ ਟਵਿੱਟਰ ਤੇ ਜਾਂ WhatsApp ਤੇ ਇੱਕ ਪੋਸਟ ਪਾਉਣ ਵਾਲਾ ਬੰਦਾ ਵੀ ਹੈ ਨਾ, ਉਹਦੇ ਘਰ ਵੀ ਪੁਲਿਸ ਭੇਜ ਦਿੱਤੀ ਜਾਂਦੀ ਹੈ। ਮੰਤਰੀ ਜਿਹੜਾ ਹੈਗਾ ਲਾਲਜੀਤ ਭੁੱਲਰ, ਉਹਨਾਂ ਦੀ ਪਾਰਟੀ ਦਾ ਇੱਕ ਬੰਦਾ, ਉਹਨਾਂ ਦੀ ਆਪਦੀ ਪਾਰਟੀ ਦਾ ਹੀ ਬੰਦਾ, ਉਹਨਾਂ ਦਾ ਵਲੰਟੀਅਰ, ਉਹ ਸਵਾਲ ਕਰਦਾ ਪਿਆ ਸੀਗਾ। ਉਹਨੇ WhatsApp ਤੇ ਇੱਕ ਆਡੀਓ ਪਾਈ ਕਿ ਇੱਦਾਂ ਕਰਕੇ ਤੁਸੀਂ ਗਲਤ ਕਰਦੇ ਪਏ ਹੋ, ਗਲਤ ਰਾਹ ਤੇ ਪਹੁੰਚ ਗਏ, ਵੀ ਇੱਦਾਂ ਕਰਪਸ਼ਨ ਚੱਲਦੀ ਪਈ ਹੈ, ਸਾਰੇ ਪਾਸੇ ਮਾਈਨਿੰਗ ਹੁੰਦੀ ਪਈ ਹੈ। ਉਹਦੇ ਘਰੇ ਉਹਨੂੰ ਠੰਡਰ ਦਾ ਫੋਨ ਆ ਗਿਆ, ਕਹਿੰਦਾ ਤੈਨੂੰ ਮਤਲਬ ਤੂੰ ਜ਼ਿਆਦਾ ਮੈਸੇਜ ਪਾਉਣੇ ਹੈ। ਉਹਨਾਂ ਦੇ ਘਰੇ ਪੁਲਿਸ ਚਲੀ ਗਈ। ਗੋਇਲ ਸਾਹਿਬ, ਇੱਕ ਗੱਲ ਇਹ ਵੀ ਸਾਹਮਣੇ ਆਉਂਦੀ ਆ ਕਿ ਜਦੋਂ ਮਲਕ ਗੋਇਲ ਕੋਈ ਵੀ ਟਵੀਟ ਕਰਦੇ ਨੇ, ਉਹ ਇੱਕ ਪੱਖ ਤੋਂ ਹੋ ਕੇ ਕਰਦੇ ਨੇ। ਤੁਹਾਡੇ ਉੱਪਰ ਵੀ ਕਈ ਸਵਾਲ ਖੜੇ ਹੁੰਦੇ ਨੇ, ਸੋਸ਼ਲ ਮੀਡੀਆ ਦੇ ਉੱਪਰ ਵੀ ਤੁਸੀਂ ਦੇਖਦੇ ਹੋਵੋਗੇ, ਅਕਸਰ ਕਮੈਂਟਾਂ ਦੇ ਵਿੱਚ ਵੀ ਇਹੀ ਕਿਹਾ ਜਾਂਦਾ ਕਿ ਇਹ ਕਾਂਗਰਸੀ ਆ, ਇਹ ਅਕਾਲੀ ਆ। ਕੀ ਲੱਗਦਾ ਉਹ ਕਮੈਂਟਾਂ ਵਾਲਿਆਂ ਨੂੰ ਕੀ ਜਵਾਬ ਆ ਫਿਰ? ਤੇ ਕਮੈਂਟਾਂ ਵਾਲਿਆਂ ਨੂੰ ਜਵਾਬ ਇਹ ਹੈ ਵੀ ਜਦੋਂ ਪਹਿਲਾਂ ਵਾਲੀ ਸਰਕਾਰਾਂ ਸੀ, ਅਸੀਂ ਕੈਪਟਨ ਤੇ ਵੀ ਸਵਾਲ ਖੜੇ ਕੀਤੇ ਸੀਗੇ, ਜਦੋਂ ਵੋਟਾਂ ਹੋਈਆਂ ਸੀਗੀਆਂ, ਬਿਲਕੁਲ ਪਿਛਲੀ ਵਾਰ ਵੋਟਾਂ ਹੋਈਆਂ ਸੀ, ਜਦੋਂ ਪਾਰਲੀਮੈਂਟਰੀ ਇਲੈਕਸ਼ਨ ਹੋਈਆਂ ਸੀਗੀਆਂ 2019 ਦੇ ਵਿੱਚ, ਲੋਕ ਸਭਾ ਦੀਆਂ ਵੋਟਾਂ ਹੋਈਆਂ ਸੀਗੀਆਂ। ਜਿਹੜਾ ਕੈਪਟਨ ਹੈ, ਕੈਪਟਨ ਦੀ ਵਾਈਫ ਖੜੀ ਹੋਈ ਸੀ ਉੱਥੇ, ਪ੍ਰਨੀਤ ਕੌਰ। ਪ੍ਰਨੀਤ ਕੌਰ ਦੀ ਇੱਕ ਸ਼ੈਲਰ ਦੇ ਵਿੱਚੋਂ ਦਾਰੂ ਫੜਵਾਈ ਸੀ ਰਾਤ ਨੂੰ, ਸੜਕ ਰੋਕ ਕੇ ਧਰਨਾ ਲਾ ਕੇ। ਅਸੀਂ ਕਾਂਗਰਸੀ ਕਿਵੇਂ ਹੋ ਗਏ?
ਮਤਲਬ ਗੱਲ ਇਹ ਹੈ ਵੀ ਲੋਕਾਂ ਦਾ ਕੀ ਹੈ, ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਭਗਤ ਨੇ ਜਾਂ ਵਲੰਟੀਅਰ ਨੇ ਜਾਂ ਜੋ ਵੀ ਆ, ਮਤਲਬ ਭਗਤ ਤੇ ਨਹੀਂ ਕਹੂੰਗਾ, ਚਲੋ ਕਿਸੇ ਨੂੰ ਕੀ ਕਹਿਣਾ, ਬਟ ਜਿਹੜੇ ਸਪੋਰਟਰ ਨੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ, ਜਦੋਂ ਉਹਨਾਂ ਦੇ ਖਿਲਾਫ ਕੋਈ ਖੁਲਾਸਾ ਹੁੰਦਾ ਤੇ ਉਹ ਕਹਿੰਦੇ ਤੁਸੀਂ ਕਾਂਗਰਸੀ ਹੋ, ਤੁਸੀਂ ਅਕਾਲੀ ਹੋ, ਤੁਸੀਂ ਫਲਾਣਾ ਢੁਕਾਣਾ, ਤੇ ਜਦੋਂ ਕਿਸੇ ਹੋਰ ਦਾ ਹੁੰਦਾ ਦੂਜੇ ਦਾ ਇਲਜ਼ਾਮ ਲਾਉਣ ਲੱਗ ਜਾਂਦਾ। ਬਟ ਇੱਕ ਗੱਲ ਹੈ, ਜਿਹੜੀ ਸਰਕਾਰ ਹੋਊਗੀ, ਦੇਖੋ ਮੈਂ ਪੱਤਰਕਾਰਾਂ ਨੂੰ ਵੀ ਇਹੀ ਕਹਿਣਾ ਹੁੰਦਾ ਵੀ ਜਦੋਂ ਸਰਕਾਰ ਜਿਹੜੀ ਹੈਗੀ ਹੈ, ਤੁਹਾਡਾ ਫਰਜ਼ ਸਰਕਾਰ ਤੇ ਸਵਾਲ ਕਰਨਾ ਹੈ। ਆਪੋਜੀਸ਼ਨ ਤਾਂ ਯਾਰ ਆਪੋਜੀਸ਼ਨ ਤੇ ਕੀ ਸਵਾਲ ਕਰਨੇ, ਆਪੋਜੀਸ਼ਨ ਤਾਂ ਲੋਕਾਂ ਨੇ ਨਕਾਰਤਾ ਇੱਕ ਵਾਰੀ। ਬਿਲਕੁਲ। ਜਦੋਂ ਕਦੇ ਉਹ ਫੇਰ ਆਏ, ਜਦੋਂ ਕਦੇ ਫੇਰ ਉਹ ਪਾਵਰ ਦੇ ਵਿੱਚ ਆਏ, ਤੁਸੀਂ ਸਵਾਲ ਕਰਿਓ, ਜੋ ਠੋਕ ਕੇ ਕਰੋ ਵੀ ਕੀ ਤੁਸੀਂ ਪਾਲਿਸੀਜ਼ ਨੇ, ਕਿੱਥੇ ਪੈਸਾ ਜਾ ਰਿਹਾ, ਕਿੱਥੇ। ਹੁਣ ਜੇ ਆਪਾਂ ਕਹੀਏ, ਲੋਕ ਕਹਿਣਗੇ ਵੀ ਤੂੰ ਭਾਈ ਅਕਾਲੀ ਦਲ ਤੇ ਸਵਾਲ ਕਰ ਹੁਣ ਰੋਜ਼, ਯਾਰ ਅਕਾਲੀ ਦਲ ਤੱਕ 2 ਤਾਂ ਸੀਟਾਂ ਨੇ ਉਹਨਾਂ ਕੋਲੇ। ਦੇਖੋ ਪੱਤਰਕਾਰਾਂ ਦਾ ਵੀ, ਲੋਕਾਂ ਦਾ ਵੀ, ਜਿਹੜੀ ਆਪੋਜੀਸ਼ਨ ਵਿਰੋਧੀ ਧਿਰ ਹੁੰਦੀ ਹੈ, ਵਿਰੋਧੀ ਧਿਰ ਇਕੱਲੀਆਂ ਕੋਈ ਪਾਰਟੀਆਂ ਨਹੀਂ ਹੁੰਦੀਆਂ, ਵਿਰੋਧੀ ਧਿਰ ਦੇ ਵਿੱਚ ਬਹੁਤ ਲੋਕ ਹੁੰਦੇ ਆ। ਪੱਤਰਕਾਰ ਵੀ ਵਿਰੋਧੀ ਧਿਰ ਹੁੰਦੇ ਆ, ਜਿਹੜੇ ਐਕਟਿਵਿਸਟ ਹੁੰਦੇ ਆ ਉਹ ਵੀ ਵਿਰੋਧੀ ਧਿਰ ਹੁੰਦੇ ਆ, ਜਿਹੜੇ ਲੋਕ ਹੁੰਦੇ ਆ ਉਹ ਵੀ ਵਿਰੋਧੀ ਧਿਰ ਹੁੰਦੇ ਆ। ਪਾਰਟੀਆਂ ਤਾਂ ਚਲੋ ਹੈਗੀਆਂ। ਵਿਰੋਧੀ ਧਿਰ ਦਾ ਮਤਲਬ ਕੋਈ ਵਿਰੋਧ ਕਰਨਾ ਨਹੀਂ ਹੁੰਦਾ। ਵਿਰੋਧੀ ਧਿਰ ਦਾ ਮਤਲਬ ਹੁੰਦਾ ਵੀ ਜਿਹੜੇ ਬੰਦੇ ਕੋਲੇ ਅਸੀਂ ਸਰਮਾਇਆ ਸਮਾਇਆ ਸਟੇਟ ਦਾ, ਜਿਹੜੇ ਬੰਦੇ ਨੂੰ ਅਸੀਂ ਕੁੰਜੀਆਂ ਦਿੱਤੀਆਂ ਨੇਗੀਆਂ, ਜਿਹੜੇ ਬੰਦੇ ਨੂੰ ਅਸੀਂ ਤਜੌਰੀ ਦੀਆਂ ਕੁੰਜੀਆਂ ਦਿੱਤੀਆਂ ਨੇ, ਸਟੇਟ ਦਾ ਸਾਰਾ ਸਰਮਾਇਆ ਸੰਭਾਇਆਗਾ, ਉਹਨੂੰ ਸਵਾਲ ਕਰਨੇ ਕਿ ਤੁਸੀਂ ਇਹ ਕਿੱਥੇ ਵਰਤਦੇ ਪਏ ਹੋ ਪੈਸਾ। 50,000 ਕਰੋੜ ਰੁਪਏ ਦਾ ਤੁਸੀਂ ਕਰਜ਼ਾ ਲੈ ਲਿਆ 1 ਸਾਲ ਦੇ ਵਿੱਚ, ਉਹ ਕਿੱਥੇ ਗਿਆ? ਸਾਨੂੰ ਕੋਈ ਸਟੇਟ ਦੇ ਵਿੱਚ ਕੋਈ ਹਸਪਤਾਲ ਨਹੀਂ ਦਿਖਿਆ, ਸਾਨੂੰ ਕੋਈ ਸਟੇਟ ਦੇ ਵਿੱਚ ਕੋਈ ਵੱਡਾ ਕਾਲਜ ਨਹੀਂ ਦਿਖਿਆ, ਸਾਨੂੰ ਕੋਈ ਸੜਕਾਂ ਨਹੀਂ ਬਣੀਆਂ ਦਿਖੀਆਂ, ਗੜੇਮਾਰੀ ਵਾਲਿਆਂ ਨੂੰ ਤੁਸੀਂ ਨਹੀਂ ਕੋਈ ਮੁਆਵਜ਼ਾ ਦਿੱਤਾ, ਹੜ੍ਹਾਂ ਵਾਲਿਆਂ ਨੂੰ ਤੁਸੀਂ ਨਹੀਂ ਮੁਆਵਜ਼ਾ ਦਿੱਤਾ, ਕੋਈ ਇੰਡਸਟਰੀ ਨਹੀਂ ਲੱਗੀ ਕੋਈ ਵੱਡੀ ਵੀ ਤੁਸੀਂ ਕੋਈ ਇੰਡਸਟਰੀ ਡਿਵੈਲਪ ਕੀਤੀ ਆ, ਤੁਸੀਂ ਕੋਈ ਇਹ ਨਹੀਂ ਕੀਤਾ ਕਿ ਅਸੀਂ ਕੋਈ ਬਹੁਤ ਵੱਡੀ ਕੋਈ ਡਿਵੈਲਪਮੈਂਟ ਕਰਤੀ, ਕੋਈ ਵੱਡੇ ਲੈਵਲ ਤੇ ਘਰ ਬਣਾਤੇ ਗਰੀਬਾਂ ਵਾਸਤੇ, ਉਹ ਨਹੀਂ ਕੀਤਾ। ਕੀਤਾ ਕੀ ਹੈ 50,000 ਕਰੋੜ ਦਾ? ਆਹੀ ਹੈ ਵੀ ਕਿਲੋਮੀਟਰ 'ਚ 50 ਫਲੈਕਸਾਂ ਲਾਤੀਆਂ, ਸਾਰੇ ਦੇਸ਼ ਦੇ ਮੀਡੀਆ ਨੂੰ ਪੈਸਾ ਵੰਡਤਾ ਪੰਜਾਬ 'ਚੋਂ, ਵੱਡੇ ਵੱਡੇ ਜਹਾਜ਼ ਲੈ ਲਏ ਜਿਨ੍ਹਾਂ ਦਾ ਇੱਕ ਦਿਨ ਦਾ ਖਰਚਾ ਹੀ ਕਰੋੜਾਂ ਰੁਪਏ ਆ, ਜਿਨ੍ਹਾਂ ਦੇ ਵਿੱਚ ਤੁਸੀਂ ਕੇਜਰੀਵਾਲ ਤੇ ਹੋਰ ਲੀਡਰਾਂ ਨੂੰ ਘੁਮਾਉਣੇ ਹੋਗੇ। ਕੀ ਲੱਗਦਾ ਗਾ ਜਿਹੜਾ ਤੁਸੀਂ ਫਲੈਕਸਾਂ ਦੀ ਗੱਲ ਕਰੀ ਆ, ਫਲੈਕਸਾਂ ਦੇ ਉੱਪਰ ਤਾਂ ਇਹ ਲਿਖਿਆ ਗਿਆ ਕਿ ਸਾਡਾ ਕੰਮ ਬੋਲਦਾ ਸੀ, ਇੰਨੇ ਭ੍ਰਿਸ਼ਟਾਚਾਰ ਖਤਮ ਕਰਤੇ, ਇੰਨੇ ਅਸੀਂ ਨੌਕਰੀਆਂ ਦਿੱਤੀਆਂ, ਇੰਨੇ ਬੇਰੁਜ਼ਗਾਰ ਸੀ ਉਹਨਾਂ ਨੂੰ ਰੁਜ਼ਗਾਰ ਮਿਲ ਗਿਆ। ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਤਾਂ ਇਹ ਵੀ ਬਿਆਨ ਆਉਂਦਾ ਕਿ ਇੱਥੇ ਗੋਰੇ ਕੰਮ ਕਰਨ ਆਇਆ ਕਰਨਗੇ। ਢਿੱਲੋਂ ਸਾਹਿਬ ਮੇਰੀ ਗੱਲ ਸੁਣੋ, ਜਿਹੜੇ ਬੰਦੇ ਦੇ ਕੰਮ ਬੋਲਦੇ ਹੁੰਦੇ ਆ ਨਾ, ਉਹਨੂੰ ਤੁਸੀਂ ਇੱਥੋਂ ਟੱਪ ਜਾਓ, ਮੈਂ ਕਹਿੰਦਾ ਗਲੀ ਟੱਪੋ, ਸੜਕ ਆ ਗਈ, ਕਿਲੋਮੀਟਰ ਦੇ ਵਿੱਚ ਫਲੈਕਸਾਂ ਗਿਣ ਲਿਓ। ਬਿਲਕੁਲ 50 ਤੋਂ ਘੱਟ ਹੋਣੀ ਹੀ ਨਹੀਂ। ਥਾਂ ਤੇ ਹਰ ਇੱਕ ਦਰਖਤ ਦੇ ਵਿੱਚ ਕਿੱਲ ਲਾ ਕੇ ਇਹਨਾਂ ਨੇ ਫਲੈਕਸ ਲਾ ਰੱਖੀ ਹੈ, ਹਰ ਇੱਕ ਖੰਭੇ ਤੇ ਫਲੈਕਸ ਲਾ ਰੱਖੀ ਹੈ। ਕੋਈ ਛੋਟੀ ਜਿਹੀ ਇੱਕ ਮੀਟਿੰਗ ਕਰਨੀ ਹੁੰਦੀ ਹੈ, ਕੋਈ ਮੀਟਿੰਗ ਕਰਨੀ ਹੈ, ਉਹਨਾਂ ਦੀ ਫਲੈਕਸ ਲਾ ਰੱਖੀ ਹੈ। ਵਪਾਰੀਆਂ ਨਾਲ ਮੀਟਿੰਗ ਕਰਨੀ ਸੀ, ਉਹਦੇ ਸਾਰੇ ਪੰਜਾਬ 'ਚ ਫਲੈਕਸਾਂ ਲਾਤੀਆਂ। ਦੂਜੀਆਂ ਸਟੇਟਾਂ ਦੇ ਵਿੱਚ, ਰਾਜਸਥਾਨ ਦੇ ਵਿੱਚ ਉਹਦੀ ਐਡ ਚੱਲਦੀ ਪਈ ਹੈ। PAP ਗਰਾਊਂਡ ਦੇ ਵਿੱਚ ਕੋਈ ਯੋਗਾ ਹੋਣੀ ਹੈ ਇੱਕ ਦਿਨ, ਉਹ ਅਰਬਾਂ ਦੀਆਂ ਫਲੈਕਸਾਂ ਲਾ ਦਿੱਤੀਆਂ ਉਹਦੀਆਂ। ਮੈਂ ਉਸ ਟਾਈਮ ਮੈਂ ਜੈਪੁਰ ਦੇ ਵਿੱਚ ਸੀਗਾ ਜਦੋਂ PAP ਦੇ ਵਿੱਚ ਯੋਗਾ ਦਾ ਪ੍ਰੋਗਰਾਮ ਸੀ। ਜੈਪੁਰ ਦੇ ਲੋਕਲ ਚੈਨਲਾਂ ਤੇ ਐਡ ਚੱਲਦੀ ਪਈ ਕਿ PAP ਜਲੰਧਰ ਦੇ ਵਿੱਚ ਪ੍ਰੋਗਰਾਮ ਹੈ। ਉਹ ਕਰੋੜਾਂ ਦੀ ਐਡ ਉੱਥੇ ਕਿਉਂ ਦਿੱਤੀ ਹੈ? ਕਿਉਂਕਿ ਉੱਥੇ ਵੋਟਾਂ ਆਉਣੀਆਂ ਨੇ, ਉੱਥੋਂ ਦਾ ਜਿਹੜਾ ਮੀਡੀਆ ਉਹਨੂੰ ਪੈਸਾ ਦਿੱਤਾ ਜਾ ਰਿਹਾ ਕਿ ਵੋਟਾਂ ਦੇ ਵੀ ਸਾਡੀ ਸਪੋਰਟ ਕਰਿਓ। ਪੱਤਰਕਾਰਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਸੀਂ ਇੱਕ ਐਕਟਿਵਿਸਟ ਹੋ, ਪੱਤਰਕਾਰਾਂ ਦੇ ਨਾਲ ਵੀ ਅਕਸਰ ਤੁਹਾਡਾ ਬਾਹ ਪੈਂਦਾ ਗਾ, ਪੱਤਰਕਾਰਾਂ ਨੂੰ ਕਿਵੇਂ ਦੇਖਦੇ ਹੋ? ਲੱਗਦਾ ਵੀ ਪਹਿਲਾਂ ਵਾਲੀ ਪੱਤਰਕਾਰਤਾ ਰਹਿ ਗਈ ਆ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ? ਦੇਖੋ ਜੀ, ਦੇਸ਼ ਦੀ ਪੱਤਰਕਾਰਤਾ ਤੇ ਲੋਕਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ, ਪਰ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਜੇ ਦੇਸ਼ ਦੇ ਵਿੱਚ, ਤੇ ਆਪਾਂ ਨੂੰ ਪਤਾ ਹੀ ਹੈ ਵੀ ਇੱਕ ਗੋਦੀ ਮੀਡੀਆ ਜਿਹਨੂੰ ਕਹਿੰਦੇ ਆ ਆਪਾਂ, ਕੁਝ ਲੋਕ ਨੇ ਬੋਲਣ ਵਾਲੇ ਬਚੇ ਆ। ਪਹਿਲਾਂ ਪੰਜਾਬ 'ਚ ਬੋਲਦੇ ਹੁੰਦੇ ਸੀ ਲੋਕ, ਅੱਜ ਤੋਂ ਮਤਲਬ ਪਿਛਲੀ ਸਰਕਾਰ ਤੱਕ ਮੈਨੂੰ ਲੱਗਦਾ ਵੀ ਜ਼ਿਆਦਾ ਵਿੱਚ ਹੁੰਦਾ ਸੀ, ਮਾੜਾ ਮੋਟਾ ਮੈਨੇਜ ਹੁੰਦਾ ਸੀ ਚੀਜ਼ਾਂ, ਪਰ ਇਸ ਲੈਵਲ ਤੇ ਨਹੀਂ ਕਦੇ ਹੋਇਆ। ਤੁਸੀਂ ਦੇਖੋ ਵੀ ਉਹ ਚੈਨਲ ਜਿਹੜੇ ਕਿਸਾਨ ਅੰਦੋਲਨ ਵੇਲੇ ਖੜੇ ਹੋਏ, ਜਿਹੜੇ ਕਿ ਆਵਾਜ਼ਾਂ ਦੀਆਂ ਕਹਿੰਦੇ ਸੀ ਅਸੀਂ ਬਹੁਤ ਵੱਡੀਆਂ ਸਾਡੀਆਂ ਆਵਾਜ਼ਾਂ ਨੇ, ਅਸੀਂ ਸਵਾਲ ਕਰਦੇ ਹਾਂ ਲੋਕਾਂ ਨੂੰ, ਜਾਂ ਜਿਹੜੇ ਪੁਰਾਣੇ ਅਖਬਾਰਾਂ ਦੇ ਨਾਂ 'ਤੇ ਚੈਨਲ ਬਣੇ ਆ, ਉਹਨਾਂ 'ਚੋਂ ਤੁਸੀਂ ਦੇਖੋ ਵੀ ਕਿੰਨੇ ਕੁ ਬੋਲਦੇ ਆ। ਉਹ ਪਹਿਲਾਂ ਸਵਾਲ ਕਰਦੇ ਸੀਗੇ, ਬਟ ਇੱਕੋ ਦਮ ਜਦੋਂ ਇਹ ਸਰਕਾਰ ਆਈ, ਸਰਕਾਰ ਆਉਣ ਤੋਂ ਪਹਿਲਾਂ ਹੀ ਇਹਨਾਂ ਨੇ ਮਤਲਬ ਵੋਟਾਂ ਵੇਲੇ ਹੀ ਕਰੋੜਾਂ ਰੁਪਇਆ ਵੰਡਿਆ ਮੀਡੀਆ ਨੂੰ। ਉਸ ਤੋਂ ਬਾਅਦ ਫਿਰ ਆ ਕੇ ਵੱਡੇ ਪਾਲਿਸੀਆਂ ਚੇਂਜ ਕਰਕੇ ਹਰ ਇੱਕ ਮੀਡੀਆ ਨੂੰ ਮਹੀਨੇ ਦਾ ਕਰੋੜਾਂ ਰੁਪਇਆ ਦੇਣਾ। ਉਸ ਤੋਂ ਬਾਅਦ ਪੁੱਠੇ ਸਿੱਧੇ ਢੰਗ ਨਾਲ ਉਹਨਾਂ ਦੀ ਵੈਬਸਾਈਟਾਂ ਪੈਨਲ ਕਰਨੀਆਂ, ਉੱਥੇ ਉਹਨਾਂ ਨੂੰ ਪੱਕੀਆਂ ਇੱਕ ਤਰੀਕੇ ਦੀਆਂ ਪੈਨਸ਼ਨਾਂ ਲਾਤੀਆਂ 3-3 4-4 ਲੱਖ ਰੁਪਏ ਦੀਆਂ, ਜਿਹੜੇ ਆਪਦੇ ਬੰਦੇ ਨੇ ਇੱਕ ਵੈਬਸਾਈਟ ਬਣਾਈ, ਉਹਨੂੰ ਪੈਨਲ ਕੀਤਾ ਲੋਕ ਸੰਪਰਕ ਵਿਭਾਗ ਦੇ ਵਿੱਚ, ਕੋਈ ਉਹਦੀ ਐਲੀਜੀਬਿਲਟੀ ਨਹੀਂ ਦੇਖਣੀ, ਕੁਛ ਨਹੀਂ ਦੇਖਣੀ, ਤੇ ਉਹਦੀ 2-3 ਲੱਖ ਰੁਪਏ ਦੀ ਕਿਸੇ ਕੈਟਾਗਰੀ 'ਚ ਪਾ ਕੇ ਪੈਨਲਮੈਂਟ ਕਰ ਦਿੱਤੀ। ਕਿਹੜਾ ਪੱਤਰਕਾਰ ਹੈ ਮੈਨੂੰ ਐਂ ਦੱਸੋ
ਤੁਸੀਂ ਇਹ ਦੇਖੋ ਵੀ ਮੈਂ ਤਾਂ ਇਹ ਕਹਿੰਦਾ ਵੀ 70-80% ਬੋਲਣੇ ਬੰਦ ਹੋ ਗਏ। ਕੁਝ ਨਵੇਂ ਮੁੰਡੇ ਬਚੇ ਹੈਗੇ ਜਿਹੜੇ ਨਵੇਂ ਚੈਨਲ ਵਾਲੇ ਨੇਗੇ, ਕੁਝ ਹੈਗੇ ਪੁਰਾਣੇ ਵੀ ਹੈਗੇ ਜਿਹੜੇ ਬੋਲਦੇ ਵੈਬ ਚੈਨਲ ਵਾਲੇ, ਕੁਝ ਪ੍ਰਿੰਟ ਮੀਡੀਆ ਵਾਲੇ ਵਿੱਚ ਟਾਵੇਂ ਪੱਤਰਕਾਰ ਨੇ ਜਿਹੜੇ ਇੱਕ ਇੰਡੀਪੈਂਡੈਂਟ ਵੌਇਸਿਸ ਨੂੰ ਜਾਂ ਕਹਿ ਲਓ ਵੀ ਸਹੀ ਤਰੀਕੇ ਨੂੰ ਸਪੋਰਟ ਕਰਦੇ। ਅਦਰਵਾਈਜ਼ ਬੰਦ ਐਡਾ ਵੱਡਾ ਇਨਸੀਡੈਂਟ ਹੋਇਆ, ਪੁਲਿਸ ਨੇ ਸ਼ਰੇਆਮ ਟਵਿੱਟਰ ਤੇ ਆ ਕੇ ਧਮਕੀ ਦਿੱਤੀ, ਤੇ ਤੁਸੀਂ ਦੇਖੋ ਵੀ ਜਿਹੜੇ ਬੋਲੇ ਆ ਕਿੰਨੇ ਕੁ ਬੋਲੇ ਆ, ਕਿੰਨੇ ਕੁ ਨਹੀਂ ਬੋਲੇ। ਇਹੀ ਸਵਾਲ ਸੀਗਾ ਤੁਹਾਨੂੰ ਆ ਕਿ ਪੁਲਿਸ ਨੇ ਜਿਹੜਾ ਕਿ ਰੀਟਵੀਟ ਕਰਦੀ ਆ ਟਵਿੱਟਰ ਦੇ ਉੱਪਰ, ਇਹੀ ਸਵਾਲ ਸੀ ਤੁਹਾਡੇ ਕੋਲ ਕਿੰਨੇ ਕੁ ਪੱਤਰਕਾਰ ਪਹੁੰਚਿਆ, ਕਿੰਨੇ ਕੁ ਨੇ ਤੁਹਾਡੇ ਨਾਲ ਗੱਲ ਕਰੀ ਆ ਫੋਨ ਤੇ, ਜਾਂ ਤੁਹਾਡੀ ਆਵਾਜ਼ ਕਿੰਨੇ ਕੁ ਪੱਤਰਕਾਰਾਂ ਨੇ ਚੁੱਕੀ ਆ? ਨਹੀਂ ਦੇਖੋ ਹੈਗੇ ਆ ਵਿੱਚ ਚੱਕਣ ਵਾਲੇ, ਬਹੁਤ ਪੱਤਰਕਾਰਾਂ ਨੇ ਚੱਕੀ, ਇਹੋ ਜਿਹੀ ਗੱਲ ਨਹੀਂ, ਪਰ ਜਿੱਡੀ ਵੱਡੀ ਇਹ ਗੱਲ ਸੀਗੀ, ਜਿੱਡੀ ਵੱਡੀ ਗੱਲ ਸੀਗੀ, ਬਹੁਤ ਸਾਰੇ ਅਦਾਰੇ ਚੁੱਪ ਨੇ, ਬਹੁਤ ਸਾਰੇ ਅਦਾਰੇ ਚੁੱਪ ਨੇ, ਬਹੁਤ ਸਾਰੇ ਅਦਾਰੇ ਜਿਨ੍ਹਾਂ ਨੇ ਕਹਿਣ ਦੇ ਬਾਵਜੂਦ ਵੀ ਖਬਰ ਨਹੀਂ ਲਾਈ, ਬਟ ਵਿੱਚ ਹੈਗੇ ਜਿਹੜੇ ਸਪੋਰਟ ਕਰਦੇ ਆ, ਜਿਨ੍ਹਾਂ ਨੇ ਖਬਰਾਂ ਵੀ ਲਾਈਆਂ, ਪ੍ਰਿੰਟ ਦੇ ਵਿੱਚ ਵੀ ਖਬਰਾਂ ਲਾਈਆਂ, ਜਿਹੜੇ ਵੈਬ ਚੈਨਲਾਂ ਤੇ ਵੀ ਖਬਰਾਂ ਲਾਈਆਂ, ਕੁਝ ਜਿਹੜੇ ਆਪਣੇ ਔਨ ਏਅਰ ਨੇਗੇ ਚੈਨਲ ਜਿਹੜੇ ਟੀਵੀ ਤੇ ਚੱਲਦੇ, ਜਿਹਨੂੰ ਆਪਾਂ ਔਨ ਏਅਰ ਚੈਨਲਸ ਕਹਿ ਦਿੰਦੇ ਆ, ਉਹਨਾਂ ਨੇ ਵੀ ਕੁਛ ਨੇ ਚਲਾਇਆ, ਬਟ ਬਹੁਤ ਸਾਰੇ ਚੁੱਪ ਨੇ। ਗੋਇਲ ਸਾਹਿਬ ਇੱਕ ਸਵਾਲ ਹੋਰ, ਜਿਹੜਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਸਵੇਰੇ ਤੜਕਸਾਰ ਚੁੱਕ ਲੈਣਾ ਪੰਜਾਬ ਪੁਲਿਸ ਦੇ ਵੱਲੋਂ, ਤੇ ਖਹਿਰਾ ਸਾਹਿਬ ਇਹ ਕਹਿੰਦੇ ਰਹੇ ਕਿ ਤੁਸੀਂ ਮੈਨੂੰ ਵਾਰੰਟ ਦੇ ਦਿੰਦੇ, ਤੁਸੀਂ ਮੈਨੂੰ ਨੋਟਿਸ ਭੇਜ ਦਿੰਦੇ, ਮੈਂ ਖੁਦ ਚੱਲ ਕੇ ਆ ਜਾਂਦਾ। ਅਜਿਹੀਆਂ ਗੱਲਾਂ ਹੋਈਆਂ ਨੇ, ਉਸ ਮਸਲੇ ਨੂੰ ਕਿਵੇਂ ਦੇਖਦੇ ਹੋ, ਪੂਰੇ ਮਸਲੇ ਨੂੰ? ਹਾਲਾਂਕਿ ਪੁਰਾਣਾ ਕੇਸ ਆ 2015 ਦਾ। ਦੇਖੋ ਇਹ ਸਰਕਾਰ ਹੈ ਜਿਹੜੀ ਇਹ ਬਦਲਾਖੋਰੀ ਦੀ ਨੀਤੀ ਤੇ ਆ ਚੁੱਕੀ ਹੈ। ਜਿਹੜਾ ਬੰਦਾ ਬੋਲਦਾ ਉਹਨੂੰ ਬਾਏ ਹੁੱਕ ਐਂਡ ਕਰੋਕ ਇਹਨਾਂ ਨੇ ਚੱਕਣਾ ਹੀ ਹੈ, ਉਹਨੂੰ ਧਮਕਾਉਣਾ, ਉਹਨੂੰ ਡਰਾਉਣਾ, ਚੱਕਣਾ, ਮਤਲਬ ਇਸ ਤਰੀਕੇ ਨਾਲ, ਕਿਉਂਕਿ ਇਹਨਾਂ ਨੂੰ ਇਹ ਹੋਇਆ ਪਿਆ ਵੀ ਸਾਡੇ ਖਿਲਾਫ ਕੋਈ ਬੋਲੇ ਨਾ। ਹੁਣ ਇੱਕ MLA ਚਾਹੇ ਕਿਸੇ ਪਾਰਟੀ ਦਾ MLA, ਉਹਨੂੰ ਇੱਕ ਹਲਕੇ ਨੇ ਚੁਣਿਆ, 1.5-2 ਲੱਖ ਲੋਕਾਂ ਨੇ ਵੋਟ ਪਾਈ ਹੈ ਉਹਨੂੰ, ਤੇ ਉਹਦਾ ਮਤਲਬ ਉਹਨੂੰ ਇਸ ਤਰੀਕੇ ਨਾਲ ਚੱਕ ਲੈਣਾ, ਉਹਦੇ ਘਰੇ ਚਲੇ ਜਾਣਾ, ਮਤਲਬ ਸਵੇਰੇ 5 ਵਜੇ ਉਹਦੇ ਘਰੇ ਵੜ ਜਾਣਾ, ਚੰਡੀਗੜ੍ਹ ਸਥਿਤ ਉਹਦੇ ਘਰ ਹੈ, ਉਹਦੇ 'ਚ ਵੜ ਜਾਣਾ, ਉਸ ਤੋਂ ਬਾਅਦ ਉਹਦੇ ਬੈਡਰੂਮ 'ਚ ਚਲੇ ਜਾਣਾ, ਉਹਦੇ ਬੈਡਰੂਮ 'ਚ ਜਾ ਕੇ ਉਹਨੂੰ ਚੱਕ ਲੈਣਾ। ਇਹ ਕਿਹੜਾ ਲਾ ਕਹਿੰਦਾ, ਕਿਹੜਾ ਕਨਸਟੀਟਿਊਸ਼ਨ ਕਹਿੰਦਾ? ਅਰੈਸਟ ਵਾਰੰਟ ਉਹਨਾਂ ਕੋਲੇ ਹੈ ਨਹੀਂ ਸੀ, ਸਿਵਲ ਵਰਦੀ 'ਚ ਅੱਧੇ ਪੁਲਿਸ ਵਾਲੇ ਸੀਗੇ, ਬਦਲਾਖੋਰੀ ਨਹੀਂ ਤੇ ਹੋਰ ਕੀ ਆ? ਤੁਸੀਂ ਕਿਸੇ ਬੰਦੇ ਨੂੰ, ਪਹਿਲੀ ਗੱਲ ਤੇ ਪੁਰਾਣਾ ਕੇਸ ਹੈ, ਸੁਪਰੀਮ ਕੋਰਟ ਨੇ ਰਾਹਤ ਦਿੱਤੀ ਹੋਈ ਹੈ, ਸਾਰਾ ਕੁਝ ਹੈ, ਚਲੋ ਆਪਾਂ ਉਹਨੂੰ ਵੀ ਇੱਕ ਵਾਰ ਛੱਡ ਦਿਓ ਗੱਲ ਨੂੰ। ਤੁਸੀਂ ਕਿਸੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰਨੀ ਹੈ ਤਾਂ ਤੁਸੀਂ ਤੇ ਤੁਸੀਂ ਉਹਦੇ 'ਚ ਕੀ ਕਰੋਗੇ? ਤੁਸੀਂ ਉਹਨੂੰ ਸੰਮਨ ਦਿਓਗੇ, ਉਹਨੂੰ ਬੁਲਾਓਗੇ, ਉਹਨੂੰ ਆਪਦਾ ਵਰਸ਼ਨ ਦੇਣ ਦਾ ਮੌਕਾ ਦਿਓਗੇ ਕਿ ਤੁਸੀਂ ਆਪਦਾ ਵਰਸ਼ਨ ਦਿਓ ਤੇ ਅਸੀਂ ਉਸ ਤੋਂ ਬਾਅਦ ਗੱਲ ਕਰਾਂਗੇ ਤੁਹਾਡੇ ਨਾਲ। ਬਿਲਕੁਲ। ਤੇ ਇਹੀ ਗੱਲ ਹੈ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਹ ਬਦਲਾਖੋਰੀ ਦੀ ਰਾਜਨੀਤੀ ਹੈ, ਹੋਰ ਕੁਝ ਨਹੀਂ ਹੈਗਾ। ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ, ਤੁਹਾਡਾ ਟਵੀਟ ਹੁੰਦਾ, ਤੁਹਾਡੇ ਟਵੀਟ ਨੂੰ ਰੀਟਵੀਟ ਕਰ ਦਿੱਤਾ ਜਾਂਦਾ, ਫਿਰ ਤੁਹਾਡੇ ਵੱਲੋਂ ਜੋ ਐਕਸ਼ਨ ਲਿਆ ਜਾਂਦਾ, ਤੁਸੀਂ ਕੀ ਕਰਨਾ ਚਾਹੁੰਦੇ ਹੋ? ਜਿਹੜਾ ਕਿ ਟਵੀਟ ਤੁਸੀਂ ਲਗਾਤਾਰ ਕਰਦੇ ਰਹਿੰਦੇ ਹੋ ਸਰਕਾਰਾਂ ਦੇ ਉੱਪਰ, ਪੁਲਿਸ ਦਾ ਇਸ ਦੇ ਵਿੱਚ ਵਰਜਨ ਕੀ ਆ? ਪੁਲਿਸ ਕੀ ਕਹਿ ਰਹੀ ਆ ਤੁਹਾਨੂੰ? ਨਹੀਂ ਦੇਖੋ, ਪੁਲਿਸ ਨੇ ਤਾਂ ਉੱਥੇ ਆ ਕੇ, ਮੈਂ ਤੇ ਦੇਖੋ ਇੱਕ ਟਵੀਟ ਕੀਤਾ ਕਿ ਜਿਹੜਾ ਆਹ ਟੈਂਡਰ ਹੈਗਾ ਹਵਾਈ ਜਹਾਜ਼ ਦਾ, ਇਹਦੀ ਸਾਨੂੰ ਕੀ ਲੋੜ ਹੈ? ਚਿੜੀ ਦੇ ਪਹੁੰਚੇ ਜਿੱਡਾ ਪੰਜਾਬ ਹੈ ਜੀ, ਇਹਦੇ 'ਚ ਹੈਲੀਕਾਪਟਰ ਮਸਾਂ ਚੱਲਦਾ ਹੈਗਾ, ਹੈਲੀਕਾਪਟਰ ਚੱਲਦਾ, ਉਹਨੂੰ ਤਾਰ ਲਓ ਖੇਤ 'ਚ, ਕਿਤੇ ਤਾਰ ਲਓ ਛੱਤ 'ਤੇ ਤਾਰ ਲਓ, ਹੈਲੀਪੈਡ 'ਤੇ ਤਾਰ ਲਓ, ਪਰ ਜਹਾਜ਼ ਹੈ ਜਿਹੜਾ ਇੱਕ ਪਲੇਨ ਹੈ, ਉਹਨੂੰ ਰਨਵੇ ਚਾਹੀਦਾ ਪੂਰਾ। ਉਹ ਰਨਵੇ ਕਿੰਨੇ ਕੁ ਨੇ ਆਪਣੇ ਕੋਲੇ, ਕਿੰਨੇ ਕੁ ਏਅਰਪੋਰਟ ਨੇ, ਕਿੱਥੇ ਕਿ ਉਹ ਮਤਲਬ ਉਹ ਕੰਮ ਪੰਜਾਬ 'ਚ ਤਾਂ ਚੱਲਣ ਦਾ ਕੰਮ ਹੀ ਨਹੀਂ ਹੈਗਾ ਉਹਦਾ ਜਹਾਜ਼ ਦਾ। ਉਹ ਇੱਕੋ ਹੀ ਹੈ ਵੀ ਜਿੱਦਾਂ ਹੁਣ ਇਹ ਜਹਾਜ਼ ਵਰਤਦੇ ਪਏ ਆ, ਹੁਣ ਵੀ ਚੱਲਦਾ ਪਿਆ ਜਹਾਜ਼, ਜਿੱਥੇ ਕੇਜਰੀਵਾਲ ਨੇ ਜਾਣਾ ਉੱਥੇ ਜਹਾਜ਼ ਜਾਂਦਾ, ਨਾਲ ਭਗਵੰਤ ਮਾਨ ਜੀ ਰੂੰਗੇ 'ਚ ਚਲੇ ਜਾਂਦੇ ਆ। ਉਹ ਜਾਂਦੇ ਕਿਉਂ ਹੈ? ਕਿਉਂਕਿ ਪੈਸਾ ਪੰਜਾਬ ਦਾ ਲੱਗਣਾ, ਵਿੱਚ ਮੁੱਖ ਮੰਤਰੀ ਬੈਠਾ ਹੋਣਾ ਜ਼ਰੂਰੀ ਆ। ਉਹੀ ਇਹਨਾਂ ਨੇ ਹੁਣ ਇੱਕ ਹੋਰ ਜਹਾਜ਼ ਦਾ ਟੈਂਡਰ ਕੱਢਤਾ। ਮੈਂ ਕਿਹਾ ਯਾਰ, ਮੈਂ ਤਾਂ ਇਹੀ ਕਿਹਾ ਸੀ, ਮੈਂ ਕਿਹਾ ਤੁਸੀਂ ਟੈਂਡਰ ਇਹ ਕੱਢਿਆ ਕਿਉਂ ਹੈ? ਕੇਜਰੀਵਾਲ ਨੂੰ ਲਿਜਾਣ ਲਈ, ਅੱਗੇ ਵੋਟਾਂ ਦੀ ਉਹਦੇ ਲਈ ਕੱਢਿਆ, ਪਰ ਪੰਜਾਬ 'ਤੇ ਤੁਸੀਂ 50,000 ਕਰੋੜ ਦਾ ਕਰਜ਼ਾ ਤੇ ਪਹਿਲਾਂ ਚੜਾ ਦਿੱਤਾ, ਤੇ ਹੁਣ ਜਦੋਂ ਇਹ ਟੈਂਡਰ ਤੁਸੀਂ, ਇਹ ਜਹਾਜ਼ ਰੋਜ਼ ਦਾ ਕਰੋੜਾਂ ਰੁਪਇਆ ਫੂਕੂਗਾ ਤੇ ਪੰਜਾਬ ਦੇ ਖਾਤੇ ਨੂੰ ਕਿਵੇਂ ਸਾਹ ਆਊਗਾ? ਲੋੜ ਤਾਂ ਹੈ ਨਹੀਂ। ਦੇਖੋ, ਸੁਖਬੀਰ ਬਾਦਲ ਨੂੰ ਲੋੜ ਨਹੀਂ ਪਈ ਜਹਾਜ਼ ਦੀ ਟੈਂਡਰ ਕੱਢਣ ਦੀ, ਕੈਪਟਨ ਅਮਰਿੰਦਰ ਨੂੰ ਲੋੜ ਨਹੀਂ ਪਈ, ਚੰਨੀ ਨੂੰ ਲੋੜ ਨਹੀਂ ਪਈ, ਜਾਂ ਉਦੋਂ ਪਹਿਲਾਂ ਜੋ ਵੀ ਬੰਦੇ ਰਹੇ ਉਹਨਾਂ ਨੇ ਤਾਂ ਕਦੇ ਜਹਾਜ਼ ਦਾ ਟੈਂਡਰ ਕੱਢਿਆ ਨਹੀਂਗਾ ਜਾਂ ਵਰਤਿਆ ਨਹੀਂ ਇਸ ਲੈਵਲ ਤੇ ਉਹ ਹੈਲੀਕਾਪਟਰ ਵਰਤਦੇ ਰਹੇ ਸਾਰੇ। ਪਰ ਤੁਸੀਂ ਤਾਂ ਉਹਨਾਂ ਦੇ ਹੈਲੀਕਾਪਟਰ ਦਾ ਮਜ਼ਾਕ ਉਡਾਉਂਦੇ ਸੀ ਕਿ ਇਹ ਹੈਲੀਕਾਪਟਰ ਰੋਜ਼ ਵਰਤਦੇ ਆ, ਤੁਸੀਂ ਹੈਲੀਕਾਪਟਰ ਵੀ ਵਰਤੀ ਜਾਂਦੇ ਹੋ ਤੇ ਨਾਲ ਰੋਜ਼ ਦਾ ਕਰੋੜਾਂ ਰੁਪਏ ਜਹਾਜ਼ ਤੇ ਹੀ ਫੂਕੀ ਜਾਂਦੇ ਹੋ। ਤੁਸੀਂ ਤੇ ਉਹਨਾਂ ਨਾਲੋਂ ਵੱਧ ਜਿੰਨਾ ਖਰਚਾ ਤੁਸੀਂ ਹੁਣ ਤੱਕ ਜਹਾਜ਼ ਤੇ ਕਰ ਚੁੱਕੇ ਹੋ, ਉਹਨਾਂ ਖਰਚਾ ਤੇ ਹੈਲੀਕਾਪਟਰ ਦੇ 5 ਸਾਲਾਂ 'ਚ ਵੀ ਨਹੀਂ ਹੁੰਦਾ। ਪੰਜਾਬ ਦੇ ਗਵਰਨਰ ਵੱਲੋਂ ਵੀ ਸਵਾਲ ਖੜੇ ਕੀਤੇ ਗਏ, ਕਹਿੰਦੇ ਕਿ ਸਾਨੂੰ ਹਿਸਾਬ ਚਾਹੀਦਾ, 50,000 ਕਰੋੜ ਰੁਪਇਆ ਜਿਹੜਾ ਤੁਸੀਂ ਵਰਤਿਆ ਕਿੱਥੇ ਕਿੱਥੇ ਖਰਚਿਆ? ਦੇਖੋ ਜੀ, ਸੰਵਿਧਾਨ ਦੇ ਅਕੋਰਡਿੰਗ ਕੁਛ ਮਰਜ਼ੀ ਇਹ ਜਾਣਬੁੱਝ ਕੇ ਇੱਕ ਗਵਰਨਰ ਤੇ CM ਦੀ ਲੜਾਈ ਖੜੀ ਕਰਦੇ ਪਏ ਆ।
ਇਹ ਜਾਣ ਬੁੱਝ ਕੇ ਇੱਕ ਲੜਾਈ ਬਣਾਈ ਜਾ ਰਹੀ ਹੈ ਕਿ ਜਿਹੜੇ ਪੰਜਾਬ ਦੇ ਲੋਕ ਹੈ ਦਿੱਲੀ ਵਾਂਗੂ ਇਸੇ ਲੜਾਈ ਦੇ ਵਿੱਚ ਉਲਝ ਕੇ ਰਹਿ ਜਾਣ ਕਿ ਜਿਹੜੇ ਅਸਲ ਸਵਾਲ ਨੇ ਉਹਨਾਂ ਤੋਂ ਧਿਆਨ ਭਟਕ ਜੇ, ਲੋਕ ਅਸਲ ਸਵਾਲ ਨਾ ਕਰਨ, ਸਿਰਫ ਇਹੀ ਕਰੀ ਜਾਣ, ਸਿਰਫ ਹਰ ਇੱਕ ਗੱਲ ਦੇ ਉੱਤੇ ਕੋਈ ਬਹਾਨਾ ਹੋਰ ਸਟੇਟਾਂ ਦੇ ਵਿੱਚ ਜਾਂ ਜਿਹੜੇ ਕੰਮ ਨਹੀਂ ਹੋ ਰਹੇ ਉਹਨਾਂ ਦੇ ਜਵਾਬ ਦੇ ਵਿੱਚ, ਜਿਵੇਂ ਕੇਜਰੀਵਾਲ ਕਹਿੰਦੇ ਵੀ ਗਵਰਨਰ ਨਹੀਂ ਕਰਨ ਦਿੰਦਾ ਮੈਨੂੰ, ਉਵੇਂ ਭਗਵੰਤ ਮਾਨ ਚਾਹੁੰਦੇ ਵੀ ਮੈਂ ਵੀ ਇਹੀ ਜਵਾਬ ਦੇ ਦਿਆ ਕਰਨਾ। ਕੰਮ ਤਾਂ ਹੋ ਨਹੀਂ ਰਹੇ, ਬਿਲਕੁਲ ਕੱਲੀਆਂ ਗੱਲਾਂ ਹੋ ਰਹੀਆਂ, ਕੱਲੀਆਂ ਫਲੈਕਸਾਂ ਲੱਗ ਰਹੀਆਂ, ਕੱਲਾ ਮੀਡੀਆ 'ਚ ਪ੍ਰਚਾਰ ਚੱਲਦਾ ਪਿਆ। ਜਦੋਂ ਕੰਮ ਨਹੀਂ ਹੋਣਗੇ ਤਾਂ ਲੋਕ ਸਵਾਲ ਵੀ ਤਾਂ ਕਰਨਗੇ ਨਾ, 2 ਸਾਲਾਂ ਨੂੰ 3 ਸਾਲਾਂ ਨੂੰ ਜਦੋਂ ਵੀ ਕਰਨਗੇ, ਉਦੋਂ ਫਿਰ ਗੱਲ ਇਹੀ ਦਰਾਈ ਜਾਊਗੀ ਕਿ ਗਵਰਨਰ ਨਹੀਂ ਕਰਨ ਦਿੱਤਾ ਜਾਂਦਾ। ਪਰ ਜਦੋਂ ਕਿ ਜਿਹੜਾ ਸੰਵਿਧਾਨ ਹੈ ਜੀ ਸਾਡਾ, ਸੰਵਿਧਾਨ ਦੇ ਤਾਂ ਅਕੋਰਡਿੰਗ ਹੀ ਚੱਲਣਾ ਪਊਗਾ ਨਾ। ਸੰਵਿਧਾਨ ਦੇ ਹਿਸਾਬ ਨਾਲ ਹੀ ਜਿੱਤ ਕੇ ਆਏ ਆ, ਸੰਵਿਧਾਨ ਦੇ ਹਿਸਾਬ ਨਾਲ ਹੀ ਵੋਟਾਂ ਪਈਆਂ, ਉਹਦੇ ਹਿਸਾਬ ਨਾਲ ਹੀ ਮੁੱਖ ਮੰਤਰੀ ਬਣਿਆ। ਸੰਵਿਧਾਨ ਕਹਿੰਦਾ ਵੀ ਜਿਹੜਾ ਮੁੱਖ ਮੰਤਰੀ ਹੈ ਉਹ ਗਵਰਨਰ ਨੂੰ ਜਵਾਬਦੇਹ ਹੈ। ਕੋਈ ਵੀ ਤੁਸੀਂ ਪਾਲਿਸੀ ਹੈ, ਕੋਈ ਵੀ ਜੋ ਵੀ ਪੁੱਛਣਗੇ ਉਹ ਮੁੱਖ ਮੰਤਰੀ ਨੂੰ ਦੱਸਣਾ ਪਊਗਾ। ਫਿਰ ਤੁਸੀਂ ਉਹ ਜਦੋਂ ਉਹ ਪੁੱਛਦੇ ਪਏ ਆ, ਕੋਈ ਉਹਨਾਂ ਨੇ ਪਰਸਨਲ ਸਵਾਲ ਤਾਂ ਪੁੱਛਿਆ ਨਹੀਂ ਕਦੇ, ਤੁਸੀਂ ਵੀ ਦੇਖੀਆਂ ਚਿੱਠੀਆਂ ਉਹਨਾਂ ਦੀਆਂ, ਉਹ ਐਸੇ ਹੀ ਪੁੱਛਦੇ ਪਏ ਆ ਵੀ ਤੁਸੀਂ ਮੀਡੀਆ ਤੇ ਇੰਨਾ ਪੈਸਾ ਕਿੱਥੇ ਲਾ ਦਿੱਤਾ, 50,000 ਕਰੋੜ ਰੁਪਏ ਕਿੱਥੇ ਲਾ ਦਿੱਤਾ, ਜਹਾਜ਼ ਤੇ ਇੰਨਾ ਕਰੋੜਾਂ ਰੁਪਏ ਕਿੱਥੇ ਲਾ ਦਿੱਤਾ ਤੁਸੀਂ, ਜਿਹੜੇ ਆ ਬੰਦੇ ਦਿੱਲੀੋਂ ਲਿਆ ਕੇ ਤੁਸੀਂ ਇੱਥੇ ਸਰਕਾਰੀ ਖਰਚੇ ਤੇ ਬਿਠਾਏ ਆ, ਲੱਖ 1.5 ਲੱਖ ਤਨਖਾਹਾਂ ਤੇ, ਇਹ ਕਿਵੇਂ ਬਿਠਾਏ ਆ? ਉਹਨਾਂ ਦੇ ਸਵਾਲ ਤਾਂ ਇਹੀ ਨੇ ਨਾ ਜਿਹੜੇ ਲੋਕ ਹਿੱਤ ਵਾਲੇ ਸਵਾਲ ਨੇ। ਤੇ ਜਦੋਂ ਤੁਸੀਂ ਉਹਨਾਂ ਦੇ ਸਵਾਲ ਜਿਹੜੇ ਕਿ ਸੰਵਿਧਾਨ ਦੇ ਅੰਡਰ ਤੁਸੀਂ ਦੱਸਣ ਲਈ ਪਾਬੰਦ ਹੋ, ਤੁਸੀਂ ਦੱਸਣ ਲਈ ਜ਼ਰੂਰੀ ਹੈ ਤੁਹਾਨੂੰ, ਸੰਵਿਧਾਨ ਕਹਿੰਦਾ ਵੀ ਮੁੱਖ ਮੰਤਰੀ ਜਵਾਬਦੇਹ ਹੈ ਜਦੋਂ ਗਵਰਨਰ ਪੁੱਛੇ, ਫਿਰ ਤੁਸੀਂ ਉਹਨੂੰ ਲੜਾਈ ਕਿਉਂ ਬਣਾਉਣੇ ਹੋ? ਦੱਸੋ, ਉਹਨਾਂ ਨੇ ਕੋਈ ਤੁਹਾਡੇ ਘਰ ਦਾ ਕੋਈ ਪਰਸਨਲ ਤੇ ਸਵਾਲ ਪੁੱਛਿਆ ਨਹੀਂਗਾ, ਸਟੇਟ ਦੇ ਖਰਚਿਆਂ ਬਾਰੇ ਪੁੱਛੋ, ਦੱਸੋ ਫਿਰ ਕੀ ਦਿੱਕਤ ਕੀ ਹੈ? ਕੀ ਲੱਗਦਾ ਆਉਣ ਵਾਲਾ ਸਮਾਂ ਪੰਜਾਬ ਤੇ ਕਿਹੋ ਜਿਹਾ ਹੋਊਗਾ? ਦੇਖੋ, ਪੰਜਾਬ ਦੇ ਸਮਾਂ ਮੈਂ ਤਾਂ ਇਹੀ ਸਲਾਹ ਦਿੰਦਾ ਇਹਨਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਜਿੰਨਾ ਤੁਸੀਂ ਡਰਾਉਣ ਦੀ ਕੋਸ਼ਿਸ਼ ਕਰੋਗੇ ਉਨੇ ਉਹ ਨਿਡਰ ਹੋਣਗੇ। ਕਿੰਨਿਆਂ ਕੁ ਨੂੰ ਚੱਕ ਲਓਗੇ, ਕਿੰਨਿਆਂ ਕੁ ਨੂੰ ਕੁੱਟ ਲਓਗੇ, ਕਿੰਨਿਆਂ ਕੁ ਨੂੰ ਮਾਰ ਲਓਗੇ, ਇਹ ਚੀਜ਼ਾਂ ਪੰਜਾਬ 'ਚ ਨਹੀਂ ਚੱਲਦੀਆਂ। ਖਾਸ ਕਰਕੇ ਇਹ ਚੀਜ਼ਾਂ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ ਲੋਕ ਹੋਰ ਉੱਭਰ ਕੇ ਵੱਧ ਆਉਂਦੇ ਆ, ਤੁਹਾਡੇ ਖਿਲਾਫ ਹੋਰ ਲੋਕ ਹੋਣਗੇ। ਜਦੋਂ ਜਿਹੜੇ ਕਾਨੂੰਨ ਨੇ, ਕੋਈ ਆਰਟੀ ਐਕਟ ਹੈ, ਤੁਹਾਨੂੰ ਆਰਟੀ ਦਾ ਜਵਾਬ ਦੇਣਾ ਚਾਹੀਦਾ। ਕੋਈ ਜਿਹੜਾ ਕਿਸੇ ਦਾ ਹੱਕ ਹੈ, ਕਿਸੇ ਦਾ ਤੁਸੀਂ ਕਿਸੇ ਨੂੰ ਸਵਾਲ ਕਰਨੇ ਆ, ਉਹਨੂੰ ਮਤਲਬ ਕਾਨੂੰਨ ਦੇ ਹਿਸਾਬ ਨਾਲ ਉਹਨੂੰ ਬੁਲਾਓ, ਉਹਨੂੰ ਸੰਮਣ ਕਰੋ ਤੇ ਉਹਦੇ ਨਾਲ ਸਵਾਲ ਕਰੋ। ਕਾਨੂੰਨ ਦੇ ਹਿਸਾਬ ਨਾਲ ਚੱਲੋ, ਸੰਵਿਧਾਨ ਦੇ ਹਿਸਾਬ ਨਾਲ ਚੱਲੋ ਤੇ ਲੋਕਾਂ ਨੂੰ ਰਾਹਤ ਦਿਓ, ਲੋਕਾਂ ਲਈ ਕੰਮ ਕਰੋ, ਨਾ ਕਿ ਇਕੱਲੀ ਇਸ਼ਤਿਹਾਰਬਾਜ਼ੀ ਕਰੋ। ਇਸ਼ਤਿਹਾਰਬਾਜ਼ੀ ਨਾਲ ਕੀ ਹੈ, ਕਰੋੜਾਂ ਰੁਪਏ ਦੀਆਂ ਤੁਸੀਂ ਫਲੈਕਸਾਂ ਲਾ ਚੁੱਕੇ ਹੋ, ਅਰਬਾਂ ਰੁਪਏ ਦੀਆਂ ਲਾ ਚੁੱਕੇ ਹੋ। ਹੁਣ ਤਾਂ ਬੇਸਿਕਲੀ ਕਰੋੜ ਤਾਂ ਅਰਬਾਂ ਰੁਪਏ ਦੀ ਤਾਂ ਜਿਵੇਂ 150 ਕਰੋੜ ਰੁਪਏ ਦਾ ਮਹੀਨੇ 'ਚ ਹੀ ਲਾ ਦਿੰਦੇ ਸੀ। ਕਿਤੇ ਇਹ ਨਹੀਂ ਆਇਆ ਦਿਮਾਗ ਦੇ ਵਿੱਚ ਵੀ ਜੇ ਫਲੈਕਸਾਂ ਦਾ ਠੇਕਾ ਹੀ ਮਿਲ ਜੇ ਮਲਕ ਗੋਇਲ ਨੂੰ, ਵੀ ਇੰਨਾ ਫਲੈਕਸ ਜਗ੍ਹਾ ਤੇ ਫਲੈਕਸ ਲੱਗਦੀ ਆ, ਜਗ੍ਹਾ ਤੇ ਇਹ ਕੁਛ ਹੁੰਦਾ ਹੈਗਾ, ਕਦੇ ਆਇਆ ਨਹੀਂ ਦਿਮਾਗ ਦੇ ਵਿੱਚ? ਨਹੀਂ, ਆਪਾਂ ਕੀ ਕਰਨਾ ਜੀ ਫਲੈਕਸਾਂ ਦੇ ਠੇਕੇ ਲੈ ਕੇ? ਆਪਾਂ ਤੇ ਆਹੀ ਬਸ ਸਹੀ ਤਰੀਕੇ ਨਾਲ ਦਾਲ ਰੋਟੀ ਖਾਈ ਜਾਂਦੇ, ਇੰਨਾ ਹੀ ਬਹੁਤ ਹੁੰਦਾ ਹੈ। ਪਰ ਜਿਹੜਾ ਚੱਕਰ ਹੈ ਨਾ, ਲੋਕਾਂ ਨੂੰ ਜਵਾਬਦੇਹੀ ਬਣਦੀ ਹੈ ਸਰਕਾਰ। ਜਦੋਂ ਫਲੈਕਸ ਦੇਖਦੇ ਹੋ ਮਨ ਦੇ ਵਿੱਚ ਕੀ ਆਉਂਦਾ? ਜਦੋਂ ਫਲੈਕਸ ਦੇਖ ਕੇ ਮਨ ਦੇ ਵਿੱਚ ਬਰਬਾਦੀ ਆਉਂਦੀ ਹੈ ਜੀ। ਹੁਣ ਜਿਹੜੀ ਮੀਟਿੰਗ ਚੰਡੀਗੜ੍ਹ ਹੋਣੀ ਹੈ ਜਾਂ ਜਲੰਧਰ ਹੋਣੀ ਹੈ, ਉਹਦੀਆਂ ਮਤਲਬ ਕਰੀਬ 500-700 ਹਜ਼ਾਰ ਫਲੈਕਸ ਮਾਨਸਾ ਦੇ ਵਿੱਚ ਕਿਉਂ ਲੱਗੀ ਹੈ? ਹਰ ਇੱਕ ਤੁਸੀਂ PAP ਜਲੰਧਰ ਦੇ ਵਿੱਚ ਕੋਈ ਤੁਹਾਡਾ ਯੋਗਾ ਦਾ ਪ੍ਰੋਗਰਾਮ ਹੈ, ਉਹਦੀ ਫਲੈਕਸਾਂ ਤੁਸੀਂ ਅਰਬਾਂ ਰੁਪਏ ਦੀਆਂ ਕਿਉਂ ਲਾਈਆਂ? ਉਹਦੀ ਜਿਹੜੀ ਐਡ ਹੈ, ਇਸ਼ਤਿਹਾਰ ਹੈ, ਉਹਦੀ 1-1.5 ਮਿੰਟ ਦੀ ਐਡ ਰਾਜਸਥਾਨ ਦੇ ਵਿੱਚ ਕਿਉਂ ਚੱਲਦੀ ਪਈ ਹੈ, ਗੁਜਰਾਤ ਦੇ ਵਿੱਚ ਕਿਉਂ ਚੱਲਦੀ ਪਈ ਹੈ, ਜਿਨ੍ਹਾਂ ਦਾ ਇੱਕ ਦਿਨ ਦਾ ਖਰਚਾ ਕਈ ਕਰੋੜਾਂ ਰੁਪਇਆਂ 'ਚ ਹੈ। ਤੇ ਉਸ ਤੋਂ ਬਾਅਦ ਤੁਸੀਂ ਹਿਸਾਬ ਨਹੀਂ ਦਿੰਦੇ ਉਹਦਾ। ਆਰਟੀ ਦੇ ਵਿੱਚ ਤੁਸੀਂ ਕਹਿ ਦਿੰਦੇ ਹੋ ਜੀ ਸਾਨੂੰ ਫਲਾਣਾ ਹੈ, ਜਾਂ ਮਤਲਬ ਅਸੀਂ ਦੇ ਨਹੀਂ ਸਕਦੇ, ਜਾਂ ਚੁੱਪ ਕਰ ਜਾਂਦੇ। ਅਫਸੋਸ ਹੁੰਦਾ ਜਦੋਂ RTI ਦੇ ਰਾਹੀਂ ਤੁਸੀਂ ਕੋਈ ਵੀ ਡਾਕੂਮੈਂਟ ਜਾਂ ਡਾਟਾ ਕੱਢਦੇ ਹੋ, ਫਰੋਲਦੇ ਹੋ, ਤੁਹਾਡਾ ਦਿਮਾਗ ਲੱਗਦਾ ਹੋਣਾ, ਫਿਰ ਉਸ ਦਾ ਜਵਾਬ ਨਹੀਂ ਮਿਲਦਾ, ਅਫਸੋਸ ਹੁੰਦਾ ਉਸ ਚੀਜ਼? ਇਕੱਲਾ ਦਿਮਾਗ ਨਹੀਂ ਲੱਗਦਾ ਜੀ, ਬਹੁਤ ਕੁਛ ਲੱਗਦਾ ਇਹਦੇ 'ਚ। ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਤੁਸੀਂ ਪੁੱਛਣਾ ਕੀ ਹੈ, ਫਿਰ ਉਹਨੂੰ ਕਿਵੇਂ ਉਹਨੂੰ ਡਰਾਫਟ ਕਰਨਾ ਹੈ, ਫਿਰ ਉਸ ਤੋਂ ਬਾਅਦ RTI ਪੈਂਦੀ ਹੈ, ਪੈਸੇ ਵੀ ਲੱਗਦੇ ਆ। ਤੇ ਉਸ ਤੋਂ ਬਾਅਦ ਫਿਰ ਜਦੋਂ ਨਹੀਂ ਜਵਾਬ ਆਉਂਦਾ ਫਿਰ ਫਸਟ ਅਪੀਲ ਪੈਂਦੀ ਹੈ, ਫਿਰ ਪੈਸੇ ਲੱਗਦੇ ਆ। ਫਿਰ ਉਸ ਤੋਂ ਬਾਅਦ ਜੇ ਉਸ ਤੋਂ ਬਾਅਦ ਫਿਰ ਨਹੀਂ ਜਵਾਬ ਆਉਂਦਾ, 3-4 ਮਹੀਨੇ ਟੱਪ ਚੁੱਕੇ ਹੁੰਦੇ ਆ, ਫਿਰ ਕਮਿਸ਼ਨ 'ਚ ਅਪੀਲ ਪੈਂਦੀ ਹੈ ਸੈਕਿੰਡ ਚੰਡੀਗੜ੍ਹ। ਫਿਰ ਚੰਡੀਗੜ੍ਹ ਜਾਣਾ ਪੈਂਦਾ, ਚੰਡੀਗੜ੍ਹ ਜਾ ਕੇ ਫਿਰ ਖਰਚਾ ਹੁੰਦਾ, ਫਿਰ ਉੱਥੇ ਜਾ ਕੇ ਤੁਹਾਡਾ ਟਾਈਮ ਦਿਨ ਬਰਬਾਦ ਹੁੰਦਾ। ਉੱਥੇ ਐ ਨਹੀਂ ਪਤਾ ਵੀ 3 ਵਾਰ ਜਾਣਾ ਪਵੇ, 4 ਵਾਰ ਜਾਣਾ ਪਵੇ। ਕਈ ਤਾਂ ਉੱਥੇ ਕਮਿਸ਼ਨਰ ਇਹੋ ਜਿਹੇ ਨੇ ਜਿਨ੍ਹਾਂ ਨੂੰ ਕੈਮਰਾ ਚਲਾਉਣ 'ਚ ਵੀ ਪ੍ਰੋਬਲਮ ਹੈ, ਵੀ ਘਰੇ ਬੈਠੇ ਲੋਕਾਂ ਨੂੰ ਕੈਮਰੇ 'ਤੇ ਹੀ ਪੇਸ਼ ਕਰ ਲਿਆ ਕਰੋ। ਕਈ ਕਰ ਲੈਂਦੇ, ਕਈ ਨਹੀਂ ਕਰਦੇ। ਇਸੇ ਤਰੀਕੇ ਨਾਲ ਪ੍ਰੋਸੈਸ ਹੈ ਕਿ RTI ਦੇ 6-7 ਮਹੀਨੇ ਟੱਪ ਜਾਂਦੇ ਨੇ। ਪੱਲੇ ਕੀ ਪੈਂਦਾ ਫਿਰ? ਪੰਜਾਬ ਸਰਕਾਰ, ਪੰਜਾਬ ਦਾ ਮਾਹੌਲ, ਅਕਸਰ ਸਵਾਲ ਚੁੱਕਦੇ ਹੋ, ਟਵੀਟ ਕਰਦੇ ਹੋ, ਟਵੀਟ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਵੀ ਰਹਿੰਦੇ ਹੋ। ਪੁਲਿਸ ਦਾ ਇਸ ਦੇ ਵਿੱਚ ਵਰਜਨ ਕੀ ਹੈ? ਪੁਲਿਸ ਕੀ ਕਹਿ ਰਹੀ ਆ ਤੁਹਾਨੂੰ? ਮੈਂ ਤੇ ਦੇਖੋ ਇੱਕ ਟਵੀਟ ਕੀਤਾ ਕਿ ਜਿਹੜਾ ਆਹ ਟੈਂਡਰ ਹੈਗਾ ਹਵਾਈ ਜਹਾਜ਼ ਦਾ, ਇਹਦੀ ਸਾਨੂੰ ਕੀ ਲੋੜ ਹੈ? ਚਿੜੀ ਦੇ ਪਹੁੰਚੇ ਜਿੱਡਾ ਪੰਜਾਬ ਹੈ ਜੀ, ਇਹਦੇ 'ਚ ਹੈਲੀਕਾਪਟਰ ਮਸਾਂ ਚੱਲਦਾ ਹੈਗਾ। ਹੈਲੀਕਾਪਟਰ ਚੱਲਦਾ, ਉਹਨੂੰ ਤਾਰ ਲਓ ਖੇਤ 'ਚ, ਕਿਤੇ ਤਾਰ ਲਓ ਛੱਤ 'ਤੇ ਤਾਰ ਲਓ, ਹੈਲੀਪੈਡ 'ਤੇ ਤਾਰ ਲਓ। ਪਰ ਜਹਾਜ਼ ਹੈ ਜਿਹੜਾ ਇੱਕ ਪਲੇਨ ਹੈ,
ਉਹਨੂੰ ਰਨਵੇ ਚਾਹੀਦਾ ਪੂਰਾ। ਉਹਨੂੰ ਮੈਂ ਜਦੋਂ ਟਵਿੱਟਰ ਤੇ ਸ਼ੇਅਰ ਕੀਤਾ, ਉੱਥੇ ਆ ਕੇ ਪੁਲਿਸ ਮੈਨੂੰ ਧਮਕੀ ਦਿੰਦੀ ਹੈ ਸ਼ਰੇਆਮ ਕਿ ਇਹ ਬੜਾ ਸੈਂਸਿਟਿਵ ਡਾਕੂਮੈਂਟ ਹੈ, ਇਹਨੂੰ ਡਿਲੀਟ ਕਰੋ ਹੁਣੀ ਤੇ ਅੱਗੇ ਤੋਂ ਵੀ ਖਿਆਲ ਰੱਖਿਓ। ਨਾ ਤਾਂ ਇਹਨਾਂ ਨੂੰ ਆਰਟੀ ਦਾ ਜਵਾਬ ਦੇਣਾ ਪਸੰਦ ਹੈ, ਨਾ ਇਹਨਾਂ ਨੂੰ ਉਹ ਪੱਤਰਕਾਰ ਪਸੰਦ ਨੇ ਜਿਹੜੇ ਸਵਾਲ ਕਰਦੇ ਨੇ, ਨਾ ਇਹਨਾਂ ਨੂੰ ਐਕਟਿਵਿਸਟ ਪਸੰਦ ਹੈ ਜਿਹੜੇ ਸਵਾਲ ਕਰਦੇ ਆ, ਨਾ ਇਹਨਾਂ ਨੂੰ ਕੋਈ ਖੁਲਾਸਾ ਇਹਨਾਂ ਦਾ ਬਾਹਰ ਆ ਜੇ ਉਹ ਜਰਿਆ ਜਾਂਦਾ ਹੈ। ਫਿਰ ਉਹਨੂੰ ਕੀ ਕਰਦੇ ਜਦੋਂ ਕੋਈ ਖੁਲਾਸਾ ਬਾਹਰ ਆ ਜਾਂਦਾ, ਪੁਲਿਸ ਵਰਤਦੇ ਆ, ਕਿਸੇ ਨੂੰ ਅੰਦਰ ਦੇ ਦਿੰਦੇ ਆ, ਪੱਤਰਕਾਰਾਂ ਦੇ ਘਰੇ ਪੁਲਿਸ ਭੇਜਦੇ ਆ, ਕੋਈ ਪੋਲੀਟੀਕਲ ਲੀਡਰ ਜਿਹੜਾ ਬੋਲਦਾ ਉਹਨੂੰ ਚੱਕ ਕੇ ਅੰਦਰ ਦੇ ਦਿੰਦੇ ਆ। ਗੋਇਲ ਸਾਹਿਬ, ਤੁਸੀਂ ਬੜਾ ਖੁੱਲ੍ਹ ਕੇ ਬੋਲਦੇ ਹੋ, ਕਦੇ ਡਰ ਨਹੀਂ ਲੱਗਿਆ ਵੀ ਅਸੀਂ ਇੰਨਾ ਖੁੱਲ੍ਹ ਕੇ ਬੋਲ ਰਹੇ ਹਾਂ, ਕਦੇ ਸਾਡੇ ਨਾਲ ਨਾ ਕਿਤੇ ਉਹ ਵਾਪਰ ਜੇ ਜੋ ਪਿਛਲੇ ਦਿਨਾਂ ਦੇ ਦੌਰਾਨ ਵਾਪਰਿਆ, ਪੰਜਾਬ ਦੇ ਜਵਾਨਾਂ ਦੇ ਉੱਪਰ NSA ਲਾ ਕੇ ਡਿਬਰੂਗੜ੍ਹ ਭੇਜਤਾ, ਜਾਂ ਸੁਖਪਾਲ ਸਿੰਘ ਖਹਿਰਾ ਨੂੰ ਘਰੋਂ ਚੱਕ ਲਿਆ ਸਵੇਰੇ? ਡਰਨ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ, ਪਰ ਗੱਲ ਇਹ ਹੁੰਦੀ ਹੈ ਵੀ ਜਦੋਂ ਇਹ ਹਰ ਪਾਸੇ ਮੂੰਹ ਬੰਦ ਕਰਦੇ ਪਏ ਆ, ਚਾਹੇ ਉਹ ਪੱਤਰਕਾਰ ਨੇ, ਚਾਹੇ ਉਹ ਐਕਟਿਵਿਸਟ ਨੇ, ਚਾਹੇ ਉਹ ਜਿਹੜੇ ਬੋਲਣ ਵਾਲੇ ਪੋਲੀਟੀਸ਼ੀਅਨ ਨੇਗੇ ਇਹਨਾਂ ਦੇ ਓਪੋਜੀਸ਼ਨ ਦੇ ਵਿੱਚ, ਚਾਹੇ ਉਹ ਕਿਸੇ ਵੀ ਤਰੀਕੇ ਦੇ ਬੰਦੇ ਨੇ, ਈਵਨ ਜਿਹੜਾ ਫੇਸਬੁੱਕ ਤੇ ਇੱਕ ਜਾਂ ਟਵਿੱਟਰ ਤੇ ਜਾਂ WhatsApp ਤੇ ਇੱਕ ਪੋਸਟ ਪਾਉਣ ਵਾਲਾ ਬੰਦਾ ਵੀ ਹੈ ਨਾ, ਉਹਦੇ ਘਰ ਵੀ ਪੁਲਿਸ ਭੇਜ ਦਿੱਤੀ ਜਾਂਦੀ ਹੈ। ਤੁਹਾਡੇ ਉੱਪਰ ਵੀ ਕਈ ਸਵਾਲ ਖੜੇ ਹੁੰਦੇ ਨੇ, ਸੋਸ਼ਲ ਮੀਡੀਆ ਦੇ ਉੱਪਰ ਵੀ ਤੁਸੀਂ ਦੇਖਦੇ ਹੋਵੋਗੇ ਅਕਸਰ ਕਮੈਂਟਾਂ ਦੇ ਵਿੱਚ ਵੀ ਇਹੀ ਕਿਹਾ ਜਾਂਦਾ ਕਿ ਇਹ ਕਾਂਗਰਸੀ ਆ, ਇਹ ਅਕਾਲੀ ਆ। ਪਰਨੀਤ ਕੌਰ ਦੀ ਇੱਕ ਸ਼ੈਲਰ ਦੇ ਵਿੱਚੋਂ ਦਾਰੂ ਫੜਵਾਈ ਸੀ ਰਾਤ ਨੂੰ, ਸੜਕ ਰੋਕ ਕੇ ਧਰਨਾ ਲਾ ਕੇ। ਅਸੀਂ ਕਾਂਗਰਸੀ ਕਿਵੇਂ ਹੋ ਗਏ? ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਦੇ ਤਹਿਤ। ਇਹ ਮੁਲਾਕਾਤ ਅਹਿਮ ਰਹਿਣ ਵਾਲੀ ਆ ਕਿਉਂਕਿ ਇਸ ਮੁਲਾਕਾਤ ਦੇ ਵਿੱਚ ਕਾਫੀ ਖੁਲਾਸੇ ਹੋਣੇ ਆ। ਜੋ ਮੌਜੂਦਾ ਸਰਕਾਰ ਦੇ ਉੱਪਰ ਹਮੇਸ਼ਾ ਟੀਕਾ ਟਿੱਪਣੀ ਹੁੰਦੀ ਰਹੀ ਹੈ, ਪਰ ਅੱਜ ਜਿਸ ਸ਼ਖਸ ਦੇ ਨਾਲ ਅਸੀਂ ਮਿਲਾਉਣ ਜਾ ਰਹੇ ਹਾਂ, RTI ਐਕਟਿਵਿਸਟ ਨੇ ਮਲਕ ਗੋਇਲ ਜੀ। ਜੀ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਿਹਤਾਂ ਦੱਸੋ, ਕਿਵੇਂ? ਠੀਕ ਹੋ? ਸਭ ਠੀਕ ਹੈ, ਵਧੀਆ। ਤੁਸੀਂ ਦੱਸੋ? ਪੰਜਾਬ ਸਰਕਾਰ, ਪੰਜਾਬ ਦਾ ਮਾਹੌਲ, ਅਕਸਰ ਸਵਾਲ ਚੁੱਕਦੇ ਹੋ, ਟਵੀਟ ਕਰਦੇ ਹੋ, ਟਵੀਟ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਵੀ ਰਹਿੰਦੇ ਹੋ। ਕੀ ਲੱਗਦਾ ਮਾਹੌਲ ਕੀ ਆ? ਦੇਖੋ, ਜਿਹੜਾ ਸੰਵਿਧਾਨ ਹੈਗਾ ਉਹ ਸਾਨੂੰ ਬੋਲਣ ਦੀ ਆਜ਼ਾਦੀ ਦਿੰਦਾ ਜੀ। ਇਹ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਕੇਜਰੀਵਾਲ ਜੀ, ਜਦੋਂ ਪਾਰਟੀ ਉਹਨਾਂ ਨੇ ਬਣਾਈ ਹੈ, ਸਭ ਤੋਂ ਪਹਿਲਾਂ ਉਹਨਾਂ ਨੇ ਕੀ ਗੱਲ ਕਹੀ ਸੀ? ਬੋਲਣ ਦੀ ਆਜ਼ਾਦੀ ਦੀ ਗੱਲ ਕਹੀ ਸੀ, ਟਰਾਂਸਪੇਰੈਂਸੀ ਦੀ ਗੱਲ ਕਹੀ ਸੀ ਕਿ ਜਿਹੜਾ ਕੁਝ ਹੁੰਦਾ ਸਰਕਾਰਾਂ ਕਰਦੀਆਂ ਨੇ ਉਹਦੀ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ, ਉਹ ਲੁਕਣਾ ਨਹੀਂ ਚਾਹੀਦਾ ਕਿਤੇ। ਬਿਲਕੁਲ ਇਹੀ ਗੱਲ ਭਗਵੰਤ ਮਾਨ ਕਰਦੇ ਸੀ ਵੋਟਾਂ ਤੋਂ ਪਹਿਲਾਂ ਕਿ ਸਰਕਾਰਾਂ ਨੂੰ ਸਵਾਲ ਕਰੋ, ਜਿਹੜਾ ਲੁਕਿਆ ਹੋਇਆ ਇਹ ਜਿਹੜੀਆਂ ਇਹ ਗੁਪਤ ਗੱਲਾਂ ਦੀਆਂ ਸੋਹਾਂ ਖਾਂਦੇ ਆ, ਇਹ ਗਲਤ ਅੰਗਰੇਜ਼ਾਂ ਵੇਲੇ ਦੀਆਂ ਨੇਗੀਆਂ, ਇਹ ਸਾਰਾ ਕੁਝ ਸਾਹਮਣੇ ਹੋਣਾ ਚਾਹੀਦਾ। ਬਿਲਕੁਲ। ਪਰ ਜਦੋਂ ਸਰਕਾਰ ਬਣੀ ਉਸ ਤੋਂ ਬਾਅਦ ਤਾਂ ਬਿਲਕੁਲ ਉਲਟੀ ਹੋਇਆ ਨਾ ਕੰਮ। ਨਾ ਤਾਂ ਇਹਨਾਂ ਨੂੰ RTI ਦਾ ਜਵਾਬ ਦੇਣਾ ਪਸੰਦ ਹੈ, ਨਾ ਇਹਨਾਂ ਨੂੰ ਉਹ ਪੱਤਰਕਾਰ ਪਸੰਦ ਨੇ ਜਿਹੜੇ ਸਵਾਲ ਕਰਦੇ ਨੇ, ਨਾ ਇਹਨਾਂ ਨੂੰ ਐਕਟਿਵਿਸਟ ਪਸੰਦ ਹੈ ਜਿਹੜੇ ਸਵਾਲ ਕਰਦੇ ਆ, ਨਾ ਇਹਨਾਂ ਨੂੰ ਕੋਈ ਖੁਲਾਸਾ ਇਹਨਾਂ ਦਾ ਬਾਹਰ ਆ ਜੇ ਉਹ ਜਰਿਆ ਜਾਂਦਾ ਹੈ। ਫਿਰ ਉਹਨੂੰ ਕੀ ਕਰਦੇ ਜਦੋਂ ਕੋਈ ਖੁਲਾਸਾ ਬਾਹਰ ਆ ਜਾਂਦਾ, ਪੁਲਿਸ ਵਰਤਦੇ ਆ, ਕਿਸੇ ਨੂੰ ਅੰਦਰ ਦੇ ਦਿੰਦੇ ਆ, ਪੱਤਰਕਾਰਾਂ ਦੇ ਘਰੇ ਪੁਲਿਸ ਭੇਜਦੇ ਆ, ਕੋਈ ਪੋਲੀਟੀਕਲ ਲੀਡਰ ਜਿਹੜਾ ਬੋਲਦਾ ਉਹਨੂੰ ਚੱਕ ਕੇ ਅੰਦਰ ਦੇ ਦਿੰਦੇ ਆ, ਐਕਟਿਵਿਸਟਾਂ ਨੂੰ ਜਿੱਦਾਂ ਮੇਰੇ ਨਾਲ ਹੋਇਆ ਕਿ ਮੈਂ ਇੱਕ ਜਿਹੜਾ ਟੈਂਡਰ ਦਾ ਨੋਟਿਸ ਸੀਗਾ ਉਹਨੂੰ ਮੈਂ ਜਦੋਂ ਟਵਿੱਟਰ ਤੇ ਸ਼ੇਅਰ ਕੀਤਾ, ਉੱਥੇ ਆ ਕੇ ਪੁਲਿਸ ਮੈਨੂੰ ਧਮਕੀ ਦਿੰਦੀ ਹੈ ਸ਼ਰੇਆਮ ਕਿ ਇਹ ਬੜਾ ਸੈਂਸਿਟਿਵ ਡਾਕੂਮੈਂਟ ਹੈ, ਇਹਨੂੰ ਡਿਲੀਟ ਕਰੋ ਹੁਣੀ ਤੇ ਅੱਗੇ ਤੋਂ ਵੀ ਖਿਆਲ ਰੱਖਿਓ। ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਪੰਜਾਬ ਦੇ ਵਿੱਚ ਪੰਜਾਬ ਦਾ ਬਣਦਾ ਕੀ ਜਾ ਰਿਹਾ ਹੈ। ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੂੰ ਆਪਾਂ ਅਕਸਰ ਮਾੜਾ ਕਹਿੰਦੇ ਆ ਸਾਰੇ, ਬਿਲਕੁਲ, ਪਰ ਉਹਨਾਂ 'ਚ ਤਾਂ ਕਦੇ ਸਾਡੇ ਨਾਲ ਤਾਂ ਇਦਾਂ ਹੋਇਆ ਨਹੀਂਗਾ। ਅਸੀਂ ਉਹਨਾਂ 'ਚ ਵੀ ਬੋਲਦੇ ਸੀ, ਹੁਣ ਵੀ ਬੋਲਦੇ ਆ। ਕਿਸੇ ਨੇ ਮੈਂ ਦੇਖਿਆ ਨਹੀਂ ਵੀ ਕਿਤੇ ਜਾ ਕੇ ਇਸ ਤਰੀਕੇ ਨਾਲ ਕੀਤਾ ਹੋਵੇ, ਕਿਸੇ ਨੇ ਪੁਲਿਸ ਭੇਜੀ ਹੋਵੇ ਜਾਂ ਪੁਲਿਸ ਦੀ ਗੱਲ ਕੀਤੀ ਹੋਵੇ ਜਾਂ ਪੁਲਿਸ ਤੋਂ ਫੋਨ ਕਰਾਏ ਹੋਣ। ਮੈਨੂੰ ਤਾਂ ਨਹੀਂ ਲੱਗਦਾ ਵੀ ਇਦਾਂ ਕੁਝ ਹੋਇਆ। ਬਟ ਇਹਦੇ 'ਚ ਜਿਹੜੀ ਸਰਕਾਰ ਹੈ, ਸਰਕਾਰ ਦੀ ਸਹਿਣ ਸ਼ਕਤੀ ਬਹੁਤ ਘੱਟ ਹੈ। ਸਹਿਣ ਸ਼ਕਤੀ ਘੱਟ ਹੋਣਾ ਕਿਉਂ ਹੈਗਾ? ਕਿਉਂਕਿ ਜਦੋਂ ਤੁਸੀਂ ਇੱਕ ਝੂਠ ਦਾ ਪਲੰਦਾ ਬਣਾ ਰਹੇ ਹੁੰਦੇ ਹੋ ਨਾ, ਤੁਹਾਨੂੰ ਸਭ ਤੋਂ ਵੱਡਾ ਡਰ ਇਹ ਹੁੰਦਾ ਵੀ ਕੋਈ ਸੱਚ ਨਾ ਬਾਹਰ ਆ ਜੇ। ਹੁਣ ਇਹ ਆਮ ਆਦਮੀ ਪਾਰਟੀ ਪੰਜਾਬ 'ਚ ਕੀ ਕਰ ਰਹੀ ਹੈ? ਇੱਕ ਝੂਠ ਦਾ ਪਲੰਦਾ ਖੜਾ ਕਰਦੀ ਪਈ ਹੈ ਜੀ। ਪੰਜਾਬ ਦਾ ਪੈਸਾ ਖਰਾਬ ਕਰਕੇ ਇੱਕ ਝੂਠ ਦਾ ਪਲੰਦਾ ਬਣਾਇਆ ਜਾ ਰਿਹਾ। ਇਹਨਾਂ ਨੂੰ ਹੁਣ ਡਰ ਇਹ ਹੈ ਵੀ ਪੰਜਾਬ ਤੋਂ ਬਾਹਰ ਇਹ ਝੂਠ ਦਾ ਪਲੰਦਾ ਨਾ ਚਲਾ ਜਾਵੇ, ਤਾਂ ਕਿ ਜਦੋਂ ਅਸੀਂ ਹੋਰ ਸਟੇਟਾਂ ਦੇ ਵਿੱਚ ਵੋਟਾਂ ਲੜਨ ਜਾਈਏ ਤੇ ਸਾਨੂੰ ਸਵਾਲ ਆਉਣ। ਹੁਣ ਝੂਠ ਦਾ ਪਲੰਦਾ ਕੀ ਹੈ? ਪਹਿਲੀ ਗੱਲ, ਮੁਹੱਲਾ ਕਲੀਨਿਕਾਂ ਦੀ ਇਹਨਾਂ ਦੀ ਕੀਤੀ ਹੈ। ਹਰ ਇੱਕ ਸੂਬੇ ਦੇ ਵਿੱਚ ਪੰਜਾਬ ਦੇ ਪੈਸੇ ਨਾਲ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ ਕਿ ਮੁਹੱਲਾ ਕਲੀਨਿਕ ਬਣਾਏ ਅਸੀਂ, ਪਰ ਉਹ ਹੈ ਕੀ? ਗਰਾਊਂਡ ਤੇ ਕੀ ਹੈ ਉਹ? ਜਾਂ ਤਾਂ ਪੁਰਾਣੇ ਬੰਦ ਪਏ ਸੇਵਾ ਕੇਂਦਰ ਨੇ, ਜਾਂ ਫਿਰ ਜਿਹੜੀਆਂ ਡਿਸਪੈਂਸਰੀਆਂ ਸੀ ਪ੍ਰੋਪਰ 15-15 ਦੇ ਸਟਾਫ ਵਾਲੀਆਂ, 5-5 7-7 ਡਾਕਟਰਾਂ ਵਾਲੀਆਂ, ਉਹ ਬੰਦ ਕਰਕੇ ਇੱਕ ਮੁਹੱਲਾ ਕਲੀਨਿਕ ਬਣਾ ਦਿੱਤਾ ਇੱਕ ਕਮਰੇ ਦਾ, ਜਿਹੜਾ 2 ਵਜੇ ਤੱਕ ਗੋਲੀਆਂ ਦਿੰਦਾ ਕੱਲ। ਉੱਥੇ ਪਹਿਲਾਂ ਡਿਲੀਵਰੀਆਂ ਵੀ ਹੁੰਦੀਆਂ ਸੀਗੀਆਂ,
ਬਿਲਕੁਲ ਬੱਚਾ ਜੱਚਾ ਸੈਂਟਰ ਬਣਦੇ ਸੀ ਵੀ ਬਣੇ ਹੋਏ ਸੀ, ਉੱਥੇ ਪਹਿਲਾਂ ਆਪਰੇਸ਼ਨ ਵੀ ਹੋ ਜਾਂਦਾ ਸੀਗਾ, ਉੱਥੇ ਪਹਿਲਾਂ ਹੱਡੀਆਂ ਦਾ ਡਾਕਟਰ ਵੀ ਹੁੰਦਾ ਸੀਗਾ, ਉੱਥੇ ਦੰਦਾਂ ਵਾਲਾ ਡਾਕਟਰ ਵੀ ਹੁੰਦਾ ਸੀਗਾ, ਨਰਸਾਂ ਵੀ ਹੁੰਦੀਆਂ ਸੀ। ਹੁਣ ਕੀ ਹੈ, ਇੱਕ ਡਾਕਟਰ ਬਿਠਾ ਰੱਖਿਆ 2 ਵਜੇ ਤੱਕ ਗੋਲੀਆਂ ਦਿੰਦਾ ਸਿਰ ਦੁਖਣ ਦੀਆਂ, ਜ਼ੁਕਾਮ ਦੀਆਂ, ਤੇ ਬਾਕੀ ਜਿਹੜੀਆਂ ਦਿੱਕਤਾਂ ਨੇਗੀਆਂ ਉਹਨਾਂ ਵਾਸਤੇ ਜਿਹੜੇ ਆਪਣੇ ਡਿਸਟ੍ਰਿਕਟ ਹਸਪੀਟਲ ਆ, ਜਿਹਨੂੰ ਆਪਾਂ ਸਿਵਲ ਹਸਪੀਟਲ ਕਹਿੰਦੇ ਆ, ਉਹਨਾਂ ਤੇ ਭਾਰ ਪੈ ਗਿਆ। ਉੱਥੇ ਇੰਨੀ ਭੀੜ ਹੋਈ ਪਈ ਆ, ਬੰਦੇ ਦਾ ਜਾਣ ਦਾ ਜੀ ਨਹੀਂ ਕਰਦਾ। ਇਹਦੇ ਨਾਲ ਬੇਰੁਜ਼ਗਾਰੀ ਵੀ ਵਧੂ। ਜਿਹੜੇ ਇਹਨਾਂ ਨੇ ਮੁਹੱਲਾ ਕਲੀਨਿਕ ਖੋਲ੍ਹੇ ਆ, ਕਿਤੇ ਨਾ ਕਿਤੇ ਲੱਗਦਾ ਹੈਗਾ ਵੀ ਜਿਹੜੇ ਤੁਸੀਂ ਕਿਹਾ ਕਿ 15 ਡਾਕਟਰਾਂ ਦਾ ਸਟਾਫ ਹੁੰਦਾ ਸੀ ਤੇ ਅੱਜ ਉੱਥੇ ਇੱਕ ਡਾਕਟਰ ਭਰਤੀ ਕਰਤਾ। ਨਹੀਂ ਬੇਰੁਜ਼ਗਾਰੀ ਇਹਦੇ 'ਚ ਦੇਖੋ, ਬੇਰੁਜ਼ਗਾਰੀ ਇਹਦੇ ਨਾਲ ਨਹੀਂ ਵੱਧਦੀ, ਬਟ ਇਹਦੇ 'ਚ ਇਹ ਹੈ ਵੀ ਲੋਕਾਂ ਨੂੰ ਬੜੀ ਦਿੱਕਤ ਆਈ ਹੈ। ਹੁਣ ਜਿਹੜੇ 25,000 ਜਾਂ 30,000 ਲੋਕਾਂ ਮਗਰ ਇੱਕ ਡਿਸਪੈਂਸਰੀ ਹੁੰਦੀ ਸੀ, ਜਾਂ PHC ਜਾਂ CSC ਬਣਿਆ ਹੋਇਆ ਸੀਗਾ, ਇੱਕ ਛੋਟਾ ਹਸਪਤਾਲ ਕਹਿ ਦਿੰਦੇ ਆ ਉਹਨੂੰ, ਜਾਂ ਡਿਸਪੈਂਸਰੀ ਕਹਿ ਦਿੰਦੇ ਆ, ਉਹ ਬਣੇ ਹੋਏ ਸੀ ਪਿੰਡਾਂ ਦੇ ਵਿੱਚ, ਉਹਨੂੰ